पंथ तेरे दियां गूंजां दिनों दिन पैणगियां, झूल ते निशान रहे पंथ महाराज के, साज ते दीवान रहे पंथ महाराज के। वाहिगुरू जी का खालसा वाहिगुरू जी की फतेह। मैं नीलम कौर TV 84 ਦੇ ਸਾਰੇ ਦਰਸ਼ਕਾਂ ਦਾ ਇਸ 36ਵੀਂ ਸਿੱਖ ਡੇ ਪਰੇਡ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜੀ ਕਿ ਖਾਲਸਾ ਸਾਜਨਾ ਦਿਵਸ ਨੂੰ ਜਿਹੜੀ ਸਮਰਪਿਤ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ, ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਹੈ ਬੜੀ ਸ਼ਾਨੋ ਸ਼ੌਕਤ ਨਾਲ ਕੱਢੀ ਜਾ ਰਹੀ ਹੈ। ਸੋ ਇਹ ਜਿਹੜੀ ਪਰੇਡ ਹੈਗੀ ਹੈ, ਇਹ ਆਪਾਂ ਹਰ ਸਾਲ ਦੀ ਸਲਾਹ ਜਿਹੜੇ ਦੂਸਰੇ ਮੁਲਕਾਂ ਦੀਆਂ ਜਿਹੜੇ ਪਰੇਡਸ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਸੇਮ ਰਾਊਟ ਹੈ ਉੱਥੋਂ ਜਿਹੜੀ ਹੈ ਇਹ ਨਿਕਲਦੀ ਹੈ। ਸਿੱਖਾਂ ਲਈ ਬੜੇ ਹੀ ਮਾਣ ਤੇ ਸਨਮਾਨ ਵਾਲੀ ਗੱਲ ਹੈ ਕਿ ਜਿਹੜੀ ਇਹ ਸਿੱਖ ਡੇ ਪਰੇਡ ਹੈ ਇਹਦਾ ਸੇਮ ਰਾਊਟ ਹੁੰਦਾ ਹੈ ਜੋ ਬਾਕੀ ਮੁਲਕਾਂ ਦੀਆਂ ਜਿਹੜੀਆਂ ਪਰੇਡਸ ਨਿਕਲਦੀਆਂ। ਸੋ ਅੱਜ ਜਿਹੜਾ ਮੌਸਮ ਹੈ ਉਹ ਵੀ ਬੜਾ ਸੁਹਾਵਣਾ ਹੈ, ਬਹੁਤ ਹੀ ਵਧੀਆ ਹੈ। ਥੈਂਕ ਗੋਡ ਕਿ ਲਾਸਟ ਈਅਰ ਜਿਹਦਾ ਕਿ ਸਾਨੂੰ ਪਤਾ ਹੈ ਕਿ ਕਾਫੀ ਬਾਰਿਸ਼ ਸੀ, ਕਾਫੀ ਹੈਵੀ ਰੇਨ ਹੋਈ ਸੀ, ਪਰ ਇਸ ਦਫਾ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਮੌਸਮ ਹੈ ਉਹ ਬਹੁਤ ਹੀ ਵਧੀਆ ਹੈ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਜਿਹੜਾ ਥੋੜੇ ਹੀ ਪਲਾਂ ਦੇ ਵਿੱਚ ਨਗਰ ਕੀਰਤਨ ਦਾ ਇਸ ਸਿੱਖ ਡੇ ਪਰੇਡ ਦਾ ਜਿਹੜਾ ਆਗਾਜ਼ ਹੋਣ ਜਾ ਰਿਹਾ ਹੈ। ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਖਾਲਿਸਤਾਨ ਦੇ ਜਿਹੜੇ ਝੰਡੇ ਨੇ ਉਹ ਲਹਿਰਾਏ ਜਾ ਰਹੇ ਨੇ, ਨੌਜਵਾਨਾਂ ਨੇ ਜਿਹੜੇ ਝੰਡੇ ਨੇ ਉਹ ਪਕੜੇ ਹੋਏ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਰਹਿਨਮਾਈ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਹੜੀ ਨਗਰ ਕੀਰਤਨ ਦਾ ਥੋੜੇ ਹੀ ਪਲਾਂ ਦੇ ਵਿੱਚ ਆਗਾਜ਼ ਹੋਏਗਾ। ਔਰ ਆਪਾਂ ਤੁਹਾਨੂੰ ਇਹ ਵੀ ਦੱਸ ਦਈਏ ਜਿਹੜੀ ਇਹ ਸਿੱਖ ਡੇ ਪਰੇਡ ਹੈਗੀ ਹੈ ਇਸ ਸਾਲ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਤੇ ਭਾਈ ਨਿੱਜਰ ਸਿੰਘ ਜਿਹੜੇ ਸ਼ਹੀਦ ਹੋਏ ਨੇ ਔਰ ਅਵਤਾਰ ਸਿੰਘ ਖੰਡਾ ਜੀ ਦੇ ਜਿਹੜੇ ਸ਼ਹੀਦ ਹੋਏ ਨੇ ਆਪਣੇ ਸ਼ਹੀਦ ਸਿੰਘ, ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜੀ ਹੈ ਇਹ ਪਰੇਡ ਹੋਵੇਗੀ। ਔਰ ਇਸ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਫਲੋਟ ਵੀ ਹੋਣਗੇ, ਜਿਹੜੇ ਵੱਖਰੀਆਂ ਵੱਖਰੀਆਂ ਜਿਹੜੀਆਂ ਥੀਮਸ ਨੂੰ ਦਰਸਾਉਂਦੇ ਹੋਣਗੇ ਔਰ ਬਹੁਤ ਹੀ ਵਧੀਆ ਜਿਹੜੀਆਂ ਝਲਕੀਆਂ ਜਿਹੜੀਆਂ ਨੇ ਇਸ ਪਰੇਡ ਦੀਆਂ ਆਪਾਂ ਤੁਹਾਨੂੰ ਦਿਖਾਵਾਂਗੇ। TV 84 ਦੀ ਜਿਹੜੀ ਟੀਮ ਹੈ ਇਸ ਨੂੰ ਫੁੱਲੀ ਕਵਰ ਕਰਨ ਵਾਸਤੇ ਜਿਹੜੀਆਂ ਮੌਜੂਦ ਹੈ ਔਰ ਜਿਸ ਤਰ੍ਹਾਂ ਕਿ ਖਾਲਿਸਤਾਨ ਦੇ ਝੰਡੇ ਵੀ ਝੂਲਣਗੇ ਔਰ ਖਾਲਿਸਤਾਨ ਦੀ ਜਿਹੜੀ ਗੱਲ ਵੀ ਹੋਏਗੀ। ਸੋ ਆਪਾਂ ਵੱਖਰੀਆਂ ਵੱਖਰੀਆਂ ਜਿਹੜੀ ਪੰਥਕ ਸ਼ਖਸੀਅਤਾਂ ਨੇ ਉਹਨਾਂ ਦੇ ਰੂਬਰੂ ਵੀ ਹੋਵਾਂਗੇ, ਉਹਨਾਂ ਦੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਮੈਂ ਚਾਹਾਂਗੀ ਕਿ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮੈਂ ਨੀਲਮ ਕੌਰ TV 84 ਦੇ ਨਾਲ। ਸੋ ਵਿਊਅਰਸ ਜਿਹੜੀ ਹੈ ਪਰੇਡ ਹੈ ਸਿੱਖ ਡੇ ਪਰੇਡ ਹੈ ਇਹ ਇੱਕ ਵਿਰੋਧ ਵਿੱਚੋਂ ਨਿਕਲੀ ਸੀ, ਜਿਸ ਤਰ੍ਹਾਂ ਕਿ ਜੂਨ 84 ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਜਿਹੜਾ ਆਪਣੇ ਗੁਰਧਾਮਾਂ ਤੇ ਹਰਮੰਦਰ ਸਾਹਿਬ ਦੇ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ। ਉਸ ਦੇ ਰੋਸ ਤੇ ਉਸ ਦੇ ਵਿਰੋਧ ਵਿੱਚ ਜਿੱਦਾਂ ਕਿ ਆਪਣੇ ਸਿੱਖਾਂ ਨੇ, ਆਪਣੀ ਸਿੱਖ ਕੌਮ ਨੇ ਜਿਹੜੇ ਜਿਸ ਤਰ੍ਹਾਂ ਕਿ ਇੱਥੇ ਇੰਡੀਅਨ ਪਰੇਡ ਜਿਹੜੀ ਨਿਕਲਦੀ ਸੀ, ਸੋ ਉਸ ਨਾਲ ਕਿਨਾਰਾ ਕਰਕੇ ਉਹਨਾਂ ਨੇ ਆਪਣੀ ਜਿਹੜੀ ਹੈ ਜੂਨ 84 ਦੇ ਹਮਲੇ ਤੋਂ ਬਾਅਦ ਆਪਣੀ ਜਿਹੜੀ ਸਿੱਖ ਡੇ ਪਰੇਡ ਜਿਹੜੀ ਹੈ ਉਹਨਾਂ ਨੇ ਕੱਢਣੀ ਸ਼ੁਰੂ ਕਰ ਦਿੱਤੀ ਸੀ। ਸੋ ਅੱਜ ਉਹ ਦਿਨ ਆ ਚੁੱਕਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਹੈ ਪਰੇਡ ਬੜੀ ਸ਼ਾਨੋ ਸ਼ੌਕਤ ਨਾਲ ਕੱਢੀ ਜਾ ਰਹੀ ਹੈ ਔਰ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਦੇ ਵਿਚਾਰ ਵੇਰਵੇ ਨਾਲ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਮੌਸਮ ਬਹੁਤ ਵਧੀਆ ਹੈ, ਸੋ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਨਿਊਯਾਰਕ ਮੈਨਹਟਨ ਦਾ ਇਹ ਮੁਕਾਮ ਜਿੱਥੇ ਚਾਰ ਚੁਫੇਰੇ, ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ ਔਰ ਖਾਸ ਤੌਰ ਤੇ ਖਾਲਿਸਤਾਨੀ ਝੰਡੇ ਲਹਿਰਾ ਰਹੇ ਨੇ, ਇਹ ਮਾਹੌਲ 38ਵੀਂ 36ਵੀਂ ਸਿੱਖ ਡੇ ਪਰੇਡ ਦਾ ਹੈ ਔਰ ਇਹ ਸਾਨੂੰ ਯਾਦ ਦਹਾਨੀ ਵੀ ਕਰਵਾ ਰਿਹਾ। ਤੁਸੀਂ ਬਿਲਕੁਲ ਠੀਕ ਇੰਟਰੋਡਿਊਸ ਕਰਵਾਇਆ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਨਿਊਯਾਰਕ ਦੇ ਸਿੱਖ ਨੌਜਵਾਨਾਂ ਨੇ 15 ਅਗਸਤ 1947 ਦੀ ਇੰਡੀਆ ਡੇ ਪਰੇਡ ਨੂੰ ਬਿਲਕੁਲ ਤਹਿਸ ਨਹਿਸ ਕੀਤਾ ਔਰ ਇਹ ਰਿਜ਼ੋਲਵ ਕੀਤਾ ਕਿ ਵੀ ਅਸੀਂ ਆਪਣੀ ਇੰਡੀਪੈਂਡੈਂਟ ਪਰੇਡ ਕੱਢਣੀ ਹੈ। ਔਰ ਕਾਫੀ ਐਫਰਟ ਤੋਂ ਬਾਅਦ 3-4 ਸਾਲ ਦੀ ਮਿਹਨਤ ਤੋਂ ਬਾਅਦ ਜਿਹੜੇ ਲੋੜੀਂਦੇ ਪਰਮਿਟ ਵਗੈਰਾ ਮਿਲੇ ਔਰ ਪਹਿਲੀ ਪਰੇਡ ਹੀ ਜਿਹੜੀ ਹੈ ਉਹ ਖਾਲਿਸਤਾਨੀ ਪਰੇਡ ਦੇ ਤੌਰ ਤੇ ਸੀ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਠੀਕ 2 ਦਿਨ ਬਾਅਦ ਖਾਲਿਸਤਾਨ ਡੈਕਲੇਰੇਸ਼ਨ ਡੇ ਵੀ ਹੈ, ਕਿਉਂਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ। ਸੋ ਇਹਨਾਂ 38 ਸਾਲਾਂ ਦੇ ਵਿੱਚ ਬਹੁਤ ਕੁਝ ਬਦਲਿਆ ਹੈ। ਆਲਮੋਸਟ 2 ਜਨਰੇਸ਼ਨਾਂ ਜਿਹੜੀਆਂ ਨੇ ਉਹ ਗੁਜ਼ਰ ਗਈਆਂ ਨੇ, ਲੇਕਿਨ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਤੀਸਰੀ ਜਨਰੇਸ਼ਨ ਦੇ ਹੱਥਾਂ 'ਚ ਵੀ ਖਾਲਿਸਤਾਨ ਦੇ ਝੰਡੇ ਨੇ
ਔਰ ਜਿਹੜਾ ਇੰਟਰਨੈਸ਼ਨਲ ਮਾਹੌਲ ਇਸ ਵੇਲੇ ਹੈ, ਔਰ ਖਾਸ ਤੌਰ ਤੇ ਪਿਛਲੇ ਵਰੇ 'ਚ ਜਦੋਂ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, ਰਾਦਰ ਕੋਲਡ ਬਲੱਡਡ ਮਰਡਰ ਇੰਡੀਅਨ ਏਜੰਸੀਜ਼ ਵੱਲੋਂ, 18 ਸਤੰਬਰ ਨੂੰ ਜਸਟਿਨ ਟਰੂਡੋ ਇਹਦਾ ਇੰਕਸ਼ਾਫ ਕਰਦੇ ਨੇ, ਔਰ ਫਿਰ 29 ਨਵੰਬਰ ਨੂੰ ਅਮਰੀਕਾ ਦਾ ਜਸਟਿਸ ਡਿਪਾਰਟਮੈਂਟ ਨਿਊਯਾਰਕ ਦੇ ਕੋਰਟ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦਾ ਇੰਕਸ਼ਾਫ ਕਰਦੇ ਆ ਕਿ ਕਿਵੇਂ ਕਿਲਿੰਗ ਸਪਰੀ ਸ਼ੁਰੂ ਕੀਤੀ ਗਈ ਭਾਰਤ ਦੀਆਂ ਖੁਫੀਆ ਏਜੰਸੀਆਂ ਵੱਲੋਂ। ਸੋ ਉਸ ਨੇ ਇਸ ਵਰੇ ਦੇ ਅੰਦਰ ਜਿੱਥੇ ਸਾਡੀ ਮੂਵਮੈਂਟ ਨੂੰ ਇੰਟਰਨੈਸ਼ਨਲਾਈਜ਼ ਕੀਤਾ ਹੈ, ਦੁਨੀਆ ਭਰ ਦੇ ਮੀਡੀਆ 'ਚ ਉਹਦੀ ਚਰਚਾ ਹੈ, ਉੱਥੇ ਅਸੀਂ ਇਸ ਵਾਰ ਦੀਆਂ ਜਿਹੜੀਆਂ ਅਪ੍ਰੈਲ ਦੇ ਵਿੱਚ ਸਿੱਖ ਡੇ ਪੈਰੇਡਸ ਨਿਕਲੀਆਂ ਨੇ ਉਹ ਵਾਸ਼ਿੰਗਟਨ 'ਚ ਕੈਪੀਟਲ ਹਿੱਲ ਤੇ ਹੋਏ, ਸਟਾਕਟਨ ਦੇ ਵਿੱਚ ਹੋਏ ਜਿੱਥੇ ਸਭ ਤੋਂ ਪੁਰਾਣਾ 1913 'ਚ ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ, ਜਾਂ ਪਿਛਲੇ ਸੈਚਰਡੇ ਸਰੀ ਜਿੱਥੇ ਕਿ 7 ਲੱਖ ਦੇ ਕਰੀਬ ਸਿੱਖ ਸੰਗਤਾਂ ਖਾਲਿਸਤਾਨ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ ਉਹ ਇਕੱਠੀਆਂ ਹੋਈਆਂ। ਔਰ ਇਸ ਵਾਰ ਅਸੀਂ ਨਿਊਯਾਰਕ ਦੇ ਵਿੱਚ ਵੀ ਪਹਿਲਾਂ ਨਾਲੋਂ ਵੀ ਜ਼ਿਆਦਾ ਫਰਵਰ, ਉਤਸ਼ਾਹ ਔਰ ਯੰਗਰ ਜਨਰੇਸ਼ਨ, ਔਰ ਜਿਹੜਾ ਇੱਕ ਫੀਅਰ ਕਾਈਂਡ ਆਫ ਚੀਜ਼ ਸੀ ਇੱਕ ਤਬਕੇ ਦੇ ਵਿੱਚ, ਜਦੋਂ ਅਸੀਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇਖਦੇ ਹਾਂ ਤੇ ਉਸ ਨੇ ਫੀਅਰ ਫੈਕਟਰ ਨੂੰ ਵੀ ਐਂਡ ਕਰ ਦਿੱਤਾ ਹੈ। ਸੋ ਅਸੀਂ ਇਹੀ ਇੱਥੋਂ ਮੈਸੇਜ ਵੀ ਦੇਣਾ ਚਾਹੁੰਦੇ ਹਾਂ। TV 84 ਨੇ ਵੀ ਆਪਣੀ ਲਗਭਗ 12 ਸਾਲ ਦੀ ਜਰਨੀ ਮੁਕੰਮਲ ਕੀਤੀ ਹੈ, ਔਰ ਅਸੀਂ ਸਮਝਦੇ ਹਾਂ ਵੀ ਅੱਜ ਦੀ ਦੁਨੀਆ ਦੇ ਵਿੱਚ ਸਭ ਤੋਂ ਇੰਪੋਰਟੈਂਟ ਵੈਪਨ ਮੀਡੀਆ ਹੈ, ਔਰ ਮੀਡੀਆ ਦਾ ਨੈਰੇਟਿਵ ਹੈ। ਇੰਡੀਆ 'ਚ ਜੋ ਚੱਲ ਰਿਹਾ ਹੈ 2024 ਦੀਆਂ ਚੋਣਾਂ ਨੂੰ ਲੈ ਕੇ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਉੱਥੋਂ ਦਾ ਸਾਰਾ ਸਟੇਟ ਸਟਰਕਚਰ, ਉਹ ਮੀਡੀਆ ਹੋਏ, ਜੁਡੀਸ਼ਰੀ ਹੋਏ, ਬਾਕੀ ਅਦਾਰੇ ਹੋਣ, ਉਹ ਫਾਸ਼ਿਸਟ ਮੋਦੀ ਰਜੀਮ ਦਾ ਹਿੱਸਾ ਬਣ ਚੁੱਕੇ ਨੇ। ਇੰਟਰਨੈਸ਼ਨਲ ਕਮਿਊਨਿਟੀ ਇਸ ਗੱਲ ਦਾ ਵੀ ਚੰਗੀ ਤਰ੍ਹਾਂ ਨੋਟਿਸ ਲੈ ਰਹੀ ਹੈ, ਔਰ ਜਿਸ ਅੰਦਾਜ਼ ਦੇ ਵਿੱਚ ਅਮਰੀਕਨ ਸਟੇਟ ਡਿਪਾਰਟਮੈਂਟ ਜਾਂ ਈਵਨ 5 ਆਈਜ਼ ਕੰਟਰੀਜ਼ ਦਾ ਨੋਟਿਸ ਲੈ ਰਹੀ ਹੈ। ਸੋ ਅਸੀਂ ਸਮਝਦੇ ਹਾਂ ਵੀ ਕੌਮਾਂ ਦੀ ਜ਼ਿੰਦਗੀ 'ਚ ਉਤਰਾਅ ਚੜ੍ਹਾਅ ਆਉਂਦੇ ਨੇ। ਇਹਨਾਂ 40 ਸਾਲਾਂ 'ਚ ਬਹੁਤ ਕੁਝ ਐਸਾ ਬਦਲਿਆ ਹੈ ਜਿਸ ਨੇ ਕਈਆਂ ਨੂੰ ਪਰਖ ਵੀ ਦਿੱਤੀ ਹੈ, ਠੀਕ ਕੀ ਹੈ ਗਲਤ ਕੀ ਹੈ, ਪਰ ਅੱਜ ਫਿਜ਼ਾ ਦੇ ਵਿੱਚ ਖਾਲਿਸਤਾਨ ਦੀ ਗੱਲ ਹੈ। ਔਰ ਮੈਂ ਇਹੀ ਕਹਿਣਾ ਚਾਹੁੰਦਾ ਜਿਵੇਂ ਕਦੇ ਜਿਹੜਾ ਅਮਰੀਕਨ ਬੈਂਜਾਮਿਨ ਫਰੈਂਕਲਿਨ ਦੇ ਅਲਫਾਜ਼ ਨੇ, ਵੀ ਆਲ ਸ਼ੁੱਡ ਹੈਂਗ ਟੂਗੈਦਰ ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ, ਕਿ ਸਾਨੂੰ ਇਕੱਠੇ ਹੋ ਕੇ, ਬੇਸ਼ੱਕ ਇਕੱਠੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਏਡਾ ਵੱਡਾ ਮੰਜਾ ਬਣਾਉਣਾ ਹੈ ਜਿੱਥੇ 35 ਮਿਲੀਅਨ ਸਿੱਖਾਂ ਨੂੰ ਬਿਠਾਉਣਾ ਹੈ, ਲੇਕਿਨ ਜਿਹੜਾ ਜਿੱਥੇ ਕੰਮ ਕਰ ਰਿਹਾ ਕ੍ਰਾਸ ਪਰਪਸ ਤੇ ਕੰਮ ਨਾ ਕਰੀਏ, ਇੱਕ ਦੂਸਰੇ ਪ੍ਰਤੀ ਉਹੀ ਸਿੱਖ ਦੀ ਭਾਵਨਾ ਜੋ ਸਿੱਖ ਲਈ ਹੋਣੀ ਚਾਹੀਦੀ ਹੈ ਉਹ ਹੋਏ। ਔਰ ਜੇ ਮਤਭੇਦ ਵੀ ਨੇ, ਉਹ ਭਾਵੇਂ ਧਾਰਮਿਕ ਰਹੁ ਰੀਤ ਨੂੰ ਲੈ ਕੇ ਨੇ ਜਾਂ ਈਵਨ ਸਿਆਸੀ ਵੀ ਨੇ, ਉਹਨਾਂ ਨੂੰ ਪਾਸੇ ਰੱਖ ਕੇ ਇੱਕ ਗੱਲ ਦੇ ਉੱਤੇ ਫੋਕਸ ਹੋਏ, ਜਿਹੜਾ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵੇ ਮੀਤਾ। ਸੋ ਅੱਜ ਇਹ ਮਾਹੌਲ 'ਚ ਅਸੀਂ ਖਾਲਿਸਤਾਨ ਦੇਖ ਸਕਦੇ ਹਾਂ, ਔਰ ਸਤਿਗੁਰੂ ਰਹਿਮਤ ਕਰਨ ਉਹ ਦਿਨ ਬਹੁਤਾ ਦੂਰ ਨਹੀਂ ਹੈ। ਬਹੁਤ ਜਲਦੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕਾਇਮ ਹੋਏਗਾ। ਔਰ ਇਹ ਨਿਊਯਾਰਕ ਜਿੱਥੇ ਕੁਛ ਹੀ ਬਲਾਕਸ ਦੇ ਉੱਤੇ ਯੂਨਾਈਟਿਡ ਨੇਸ਼ਨ ਦਾ ਹੈੱਡਕੁਆਰਟਰ ਹੈ, ਜਿੱਥੇ 193 ਦੇਸ਼ਾਂ ਦੇ ਝੰਡੇ ਝੂਲਦੇ ਨੇ, ਉੱਥੇ ਬਹੁਤ ਜਲਦੀ ਖਾਲਿਸਤਾਨ ਦਾ ਝੰਡਾ ਵੀ ਝੂਲਣ ਜਾ ਰਿਹਾ ਹੈ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਸੋ ਵਿਊਅਰਸ, ਇਸ ਸਿੱਖ ਡੇ ਜਿਹੜੀ ਪ੍ਰੇਅਰ ਦੀ ਰੌਣਕ ਵਧਾਉਣ ਵਾਸਤੇ ਦੂਰ ਦਰੇੜੇ ਤੋਂ ਜਿਹੜੀ ਸਿੱਖ ਸੰਗਤਾਂ ਨੇ ਇਸ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ। ਮੇਰੇ ਨਾਲ ਭਾਈ ਸਾਹਿਬ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਪਿਆਰਾ ਸਿੰਘ ਕਾਟੇਟ ਖਾਲਸਾਈ ਰੰਗ ਵਿੱਚ ਰੰਗੀ ਹੋਈ ਬਿਲਕੁਲ ਅਲੱਗ ਕੌਮ ਜਿਹੜੀ ਕਿ ਖਾਲਸੇ ਦਾ ਜਨਮ ਦਿਨ ਵਿਸਾਖੀ ਮਨਾ ਰਹੀ ਹੈ, ਉਹ ਸਾਰਿਆਂ ਨੂੰ 35ਵੀਂ ਸਿੱਖ ਪਰੇਡ ਤੇ ਬਹੁਤ ਵਧਾਈਆਂ ਹੋਣ। ਜਿਸ ਤਰ੍ਹਾਂ ਆਪਾਂ ਸਭ ਨੂੰ ਪਤਾ ਹੀ ਹੈ ਕਿ 350 ਸਾਲ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੀ ਧਰਤੀ ਤੇ ਇੱਕ ਖਾਸ ਕੌਮ ਦੀ ਸਥਾਪਨਾ ਕੀਤੀ ਸੀ ਜਿਹਨੂੰ ਸਿੱਖ ਕੌਮ ਕਿਹਾ ਜਾਂਦਾ। ਹਾਲਾਂਕਿ ਆਪਾਂ ਬਹੁਤ ਘਰ ਤੋਂ ਬਹੁਤ ਦੂਰ ਬੈਠੇ ਹਾਂ, ਪਰ ਪ੍ਰਸਾਰ ਵਾਸਤੇ ਪੂਰੀ ਦੁਨੀਆ ਵਿੱਚ ਬੇਹੱਦ ਕੋਸ਼ਿਸ਼ਾਂ ਕਰ ਰਹੇ ਨੇ, ਖਾਸ ਕਰਕੇ ਸਪੈਸ਼ਲੀ ਲੰਗਰ ਲਾਉਣ ਦੇ ਵਿੱਚ ਹਾਂ ਜੀ। ਪਰ ਸਾਨੂੰ ਇਸ ਅੱਗੇ ਹੋਰ ਵੀ ਕੁਛ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਕਿ ਆਪਾਂ ਦੁਨੀਆ ਵਿੱਚ ਤਾਂ ਲੰਗਰ
ਲਾ ਕੇ ਲੋਕਾਂ ਦੀ ਮਦਦ ਕਰ ਰਹੇ ਹਾਂ, ਪਰ ਸਾਡੇ ਆਪਣੇ ਭਾਈਚਾਰੇ ਵਿੱਚ ਬਹੁਤ ਐਸੇ ਸੱਜਣੇ ਬੈਠੇ ਨੇ ਜਿਨ੍ਹਾਂ ਦੀ ਕਿ ਸਾਨੂੰ ਬਾਂਹ ਫੜਨ ਦੀ ਲੋੜ ਹੈ, ਖਾਸ ਕਰਕੇ ਸਿੱਖ ਬਰਾਦਰੀ ਹੈ ਜੀ। ਤੇ ਆਓ ਆਪਾਂ ਹੋਰ ਖਰਚੇ ਵਿੱਚ ਕਟੌਤੀ ਕਰਕੇ, ਜਿਸ ਤਰ੍ਹਾਂ ਆਪਾਂ ਰੈਸਟੋਰੈਂਟ ਲੰਗਰ ਹੈ ਜਾਂ ਵਿਆਹ ਸ਼ਾਦੀ ਦੇ ਨਜਾਇਜ਼ ਖਰਚੇ ਘਟਾ ਕੇ ਆਪਣਾ ਉਹਨਾਂ ਲੋਕਾਂ ਦੀ ਬਾਂਹ ਫੜੀ ਜਿਹੜੇ ਕਿ ਸਿੱਖੀ ਧਰਮ 'ਚ ਬਹੁਤ ਪਰਪੱਕ ਹਨ, ਹੋਰ ਅੱਗੇ ਜਾ ਸਕਦੇ ਹਨ। ਸੋ ਸਾਨੂੰ ਆਪਣੇ ਹੋਰ ਖਰਚੇ ਕਟੌਤੀ ਕਰਕੇ ਉਸ ਭਾਈਚਾਰੇ ਦੀ ਬਾਂਹ ਫੜ ਕੇ ਅੱਛੀ ਵਿੱਦਿਆ ਦੇ ਕੇ ਇਸ ਗੌਰਮੈਂਟ ਦੇ ਸਟੇਟ ਵਿੱਚ ਵਾੜ ਕੇ ਉਹਨਾਂ ਨੂੰ ਅੱਗੇ ਪਹੁੰਚਾਉਣਾ ਚਾਹੀਦਾ। ਜਿਹੜੀਆਂ ਡਿਮਾਂਡਾਂ ਅਸੀਂ ਉਹਨਾਂ ਲੋਕਾਂ ਕਰਦੇ ਹਾਂ, ਉਹ ਸਾਡੇ ਬੱਚੇ ਉਹ ਲੋਕਾਂ ਨੂੰ ਵੰਡਣ, ਅਸੀਂ ਇੱਥੋਂ ਤੱਕ ਉਹਨੂੰ ਪੜ੍ਹਾ ਕੇ ਲਿਖਾ ਕੇ ਅੱਗੇ ਲੈ ਸਕੀਏ। ਜਿਸ ਤਰ੍ਹਾਂ ਕਿ ਕੈਨੇਡਾ ਦੇ ਵਿੱਚ ਆਪਾਂ ਆਪਣੇ ਸਿਆਸਤ ਵਿੱਚ ਜਾ ਕੇ ਬਹੁਤ ਨਾਂ ਉੱਚਾ ਕੀਤਾ, ਆਪਾਂ ਚਾਹੁੰਦੇ ਕਿ ਪੂਰੀ ਦੁਨੀਆ ਵਿੱਚ ਹੋਰ ਵੀ ਇਸ ਤਰ੍ਹਾਂ ਸਾਡੇ ਲੋਕਾਂ ਦਾ ਨਾਂ ਉੱਚਾ ਹੋਵੇ। ਇਸ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ, ਖਿਮਾ ਦੀ ਯਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮੈਨਹੈਟਨ ਜਿਹੜਾ ਨਿਊਯਾਰਕ ਦਾ ਦਿਲ ਹੈਗਾ, ਹਾਰਟ ਹੈਗਾ, ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਰੰਗ ਬਰੰਗੇ ਤੁਸੀਂ ਚਿਹਰਿਆਂ ਦੇ ਨਾਲ ਕਹਿ ਲਓ ਤੇ ਜਾਂ ਤੁਸੀਂ ਕਹਿ ਲਓ ਕੇਸਰੀ ਦਸਤਾਰਾਂ ਦੇ ਨਾਲ ਜਿਹੜੀ ਸਿੱਖ ਡੇ ਪਰੇਡ ਦੀ ਜਿਹੜੀ ਸ਼ੁਰੂਆਤ ਹੋਣ ਰਹੀ ਹੈ, ਹੋਣ ਜਾ ਰਹੀ ਹੈ। ਹਜ਼ਾਰਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ। ਸੋ ਮੇਰੇ ਨਾਲ ਭਾਈ ਸਾਹਿਬ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਬੜਾ ਹੀ ਵਧੀਆ, ਆਪਣੇ ਸਿੱਖਾਂ ਦੇ ਲਈ ਬੜੇ ਹੀ ਮਾਣ ਦੀ ਗੱਲ ਹੈਗੀ ਕਿ ਆਪਾਂ ਜਿਹੜੇ, ਕਿਉਂਕਿ ਜਿਸ ਤਰ੍ਹਾਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਸਾਨੂੰ ਬੈਨ ਕੀਤਾ ਜਾਂਦਾ ਨਗਰ ਕੀਰਤਨ ਵਾਸਤੇ, ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ। ਸੋ ਇੱਥੇ ਆਪਾਂ ਖੁੱਲ੍ਹ ਕੇ ਆਪਣੀ ਗੱਲ ਵੀ ਕਰ ਸਕਦੇ ਹਾਂ, ਆਪਣੇ ਗੁਰੂ ਨਾਲ ਜਿਹੜਾ ਪਿਆਰ ਹੈ ਉਹ ਵੀ ਦਿਖਾ ਸਕਦੇ ਹਾਂ। ਕੀ ਵਿਚਾਰਾਂ ਰੱਖਦੇ ਤੁਸੀਂ? ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇੱਕੋ ਇੱਕ ਚੈਨਲ ਆ ਜਿਹੜਾ TV 84, ਜਿਹੜਾ ਸੱਚ ਤੇ ਹੱਕ ਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਂਦਾ। ਇਹ ਬਹੁਤ ਜ਼ਿਆਦਾ ਜ਼ਰੂਰ, ਬਹੁਤ ਘੱਟ TV ਹੈ ਜਿਹੜੇ ਕਿ ਐਡਾਂ ਤੇ ਚੱਲਦੇ ਆ। ਦੂਜੀ ਗੱਲ ਹੈਗੀ ਹੈ ਵੀ ਇਹ ਜੋ ਨਗਰ ਕੀਰਤਨ ਹੈ, ਸੰਨ 1988 ਵਿੱਚ ਸ਼ੁਰੂਆਤ ਕੀਤੀ, ਉਸ ਟਾਈਮ ਅਸੀਂ ਧਰਤੀ ਤੇ ਪੈਰ ਪਾਇਆ। ਇਸ ਜੋ ਤੁਹਾਡਾ ਚੈਨਲ ਹੈ, ਨਗਰ ਕੀਰਤਨ ਈਸਟ ਕੋਸਟ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ। ਇਸ ਨਗਰ ਕੀਰਤਨ ਨਾਲ ਇੱਕ ਇਹੋ ਜਿਹਾ ਮੈਸੇਜ ਜਾਂਦਾ ਹੈ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਖਾਲਿਸਤਾਨ, ਕੱਟੜ ਖਾਲਿਸਤਾਨ ਦਾ ਨਗਰ ਕੀਰਤਨ ਹੈ। ਇੰਡੀਆ ਦੇ ਵਿੱਚ ਤਾਂ ਸਾਨੂੰ ਮਾੜੇ ਜਿਹਾ ਨਾਰਾ ਮਾਰ ਦਿਓ ਤੇ ਉੱਥੇ NSA ਜੇਲ੍ਹ 'ਚ ਡੱਕ ਦਿਓ। ਇਹ ਜੋ ਮੁਲਕ 'ਚ ਅਸੀਂ ਬੈਠੇ ਹਾਂ, ਇਹ ਆਜ਼ਾਦ ਮੁਲਕ, ਤੈਨੂੰ ਆਪਣੀ ਹੱਕ ਤੇ ਸੱਚ ਤੇ ਗੱਲ ਕਹਿਣ ਦਾ ਸਾਨੂੰ ਹੱਕ ਹੈ। ਇਸ ਕਰਕੇ ਅਸੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਦੂਜਾ, ਇਸ ਮੁਲਕ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇੰਨੀ ਆਜ਼ਾਦੀ ਦਿੱਤੀ ਆ। ਇਸ ਨਗਰ ਕੀਰਤਨ ਨੂੰ ਲੱਖਾਂ ਦੁਨੀਆ ਦੇਖਦੀ ਹੁੰਦੀ ਆ। ਇਸ ਕਰਕੇ ਇਸ ਨਗਰ ਕੀਰਤਨ ਦੀ ਆਪ ਜੀ ਨੂੰ ਔਰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਬਾਰ-ਬਾਰ ਇਹੀ ਕਹਿ ਰਹੇ ਹਾਂ ਕਿ ਜਿਹੜੀ ਇਹ ਸਿੱਖ ਡੇ ਪਰੇਡ ਦੇ ਵਿੱਚ ਦੂਰ ਦਰੇਡੇ ਤੋਂ ਜਿਹੜੀਆਂ ਸਿੱਖ ਸੰਗਤਾਂ ਇਸ ਪਰੇਡ ਦੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚ ਚੁੱਕੀਆਂ ਨੇ। ਸਾਡੇ ਨਾਲ ਮੌਜੂਦ ਨੇ ਟੈਕਸਸ ਤੋਂ, ਡਾਲਸ ਤੋਂ ਜਿਹੜੇ ਆਜ਼ਾਦ ਹਰਦਮ ਤੋਂ ਜਿਹੜੇ ਹੈਗੇ ਨੇ ਭਾਈ ਸਾਹਿਬ ਮੌਜੂਦ ਨੇ। ਉਹਨਾਂ ਨੇ ਵਿਚਾਰ ਸੁਣਨ ਜਾ ਰਹੇ ਹਾਂ। ਇਹਨਾਂ ਦੀ ਐਡ ਵੀ ਸਾਡੇ TV ਦੇ ਉੱਪਰ ਚੱਲਦੀ ਹੈ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਹਿਊਸਟਨ ਟੈਕਸਸ ਤੋਂ ਹੈ ਜੀ। ਸਿੱਖ ਨੈਸ਼ਨਲ ਸੈਂਟਰ ਦੇ ਨਾਲ ਸੰਬੰਧ ਹੈ ਤੇ ਉਹਨਾਂ ਸਾਡੇ ਹਿਊਸਟਨ ਦੇ ਵਸਦੇ ਸਿੱਖਾਂ ਵੱਲੋਂ ਸਾਰੇ ਸਿੱਖ ਪੰਥ ਨੂੰ ਵਧਾਈ ਹੋਵੇ ਇਸ ਠਾਠਾ ਮਾਰਦੇ ਸਿੱਖਾਂ ਦੇ ਇਕੱਠ ਦੀ। ਨਿਊਯਾਰਕ ਦੇ ਵਿੱਚ ਅਸੀਂ ਹਿਊਸਟਨ ਵਿੱਚ ਬੈਠੇ, ਟੈਕਸਸ ਵਿੱਚ ਬੈਠੇ, ਹੋਰਾਂ ਥਾਵਾਂ ਦੇ ਵਿੱਚ ਅਸੀਂ ਇਸ ਪਰੇਡ ਦੀ ਚਰਚਾ ਸੁਣਦੇ ਹਾਂ। ਇਹਦੇ ਨਾਲ ਕਿੰਨੇ ਸੱਜਣ ਇਕੱਠੇ ਹੁੰਦੇ ਨੇ, ਕਿੰਨੇ ਉਹਦੇ ਨਾਲ ਉਤਸ਼ਾਹ ਮਿਲਦਾ ਹੈ। ਤੇ ਸਾਰੀਆਂ ਹੀ ਜਿਹੜੀਆਂ ਸੰਗਤਾਂ ਇੱਥੋਂ ਦੀਆਂ ਉਪਰਾਲਾ ਕਰਕੇ ਇਸ ਫੰਕਸ਼ਨ ਨੂੰ ਹਰ ਸਾਲ ਪਿਛਲੇ ਨਾਲੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਸਿੱਖਾਂ ਦੀ ਹੋਂਦ ਦੇ ਬਾਰੇ ਇਸ ਮੁਲਕ ਦੇ ਵਿੱਚ ਜਾਣਕਾਰੀ ਪਹੁੰਚਾਈ ਜਾਂਦੀ ਹੈ ਤੇ ਕੁਝ ਲੋਕ ਅਜੇ ਵੀ ਸ਼ਾਇਦ ਸੋਚਦੇ ਹੋਣ ਇਹਨਾਂ ਦਾ ਫਾਇਦਾ ਕੀ ਹੈ ਪਰੇਡਾਂ ਦਾ। ਪਰੇਡਾਂ ਦਾ ਫਾਇਦਾ ਸਾਡੀ ਹੋਂਦ ਨੂੰ ਇਹਨਾਂ ਲੋਕਾਂ ਤੱਕ ਪਹੁੰਚਾਉਣ ਦਾ ਵੀ ਹੈ ਤੇ ਆਪਣੇ ਆਪ ਨੂੰ ਵੀ ਇਹ ਅਹਿਸਾਸ ਮਿਲਦਾ ਹੈ ਕਿ ਸਿੱਖਾਂ ਦੀ ਗਿਣਤੀ ਭਾਵੇਂ ਘੱਟ ਹੈ ਪਰ ਅਸੀਂ ਪ੍ਰੋਮੀਨੈਂਟ ਪਾਰਟਿਸਿਪੇਟ ਹੈ ਇਸ ਵੱਡੇ ਮੁਲਕ ਦੇ। ਸਾਡੇ ਸਿੱਖਾਂ ਦੇ ਕਮਿਊਨਿਟੀ ਵੱਲੋਂ ਜੋ ਕੰਟਰੀਬਿਊਸ਼ਨਸ ਹੋ ਰਹੀਆਂ ਇਸ ਮੁਲਕ ਦੇ ਵਿੱਚ ਉਹ ਬਹੁਤ ਹੀ ਸਤਿਕਾਰਯੋਗ ਨੇ
ਇਹ ਦੱਸਣਯੋਗ ਨੇ। ਮੈਂ ਬਹੁਤਾ ਹੋਰ ਸਮਾਂ ਨਾ ਲੈਂਦਾ ਹੋਇਆ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਨਾ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਬੂਟਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮਨਹਾਟਨ ਦੇ ਵਿੱਚ ਜਿਹੜਾ 36ਵਾਂ ਨਗਰ ਕੀਰਤਨ ਹੈ ਉਹ ਕੱਢਣ ਜਾ ਰਹੇ ਹਾਂ। ਇਹਦੀ ਜਿਹੜੀ ਬੈਕਗਰਾਉਂਡ ਆ ਆਪਾਂ ਸਾਰਿਆਂ ਨੂੰ ਪਤਾ ਕਿ ਇਹਦੀ ਬੈਕਗਰਾਉਂਡ ਜਦੋਂ ਇੰਡੀਅਨ ਹਕੂਮਤ ਨੇ ਅਕਾਲ ਤਖਤ ਸਾਹਿਬ ਤੇ ਬਾਕੀ 36 ਗੁਰਧਾਮਾਂ ਦੇ ਉੱਤੇ ਹਮਲਾ ਕੀਤਾ ਸੀ, ਉਸ ਵੇਲੇ ਨਿਊਯਾਰਕ ਤੇ ਆਲੇ ਦੁਆਲੇ ਦੀਆਂ ਸਟੇਟਾਂ ਨੇ ਇਹ ਇੱਕ ਆਪਣਾ ਵੱਖਰਾ ਨਗਰ ਕੀਰਤਨ ਸ਼ੁਰੂ ਕੀਤਾ ਸੀ ਜਿਸ ਨੂੰ 36 ਸਾਲ ਹੋ ਗਏ, ਜਿਹੜਾ ਕਿ ਸਿੱਖਾਂ ਦੀ ਆਜ਼ਾਦੀ ਦਾ ਪ੍ਰਤੀਕ ਹੈ। ਸੋ ਤੁਸੀਂ ਸਾਡੇ ਸਾਰਾ ਕੁਝ ਦੇਖ ਰਹੇ ਹੋ ਕਿ ਸਿੱਖਾਂ ਦੀ ਆਜ਼ਾਦੀ ਦੇ ਫਲੈਗ ਲੱਗੇ ਹੋਏ ਨੇ। ਸੋ ਮੈਂ ਖਾਸ ਕਰਕੇ ਇੱਥੇ ਬੇਨਤੀ ਕਰਨੀ ਚਾਹੁੰਦਾ ਬਈ ਰੀਸੈਂਟਲੀ ਜਿਹੜੇ ਪੰਜਾਬ ਦੇ ਵਿੱਚ ਪਾਰਲੀਮੈਂਟ ਦੇ ਇਲੈਕਸ਼ਨ ਹੋ ਰਹੇ ਨੇ, ਸੋ ਮੈਂ ਖਾਸ ਕਰਕੇ ਬਾਹਰਲੀ ਸੰਗਤ ਨੂੰ, ਸੰਗਰੂਰ ਦੀ ਤੇ ਹੋਰ ਆਲੇ ਦੁਆਲੇ ਦੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਘੱਟੋ ਘੱਟ ਆਪਣੇ ਕੈਂਡੀਡੇਟ ਜਿਹੜੇ ਆ ਉਹ ਜਿਤਾ ਕੇ ਇੰਡੀਅਨ ਪਾਰਲੀਮੈਂਟ ਦੇ ਵਿੱਚ ਭੇਜੋ। ਜਦੋਂ ਨਿੱਜਰ ਸਾਹਿਬ ਦਾ ਅਸੈਸੀਨੇਸ਼ਨ ਹੋਇਆ, ਪੰਜਵੜ ਸਾਹਿਬ ਦਾ ਹੋਇਆ, ਖੰਡਾ ਸਾਹਿਬ ਦਾ ਹੋਇਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਠੋਕ ਬਚਾ ਕੇ ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ ਕਿ ਤੁਸੀਂ ਸਾਡੇ ਕਤਲ ਕੀਤੇ ਨੇ। ਉਸ ਤੋਂ ਬਾਅਦ ਟਰੂਡੋ ਸਾਹਿਬ ਦੀ ਸਟੇਟਮੈਂਟ ਆਉਂਦੀ ਆ, ਸਾਨੂੰ ਕੋਈ ਵੀ ਸਪੇਸ ਜਿਹੜਾ ਪੰਜਾਬ ਦੇ ਵਿੱਚ ਖਾਲੀ ਨਹੀਂ ਛੱਡਣਾ ਚਾਹੀਦਾ ਕਿਉਂਕਿ ਉੱਥੇ ਦੇ ਸਿੱਖਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ। ਜੇ ਅਸੀਂ ਸਪੇਸ ਖਾਲੀ ਛੱਡਾਂਗੇ ਤਾਂ ਉਹ ਸਪੇਸ ਤੁਹਾਡਾ ਦੁਸ਼ਮਣ ਲਵੇਗਾ। ਮੈਂ ਸਮਝਦਾ ਕਿ ਉੱਥੇ ਪਿੰਡ ਦਾ ਸਰਪੰਚ ਵੀ ਜਿਹੜਾ ਇੱਕ ਪਿੰਡ ਬਣ ਕੇ ਬੈਠਾ ਹੁੰਦਾ। ਸੋ ਅਸੀਂ ਸਾਰੇ ਉਹਨਾਂ ਦੇ ਕੈਂਡੀਡੇਟਾਂ ਦੀ ਸਪੋਰਟ ਕਰੀਏ ਤਾਂ ਕਿ ਜਿਹੜਾ ਇਸ ਪਰੇਡ ਦਾ ਮਨੋਰਥ ਹੈ ਆਜ਼ਾਦੀ ਦਾ ਤੇ ਅਸੀਂ ਉਹਦੇ ਵੱਲ ਵਧੀਏ ਜੀ। ਮੈਂ ਇਸ ਸ਼ੁਭ ਦਿਹਾੜੇ ਤੇ ਸਭ ਨੂੰ ਮੁਬਾਰਕਬਾਦ ਦਿੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ 6 ਫॉर ਜਸਟਿਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਬਖਸ਼ੀਸ਼ ਸਿੰਘ ਜਿਹੜੇ ਡਾਕਟਰ ਬਖਸ਼ੀਸ਼ ਕੋਈ ਨਹੀਂ ਪ੍ਰੈਜ਼ੀਡੈਂਟ ਹੈਗਾ, ਮੈਂ ਕਾਉਂਸਲਰ ਖਾਨ ਦਾ ਪ੍ਰੈਜ਼ੀਡੈਂਟ ਹੈ। 6 ਫॉर ਜਸਟਿਸ ਕਰੈਕਟ ਕਰ ਦਿਓ, ਫਿਰ ਪ੍ਰੋਬਲਮ ਹੁੰਦੀ ਉਹ ਤੁਸੀਂ ਆਪੇ ਫਿਰ ਬੋਲ ਦੇਣਾ, ਠੀਕ ਹੈ। ਸੋ 6 ਫॉर ਜਸਟਿਸ ਦੇ ਜਿਹੜੇ ਨਹੀਂ ਕਹਿਣਾ, ਓਕੇ ਠੀਕ ਹੈ। ਸੋ ਵਿਊਅਰਸ ਸਾਡੇ ਨਾਲ ਮੌਜੂਦ ਨੇ ਡਾਕਟਰ ਬਖਸ਼ੀਸ਼ ਸਿੰਘ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ TV 84 ਦਾ, ਤੁਸੀਂ ਹਰ ਜਗ੍ਹਾ ਹੀ ਆ ਕੇ ਸਾਡੀ ਆਵਾਜ਼ ਜਿਹੜੀ ਆ ਸਿੱਖ ਕੌਮ ਤੱਕ ਪਹੁੰਚਾਉਂਦੇ ਜੇ। ਮੇ ਗੋਡ ਬਲੈਸ ਯੂ। ਆਈ ਐਮ ਡਾਕਟਰ ਸੰਧੂ, ਮੈਂ ਕਾਉਂਸਲਰ ਖਾਲਸਤਾਨ ਦਾ ਪ੍ਰਧਾਨ ਆ ਤੇ 6 ਫॉर ਜਸਟਿਸ ਦਾ ਫਾਊਂਡਿੰਗ ਮੈਂਬਰ ਆ। ਸਾਰੀਆਂ ਸਿੱਖ ਸੰਗਤਾਂ ਨੂੰ ਵਿਸਾਖੀ ਦੀ ਤੇ ਖਾਲਸਾ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਪੰਜਾਬ ਆਜ਼ਾਦ ਹੋ ਰਿਹਾ ਵਾ ਤੇ ਜਿਹੜੀ ਰੈਫਰੈਂਡਮ ਹੋ ਰਿਹਾ ਵਾ ਖਾਲਸਾ ਰੈਫਰੈਂਡਮ, ਇਹ ਲੋਕਾਂ ਦਾ ਇੱਕ ਇਨਕਲਾਬ ਆ। ਦਿਸ ਇਜ਼ ਦਾ ਰੈਵੋਲੂਸ਼ਨ ਆਫ ਪੀਪਲ ਆਫ ਪੰਜਾਬ। 14 ਲੱਖ ਸਿੱਖਾਂ ਨੇ 6 ਦੇਸ਼ਾਂ ਵਿੱਚ ਵੋਟਾਂ ਪਾ ਕੇ ਇਹ ਸਾਬਤ ਕਰ ਦਿੱਤਾ ਵਾ ਕਿ ਉਹ ਇੱਕ ਪੈਨ ਦੀ ਤਾਕਤ ਨਾਲ ਰੈਫਰੈਂਡਮ ਕਰਾ ਕੇ ਸ਼ਾਂਤਮਈ ਨਾਲ ਆਪਣਾ ਦੇਸ਼ ਜਿਹੜਾ ਆਜ਼ਾਦ ਕਰਾਉਣਾ ਚਾਹੁੰਦੇ ਨੇ। ਪਰ ਪੰਜਾਬ ਦੇ ਵਿੱਚ ਲੋਕਾਂ ਨੂੰ ਬੋਲਣ ਦਾ ਹੱਕ ਨਹੀਂਗਾ। ਇਹ 14 ਲੱਖ ਵੋਟਰ ਜਿਹੜੇ ਨੇ ਇਹ ਉਹਨਾਂ ਲੋਕਾਂ ਦੀ ਆਵਾਜ਼ ਨੇ ਜਿਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਤੇ ਹਿੰਦੁਸਤਾਨ ਨੇ ਸਿੱਖਾਂ ਉੱਤੇ ਹਮਲਾ ਜਿਹੜਾ ਵਾ ਇੱਕ ਜੰਗ ਸ਼ੁਰੂ ਕੀਤੀ ਹੋਈ ਆ ਤੇ ਹਰ ਤਰੀਕੇ ਨਾਲ ਸਾਡੇ ਤੇ ਹਮਲੇ ਹੋ ਰਹੇ ਨੇ। ਸਾਡੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਸਾਡੀ ਆਰਥਿਕ ਨਸਲਕੁਸ਼ੀ ਹੋ ਰਹੀ ਆ। ਅਸੀਂ ਇਹ ਕਹਿੰਦੇ ਆ ਕਿ ਅਸੀਂ ਇਹ ਜੰਗ ਜਿੱਤਣੀ ਆ। ਇਹ ਜੰਗ ਜਿੱਤਣੀ ਸਿੱਖਾਂ ਵਾਸਤੇ ਅਤੀ ਜ਼ਰੂਰੀ ਆ, ਤਾਂ ਹੀ ਸਾਨੂੰ ਹੱਕ ਮਿਲ ਸਕਦੇ ਨੇ। ਮੈਂ ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਦਾ ਵਾਂ, ਜਿਤਨਾ ਕਿ ਹੋਰ ਕੌਮਾਂ ਜਿਹੜੀਆਂ ਨੇ ਆਪਣੇ ਹੱਕ ਲੈਂਦੀਆਂ ਨੇ, ਉਹ ਆਪਣੀ ਨੈਸ਼ਨਲਿਜ਼ਮ ਜਿਹੜੀ ਆ ਉਹਨੂੰ ਅਪਣਾਉਂਦੇ ਨੇ। ਅਸੀਂ ਵੀ ਆਪਣੀ ਸਿੱਖ ਨੈਸ਼ਨਲਿਜ਼ਮ ਨੂੰ ਅਡਾਪਟ ਕਰੀਏ। ਤਾਂ ਇਸ ਦਾ ਮਤਲਬ ਇਹ ਆ, ਇਫ ਵੀ ਸੇ that we should be a ਸਿੱਖ ਨੈਸ਼ਨਲਿਸਟ, ਇਹਦਾ ਮਤਲਬ ਵੀ ਅਸੀਂ ਪੋਲੀਟੀਕਲ ਪਾਵਰ ਲੈ ਕੇ ਆਪਣੇ ਹੱਕ ਲੈਣੇ ਨੇ, ਲੋਕਾਂ ਨੂੰ ਵੀ ਹੱਕ ਲੈ ਕੇ ਦੇਣੇ ਨੇ। ਅਸੀਂ ਵੀ ਮਸਟ ਸਟੈਂਡ ਅਪ ਜਿੱਥੇ ਵੀ ਸਾਡੇ ਨਾਲ ਜਿਹੜੀ ਆ ਬੇਇਨਸਾਫੀ ਹੁੰਦੀ ਆ, ਜਿੱਥੇ ਵੀ ਸਾਡੇ ਤੇ ਅਤਿਆਚਾਰ ਹੁੰਦਾ, we must stand up, we must speak up, we must speak out, and we are strong enough to get Punjab liberated from Indian occupation. ਜਿਸ ਤਰ੍ਹਾਂ ਕਿ ਹਰਦੀਪ ਸਿੰਘ ਨਿੱਜਰ ਜਿਹੜੇ ਨੇ ਉਹਨਾਂ ਦੀ ਸ਼ਹੀਦੀ ਹੋਈ ਆ ਤੇ ਗੁਰਪ੍ਰਤਾਪ ਸਿੰਘ ਪੰਨੂ ਜਿਹੜੇ ਕਿ 6 ਫॉर ਜਸਟਿਸ ਦੇ ਲੀਗਲ ਕਾਉਂਸਲ ਨੇ, ਉਹਨਾਂ ਤੇ ਜਾਨ ਦਾ ਜਿਹੜਾ ਸੀ ਖਤਰਾ ਸੀ ਤੇ ਜਿਹਨਾਂ ਤੇ ਹਮਲਾ ਜਿਹੜਾ ਸੀ ਉਹ ਰੋਕ ਦਿੱਤਾ ਗਿਆ ਵਾ। ਇਹਨਾਂ ਨੇ ਸਿੱਖ ਕੌਮ ਨੂੰ ਇੱਕ ਜੁੱਟ ਕਰ ਦਿੱਤਾ ਵਾ। ਵੀ ਆਲ ਟੂਗੈਦਰ ਟੂ ਲਿਬਰੇਟ ਪੰਜਾਬ ਫਰਮ ਇੰਡੀਅਨ ਆਕੂਪੇਸ਼ਨ।
ਅਸੀਂ ਇਹ ਦੁਨੀਆ ਨੂੰ ਕਹਿੰਦੇ ਆ ਕਿ ਵੀ ਆਰ ਫੋਲੋਇੰਗ ਪੀਸਫੁਲ ਲੀਗਲ ਐਂਡ ਡੈਮੋਕ੍ਰੈਟਿਕ ਪ੍ਰੋਸੈਸ। ਸਾਰੀ ਕੌਮ ਜਿਹੜੀ ਆ ਉਹ ਨਾਲ ਆ ਤੇ ਸਾਰੀ ਦੁਨੀਆ ਜਿਹੜੀ ਆ ਆਲ ਦੀ ਵਰਲਡ ਡੈਮੋਕ੍ਰੇਸੀਜ਼ ਆਰ ਵਿਦ ਅਸ। ਸੋ ਨਾਓ ਇਟਸ ਨਾਟ ਟੂ ਫਾਰ ਅਵੇ, ਇਟ ਵਿਲ ਬੀ ਸੂਨ ਦਾ ਪੰਜਾਬ ਵਿਲ ਬੀ ਲਿਬਰੇਟਡ। ਦਿਸ ਇਜ਼ ਆਵਰ ਰਾਈਟ, ਵੀ ਆਰ ਓਨਲੀ ਆਸਕਿੰਗ ਫਾਰ ਆਵਰ ਰਾਈਟਸ ਐਂਡ ਵਿਚ ਇਜ਼ ਲੀਗਲ। ਤੇ ਸਾਰੀ ਦੁਨੀਆ ਜਿਹੜੀ ਆ they are with us, and that's all I want to pray for Khalistan, and I want to motivate my nation that let's all become Sikh nationalists, then get our rights. Sikh national means protecting rights of Sikhs and also the rights of other people. Thank you ji. ਵਿਊਅਰਸ, ਜਿਸ ਤਰ੍ਹਾਂ ਕਿ ਖਾਲਿਸਤਾਨ ਸਿੱਖ ਡੇ ਜਿਹੜੀ ਪਰੇਡ ਹੈ, ਜਿਸ ਤਰ੍ਹਾਂ ਕਿ ਖਾਲਸਾ ਸਾਜਨਾ ਦਿਵਸ ਨੂੰ ਜਿਹੜੀ ਸਮਰਪਿਤ ਇਹ ਪਰੇਡ ਜਿਹੜੀ ਨਿਕਲਣ ਜਾ ਰਹੀ ਹੈ, ਸੋ ਵੱਖ-ਵੱਖ ਸਿੱਖਾਂ ਨਾਲ ਆਪਾਂ ਗੱਲਬਾਤ ਵੀ ਕਰ ਰਹੇ ਹਾਂ, ਉਹਨਾਂ ਦੇ ਵਿਚਾਰ ਵੀ ਸੁਣ ਰਹੇ ਹਾਂ। ਬਹੁਤ ਵਧੀਆ ਤੁਹਾਨੂੰ ਝਲਕੀਆਂ ਵੀ ਨਾਲ ਦੀ ਨਾਲ ਇਸ ਪਰੇਡ ਦੀਆਂ ਦਿਖਾ ਰਹੇ ਹਾਂ। ਸੋ ਮਾਸਟਰ ਮਹਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਨਹੈਟਨ ਸ਼ਹਿਰ ਦੇ ਵਿੱਚ ਖਾਲਸੇ ਦੇ ਸਾਜਨਾ ਦਿਵਸ ਦੇ ਸੰਬੰਧ ਵਿੱਚ ਪਰੇਡ ਜਿਹੜੀ ਹੈ ਉਹ ਸਿੱਖ ਕਲਚਰ ਸੁਸਾਇਟੀ ਦੀ ਰਹਿਨਮਾਈ ਥੱਲੇ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਰਲ ਕੇ ਕਰ ਰਹੀਆਂ ਨੇ। ਇਹ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ ਔਰ ਸਿੱਖਾਂ ਦੀ ਬਹੁ ਗਿਣਤੀ ਜਿਹੜੀ ਹੈ ਅਮਰੀਕਾ 'ਚ ਵਸ ਰਹੀ ਹੈ ਔਰ ਅਮਰੀਕਾ ਦੀ ਸਰਕਾਰ ਵੀ ਜਿਹੜੀ ਹੈ ਉਹ ਸਿੱਖਾਂ ਦੇ ਹਿੱਤਾਂ ਦੀ ਬਹੁਤ ਰਾਖੀ ਕਰ ਰਹੀ। ਮੈਂ ਬਤੌਰ ਸਿੱਖ ਆਪਣੇ ਆਪ ਨੂੰ ਜ਼ਿਆਦਾ ਸੇਫ ਨਿਊਯਾਰਕ ਵਿੱਚ ਕਰਨਾ। ਇਸ ਦੇ ਉਲਟ ਪੰਜਾਬ ਦੇ ਵਿੱਚ ਕਿਸੇ ਦੀ ਲਾਈਫ ਜਿਹੜੀ ਹੈ ਸੁਰੱਖਿਅਤ ਨਹੀਂ ਹੈ। ਸੋ ਮੈਂ ਸਮਝਦਾ ਉੱਥੇ ਦੀ ਸਰਕਾਰ ਨੂੰ ਸਿੱਖਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਔਰ ਉਹਨਾਂ ਦੇ ਵਿਚਾਰ ਕਰਕੇ ਜਿਹੜੇ ਉਹਨਾਂ ਦੇ ਹੱਕ ਬਣਦੇ ਨੇ ਉਹ ਉਹਨਾਂ ਨੂੰ ਦੇਣੇ ਚਾਹੀਦੇ ਨੇ। ਦਿਨੋਂ ਦਿਨ ਦੇ ਅਸੀਂ ਦੇਖ ਰਹੇ ਹਾਂ ਵੀ ਪੰਜਾਬ ਦੇ ਵਿੱਚ ਵੀ ਹਿੰਦੁਸਤਾਨ ਦੀ ਆਜ਼ਾਦੀ ਦਿਵਸ 'ਤੇ ਵੀ ਜਿਹੜੀਆਂ ਸਿੱਖਾਂ ਦੀਆਂ ਝਾਕੀਆਂ ਨੇ ਉਹਨਾਂ ਨੂੰ ਪਰੇਡ ਦੇ ਵਿੱਚੋਂ ਕੱਢਿਆ ਜਾ ਰਿਹਾ, ਜਿਹਦੇ ਨਾਲ ਮੇਰੇ ਪਰੇਡ ਦਾ ਕੋਈ ਸਵਾਦ ਜਿਹੜਾ ਰਿਹਾ ਹੀ ਨਹੀਂ। ਜਿੰਨਾ ਚਿਰ ਪੰਜਾਬ ਦੇ ਲੋਕ ਭੰਗੜਾ ਨਹੀਂ ਪਾਉਂਦੇ, ਜਿੰਨਾ ਚਿਰ ਪੰਜਾਬ ਦੇ ਲੋਕ ਜਿਹੜੇ ਨੇ ਆਪਣੇ ਸ਼ਸਤਰ ਵੀਰਾਂ ਦਾ ਪ੍ਰਗਟਾਵਾ ਨਹੀਂ ਕਰਦੇ, ਉਹਨਾਂ ਚਿਰ ਕੋਈ ਪਰੇਡ ਦੀ ਸ਼ਾਨ ਜਿਹੜੀ ਨਹੀਂ ਬਣ ਸਕਦੀ। ਮੈਂ ਸਮਝਦਾ ਬਹੁਤ ਸਾਜ਼ਿਸ਼ ਥੱਲੇ ਸਰਕਾਰ ਜਿਹੜੀ ਹੈ ਉਹ ਸਿੱਖਾਂ ਦਾ ਨੂੰ ਪਿੱਛੇ ਕਰ ਰਹੀ ਹੈ, ਜਦੋਂ ਕਿ ਸਿੱਖ ਜਿਹੜੇ ਨੇ ਉਹ ਹਿੰਦੁਸਤਾਨ ਦੀ ਆਜ਼ਾਦੀ ਲਈ ਹਿੰਦੁਸਤਾਨ ਦੇ ਸਾਰੇ ਕੰਮਾਂ 'ਚ ਸਭ ਤੋਂ ਅੱਗੇ ਨੇ ਔਰ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ ਉਹਦੇ ਮੁਤਾਬਕ ਹਿੰਦੁਸਤਾਨ ਦੇ ਵਿੱਚ ਇਹ ਲੋਕਾਂ ਦਾ ਮਾਣ ਤਾਣ ਜਿਹੜਾ ਨਹੀਂ ਕੀਤਾ ਜਾ ਰਿਹਾ। ਸੋ ਸਰਕਾਰ ਨੂੰ ਬੇਨਤੀ ਹੈ, ਸਰਕਾਰ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਔਰ ਸਿੱਖਾਂ ਨਾਲ ਬੈਠ ਕੇ ਗੱਲਬਾਤ ਕਰਕੇ ਸਿੱਖਾਂ ਦੇ ਮਸਲੇ ਜਿਹੜੇ ਨੇ ਉਹਨਾਂ ਨੂੰ ਹੱਲ ਕਰਨੇ ਚਾਹੀਦੇ ਨੇ। ਇਸ ਦੇ ਨਾਲ ਹੀ ਮੈਂ ਸਾਰੇ ਜਗਤ ਨੂੰ ਖਾਲਸਾ ਦੇ ਸਾਜਨਾ ਦਿਵਸ ਤੇ ਵਧਾਈ ਵੀ ਦਿੰਦਾ ਔਰ ਮਨਹੈਟਨ ਦੇ ਵਿੱਚ ਪਰੇਡ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ੀ ਤੇ ਬਹੁਤ ਮਾਣ ਜਿਹੜਾ ਮਹਿਸੂਸ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਪੂਰੇ ਸਿੱਖ ਜਗਤ ਨੂੰ ਅੱਜ ਖਾਲਸਾ ਦਿਵਸ ਦੇ ਜੋ ਸਬੰਧ ਦੇ ਵਿੱਚ ਪਰੇਡ ਕੱਢੀ ਜਾ ਰਹੀ ਹੈ ਉਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੀ। ਤੇ ਨਾਲ ਦੀ ਨਾਲ ਮੈਂ ਸਿੱਖ ਜਗਤ ਨੂੰ ਇਹ ਬੇਨਤੀ ਵੀ ਕਰਦਾ ਹਾਂ ਕਿ ਜਿੱਥੇ ਅਸੀਂ ਗੁਰੂ ਮਹਾਰਾਜ ਨੇ ਜਿੱਥੇ ਖਾਲਸਾ ਸਾਜਿਆ ਤੇ ਅਸੀਂ ਅੱਜ ਉਹ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ, ਪਰ ਅਸੀਂ ਆਪਣੇ ਆਪ ਤੇ ਪੜਚੋਲ ਕਰੀਏ ਕਿ ਅਸੀਂ ਆਪ ਕਿੱਥੇ ਖੜੇ ਹਾਂ। ਗੁਰੂ ਸਾਹਿਬ ਨੇ ਜਿਹੜੇ ਨਿਯਮ ਜਾਂ ਜਿਹੜੇ ਸਾਨੂੰ ਜੀਣ ਦਾ ਰਸਤਾ ਦੱਸਿਆ ਸੀ, ਅਸੀਂ ਉੱਥੇ ਚੱਲ ਰਹੇ ਹਾਂ ਕਿ ਨਹੀਂ ਚੱਲ ਰਹੇ। ਖਾਲਸੇ ਨੂੰ ਖਾਲਸਾ ਕਹਾਉਣਾ ਤਾਂ ਹੀ ਬਣਦਾ ਹੈ ਜੇ ਅਸੀਂ ਗੁਰੂ ਮਹਾਰਾਜ ਦੇ ਦਿੱਤੇ ਹੋਏ ਪ੍ਰੇਰਨਾ ਰਾਹ ਸੀ ਜਿਹੜਾ, ਜੇ ਅਸੀਂ ਉਸ 'ਤੇ ਚੱਲੀਏ, ਉਸ 'ਤੇ ਜਿਹੜੇ ਸਾਨੂੰ ਚੱਲਣ ਲਈ ਕਿਹਾ ਸੀ, ਅਸੀਂ ਜੇ ਉਸ ਤੋਂ ਫਾਲੋ ਕਰਦੇ ਹਾਂ ਤੇ ਅਸੀਂ ਆਪਣਾ ਆਪ ਜਿਹੜਾ ਹੈ ਉਹ ਗੁਰੂ ਨੂੰ ਸਮਰਪਿਤ ਕਰਕੇ ਤੇ ਜਿਹੜੀ ਗੁਰੂ ਦਾ ਰਾਹ ਹੈ ਉਸ 'ਤੇ ਚੱਲੀਏ। ਤੇ ਜਿਹੜਾ ਸਿੱਖੀ ਹੈ, ਸਿੱਖੀ ਇਕੱਲੀ ਜਿਹੜੀ ਹੈ ਇਹ ਇਕੱਲੇ ਆਪਣੇ ਆਪ ਨੂੰ ਬਾਣਾ ਪਾ ਕੇ ਸਿੱਖ ਬਣ ਜਾਣਾ ਤੇ ਉਸ ਦੇ ਨਿਯਮਾਂ ਨੂੰ ਨਹੀਂ ਫਾਲੋ ਕਰਨਾ, ਗੁਰੂ ਮਹਾਰਾਜ ਦੇ ਜਿਹੜਾ ਦਸਤੂਰ ਹੈ ਉਸ ਨੂੰ ਨਹੀਂ ਮੰਨਣਾ, ਤੇ ਉਹ ਸਿੱਖੀ ਤੋਂ ਸ਼ਾਇਦ ਅਸੀਂ ਇਸ ਕਰਕੇ ਥੋੜ੍ਹੇ ਵਾਂਝੇ ਹਾਂ। ਮੇਰਾ ਅਪੀਲ ਹੈ ਕਿ ਸਾਰਿਆਂ ਨੂੰ ਆਓ ਜਿਨਕੇ ਦਿਨ ਮਨਾਤੇ ਹੈ ਉਨਕੀ ਬਾਤ ਵੀ ਮਾਨੇ। ਤੇ ਅੱਜ ਅਸੀਂ ਗੁਰੂ ਸਾਹਿਬਾਨ ਜਿਹੜਾ ਉਹਨਾਂ ਨੇ ਖਾਲਸਾ ਦਿਵਸ ਸਾਜਿਆ ਸੀ ਤੇ ਅਸੀਂ ਜੇ ਉਸ ਦੀ ਅੱਜ ਮਨਾ ਰਹੇ ਹਾਂ ਤੇ ਅਸੀਂ ਆਪਣੇ ਆਪ ਨੂੰ ਖਾਲਸਾ ਬਣਾਈਏ। ਆਪਣੇ ਮਨ ਦੇ ਵਿੱਚ ਜਿਹੜਾ ਵੀ ਵੈਰ ਵਿਰੋਧ ਹੈ ਉਸ ਨੂੰ ਦੂਰ ਕਰਕੇ ਸਾਰਿਆਂ ਨੂੰ ਇਕਮੁੱਠ ਹੋ ਕੇ ਤੇ ਇਸ ਰਾਹ ਤੇ ਚੱਲਣ ਦੀ ਜਿਹੜੀ ਪ੍ਰੇਰਨਾ ਮੇਰੇ ਨਾਮ ਗੁਰੂ ਮਹਾਰਾਜ ਨੇ ਦਿੱਤੀ ਸੀ ਉਸ ਤੇ ਚੱਲੀਏ। ਮੈਂ ਅੱਜ ਫੇਰ ਦੁਬਾਰਾ ਤੋਂ ਪੂਰੇ ਸਿੱਖ ਜਗਤ ਨੂੰ ਅੱਜ ਦੇ ਦਿਨ ਤੇ ਵਧਾਈ ਦਿੰਦਾ ਹਾਂ ਤੇ ਆਓ ਆਪਾਂ ਗੁਰੂ ਵਾਲੇ ਬਣੀਏ, ਉਸ ਦੀ ਗੱਲ ਮੰਨੀਏ ਤੇ ਗੁਰੂ ਦੇ ਜਿਹੜੇ ਦਿੱਤੇ ਉਪਦੇਸ਼ ਨੇ ਉਹਨਾਂ ਤੇ ਚੱਲਣ ਦਾ ਜਿਹੜੀ ਖੇਚਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਵਿਚਾਰਾਂ ਰੱਖਦੇ ਹੋ ਤੁਸੀਂ ਆਏ ਪਰੇਡ ਤੇ? ਨਹੀਂ, ਜਿਸ ਤਰੀਕੇ ਨਾਲ ਮੈਂ ਦੇਖਿਆ ਹੈ ਜੀ, ਇੱਧਰ ਜਿੰਨੀ ਸਾਡੀ ਸੰਗਤ ਇਕੱਠੀ ਹੋਈ ਹੈ ਔਰ ਇਤਨਾ ਸਾਰਾ ਸਾਡੇ ਜੋ ਸਿੱਖ ਲੋਕ ਹੈ ਨੇ, ਉਹ ਇੰਨਾ ਵੱਡਾ ਜੋ ਸੈਟਅਪ ਤਿਆਰ ਕੀਤਾ ਹੈ ਆਪਣੇ ਦੇਸ਼ ਦੇ ਵਿੱਚ ਸਾਨੂੰ ਪ੍ਰੋਬਲਮਸ ਹੈਗੀਆਂ ਨੇ ਇੰਡੀਆ ਦੇ ਵਿੱਚ, ਉਹਨੂੰ ਸੌਰਟ ਆਊਟ ਕਰਨ ਦਾ ਬਹੁਤ ਅੱਛਾ ਇਹਨਾਂ ਨੇ ਸਿਸਟਮ ਤਿਆਰ ਕੀਤਾ ਹੈ। ਅਸੀਂ ਇਸ ਚੀਜ਼ ਨੂੰ ਬਹੁਤ ਖੁਸ਼ ਹੈਗੇ ਹਾਂ ਇਸ ਨੂੰ ਦੇਖ ਕੇ। ਫਸਟ ਟਾਈਮ ਮੈਂ ਅਟੈਂਡ ਕੀਤਾ ਹੈ ਇਸ ਨੂੰ ਤੇ ਮੈਨੂੰ ਬਹੁਤ ਅੱਛਾ ਲੱਗਿਆ। ਆਈ ਥਿੰਕ ਸੋ ਜੋ ਅਸੀਂ ਸੋਚ ਰਹੇ ਹਾਂ ਉਹਦੇ ਵਿੱਚ ਅਸੀਂ ਪੂਰੇ ਪਹੁੰਚਾਂਗੇ। ਥੈਂਕ ਯੂ ਸੋ ਵਾਹਿਗੁਰੂ ਜੀ ਮਚ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਦੇਖੋ ਲਓ ਪੰਨੂ ਦੇ ਪਾਓ ਆਓ ਪੰਨੂ ਇਧਰ ਪੰਨੂ ਹੋ ਲਾ ਇਧਰ ਸਾਹਮਣੇ ਪਾਓ ਉੱਥੇ ਜਾ ਕੇ ਜਾਉਣਾ ਕਿਧਰੇ ਆ ਫੇਰ ਪਿਆਰ ਨਾਲ ਪਾਉਣਾ ਅੱਛਾ ਚੱਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਦੇਖ ਦੇਖ ਜਿੰਦਾਬਾਦ ਪੰਥ ਕੀ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਜਿਹੜੀ ਸਮੁੱਚੀ ਕਮੇਟੀ ਹੈ ਮੇਰੇ ਨਾਲ ਮੌਜੂਦ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਉਹਨਾਂ ਦੇ ਉਪਰਾਲੇ ਨਾਲ ਹੀ ਜਿਹੜਾ ਇਹ ਸਿੱਖ ਡੇ ਪਰੇਡ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਜਿਹੜੀ ਇਹ ਕੱਢੀ ਜਾ ਰਹੀ ਹੈ। ਸੋ ਇਹ ਬਿਜ਼ੀ ਨੇ ਕਿਉਂਕਿ ਲਗਾ ਵੀ ਰਹੇ ਨੇ ਆਪਣੇ ਫਲੈਗ। ਸੋ ਗੱਲਬਾਤ ਕਰਨ ਜਾ ਰਹੇ ਹਾਂ ਪਹਿਲਾਂ ਨਾਲ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੀ ਧਰਤੀ ਜਿਹੜੀ ਕਿ ਅਮਰੀਕਾ ਦਾ ਜਿਹਨੂੰ ਹਾਰਟ ਕਿਹਾ ਜਾਂਦਾ, ਇਸ ਦੇ ਵਿੱਚ 36ਵੀਂ ਸਿੱਖ ਡੇ ਪਰੇਡ ਜਿਹੜੀ ਨਿਕਲ ਰਹੀ ਆ। ਬਾਕੀ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਨਿਕਲਦੇ ਨੇ, ਪਰ ਇੱਕੋ ਇੱਕ ਸ਼ਹਿਰ ਹੈ ਜਿਹੜਾ ਕਿ ਅਮਰੀਕਾ ਦਾ ਨਿਊਯਾਰਕ, ਜਿੱਥੇ ਕੰਟਰੀਆਂ ਦੇ ਲੈਵਲ ਦੀ ਪਰੇਡ ਨਿਕਲਦੀ ਆ। ਸਾਡੀ ਖਾਲਿਸਤਾਨ ਦੀ ਪਰੇਡ ਜਿਹੜੀ ਆ ਉਹ ਇੱਥੇ ਨਿਕਲਦੀ ਆ। ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਜੀ ਛਤਰ ਛਾਇਆ ਹੇਠ ਇਹ ਜਿਹੜੀ ਪਰੇਡ ਜਿਹੜੀ ਆ ਇੱਥੋਂ ਨਿਕਲਦੀ ਆ। ਮੈਂ ਸਮੁੱਚੀ ਸਿੱਖ ਕੌਮ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਜਿੱਥੇ ਵੀ ਵਸਦੇ ਨੇ ਤੇ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਤੁਸੀਂ ਆਪਣੀਆਂ ਵੋਟਾਂ ਪਟਾਓ ਤੇ ਨਾਲ ਖਾਲਸਾ ਸਾਜਨਾ ਦਿਵਸ ਦੇ ਮੈਂ ਸਮੁੱਚੀ ਕੌਮ ਨੂੰ ਲੱਖ-ਲੱਖ ਮੁਬਾਰਕਬਾਦ ਦਿੰਦਾ ਹਾਂ। ਅੱਜ ਇੱਥੇ ਵੋਟਾਂ ਦੀ ਰਜਿਸਟ੍ਰੇਸ਼ਨ ਜਿਹੜੀਆਂ ਕਿ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਬਣਨੀਆਂ ਨੇ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜੀਆਂ ਵੋਟਾਂ ਦੀ ਅੱਜ ਰਜਿਸਟ੍ਰੇਸ਼ਨ ਵੀ ਹੋ ਰਹੀ ਆ। ਤੇ ਮੈਂ ਹਰ ਭੈਣ ਭਰਾ ਨੂੰ ਬੇਨਤੀ ਕਰਦਾ ਕਿ ਆਪਣੇ ਪੰਜਾਬ ਦੇ ਵਿੱਚ ਜਿਹੜੇ ਵੀ ਤੁਹਾਡੇ 10-10 5-5 ਜੀ ਹੈ ਨੇ, ਉਹਨਾਂ ਦੀਆਂ ਵੋਟਾਂ ਤੁਸੀਂ ਇੱਥੇ ਰਜਿਸਟਰ ਕਰਾਓ। ਜਿਸ ਦਿਨ ਮੌਕਾ ਮਿਲ ਗਿਆ ਉਹਨਾਂ ਦੀਆਂ ਵੋਟਾਂ ਤੁਸੀਂ ਇੱਥੇ ਹੀ ਪਵਾ ਸਕਦੇ ਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਹਾਂਜੀ, ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਔਰ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹ ਸਿੱਖ ਡੇ ਪਰੇਡ ਆ ਜਿਹੜਾ ਸਾਰੀਆਂ ਸਿੱਖ ਸੰਗਤਾਂ ਦੇ ਨਾਲ ਤੇ ਸਮੁੱਚੀ ਕਮੇਟੀ ਦੇ ਨਾਲ ਪ੍ਰਬੰਧ ਕੀਤਾ ਹੈ। ਸੋ ਕੀ ਵਿਚਾਰਾਂ ਰੱਖਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ 36ਵੀਂ ਸਿੱਖ ਡੇ ਪਰੇਡ, ਇਹ ਸਾਡੀ ਨਗਰ ਕੀਰਤਨ ਵੀ ਆ, ਧਾਰਮਿਕ ਵੀ ਆ, ਸੱਭਿਆਚਾਰਕ ਵੀ ਆ, ਪੋਲੀਟੀਕਲ ਪਰੇਡ ਵੀ ਆ। ਕਿਉਂਕਿ ਜਿੰਨੇ ਵੀ ਕੰਟਰੀ ਆ ਉਹ ਆਪੋ ਆਪਣੀਆਂ ਪਰੇਡਾਂ ਕਰਦੇ ਨੇ, ਪਰ ਸਿੱਖ ਕੌਮ ਸਿੱਖਾਂ ਦੀ ਇਹ ਜਿਹੜੀ ਆਪਣੀ ਇਹ ਆਜ਼ਾਦ ਹਸਤੀ ਦੀ ਪਰੇਡ ਆ, ਇਹਨੂੰ ਅਸੀਂ ਨਗਰ ਕੀਰਤਨ ਵੀ ਕਹਿੰਦੇ ਆ, ਪਰੇਡ ਵੀ ਕਹਿੰਦੇ ਆ। ਮੈਂ ਅੱਜ ਦੇ ਦਿਨ ਤੇ ਸਾਰੀ ਸੰਗਤ ਨੂੰ ਲੱਖ-ਲੱਖ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਨਾਲ ਹੀ ਇਹ ਵੀ ਬੇਨਤੀ ਕਰਨਾ ਕਿ ਸਾਰੇ ਆਪੋ ਆਪਣੇ ਫਲੋਟਾਂ ਦੇ ਮਗਰ ਸ਼ਾਨ ਸ਼ੌਂਕ ਦੇ ਨਾਲ ਆਪਾਂ ਮਾਰਚ ਕਰਨੀ ਆ। ਗੁਰੂ ਮਹਾਰਾਜ ਓਟ ਆਸਾ ਲੈ ਕੇ ਇਸ ਪਰੇਡ ਦੀ ਰੌਣਕ ਵਧਾਉਣੀ ਆ। ਇੱਥੇ ਜਿਹੜੀਆਂ ਦੂਜੀਆਂ ਕਮਿਊਨਿਟੀਆਂ ਨਾਲ ਉਹਨਾਂ ਨੂੰ ਵੀ ਅਸੀਂ ਇਹ ਦੱਸਣਾ ਵੀ ਸਿੱਖ ਕੌਮ ਜਿਹੜੀ ਆ ਉਹ ਕਿੰਨੀ ਪੀਸਫੁਲ ਆ, ਪੀਸਫੁਲ ਕਰਕੇ ਆਪਣੇ ਗੁਰੂ ਦਾ ਵਾਰ ਆਸਾ ਲੈ ਕੇ ਅੱਜ ਅਸੀਂ ਅਨੰਦਪੁਰ ਸਾਹਿਬ ਤੋਂ ਜਿਹੜਾ 5 ਪਿਆਰਿਆਂ ਨਾਲ ਗੁਰੂ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਦੇ ਖਾਲਸਾ ਸਾਜਿਆ ਸੀ, ਅੱਜ ਪੂਰੀ ਦੁਨੀਆ ਦੇ ਵਿੱਚ ਪੂਰੀ ਵਰਲਡ ਦੇ ਵਿੱਚ ਖਾਲਸਾ ਮੇਰਾ ਰੂਪ ਹੈ ਖਾਲਸੇ ਮੈਂ ਕਰੂੰ ਨਿਵਾਸ। ਅਸੀਂ ਰੋਜ਼ ਹੀ ਦੌਰਾ ਪੜ੍ਹਨੇ ਆ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਉਹ ਜਿਹੜੇ ਵਜਨ ਪੂਰੀ ਦੁਨੀਆ ਤੇ ਅਸੀਂ ਜਿਹੜਾ ਆਪਣਾ ਖਾਲਸਾ ਰਾਜ ਜਿਹੜਾ ਇਹ ਵੀ ਕਾਇਮ ਹੋ ਰਿਹਾ। ਅਸੀਂ ਪੂਰੀ ਦੁਨੀਆ ਦੇ ਇਸ ਵੇਲੇ ਜਿਹੜੇ ਸਿੱਖ ਆਪਣੀ ਦਸਾਂ ਨੌਆਂ ਦੀ ਕਿਰਤ ਕਮਾਈ ਕਰਕੇ ਬਹੁਤ ਹੀ ਸਫਲਤਾਪੂਰਤਾ ਨਾਲ ਗੁਰੂ ਮਹਾਰਾਜ ਦੇ ਆਸੇ ਨਾਲ ਆਪਣਾ ਸਿੱਖੀ ਪ੍ਰਚਾਰ ਸਿੱਖ ਇਤਿਹਾਸ ਦਿਖਾ ਰਹੇ ਨੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਾਹਿਬ ਜੀ ਭਾਈ ਸਾਹਿਬ ਅਸੀਂ ਤੁਹਾਡੇ ਵਿਚਾਰਾਂ ਵਿੱਚ ਸੁਣਨਾ ਚਾਹੁੰਦੇ ਹਾਂ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਜਗਤ ਨੂੰ ਖਾਲਸਾ ਪੰਥ ਦੀਆਂ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਤੁਸੀਂ ਜਿਸ ਅੱਜ ਦੇਖ ਰਹੇ ਜੇ ਕਿ ਜਿਹੜੀ 7ਵੀਂ ਸਿੱਖ ਡੇ ਪਰੇਡ ਮਨਾਟਨ ਵਿੱਚ ਕੱਢੀ ਜਾ ਰਹੀ ਆ, ਇਸ ਵਿੱਚ ਸੰਗਤਾਂ ਦਾ ਬਹੁਤ ਇਕੱਠ ਆ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਸਾਲ ਬਾਅਦ ਇਹ ਸਿੱਖ ਡੇ ਪਰੇਡ ਆਉਂਦੀ ਆ, ਸਾਡਾ ਕੋਈ ਵੀ ਵੀਰ ਮਾਈ ਭਾਈ ਘਰ ਨਹੀਂ ਬੈਠਣਾ ਚਾਹੀਦਾ, ਕਿਉਂਕਿ ਇੱਕ ਇਹ ਜਿਹੜੀ ਇਹੋ ਜਿਹੀ ਪਰੇਡ ਹੈ ਜਿਹੜੀ ਇਕੱਲੀ ਇੱਕ ਸਿੱਖਾਂ ਦੀ ਧਾਰਮਿਕ ਸਿੱਖ ਡੇ ਪਰੇਡ ਨਿਕਲਦੀ ਆ, ਕਿਉਂਕਿ ਬਾਕੀ ਜਿੰਨੀਆਂ ਵੀ ਪਰੇਡਾਂ ਵਾ ਉਹ ਸਾਰੀਆਂ ਕੰਟਰੀਆਂ ਦੀਆਂ ਵਾ। ਇਹ ਇੱਕ ਮਹਾਰਾਜ ਸਤਿਗੁਰੂ ਦੀ ਕਿਰਪਾ ਵਾ। ਇਸ ਵਾਸਤੇ ਬੇਨਤੀ ਆ ਕਿ ਸਾਰੇ ਭੈਣ ਭਰਾ ਜ਼ਰੂਰ ਇਸ ਵਿੱਚ ਹਿੱਸਾ ਲਿਆ ਕਰੋ। ਮੈਂ ਧੰਨਵਾਦੀ ਹਾਂ 84 ਚੈਨਲ ਦਾ, ਜਿਹੜੇ ਹਰ ਸਾਲ ਇਸ ਪਰੇਡ ਵਿੱਚ ਅਤੇ ਕੋਈ ਵੀ ਸਿੱਖ ਕਾਰਜ ਹੁੰਦਾ ਹੈ ਉਸ ਵਿੱਚ ਇਹ ਆਪਣੇ ਯੋਗਦਾਨ ਪਾਉਂਦੇ ਆ, ਸੇਵਾ ਨਿਭਾਉਂਦੇ ਆ। ਮੈਂ ਇਹਨਾਂ ਦਾ ਉਚੇਚੇ ਤੌਰ ਤੇ ਧੰਨਵਾਦੀ ਹਾਂ। ਡਾਕਟਰ ਸਾਹਿਬ ਹੁਣ ਅਮਰਜੀਤ ਸਿੰਘ ਹੋਣਾ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਭੇਜ ਸਿੰਘ ਵੜੈਚ, ਪ੍ਰਬੰਧਕ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ, ਜੋ ਟਰਾਈ ਸਟੇਟ ਦੀ ਸਭ ਤੋਂ ਪੁਰਾਣੀ ਔਰ ਵੱਡੀ ਸੁਸਾਇਟੀ ਹੈ, ਜਿਸ ਦੀ ਛਤਰ ਛਾਇਆ ਹੇਠ ਅਗਵਾਈ ਦੇ ਹੇਠ ਹਰ ਸਾਲ ਦੀ ਤਰ੍ਹਾਂ ਮਨਾਟਨ ਦੇ ਵਿੱਚ 36ਵੀਂ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ। ਟਰਾਈ ਸਟੇਟ ਤੋਂ ਵੱਧ ਕੇ ਦੂਰ ਦੁਰਾਡੇ ਤੋਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਇੱਥੇ ਹੁਮਾ ਕੇ ਪਹੁੰਚ ਰਹੀਆਂ ਹਨ ਔਰ ਇੱਕ ਜਲਾਉ ਨਿਕਲ ਰਿਹਾ ਹੈ। ਇਹ ਇੱਕ ਸਾਡੇ ਵਾਸਤੇ ਇਤਿਹਾਸਕ ਦਿਨ ਹੈ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਾਜੇ ਖਾਲਸਾ ਦੀ ਸਾਜਨਾ ਕੀਤੀ ਸੀ। ਉਹਨੂੰ ਯਾਦ ਕਰਦੇ ਹੋਇਆਂ ਹਰ ਸਾਲ ਦੀ ਤਰ੍ਹਾਂ ਅਸੀਂ ਇੱਥੇ ਮਨਾਟਨ ਦੇ ਵਿੱਚ ਸਿੱਖ ਡੇ ਪਰੇਡ ਕਰਦੇ ਹਾਂ। ਉਸੇ ਤਰ੍ਹਾਂ ਹੀ ਅੱਜ ਜਿੰਨੇ ਵੀ ਇੱਥੇ ਸੰਗਤਾਂ ਆਈਆਂ ਉਹਨਾਂ ਨੂੰ ਜਿਆ ਕਿਹਾ ਜਾਂਦਾ ਹੈ ਔਰ ਤੁਹਾਡਾ TV 84 ਦਾ ਦਿਲੋਂ ਬਹੁਤ ਹੀ ਧੰਨਵਾਦ ਹੈ, ਜੋ ਹਰ ਸਾਲ ਦੀ ਤਰ੍ਹਾਂ ਤੁਸੀਂ ਸਾਰੀ ਪਰੇਡ ਨੂੰ ਕਵਰ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਚਲੋ ਇੱਧਰ ਨੂੰ ਕਰ ਲਓ ਭਾਜੀ, ਉੱਧਰ ਜਗ੍ਹਾ ਖਾਲੀ ਕਰ ਦਿਓ ਪਲੀਜ਼। ਜਗ੍ਹਾ ਖਾਲੀ ਕਰੋ। ਜਗ੍ਹਾ ਖਾਲੀ ਕਰ ਦਿਓ ਜੀ। ਕੀ ਹਾਲ ਚਾਲ ਹੈ? ਸੱਜਣ ਸਿੰਘ ਜੀ ਜਿਹੜੇ ਸੰਤ ਸਾਗਰ ਗੁਰੂ ਘਾਟ ਤੇ ਜਿਹੜੇ ਕੀਰਤਨੀਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 84 TV ਰਾਹੀਂ ਆਪ ਸਮੂਹ ਸੰਗਤਾਂ ਨੂੰ ਖਾਲਸਾ ਸਿਰਜਣ ਦਿਵਸ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਅੱਜ ਬੜੀ ਜਾਹੋ ਜਹਾਜ਼ ਨਾਲ ਸਾਰੇ ਟਰਾਈ ਸਟੇਟ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਨੇ। ਅੱਜ ਦੀ ਜੋ 36ਵੀਂ ਪਰੇਡ ਹੈ ਬੜੀ ਖੁਸ਼ੀ ਨਾਲ ਕੱਢੀ ਜਾ ਰਹੀ ਹੈ। ਸਮੂਹ ਸੰਗਤਾਂ ਅੱਜ ਨਜ਼ਾਰਾ ਲੈ ਰਹੀਆਂ। ਮਹਾਰਾਜ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਗੁਰਦੁਆਰਾ ਸੰਤ ਸਾਗਰ ਦੀ ਸਮੂਹ ਸੰਗਤ ਵੱਲੋਂ ਖਾਲਸਾ ਪਰੇਡ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸੋ ਵਿਊਅਰਸ, ਹੋਬੋਕਨ ਨਿਊ ਜਰਸੀ ਤੋਂ ਜਿਹੜੇ ਸ਼ਹਿਰ ਤੋਂ ਜਿਹੜੇ ਆਪਣੇ ਰਵੀ ਭੱਲਾ ਜੀ ਨੇ, ਜਿਹੜੇ ਮੇਅਰ ਨੇ ਰਵਿੰਦਰ ਭੱਲਾ ਜੀ, ਸੋ ਉਹਨਾਂ ਨਾਲ ਗੱਲਬਾਤ ਕਰਨ ਜਿਹੜੇ ਮੇਅਰ ਨੇ ਨਿਊ ਜਰਸੀ ਦੇ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। We are very, very happy to be here. Sikh Day Parade with Vaisakhi, a time to celebrate, uplift the community, and make sure that we have representation. You see Sikh police officers serving New York City very proudly. We see Sikhs in elected office, public service. Seva is part of Sikhi. This is what our Guruji's taught us. And public service is very important. And it's great to see the leadership from Richmond Hill leading this tradition that I've been coming to since I was a young man. For over 20 years now. So a lot of credit and gratitude to the and Richmond Hill Society Gurdwara too. Thank you so much. Thank you. ਹਾਂਜੀ, ਸੋ ਦੀਦਾਰ ਸਿੰਘ ਚੀਮਾ ਜੀ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅੱਜ ਸਮੂਹ ਸਿੱਖ ਜਨਤ ਨੂੰ ਅੱਜ ਸਿੱਖ ਡੇ ਦੀਆਂ ਪਰੇਡ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਔਰ ਸਾਡੇ ਨਾਲ ਅੱਜ ਹਬੋਕਨ ਦੇ ਵਿੱਚ ਆਪਣੇ ਜਿਹੜੇ ਨੇ ਮੇਅਰ ਸਾਹਿਬ ਵੀ ਸਾਡੇ ਨਾਲ ਨੇ, ਭੱਲਾ ਸਾਹਿਬ ਆਹੀ, ਇਹਨਾਂ ਦੇ ਵੀ ਲੱਖ ਲੱਖ ਵਧਾਈ ਦਿੰਦੇ ਆ ਕਿ ਸਾਡੇ ਸਿੱਖ ਡੇ ਪਰੇਡ ਦੇ ਵਿੱਚ ਪਹੁੰਚੇ ਹਨ। ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵਿਊਅਰਸ, TV 84 ਦੇ ਮਾਧਿਅਮ ਰਾਹੀਂ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਇਕੱਠ ਆਪਣੀਆਂ ਸਿੱਖ ਸੰਗਤਾਂ ਦਾ, ਔਰ ਖਾਲਸਾ ਦੇ ਝੰਡੇ ਵੀ ਉਹ ਝੂਲ ਰਹੇ ਨੇ।
ਔਰ ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਨਗਰ ਕੀਰਤਨ ਦੀ ਆਗਾਜ਼ ਹੋਣ ਜਾ ਰਿਹਾ, ਸਿੱਖ ਡੇ ਦਾ ਆਗਾਜ਼ ਹੋਣ ਜਾ ਰਿਹਾ। ਸੋ ਵਾਸ਼ਿੰਗਟਨ DC ਤੋਂ, ਵਰਜੀਨੀਆ ਤੋਂ ਭਾਈ ਨਰਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਅਸੀਂ ਅਦਾਰਾ TV 84 ਦਾ ਜਿਹੜਾ ਕਿ ਹਮੇਸ਼ਾ ਹੀ ਪਿਛਲੇ 12 ਸਾਲ ਤੋਂ ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ, ਉਹਨਾਂ ਦਾ ਤੇ ਸਮੁੱਚੀ ਟੀਮ ਦਾ ਡਾਕਟਰ ਅਮਰਜੀਤ ਸਿੰਘ ਦੀ ਰਹਿਨੁਮਾਈ ਥੱਲੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਵੀ ਪੰਥਕ ਕਾਜ਼ ਹੁੰਦਾ ਹੈ ਨਾਰਥ ਅਮਰੀਕਾ ਵਿੱਚ ਕਿਤੇ ਵੀ ਇਹ ਪੁੱਜ ਕੇ ਉੱਥੇ ਪਹੁੰਚਦੇ ਹਨ ਔਰ ਬੜੇ ਠੀਕ ਤਰੀਕੇ ਨਾਲ ਜਿਹੜੀ ਹੈ ਕਵਰੇਜ ਦਿੰਦੇ ਹਨ। ਔਰ ਮੈਂ ਸਮਝਦਾ ਹਾਂ ਸਭ ਤੋਂ ਪਹਿਲਾਂ ਪੂਰੇ ਜਿੰਨੇ ਵੀ ਨਾਰਥ ਅਮਰੀਕਾ ਦੁਨੀਆ ਭਰ ਵਿੱਚ ਸਿੱਖ ਸੁਣ ਰਹੇ ਨੇ, ਇਹਨਾਂ ਦਾ ਸੱਚੋ ਸੱਚ ਪ੍ਰੋਗਰਾਮ ਜੋ ਸ਼ਾਮ ਨੂੰ ਈਸਟ ਕੋਸਟ ਨਿਊਯਾਰਕ ਦੇ ਟਾਈਮ ਨਾਲ 7:30 ਤੋਂ 9 ਵਜੇ ਤੱਕ ਹੁੰਦਾ ਹੈ, ਉਹਦੇ ਵਿੱਚ ਜਿੱਥੇ ਦੁਨੀਆ ਦਾ ਆਪਣੇ ਧਰਮ ਦਾ ਬਹੁਤ ਹੀ ਚੰਗੇ ਤਰੀਕੇ ਨਾਲ ਡਾਕਟਰ ਅਮਰਜੀਤ ਸਿੰਘ, ਬੀਬਾ ਨੀਲਮ ਕੌਰ ਇਹ ਜਿਹੜੇ ਨੇ ਉਹ ਦੁਨੀਆ ਨੂੰ ਦੱਸਦੇ ਨੇ ਕਿ ਸਾਡੇ ਨਾਲ ਕੀ ਵਾਪਰ ਰਿਹਾ ਹੈ, ਉਹਦੇ 'ਚੋਂ ਸਿੱਖ ਕੌਮ ਦਾ ਕੀ ਨਿਕਲ ਸਕਦਾ ਹੈ, ਉਹ ਹਰ ਭੈਣ ਭਰਾ ਨੂੰ ਸੁਣਨਾ ਚਾਹੀਦਾ ਹੈ। ਅੱਜ ਜੋ ਅਸੀਂ ਉਚੇਚੇ ਤੌਰ ਤੇ ਵਰਜੀਨੀਆ, ਵਾਸ਼ਿੰਗਟਨ ਤੋਂ ਪੂਰੇ ਜਥੇ ਨਾਲ ਇੱਥੇ ਪਹੁੰਚੇ ਹੋਏ ਹਾਂ ਕਿਉਂਕਿ 36ਵੀਂ ਨੈਸ਼ਨਲ ਡੇ ਪਰੇਡ ਜਿਹੜੀ ਕਿ 1984 ਦੇ ਹਰਮੰਦਰ ਸਾਹਿਬ ਅਕਾਲ ਤਖਤ ਦੇ ਅਟੈਕ ਹੋਣ ਤੋਂ ਬਾਅਦ ਸ਼ੁਰੂ ਹੋਈ ਸੀ ਔਰ ਜੋ ਭਾਰਤੀ 15 ਅਗਸਤ ਦੀ ਪਰੇਡ ਸੀ ਉਹਨੂੰ ਨਕਾਰਿਆ ਸੀ ਸਿੰਘਾਂ ਨੇ ਔਰ ਅੱਜ ਠਾਠਾਂ ਮਾਰਦਾ ਦੁਨੀਆ ਭਰ ਵਿੱਚੋਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਹਨ ਉਸ ਹਿੰਦੁਸਤਾਨ ਦੀ ਬ੍ਰਾਹਮਣਵਾਦ ਨਾਜ਼ੀ ਸਰਕਾਰ ਨੂੰ ਦੱਸਣ ਵਾਸਤੇ ਕਿ ਤੁਸੀਂ ਜੋ ਪਿਛਲੇ ਲੰਮੇ ਸਮੇਂ ਵਿੱਚ 1947 ਤੋਂ ਬਾਅਦ ਔਰ ਖਾਸ ਕਰਕੇ ਜੂਨ 1984 ਨਵੰਬਰ 1984 ਤੋਂ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਹੋਈ ਹੈ ਔਰ ਜੋ ਪਿਛਲੇ ਸਾਲ ਵਿੱਚ ਤੁਸਾਂ ਨੇ ਇੰਟਰਨੈਸ਼ਨਲ ਲੈਵਲ ਤੇ ਜੋ ਹੈ ਉਹ ਸਾਡੇ ਸਿੰਘਾਂ ਨੂੰ 6 ਮਈ ਨੂੰ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਔਰ 15 ਜੂਨ ਨੂੰ ਭਾਈ ਅਵਤਾਰ ਸਿੰਘ ਖੱਡੇ ਨੂੰ ਸਲੋ ਪੁਆਇਜ਼ਨਿੰਗ ਨਾਲ UK ਵਿੱਚ ਔਰ 18 ਜੂਨ ਨੂੰ ਸਾਡੇ ਸਤਿਕਾਰਯੋਗ ਹਰਦੀਪ ਸਿੰਘ ਨਿੱਜਰ ਉਹਨਾਂ ਤੋਂ ਤੁਸਾਂ ਸਾਰੀ ਗੁਰਦੁਆਰਾ ਸਾਹਿਬ ਵਿੱਚ ਸ਼ਹੀਦ ਕੀਤਾ ਹੈ। ਅੱਜ ਦੇਖ ਲਓ ਇਹ ਦੁਨੀਆ ਭਰ ਵਿੱਚ ਠਾਠਾਂ ਮਾਰਦਾ ਇਕੱਠ ਜਿਹੜਾ ਹੈ ਸਿਰਫ ਤੇ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਥੱਲੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਖਾਲਿਸਤਾਨ ਨੂੰ ਸਮਰਪਿਤ ਹੈ। ਆਂਦੀ ਅਸੀਂ ਹਿੰਦੁਸਤਾਨ ਨੇ ਜੋ RSS ਨੇ ਜੋ ਬਾਦਲਾਂ ਦਾ ਥਾਪਿਆ ਹੋਇਆ ਜਥੇਦਾਰ ਸੀ ਰਘਬੀਰ ਉਸ ਨੂੰ ਇੱਥੇ ਭੇਜਿਆ ਹੋਇਆ ਸੀ ਕਿ ਬਾਹਰ ਸਿੱਖਾਂ ਨੂੰ ਜਿਹੜਾ ਹੈ ਉਹ ਜਾ ਕੇ ਆਪਸੀ ਲੜਾਉਣ ਵਾਸਤੇ ਸਿੱਖਾਂ ਨੇ ਬੜੀ ਸੂਝ-ਬੂਝ ਨਾਲ ਜਿਨ੍ਹਾਂ ਵੀਰਾਂ ਨੇ ਸੱਦਿਆ ਵੀ ਸੀ ਉਹਨਾਂ ਨੇ ਵੀ ਨਕਾਰ ਦਿੱਤਾ ਹੈ। ਅਕਾਲ ਪੁਰਖ ਕਿਰਪਾ ਕਰਨ ਇਹਨਾਂ ਦਾ ਜੋ ਬਣਦਾ ਅਕਾਲ ਤਖਤ ਦੇ ਜਥੇਦਾਰ ਦਾ ਬਾਕੀ ਸਭ ਦਾ ਕੰਮ ਹੈ ਪੰਜਾਬ ਵਿੱਚ ਅਦਾ ਨਹੀਂ ਕਰ ਰਹੇ ਕਿਉਂਕਿ ਲੰਮੇ ਸਮੇਂ ਤੋਂ ਸਾਡੇ ਨੌਜਵਾਨ ਜਿਹੜੇ ਜੇਲ੍ਹਾਂ ਵਿੱਚ ਬਿਨਾਂ ਕਿਸੇ ਜੇਲ੍ਹ ਪੂਰੀ ਹੋਣ ਤੋਂ ਵੀ ਬੰਦ ਹਨ ਉਹਨਾਂ ਦੀ ਇਹ ਬਿਲਕੁਲ ਸਪੋਰਟ ਨਹੀਂ ਕਰ ਰਹੇ ਔਰ ਜੋ ਅਮਰਤਪਾਲ ਸਿੰਘ ਉਹਨਾਂ ਦੇ ਸਾਥੀਆਂ ਨੂੰ ਬਿਨਾਂ ਕਿਸੇ ਗੱਲ ਤੋਂ ਜੋ ਧਰਮ ਦਾ ਪ੍ਰਚਾਰ ਕਰ ਰਹੇ ਸਨ ਉਹਨਾਂ ਦੇ NSA ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਔਰ ਸਾਲ ਬਾਅਦ ਇਹਨਾਂ ਨੇ ਉਹਨਾਂ ਦੀ NSA ਫੇਰ ਪੱਕੀ ਕਰ ਦਿੱਤੀ ਹੈ। ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਬਾਹਰ ਸਿੱਖਾਂ ਦਾ ਜੋ ਦੁਨੀਆ ਭਰ ਵਿੱਚ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਤਹਿਤ ਅਸੀਂ ਬਹੁਤ ਹੀ ਜਲਦੀ ਤੋਂ ਜਲਦੀ ਜਿਹੜਾ ਹੈ ਆਪਣਾ ਖਾਲਿਸਤਾਨ ਸਿਰਜ ਕੇ ਰਹਾਂਗੇ। ਖਾਲਿਸਤਾਨ ਖਾਲਿਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ। ਸੋ ਵਿਊਅਰਸ ਸਿੱਖ ਡੇ ਪਰੇਡ ਦਾ ਜਿਹੜਾ ਆਗਾਜ਼ ਹੋਣ ਜਾ ਰਿਹਾ ਅਰਦਾਸ ਦੇ ਨਾਲ ਔਰ ਥੋੜੇ ਹੀ ਪਲਾਂ ਦੇ ਵਿੱਚ ਸਿੱਖ ਡੇ ਪਰੇਡ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ। ਸੋ ਸਾਡੇ ਨਾਲ ਕੰਗ ਸਾਹਿਬ ਮੌਜੂਦ ਨੇ ਜਿਹੜੇ ਹਿਊਮਨ ਰਾਈਟਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਇਹ 36ਵੀਂ ਸਿੱਖ ਡੇ ਪਰੇਡ ਆ ਜਿਹੜੀ ਕਿ ਸਿੱਖਾਂ ਦੀ ਇੱਕ ਆਪਣੀ ਆਜ਼ਾਦੀ ਨੂੰ ਦਾ ਪ੍ਰਤੀਕ ਵਾ। ਵਿਸਾਖੀ ਦੇ ਸੰਬੰਧ ਦੇ ਵਿੱਚ ਇਹ ਕੱਢੀ ਜਾਂਦੀ ਆ ਹਰ ਸਾਲ ਦੀ ਤਰ੍ਹਾਂ। ਇਹ ਜਿਹੜੀ ਪਰੇਡ ਆ ਪੂਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ ਆ ਜੋ ਫਲੋਟ ਵਾ
ਉਹ 12:45 ਤੇ ਐਗਜ਼ੈਕਟਲੀ ਮਾਰਚ ਕਰੇਗਾ। ਉਹਦੇ ਮੋਹਰੇ ਆਪਣੇ 5 ਪਿਆਰਿਆਂ ਦੀ ਰਹਿਨਮਾਈ ਦੇ ਅੰਦਰ 5 ਨਿਸ਼ਾਨਚੀ, ਉਹਦੇ ਨਾਲ ਜਿੰਨੇ ਵੀ ਸਾਡੇ ਬੈਂਡ ਨੇ NYPD ਸਾਡੇ ਆਪਣੇ ਹਨ ਉਹ ਸਾਰੇ ਅੱਗੇ ਮਾਰਚ ਕਰਨਗੇ। ਨਗਾਰੇ ਦਾ ਉਦੋਂ ਅੱਗੇ ਮਾਰਚ ਕਰੇਗਾ। ਚੇਚੇ ਤੌਰ ਤੇ ਮੈਂ ਸਮਝਦਾ ਕਿ ਜਿੰਨਾ ਮੀਡੀਆ ਆਇਆ ਅੱਜ, ਇਹ TV 84 ਇਹਨਾਂ ਦੀ ਆਪਣੀ ਸਟੇਜ ਵੀ ਆ 24 ਸਟਰੀਟ ਤੇ ਮੈਡੀਸਨ ਤੇ, ਜਿੰਨੀਆਂ ਵੀ ਇੰਟਰਵਿਊਆਂ ਸਾਰਿਆਂ ਨੂੰ ਜਿੰਨੇ ਸਾਡੇ ਇਲੈਕਟਡ ਅਫੀਸ਼ੀਅਲ ਨੇ, ਅਸੀਂ ਅੱਜ ਇਸ ਪਰੇਡ ਵਿੱਚ ਸ਼ਾਮਲ ਹੋਣ ਦਾ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਇਸ ਸਿੱਖ ਡੇ ਪਰੇਡ ਦੀ ਰੌਣਕ ਵਧਾਉਣ ਲਈ ਬੱਚੇ, ਬਜ਼ੁਰਗ, ਮਾਤਾਵਾਂ, ਸੋ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ, ਬੱਚੇ ਮੌਜੂਦ ਨੇ, ਬੜੇ ਐਕਸਾਈਟਡ ਨੇ। ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਨਾਲ ਚਾਹੋਗੇ ਯੂ ਫੀਲ? ਅਸੀਂ ਬਸ ਇਹ ਕਹਿਣਾ ਚਾਹੁੰਦੇ ਹਾਂ, ਪਹਿਲੀ ਗੱਲ ਸਿੱਖ ਸਾਜਨਾ ਦਿਵਸ ਦੀ ਵਧਾਈ ਹੋਏ, ਤੇ ਦੂਜੀ ਗੱਲ ਸਾਰੇ ਨਗਰ ਕੀਰਤਨ ਨੂੰ ਇੰਜੋਏ ਕਰਨ। ਸਤਿ ਸ਼੍ਰੀ ਅਕਾਲ। ਮੈਂ ਵੀ ਜੋ ਸੀਰਤ ਨੇ ਕਿਹਾ ਉਹੀ ਕਹਿਣਾ ਚਾਹੁੰਦਾ, ਤੇ ਮੈਂ ਚਾਹੁੰਦਾ ਕਿ ਸਾਰੇ ਲੋਕ ਜਿਹੜਾ ਨਗਰ ਕੀਰਤਨ ਇੰਜੋਏ ਕਰਨ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਬੱਚੇ ਲੈ ਕੇ ਆਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਹੈ ਜੀ। ਤੁਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਓ ਜੀ, ਉਹਨਾਂ ਨੂੰ ਦੱਸੋ ਜੀ ਖਾਲਸਾ ਪੰਥ ਬਾਰੇ, ਖਾਲਸਾ ਸਾਜਣਾ ਦਿਵਸ ਬਾਰੇ, ਕਿੱਦਾਂ 10ਵੇਂ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਿਰਜਿਆ, ਤੇ ਲਾਡਲੀਆਂ ਫੌਜਾਂ ਖਾਲਸਾ ਸਾਹਿਬ ਦੀਆਂ ਸਾਰੀਆਂ ਬਾਰੇ ਬੱਚਿਆਂ ਨੂੰ ਦੱਸੋ ਜੀ, ਬੱਚਿਆਂ ਨੂੰ ਸਿੱਖੀ ਨਾਲ ਜੋੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਬਸ ਮੈਂ ਹੀ ਕਹਾਂਗੀ, ਇਸ ਡੇ ਦੀ ਬੜੀ 1 ਸਾਲ ਦੀ ਵੇਟ ਹੁੰਦੀ ਹੈਗੀ। ਇਹ ਸਾਡੇ ਵਾਸਤੇ ਬਹੁਤ ਵੱਡਾ ਦਿਨ ਹੈਗਾ, ਬਹੁਤ ਵੱਡਾ ਦਿਨ ਹੈਗਾ। ਹਾਂਜੀ, ਕਿੱਦਾਂ ਫੀਲ ਕਰ ਰਹੇ ਹੋ? ਕੀ ਮੈਸੇਜ ਦੇਣਾ ਚਾਹੋਗੇ? ਵਧੀਆ, ਬਹੁਤ ਵਧੀਆ ਮਹਿਸੂਸ ਕਰ ਰਹੇ ਹੈਗਾ। ਅੱਛਾ ਲੱਗ ਰਿਹਾ, ਸਾਰੇ ਲੋਕ ਇਕੱਠੇ ਹੋਏ ਆ, ਪੁਰਾਣੇ ਦੋਸਤ ਮਿਲਦੇ ਨੇ, ਬਹੁਤ ਵਧੀਆ ਲੱਗ ਰਿਹਾ। ਥੈਂਕ ਯੂ। ਹਾਂਜੀ ਭੈਣ ਜੀ। ਖਾਲਸਾ ਬਣਾਇਆ ਸਾਡੇ ਗੁਰੂ ਜੀ ਨੇ, ਬਾਈ ਖਾਲਸਾ, ਵਾਹਿਗੁਰੂ ਫਤਿਹ ਜੀ। ਪੰਥ ਖਾਲਸਾ ਬਣਾਇਆ ਸਾਡੇ ਗੁਰੂ ਸਿੰਘ ਜੀ ਨੇ। ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੀ ਸਾਰੀ ਸੰਗਤ ਉੱਦਾਂ ਹੀ ਮਨਾ ਰਹੀ ਹੈਗੀ। ਹਾਂਜੀ, ਬਾਈ ਖਾਲਸਾ, ਵਾਹਿਗੁਰੂ ਫਤਿਹ। And we wanted to have them experience the same, to connect with our roots, Punjabi culture, and this is the best moment for Vaisakhi parade. How do you feel, beta? I feel good. This is actually my second time. I was little when I got here, so I don't remember anything. But now I think I'll remember. First, it was in a stroller. It was? And what about you? I love it. It's just because this is my first time here. I like when they are going to throw it and then we catch it. ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਬਹੁਤ ਅੱਛਾ ਲੱਗ ਰਿਹਾ ਹੈ ਤੇ ਇਸ ਕਲਚਰ 'ਚ ਇਸ ਕੰਟਰੀ 'ਚ ਆ ਕੇ ਆਪਣਾ ਕਲਚਰ ਐਕਸਪੋਜ਼ ਕਰਨਾ, ਲੋਕਾਂ ਨੂੰ ਸਾਰਿਆਂ ਨੂੰ ਦੱਸਣਾ ਆਪਣੇ ਕਲਚਰ ਬਾਰੇ ਇਜ਼ ਦ ਵੈਰੀ ਬੈਸਟ ਥਿੰਗ ਹੀਅਰ। ਸੋ ਥੈਂਕ ਯੂ। ਜਗਜੀਤ ਸਿੰਘ ਬੇਦੀ। ਜਗਜੀਤ ਸਿੰਘ ਬੇਦੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਹਰ ਸਾਲ ਦੀ ਤਰ੍ਹਾਂ ਅੱਜ ਵੀ ਫਿੱਟ ਲੱਗ ਰਹੇ ਨੇ, ਇਸ ਸਾਲ ਵੀ। ਸੋ ਇਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤੇ ਇੱਕੋ ਗੱਲ ਕਹਾਂਗਾ, ਮਾਨਸ ਕੀ ਜਾਤ ਏਕੋ ਪਹਿਚਾਨ। ਬਿਲਕੁਲ। ਦੂਸਰੀ ਗੱਲ ਇਹ ਹੈਗੀ ਹੈ ਕਿ ਸਾਡੇ ਤੋਂ ਕੋਈ ਰੂਹਾਨੀ ਰੂਹ ਹੈਗੀ ਆ ਕਿ ਜਿਹੜੀ ਸਾਰਿਆਂ ਨੂੰ ਇਸ ਇਕੱਠਾ ਕਰਦੀ ਹੈ, ਤੇ ਅਸੀਂ ਸਾਰੇ ਆਪਣੇ ਰਲ ਮਿਲ ਕੇ ਵਾਹਿਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਜਿਹੜੀ ਸਾਡੇ ਸਿਰ ਤੇ ਸਾਡਾ ਤਾਜ ਆ, ਅਸੀਂ ਜਗਤ ਵਿੱਚ ਦਿਖਾ ਸਕਦੇ ਆ। ਤੇ ਨਾਲ ਸਾਡੇ ਅੱਜ ਆਈ ਐਮ ਵੈਰੀ ਪ੍ਰਾਊਡ ਟੂ ਅਨਾਉਂਸ ਕਿ ਸਾਡੇ ਨਾਲ ਡਿਪਾਰਟਮੈਂਟ ਆਫ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਹੈਗਾ ਹੈ, ਜਿਹੜੇ ਸਾਡੇ ਨਾਲ ਅੱਜ ਸ਼ਿਰਕਤ ਕਰ ਰਹੇ ਨੇ ਇਹਦੇ ਵਿੱਚ। ਤੇ ਮੈਂ ਇਹੋ ਗੱਲ ਕਹਾਂਗਾ ਕਿ ਸਾਨੂੰ ਲੋਕਾਂ ਨੂੰ ਹੋਰ ਸਟਰੈਂਥ ਚਾਹੀਦੀ ਹੈ, ਪਿਆਰ ਚਾਹੀਦਾ, so we can show the world who we are, and that's the way। ਫਿਰ ਮੈਂ ਸਾਰਿਆਂ ਨੂੰ ਕਹਾਂਗਾ, ਸਾਰੇ ਹੱਸਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ।
ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਬਣਾਇਆ, ਖਾਲਸੇ ਦਾ ਸਿਰਜਣਾ ਦਿਵਸ ਮਨਾਉਂਦੇ ਹੋਇਆ ਅਰਥਾਤ ਵਿਸਾਖੀ ਦਾ ਦਿਹਾੜਾ ਮਨਾਉਂਦੇ ਆ ਹਰ ਸਾਲ ਦੀ ਤਰ੍ਹਾਂ ਸਮੁੱਚੀਆਂ ਸੰਗਤਾਂ ਦਾ ਸਹਿਯੋਗ ਪ੍ਰਾਈਜ਼ ਸਟੇਟ ਦੇ
ਉਹ ਸੇਵਾ ਕਰ ਰਹੇ। ਮੇਰਾ ਇੱਕ ਛੋਟਾ ਜਿਹਾ ਬੱਚਾ ਬੜੀ ਪਿਆਰੀ ਦਸਤਾਰ ਸਜਾ ਕੇ ਇਸ ਨਗਰ ਕੀਰਤਨ ਵਿੱਚ ਸੇਵਾ ਕਰ ਰਿਹਾ ਸੀ। ਮੈਂ ਨਾ ਪੁੱਛਦੀ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਸਾਡਾ ਜਿਹੜਾ ਬੜਾ ਹੀ ਖੁਸ਼ੀ ਦਾ ਦਿਨ ਹੈ ਜੀ ਕਿ ਅੱਜ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਸਾਡਾ ਖਾਲਸਾ ਜਿਹੜਾ ਉਹਨੂੰ ਇੱਕ ਵੱਖਰੀ ਹੀ ਪਛਾਣ ਦਿੱਤੀ ਸੀਗੀ। ਤੇ ਅੱਜ ਉਸ ਦਿਨ ਤੋਂ ਅੱਜ ਦੇ ਦਿਨ ਤੋਂ ਖਾਸ ਕਰਕੇ ਕਿ ਜਿਹੜਾ ਸਾਡਾ ਖਾਲਸਾ ਨੂੰ ਇੱਕ ਵੱਖਰੀ ਪਛਾਣ ਮਿਲੀ ਸੀਗੀ, ਇਸ ਕਰਕੇ ਅੱਜ ਅਸੀਂ ਇੰਨੇ ਉਤਸਵ ਨਾਲ ਸਾਰੇ ਅਸੀਂ ਨਗਰ ਕੀਰਤਨ ਕਰ ਰਹੇ ਹਾਂ, ਜਿਹਨੂੰ ਇੰਗਲਿਸ਼ ਵਿੱਚ ਸਿਟੀ ਪਰੇਡ ਕਹਿੰਦੇ ਨੇ। ਵੈਰੀ ਗੁੱਡ, ਵੈਰੀ ਨਾਈਸ, ਬੜਾ ਪਿਆਰਾ ਬੋਲਿਆ ਬੱਚੇ ਨੇ। ਸੋ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਉਣਾ ਚਾਹੀਦਾ ਨਗਰ ਕੀਰਤਨਾਂ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਲੱਗੇ ਆਪਣੀ ਸਿੱਖੀ ਬਾਰੇ, ਆਪਣੇ ਧਰਮ ਬਾਰੇ, ਆਪਣੇ ਖਾਲਸੇ ਬਾਰੇ। ਬਹੁਤ ਹੀ ਵਧੀਆ ਮੈਸੇਜ ਦਿੱਤਾ ਬੱਚੇ ਨੇ। ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਹਿਨਮਾਈ ਹੇਠ ਜਿਹੜੀ ਹੈ ਇਹ ਸਿੱਖ ਡੇ ਪਰੇਡ ਦਾ ਆਗਾਜ਼ ਹੋ ਚੁੱਕਿਆ। ਪੰਜ ਪਿਆਰਿਆਂ ਦੀ ਅਗਵਾਈ ਦੀ ਹੇਠ ਜਿਸ ਤਰ੍ਹਾਂ ਕਿ ਨਗਾਰਿਆਂ ਦਾ ਜਿਹੜਾ ਫਲੋਟ ਸੀ ਉਹ ਵੀ ਜਾ ਚੁੱਕਿਆ ਹੈ। NYPD ਦਾ ਜਿਹੜਾ ਵੀ ਫਲੋਟ ਜਾ ਚੁੱਕਿਆ ਹੈ। ਸੋ ਪਿੱਛੇ ਤੁਸੀਂ ਦੇਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਬੜੇ ਹੀ ਵਧੀਆ ਤਰੀਕੇ ਨਾਲ ਜਿਹੜੇ ਕਲਰਫੁੱਲ ਜਿਹੜੇ ਫੁੱਲਾਂ ਦੇ ਨਾਲ ਜਿਹੜਾ ਸਜਾਇਆ। ਉਹ ਸੇਵਾਦਾਰ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ, ਔਰ ਗੁਰੂ ਦੇ ਜਿਹੜੇ ਕੀਰਤਨੀਏ ਨੇ ਉਹ ਜਿਹੜੇ ਕੀਰਤਨ ਨਾਲ ਆਪਣੀ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਬਹੁਤ ਹੀ ਵਧੀਆ ਕਲਰਫੁੱਲ ਜਿਹੜੀ ਹੈ ਪਰੇਡ ਹੈ, ਇਹ ਜਿਹੜੀ ਸਿੱਖ ਡੇ ਪਰੇਡ ਹੈ ਬਹੁਤ ਹੀ ਵਧੀਆ ਕਲਰਫੁੱਲ ਹੈ। ਤੁਸੀਂ ਦੇਖ ਰਹੇ ਹੋ ਕੇਸਰੀ ਨਿਸ਼ਾਨ, ਕੇਸਰੀ ਝੰਡੇ, ਕੇਸਰੀ ਦਸਤਾਰਾਂ ਔਰ ਕੇਸਰੀ ਜਿਹੜੇ ਦੁਪੱਟੇ ਨੇ ਉਹਨਾਂ ਨਾਲ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਜਿਹੜੀਆਂ ਝਲਕੀਆਂ। ਸੋ ਅਸੀਂ ਤੁਹਾਨੂੰ ਜਿਹੜੇ ਵੱਖਰੇ ਜਿਹੜੇ ਫਲੋਟ ਆ ਰਹੇ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਸਿੱਖ ਸੰਗਤਾਂ ਬੜੇ ਹੀ ਅਦਾਬ ਨਾਲ ਜਿਹੜੀ ਹੈ ਇਸ ਸਿੱਖ ਡੇ ਪਰੇਡ ਦਾ ਹਿੱਸਾ ਬਣੇ ਨੇ। ਆਪਾਂ ਗੱਲਬਾਤ ਵੀ ਕਰਾਂਗੇ ਸਿੱਖ ਸੰਗਤਾਂ ਦੇ ਨਾਲ। ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਇਕੱਠ ਸਿੱਖ ਸੰਗਤਾਂ ਦਾ ਤੁਸੀਂ ਦੇਖਦੇ ਹੋ, ਬੜੇ ਹੀ ਅਦਬ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ ਜਿਹੜੀਆਂ ਸਿੱਖ ਸੰਗਤਾਂ ਇਸ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ। ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਕੈਮਰੇ ਵਿੱਚ ਆ ਗਏ ਨੇ, ਆਓ ਤੁਸੀਂ ਗੱਲਬਾਤ ਕਰੀਏ। ਹਾਂਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮੈਂ ਸਮੂਹ ਸੰਗਤ ਨੂੰ ਅੱਜ ਲੱਖ ਵਧਾਈ ਦਿੰਦਾ ਹਾਂ ਕਿ ਅੱਜ ਖਾਲਸਾ ਸਾਜਨਾ ਦਿਵਸ ਦੇ ਉੱਤੇ ਕਹਿੰਦੇ ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ, ਸਿੱਖ ਪੰਥ ਸਜਾਇਆ ਕਲਗੀਆਂ ਵਾਲੇ ਨੇ। ਅੱਜ ਇਸ ਸੰਸਾਰ ਦੀ ਹਰ ਇੱਕ ਧਰਤੀ ਦੇ ਉੱਤੇ ਖਾਲਸਾ ਪੰਥ ਨੂੰ ਦੇਖਦੇ ਹਾਂ ਕਿ ਸਾਜਨਾ ਦਿਵਸ ਦੇ ਪਿਛਲੇ ਵੇ ਕਾਲਗਰੀ ਹੋਇਆ, ਹੁਣ ਅੱਜ ਇੱਥੇ ਆ ਆਪਣੇ ਸਾਊਥ ਹਾਲ ਵੀ ਹੋਇਆ UK ਦੇ ਵਿੱਚ। ਅਸੀਂ ਜਿਹੜੇ ਆ ਹਰ ਜਗ੍ਹਾ ਦੇ ਉੱਤੇ ਤੇ ਖਾਸ ਕਰਕੇ ਮੈਂ ਅੱਜ ਸਾਰੇ ਜਗਤ ਨੂੰ ਲੱਖ ਵਧਾਈ ਦਿੰਦਾ। ਉਸ ਦੇ ਨਾਲ ਮੈਂ ਮੀਡੀਆ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਕਿ ਸਾਨੂੰ ਜਿਹੜਾ ਮੈਂ ਅਟੈਂਡ ਕਰ ਰਹੇ ਹਨ ਉਹ ਸਾਡੀ ਜਿਹੜੀ ਆ ਵੀਡੀਓ ਜਿਹੜੇ ਆ ਮੈਂ ਸਰਵਿਸ ਕਰ ਰਿਹਾ। ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਦੇਖ ਰਹੇ ਆ ਮਨਹਾਟਨ ਦੀਆਂ ਗਲੀਆਂ ਵਿੱਚ 36ਵੀਂ ਸਿੱਖ ਡੇ ਪਰੇਡ ਹੋਮ-ਮਾ ਕੇ ਮਨਾਈ ਜਾ ਰਹੀ ਹੈ, ਜੋ ਕਿ 1984 ਵਿੱਚ ਜਦੋਂ ਕਿ ਸਿੱਖਾਂ ਨਾਲ ਵਧੀਕੀਆਂ ਹੋਈਆਂ ਉਦੋਂ ਇਹ ਖਾਲਿਸਤਾਨ ਦੇ ਆਪਣੇ ਘਰ ਦੀ ਪ੍ਰਾਪਤੀ ਵਾਸਤੇ ਇਹ ਜਿਹੜੀ ਪਰੇਡ ਕੱਢੀ ਗਈ ਸੀਗੀ। ਅੱਜ ਇਹ ਜੋ ਇਕੱਠ ਹੈ ਲੱਖਾਂ ਦੇ ਵਿੱਚ ਹੈ। ਅਸੀਂ TV 84 ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਸਿੱਖ ਪੰਥ ਦੇ ਸਾਰੇ ਹੀ ਮਸਲੇ ਵੱਡੇ ਪੱਧਰ ਤੇ ਉਠਾਉਂਦੇ ਨੇ। ਅਸੀਂ ਇਸੇ ਤਰ੍ਹਾਂ ਸਿੱਖ ਕਲਚਰ ਸੁਸਾਇਟੀ ਦੇ ਸਮੁੱਚੇ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਸਿੱਖ ਡੇ ਪਰੇਡ ਤਾਂ ਕਰਦੇ ਰਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਇਸ ਗੱਲ ਦੀ ਵਧਾਈ ਦੇ ਰਿਹਾ ਕਿ ਅੱਜ ਪਰੇਡ ਮਨਹਾਟਨ ਆ ਰਹੀ ਹੈ ਉਹ ਬਹੁਤ ਵਧੀਆ ਹੈ, ਬੜੀ ਰੌਣਕ ਹੈਗੀ ਹੈ ਔਰ ਸਾਰੀਆਂ ਕਮੇਟੀਆਂ ਨੇ ਇਸ ਗੱਲ ਦੇ ਵਿੱਚ ਹਿੱਸਾ ਪਾ ਕੇ ਇਸ ਪਰੇਡ ਨੂੰ ਵਧਾਇਆ ਹੈ। ਦਾਸ ਸ਼ੁਰੂ ਤੋਂ ਹੀ 1975 ਤੋਂ ਗੁਰਦੁਆਰਾ ਕਮੇਟੀ 'ਚ ਇਨਵੋਲਵ ਹੈ ਔਰ ਜਿਹਦੀ ਮੇਰੀ ਇਨਵੋਲਵਮੈਂਟ ਜਿਸ ਦਿਨ ਪਰੇਡ ਸ਼ੁਰੂ ਹੋਈ ਸੀ ਉਸ ਤੋਂ ਵੀ ਇਨਵੋਲਵ ਸੀ, ਹੁਣ ਵੀ ਇਨਵੋਲਵਮੈਂਟ ਹੈਗੀ ਹੈ। ਔਰ ਸਿੱਖ ਜਿਹੜੇ ਨੇ ਐਸੇ ਚੜ੍ਹਦੀ ਕਲਾ ਵਿੱਚ ਜਾ ਰਹੇ ਨੇ ਔਰ ਉਹ ਚੜ੍ਹਦੀ ਕਲਾ ਰਹਿਣਗੇ। ਔਰ ਜਿੰਨੇ ਵੀ ਸਿੱਖ ਦੁਨੀਆ ਦੇ ਆਪਣਾ ਹੈਗੇ ਨੇ ਸਾਰੇ ਜੋ ਪਰੇਡ ਕਰਕੇ ਆਪਣੀ ਕੌਮ ਦੀ ਵਧਾਈ ਦੇ ਸਭ ਨੂੰ ਦੱਸ ਰਹੇ ਨੇ। ਮੈਂ ਸਭ ਨੂੰ ਔਰ 84 TV ਵਾਲਿਆਂ ਨੂੰ ਵਧਾਈ ਦਿੰਦਾ ਹਾਂ ਕਿ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੈ ਤਾਂ ਕਿ ਸੰਗਤ ਦੀ ਨੂੰ ਆਪਣੀ ਦੁਨੀਆ ਤੱਕ ਪਹੁੰਚਾਉਂਦੇ ਹਨ ਔਰ ਇਹ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚੇਗਾ ਉਹਦੇ ਨਾਲ ਲੋਕ ਇਸ ਗੱਲ ਦੇ ਖੁਸ਼ਹਾਲੀ ਔਰ ਪਿਆਰ ਸਮਝਦੇ ਹਨ ਕਿ ਸਿੱਖ ਕੌਮ ਚੜ੍ਹਦੀ ਕਲਾ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਮੌਕੇ ਤੇ ਆਪ ਨੂੰ ਸਾਰਿਆਂ ਨੂੰ ਵਧਾਈ ਹੋਵੇ, ਦੇਸ਼ ਪ੍ਰਦੇਸ਼ ਵਾਸੀ ਸੰਗਤ ਨੂੰ ਵਿਸਾਖੀ ਦੇ ਉੱਤੇ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾ ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਆਓ ਇੱਧਰ ਆ ਜਾਓ, ਕੈਮਰੇ ਵਿੱਚ ਤੁਹਾਨੂੰ ਆਪਾਂ ਕੈਦ ਕਰ ਲਈਏ, ਤੁਹਾਡੇ ਵਿਚਾਰ ਕੈਦ ਕਰੀਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜਨਮ ਦਿਨ ਦੀਆਂ ਤੁਹਾਨੂੰ ਬਹੁਤ ਵਧਾਈਆਂ ਹੋਣ ਜੀ। ਬੜੀ ਖੁਸ਼ੀ ਦੀ ਗੱਲ ਹੈ, ਬੜੀ ਰੌਣਕ ਲੱਗੀ ਹੈ ਜਿੱਥੇ ਤੇ
ਮੇਰਾ ਖਿਆਲ ਹੈ ਮੌਸਮ ਬੜਾ ਅੱਛਾ ਹੋਣ ਕਰਕੇ ਲਾਸਟ ਈਅਰ ਨਾਲੋਂ ਡੋੜੇ ਤੋਂ ਜ਼ਿਆਦਾ ਲੋਕ ਪਹੁੰਚੇ ਨੇ ਜੀ, ਤੇ ਬਹੁਤ ਵੱਡਾ ਇਕੱਠ ਹੈ। ਤੇ ਜਿਹੜੀ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਵਿਸਾਖੀ 5K ਰਨ ਕਰਾਉਂਦੇ ਹਾਂ, ਦੌੜ ਕਰਾਉਂਦੇ ਹਾਂ। ਤੇ ਮੇਰੇ ਵੱਲੋਂ ਰਿਕੁਐਸਟ ਹੈ ਸਾਰੇ ਜਿਹੜੀ ਸਾਡੀ ਟੀਮ ਵੱਲੋਂ ਕਿ 5 ਮਈ ਸੰਡੇ ਵਾਲੇ ਦਿਨ ਨੈਕਸਟ ਸੰਡੇ ਨੂੰ ਪਲੀਜ਼ ਵਿਕਟਰੀ ਫੀਲਡ ਦੇ ਵਿੱਚ ਅਸੀਂ ਹਰ ਤਰ੍ਹਾਂ ਜਿੱਥੇ ਅਸੀਂ ਕਰਾਉਂਦੇ ਜ਼ਰੂਰ ਦਰਸ਼ਨ ਦਿਓ, ਬੱਚਿਆਂ ਨੂੰ, ਫੈਮਿਲੀ ਨੂੰ, ਸਾਰੇ ਉੱਤੇ ਪਹੁੰਚੋ। ਤੇ ਬਾਕੀ ਹਮ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਿਓ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਦਾਸ ਕਸ਼ਮੀਰ ਸਿੰਘ ਆਪਣੇ ਵੱਲੋਂ ਤੇ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਬਿਗਵਾਲ ਤੇ ਸਮੂਹ ਸੁਸਾਇਟੀ ਵੱਲੋਂ ਖਾਲਸੇ ਦੇ ਸਿਰਜਣਾ ਦਿਵਸ ਤੇ 36ਵੀਂ ਸਿੱਖ ਡੇ ਪਰੇਡ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਦਾਸ ਸਮੂਹ ਸੰਗਤ ਨੂੰ ਜੀ ਆਇਆਂ ਕਹਿੰਦਾ ਹਾਂ। ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਦੀ 36ਵੀਂ ਸਿੱਖ ਡੇ ਪਰੇਡ ਵਿੱਚ ਸ਼ਾਮਲ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Hi, I'm good. You want to say something to us? Yeah. Hi, let's start with saying Waheguru Ji Ka Khalsa, Waheguru Ji Ki Fateh. Thank you. My name is Kashif Sen. I'm the New York City Deputy Public Advocate representing the Office of Public Advocate Jamani Williams. It's one of the biggest parade, if not the biggest parade that New York City has witnessed. You have to be here to really feel the spirituality, the ambience, and I'm very proud to represent the Punjabi culture at the office. But this by far is the best parade, period. Thank you so much for having us. Appreciate it. Thank you. Thank you. Okay. Thank you. ਹਾਂਜੀ, ਮੈਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਊਯਾਰਕ ਦੇ ਵਿੱਚ ਸਿੱਖਾਂ ਦਾ ਸਿੱਖ ਡੇ ਪਰੇਡ ਦੇ ਵਿੱਚ ਠਾਠਾਂ ਮਾਰਦਾ ਇਕੱਠ ਅੱਜ ਤੁਸੀਂ ਸਾਰੀ ਦੁਨੀਆ ਦੇ ਵਿੱਚ ਦੇਖੋਗੇ। ਨਿਊਯਾਰਕ ਦੇ ਵਿੱਚ ਬੱਲੇ ਬੱਲੇ ਹੋਈ ਪਈ ਹੈ, ਬੱਲੇ ਬੱਲੇ। ਸਿੱਖ ਡੇ ਪਰੇਡ ਚੜ੍ਹਦੀ ਕਲਾ ਵਿੱਚ ਪਰਮਾਤਮਾ ਦਾ ਸ਼ੁਕਰਾਨਾ। ਬਹੁਤ ਵਧੀਆ ਦਿਨ ਅੱਜ ਲੱਗਿਆ ਕਿਉਂਕਿ ਲਾਸਟ ਈਅਰ we have problem so much rain, we have a big problem, but all Sikhs, they don't care how much of the rain, they still walking, enjoy Khalsa Day parade. Today we are also enjoy Khalsa Day parade. ਜਿੰਨੇ ਵੀ ਆਈ ਸਾਧ ਸੰਗਤ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਮੋਹਨ ਸਿੰਘ ਸੰਧੂ ਵੱਲੋਂ ਅੱਜ ਦੀ ਸਿੱਖ ਡੇ ਪਰੇਡ 2024 ਨਿਊਯਾਰਕ ਦੇ ਵਿੱਚ ਕੱਢੀ ਜਾ ਰਹੀ ਹੈ। ਇਸ ਮਹਾਨ ਸਿੱਖ ਡੇ ਪਰੇਡ ਤੇ ਦਾਸ ਵੱਲੋਂ ਪੂਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਇਸ ਸਿੱਖ ਡੇ ਪਰੇਡ ਦੇ ਵਿੱਚ ਬੱਚੇ, ਬਜ਼ੁਰਗ, ਬੀਬੀਆਂ, ਨੌਜਵਾਨ ਸ਼ਾਮਲ ਨੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ 222 ਗੁਰੂ ਘਰ ਦੇ ਜਿਹੜੇ ਬੱਚੇ ਨੇ ਇਹ ਸ਼ਮੂਲੀਅਤ ਕਰਨ ਵਾਸਤੇ ਪਹੁੰਚੇ ਨੇ। ਸੋ ਬਹੁਤ ਹੀ ਵਧੀਆ ਉਪਰਾਲਾ ਮਾਂ ਪਿਓ ਵੱਲੋਂ ਕਿ ਉਹ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਨੇ, ਆਪਣੇ ਧਰਮ ਦੇ ਨਾਲ ਜੋੜ ਰਹੇ ਨੇ। ਬਹੁਤ ਹੀ ਛੋਟੇ ਛੋਟੇ ਬੱਚੇ, ਬਹੁਤ ਹੀ ਪਿਆਰੇ ਪਿਆਰੇ ਬੱਚੇ, ਉਹਨਾਂ ਨਾਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸੋਹਣੀਆਂ ਝਲਕੀਆਂ। ਹਾਂਜੀ, ਸੋ ਗੱਲਬਾਤ ਕਰਨ ਜਾ ਰਹੇ ਹਾਂ ਇਹਨਾਂ ਨਾਲ ਆਪਾਂ। ਸੋ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਦੁਨੀਆ ਨੂੰ ਵਿਸਾਖੀ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਬੱਚੇ ਛੋਟੇ ਛੋਟੇ ਆਏ ਨੇ ਤੁਹਾਡੇ ਨਾਲ? ਸੋ ਇਹਨਾਂ ਬਾਰੇ ਮੈਂ ਜਾਣਨਾ ਚਾਹਾਂਗੀ। ਤੁਸੀਂ ਇਹਨਾਂ ਨੂੰ ਪੜ੍ਹਾ ਰਹੇ ਹੋ, ਕੀ ਕਰ ਰਹੇ ਹੋ? ਸਿੱਖੀ ਨਾਲ ਜੋੜ ਰਿਹਾ, ਪੰਜਾਬੀ? ਹਾਂਜੀ, ਦੱਸ ਦਿਓ ਥੋੜਾ ਜਿਹਾ।
ਹਾਂਜੀ ਇਹ ਕਿਉਂਜ ਵਿਲੇਜ ਆਪਣੇ ਨਿਊਯਾਰਕ ਤੋਂ ਨੇ ਬੱਚੇ, ਜਿਹੜਾ ਬੈਂਡ ਵੀ ਇਹਨਾਂ ਦਾ ਤੇ ਸਕੂਲ ਦੇ ਬੱਚੇ ਨੇ। ਹਾਂਜੀ ਇਹਨਾਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਆ, ਕੀਰਤਨ ਸਿਖਾਇਆ ਜਾਂਦਾ। ਵੈਰੀ ਗੁੱਡ। ਹਾਂਜੀ ਹਾਂਜੀ ਬਹੁਤ ਹੀ ਵਧੀਆ ਵਿਊਅਰਸ ਉਪਰਾਲਾ ਕਰ ਰਹੇ ਨੇ, ਕਹਿੰਦੇ ਇਹਨਾਂ ਨੂੰ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ, ਨਾਲੇ ਕਹਿੰਦੇ ਇਹਨਾਂ ਨੂੰ ਕੀਰਤਨ ਵੀ ਜਿਹੜਾ ਸਿਖਾਇਆ ਜਾਂਦਾ ਹੈ। ਭਾਈ ਹਿੰਮਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ, ਉਹਨਾਂ ਤੋਂ ਵੀ ਉਹਨਾਂ ਦੀ ਜ਼ੁਬਾਨੀ ਪੁੱਛਦੇ ਆ ਇਹਨਾਂ ਦੇ ਬੱਚਿਆਂ ਬਾਰੇ ਔਰ ਸਿੱਖੜੇ ਪਰੇਡ ਬਾਰੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬੱਚੇ ਜੋ ਸਾਡੀ ਕੌਮ ਦੀ ਪਨੀਰੀ ਆ, ਵਿਦੇਸ਼ਾਂ 'ਚ ਪੜ ਰਹੀ ਆ। ਸੋ ਅੱਗੇ ਬੈਂਡ ਵੀ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਨਿਊਯਾਰਕ ਐਂਡ ਫਲਸ਼ਿੰਗ ਤੇ 222 ਸਟਰੀਟ ਜਿਹੜਾ ਕੁਈਨ ਵਿਲੇਜ ਤੇ ਗੁਰਦੁਆਰਾ ਇੱਕੋ ਪ੍ਰਬੰਧਕ ਕਮੇਟੀ ਚਲਾਉਂਦੀ ਆ। ਸੋ ਬੈਂਡ ਵੀ ਬੱਚਿਆਂ ਦਾ ਤਿਆਰ ਕੀਤਾ ਗਿਆ। ਸੋ ਬੱਚੇ ਬੜੇ ਡਿਸਪਲਿਨ ਦੇ ਵਿੱਚ ਚੱਲੇ ਹੋਏ ਆ। ਸਾਡੀ ਕੌਮ ਦੀ ਪਨੀਰੀ ਆ, ਇਹਨਾਂ ਨੂੰ ਜਿੱਤੇ ਗੁਰਮਤਿ ਦੀ ਸੋਝੀ ਦਿੱਤੀ ਜਾਂਦੀ ਆ, ਸਿਖਾਇਆ ਜਾਂਦਾ ਆ ਸਕੂਲ ਦੇ ਵਿੱਚ। ਉਹਦੇ ਨਾਲ ਜਿਹੜੀ ਪੰਜਾਬੀ ਬੋਲਣੀ ਮਾਂ ਬੋਲੀ ਦੀ ਸੇਵਾ। ਸੋ ਅਸੀਂ ਸਾਡੇ ਨਿਊਯਾਰਕ ਦੇ ਵਿੱਚ ਕੋਈ ਆਪਣਾ ਸਿੱਖਾਂ ਦਾ ਸਕੂਲ ਨਹੀਂ, ਪਰ ਗੁਰਦੁਆਰਾ ਵੇਸ਼ ਜਿਹੜੇ ਸੈਚਰਡੇ ਸੰਡੇ ਸਕੂਲ ਚੱਲਦੇ ਆ, ਉੱਤੇ ਬੱਚਿਆਂ ਦਾ ਜਿਹੜਾ ਆ ਇਹਨਾਂ ਨੂੰ ਤਿਆਰ ਕੀਤਾ ਜਾਂਦਾ। ਇਹਨਾਂ ਦੀ ਜਿਹੜੀ ਆ ਇਹਨਾਂ ਨੂੰ ਜਿਹੜੀ ਬੇਸਿਕ ਜਿਹੜੀ ਇੰਪਰੂਵਮੇਸ਼ਨ ਸਿੱਖੀ ਬਾਰੇ ਔਰ ਮਾਂ ਬੋਲੀ ਬਾਰੇ ਪੰਜਾਬੀ ਬੋਲਣੀ ਉਹ ਸਿਖਾਇਆ ਜਾਂਦਾ। ਸੋ ਇਹ ਉਪਰਾਲਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸੰਗਤਾਂ ਰਲ ਕੇ ਕਰਦੀਆਂ। ਸੋ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਇਹ ਪਰੇਡ ਜਿਹੜੀ ਕੱਢੀ ਜਾਂਦੀ ਆ, ਜੋ ਖਾਲਿਸਤਾਨ ਡੇ ਪਰੇਡ ਵੀ ਕਿਹਾ ਜਾਂਦਾ। ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦੀ ਸਾਜਨਾ ਕੀਤੀ। ਸੋ ਅਸੀਂ ਸਮੁੱਚੇ ਪੰਥ ਨੂੰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਲੱਖ ਵਧਾਈਆਂ ਦਿੰਦੇ ਆ ਜੀ। ਸੋ ਗੁਰੂ ਸਾਹਿਬ ਕਿਰਪਾ ਕਰਨ, ਜੋ ਸਾਡਾ ਪੰਜਾਬ ਆ ਆਕੂਪਾਈਡ ਬਾਏ ਇੰਡੀਆ ਉਹ ਵੀ ਆਜ਼ਾਦ ਹੋਵੇ ਤੇ ਖਾਲਿਸਤਾਨ ਦੇ ਝੰਡੇ ਤੁਸੀਂ ਦੇਖ ਰਹੇ ਹੋ ਪਰੇਡ ਦੇ ਵਿੱਚ। ਸੋ ਆਜ਼ਾਦੀ ਦੀ ਗੱਲ ਹੋ ਰਹੀ ਹੈ ਜੀ। ਸੋ TV 84 ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਨੇ ਭਾਈ ਹਿੰਮਤ ਸਿੰਘ ਜੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ ਪੰਜਾਬੀ ਮਾਂ ਬੋਲੀ ਦੀ ਔਰ ਗੁਰਬਾਣੀ ਦੀ ਔਰ ਆਪਣੇ ਸਿੱਖੀ ਬਾਰੇ। ਸੋ ਬਹੁਤ ਹੀ ਵਧੀਆ ਉਪਰਾਲਾ। ਇਸ ਤਰ੍ਹਾਂ ਮਾਪਿਓ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹਨਾਂ ਸਕੂਲਾਂ ਵਿੱਚ, ਪੰਜਾਬੀ ਸਕੂਲਾਂ ਵਿੱਚ ਜਾਂ ਗੁਰੂ ਘਰ ਵਿੱਚ ਛੋਟੇ ਜਿਹੜੇ ਕੈਂਪ ਲੱਗਦੇ ਨੇ ਉਹਨਾਂ ਦੇ ਵਿੱਚ ਜਿਹੜੇ ਲੈ ਕੇ ਆਉਣਾ ਚਾਹੀਦਾ ਕਿ ਆਪਣੀ ਸਿੱਖੀ ਦਾ ਪ੍ਰਚਾਰ ਹੋ ਸਕੇ, ਜਾਂ ਉਹ ਆਪਣੇ ਜਿਸ ਤਰ੍ਹਾਂ ਕਿ ਆਪਣੇ ਜੀਵਨ ਵਿੱਚ ਜਿਹੜੇ ਆਪਣੀ ਸਿੱਖੀ ਨੂੰ ਧਾਰਨ ਕਰਨ ਔਰ ਗੁਰਬਾਣੀ ਨੂੰ ਧਾਰਨ ਕਰਨ। ਸੋ ਵਿਊਅਰਸ ਵੱਖਰੇ ਥੀਮਸ ਨੂੰ ਦਰਸਾਉਂਦੇ ਜਿਹੜੇ ਫਲੋਟ ਨੇ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ। ਸੋ ਵਿਊਅਰਸ ਪਹਿਲਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਵੀ ਜਾ ਚੁੱਕਿਆ ਹੈ। ਸਿੱਖ ਸੰਗਤਾਂ ਜਿਹੜੀ ਪਿੱਛੇ ਆਪਣਾ ਸਿਮਰਨ ਕਰਦੀਆਂ, ਗੁਰਬਾਣੀ ਪੜ੍ਹਦੀਆਂ, ਜਿਹੜੀਆਂ ਇਸ ਸਿੱਖ ਡੇ ਪਰੇਡ ਨੂੰ ਜਿਹੜੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੀਆਂ ਕਾਰੀਆਂ ਨੇ। ਸੋ ਜਿਹੜਾ ਤੁਸੀਂ ਇਹ ਫਲੋਟ ਦੇਖ ਰਹੇ ਹੋ ਸ਼੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਫਲੋਟ ਹੈ, ਜਿਸ ਦੇ 4 ਦਰਵਾਜ਼ੇ ਨੇ ਕਿ ਜਿਹੜਾ ਵੀ ਕੋਈ ਇਸ ਵਿੱਚ ਕੋਈ ਊਚ ਨੀਚ ਜਾਤ ਪਾਤ ਰੰਗ ਭੇਦ ਨਾਲ ਕੋਈ ਵੀ ਵਿਤਕਰਾ ਨਹੀਂ ਹੁੰਦਾ। ਜਿਹੜਾ ਵੀ ਕੋਈ ਸ਼ਰਧਾਲੂ ਆਂਦਾ ਹੈ ਇਹ ਵੈਲਕਮ ਹੈਗੇ ਨੇ ਤੇ ਹਰਿਮੰਦਰ ਸਾਹਿਬ ਦੇ ਵਿੱਚ। ਸੋ ਬਹੁਤ ਹੀ ਵਧੀਆ ਫਲੋਟ ਸਜਾਇਆ ਹੋਇਆ ਸੀ ਜਿਹੜਾ ਹੁਣ ਆਪਣੇ ਆ ਰਹੇ ਨੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਦਾ ਸਿੱਖ ਸੈਂਟਰ ਆਫ ਨਿਊਯਾਰਕ ਫਲਸ਼ਿੰਗ ਤੋਂ ਜਿਹੜਾ ਇਹ ਆ ਰਹੇ ਨੇ। ਸੋ ਖਾਲਸਾ ਦੇ ਝੰਡੇ ਵੀ ਇਹਨਾਂ ਕੋਲ ਨੇ ਔਰ ਬੈਨਰ ਵੀ ਇਹਨਾਂ ਨੇ ਫੜੇ ਹੋਏ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਬਹੁਤ ਹੀ ਵਧੀਆ ਖੂਬਸੂਰਤ ਇਹ ਆਪਣਾ ਸੰਗਤ ਦਾ ਡਾ ਲੈ ਕੇ ਆ ਰਹੇ ਨੇ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਵਿਊਅਰਸ ਬਹੁਤ ਹੀ ਵਧੀਆ ਝਲਕੀਆਂ ਤੁਸੀਂ ਦੇਖੀਆਂ ਨੇ ਆਪਣੀਆਂ ਸਾਰੀਆਂ। ਸੋ ਆਈ ਹੋਪ ਤੁਹਾਨੂੰ ਇਹ ਸਭ ਪਸੰਦ ਆਉਂਦਾ ਹੋਵੇਗਾ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਸਿੱਖ ਡੇ ਪਰੇਡ ਦੀਆਂ ਲੱਖ ਵਧਾਈਆਂ ਹੋਣ ਔਰ ਜਿੰਨੀਆਂ ਵੀ ਸੰਗਤਾਂ ਦੂਰ ਨੇੜੇ ਚੱਲ ਕੇ ਆਈਆਂ ਸਾਰਿਆਂ ਨੂੰ ਜੀ ਆਇਆਂ। ਔਰ ਦੇਖ ਰਹੇ ਹੋ ਆਪ 84 TV ਦੇ ਉੱਤੇ ਲਾਈਵ ਕਿ ਦੇਖੋ ਕਿੰਨਾ ਜਾਲੋ ਜਲਾਲ ਦੇ ਨਾਲ ਸੰਗਤਾਂ ਵਿੱਚ ਰੋਹ ਹੈ, ਦਿਹਾੜੇ ਮਨਾ ਰਹੀਆਂ ਨੇ। ਆਓ ਰਲ ਮਿਲ ਕੇ ਅੱਗੇ ਤੋਂ ਵੀ ਇਸ ਤਰ੍ਹਾਂ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਸਾਰੀਆਂ
ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਮਨਾਟਣ ਵਿਖੇ 36ਵੀਂ ਸਿੱਖ ਪਰੇਡ ਬੜੇ ਹੀ ਉਤਸ਼ਾਹ ਨਾਲ ਕੱਢੀ ਜਾ ਰਹੀ ਆ। ਤੁਸੀਂ ਆਪ ਹੀ ਦੇਖ ਸਕਦੇ ਹੋ, ਠਾਠਾ ਮਾਰਦਾ ਇਕੱਠ। ਵਾਹਿਗੁਰੂ ਦੀ ਕਿਰਪਾ ਨਾਲ ਅੱਜ ਬਹੁਤ ਵਧੀਆ ਮੌਸਮ ਹੀ ਲੱਗਾ, ਜੋ ਕਿ ਭਾਈ ਦੀਪ ਸਿੰਘ ਸਿੱਧੂ ਕਹਿੰਦੇ ਹੁੰਦੇ ਹੈਗੇ ਨਿਊਯਾਰਕ ਮਨਾਟਣ ਵਿਖੇ ਜਿੱਥੇ ਖਾਲਸਾ ਸਾਹਿਬ ਦੇ ਨਿਸ਼ਾਨ ਸਾਹਿਬ ਝੂਲਦੇ ਆ, ਉੱਥੇ ਨਾਲ ਅਮਰੀਕਾ ਦੇ ਝੰਡੇ ਵੀ ਝੂਲਦੇ ਆ, ਕਿਉਂਕਿ ਅਮਰੀਕਾ ਦੁਨੀਆ ਭਰ ਦਾ ਸਰਪੰਚ ਆ, ਜੋ ਕਿ ਹਿਊਮਨ ਰਾਈਟ ਦਾ ਕੰਮ ਨਾਲ ਕਰਦਾ। ਜੋ ਵੀ ਧੱਕਾ ਹੁੰਦਾ ਉਹਦੇ ਨਾਲ ਖੜਦਾ, ਸਿੱਖਾਂ ਦੇ ਨਾਲ ਅਮਰੀਕਾ ਮੋਢੇ ਨਾਲ ਮੋਢਾ ਲਾ ਕੇ ਖੜਦਾ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ, ਨਿਸ਼ਾਨ ਸਾਹਿਬ ਝੰਡੇ ਝੂਲਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸਾਧ ਸੰਗਤ ਨੂੰ, ਨਾਮਲੇਵਾ ਸੰਗਤ ਨੂੰ, ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਖਾਲਸੇ ਦੀਆਂ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਤੇ ਬਹੁਤ ਵਧੀਆ, ਅੱਜ ਮੌਸਮ ਵੀ ਬਹੁਤ ਵਧੀਆ ਆਇਆ, ਬਹੁਤ ਵਧੀਆ ਲੱਗ ਰਿਹਾ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਣੇ ਜੁਝਾਰੂ ਸਿੰਘਾਂ ਦਾ ਜਿਹੜਾ ਫਲੋਟ ਆ ਰਿਹਾ, ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। 36ਵੀਂ ਪਰੇਡ ਦੀ ਕੌਮ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਤੇ ਅੱਜ ਦਾ ਦਿਹਾੜਾ ਇਸ ਤਰ੍ਹਾਂ ਲੱਗ ਰਿਹਾ ਕਿ ਜਿੱਦਾਂ ਖਾਲਸਤਾਨ ਬਣੀ ਗਿਆ ਹੈ, ਹਰ ਪਾਸੇ ਖਾਲਸਤਾਨ ਦੇ ਝੰਡੇ ਦਿਖ ਰਹੇ ਹਨ। ਮੈਂ 84 ਚੈਨਲ ਦਾ ਧੰਨਵਾਦ ਕਰਦਾ ਕਿ ਸਦਾ ਹੀ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਆਉਂਦੇ ਆ। ਤੇ ਅੱਜ ਮੈਨੂੰ ਮਹਿਸੂਸ ਹੁੰਦਾ ਕਿ ਖਾਲਸਤਾਨ ਸਾਡੇ ਨਕਸ਼ੇ, ਦੁਨੀਆ ਦੇ ਨਕਸ਼ੇ ਵਿੱਚ ਛੇਤੀ ਆ ਜਾਏਗਾ। ਜੋ ਵੋਟਾਂ ਦੁਨੀਆ ਦੇ ਵਿੱਚ ਹੋਈਆਂ, ਵੋਟਾਂ ਦੇ ਨਾਲ ਦਿਖਦਾ ਹੈ ਕਿ ਸਾਰੀ ਕੌਮ 80% 90% ਕੌਮ ਸਾਡੇ ਖਾਲਸਤਾਨ ਦੇ ਨਾਲ ਆ। ਜਿਸ ਦਿਨ ਨਿਊਯਾਰਕ ਵਿੱਚ ਇਹ ਰੈਫਰੈਂਡਮ ਹੋਏਗਾ, ਮੈਨੂੰ ਲੱਗਦਾ ਕਿ ਉਲਟਾ ਗੇੜ ਪਾ ਜਾਏਗਾ। ਅਸੀਂ UN ਤੱਕ ਪਹੁੰਚ ਜਾਵਾਂਗੇ, UN ਦੇ ਕੰਨ ਖੜਕ ਕਰ ਦਾਂਗੇ ਕਿ ਅਸੀਂ ਖਾਲਸਤਾਨ ਚਾਹੁੰਦੇ ਹਾਂ, ਔਰ ਇਹ ਚੀਜ਼ ਬਹੁਤ ਜਲਦ ਤੋਂ ਜਲਦੀ ਸਾਡੇ ਨਕਸ਼ੇ ਵਿੱਚ ਆਊਗੀ। ਬਹੁਤ ਬਹੁਤ ਧੰਨਵਾਦ, ਸਭ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। खालिस्तान खालिस्तान बन के रहेगा, बन के रहेगा, लेके रवांगे, लेके रवांगे। खालिस्तान 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 बन के रहेगा, लेके रवांगे। पंथ की पंथ की पंथ की राज करेगा, राज करेगा, राज करेगा, राज करेगा। पंथ की पंथ की पंथ की बोले सो निहाल। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 36ਵੀਂ ਸਿੱਖ ਡੇ ਪਰੇਡ ਜੋ ਮਨਾਟਨ ਸਿਟੀ ਦੇ ਵਿੱਚ ਕੱਢੀ ਜਾ ਰਹੀ ਹੈ, ਖਾਲਿਸਤਾਨ ਪਰੇਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਰਜੋਰ ਜੋ ਵੀ ਅੱਜ ਦੇ ਸਭ ਸੰਗਤਾਂ ਨੂੰ ਮੁਬਾਰਕਾਂ ਦਿੰਦੇ ਹਾਂ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤਾ। ਨਾਲ ਹੀ ਆਪ ਵੇਖੋ ਠਾਠਾ ਮਾਰਦਾ ਇਕੱਠ, ਹਰ ਇੱਕ ਦਿਲ ਦੇ ਦਿਲਾਂ ਦੀ ਧੜਕਣ ਜੋ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਲੋਕ ਇਕੱਠੇ ਹੋਏ ਹਨ। ਆਪਾਂ ਅਰਦਾਸ ਕਰਦੇ ਹਾਂ ਸਾਰੇ ਵੀ ਆਉਣ ਵਾਲੇ ਸਮੇਂ 'ਚ ਬਹੁਤ ਜਲਦ ਆਪਣਾ ਪੰਜਾਬ ਯਾਦਗਾਰ ਖਾਲਿਸਤਾਨ ਮਹਾਰਾਜ ਕਿਰਪਾ ਕਰੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅੱਜ 84 TV ਨੂੰ ਬਹੁਤ ਬਹੁਤ ਵਧਾਈਆਂ ਖਾਲਸਾ ਡੇ ਪਰੇਡ ਦੀਆਂ। ਤੇ ਮੇਰੇ ਵੀਰੋ, ਮੇਰੀਓ ਭੈਣੋ, ਸੰਸਾਰ ਦੇ ਵਿੱਚ ਜਿੱਥੇ ਵੀ ਵਸਦੇ ਆ, ਜਿੱਥੇ ਵੀ ਰਹਿੰਦੇ ਆ, ਜਿਹੜੇ ਸ਼ਹਿਰ ਦੇ ਵਿੱਚ, ਜਿਹੜੇ ਵੀ ਦੇਸ਼ ਦੇ ਵਿੱਚ ਜਿੱਥੇ ਵੀ ਰਹਿੰਦੇ ਆ, ਤਕੜੇ ਹੋਵੋ। ਖਾਲਿਸਤਾਨ ਬਣਾਉਣਾ, ਖਾਲਿਸਤਾਨ ਬਣਾ ਕੇ ਆਪਣਾ ਰਾਜ ਪੈਦਾ ਕਰਨਾ। ਸ਼ੇਰੋ ਬੱਬਰ ਸ਼ੇਰੋ, ਆਪਾਂ ਬੱਬਰ ਸ਼ੇਰੋਂ ਦੀ ਔਲਾਦ ਆ। ਆਓ ਕਿਤੇ 2-4 ਸਾਨੂੰ ਗਿੱਦੜ ਡਰਾ ਕੇ ਅੰਦਰ ਨਾ ਵਾੜ ਦੇਣ। ਤਕੜੇ ਹੋਵੋ, ਤਕੜੇ ਹੋਵੋ। ਜਿੱਥੇ ਵੀ ਦੁਨੀਆ ਦੇ ਵਿੱਚ ਬੈਠੇ ਆ, ਤਕੜੇ ਹੋ ਕੇ ਖਾਲਿਸਤਾਨ ਬਣਾਓ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਵਿਊਅਰਸ, ਨਾਨਕ ਨਾਮ ਜਹਾਜ਼ ਗੁਰਦੁਆਰਾ ਜਿਹੜੇ ਨੇ, ਇਹਨਾਂ ਦੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਬਹੁਤ ਹੀ ਵਧੀਆ ਇਹਨਾਂ ਨੇ ਆਪਣਾ ਸਜਾਇਆ ਆਪਣੇ ਫਲੋਟ। ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤੇ। ਸੋ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਗੁਰਦੁਆਰਾ ਨਾਨਕ ਨਾਮ ਜਹਾਜ਼ ਦੀਆਂ ਸਮੂਹ ਸੰਗਤਾਂ ਵੱਲੋਂ ਖਾਲਸਾ ਸਾਜਨਾ ਦੇ ਸੰਬੰਧ ਵਿੱਚ ਜੋ
ਨਿਊਯਾਰਕ ਵਿੱਚ ਸਿੱਖ ਦੇ ਪਰੇਡ ਕੱਢੀ ਜਾ ਰਹੀ ਹੈ। ਸਾਰਿਆਂ ਨੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ 84 TV ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਕਿਰਪਾ ਕਰਨ ਆਪਣੀ ਕੌਮ ਨੂੰ ਆਪਣਾ ਘਰ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਡੈਲਵਰ ਵੈਲੀ ਤੋਂ ਵੀ ਸਿੰਘ ਆਏ ਨੇ, ਗੱਲਬਾਤ ਕਰਨ ਜਾ ਰਹੇ। ਵੈਲਕਮ ਜੀ ਤੁਹਾਡਾ ਇੱਥੇ। ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਵਿਸਾਖੀ ਦੇ ਇਸ ਪਰੇਡ ਦੀਆਂ ਨਿਊਯਾਰਕ ਜਿਹੜੀ ਕਿ 36 ਪਰੇਡ ਹੈ ਤੇ ਬਹੁਤ ਹੀ ਸੰਗਤ ਪਹੁੰਚੀ ਹੈ ਤੇ ਇਹ ਖਾਲਸੇ ਦਾ ਠਾਠਾ ਮਾਰਦਾ ਇਕੱਠ ਤੁਹਾਨੂੰ ਨਿਊਯਾਰਕ ਦੀਆਂ ਗਲੀਆਂ ਦੇ ਉੱਤੇ ਵਿਖ ਰਿਹਾ। ਸੋ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਜਿੰਨੇ ਵੱਧ ਚੜ੍ਹ ਕੇ ਇਸ ਪਰੇਡ ਦੇ ਵਿੱਚ ਸ਼ਾਮਲ ਹੋ ਤਾਂ ਕਿ ਆਪਾਂ ਸਿੱਖਾਂ ਦੀ ਸਟਰੈਂਥ ਸ਼ੋ ਅਪ ਕਰ ਸਕੀਏ। ਬਾਕੀ ਸਾਰਿਆਂ ਨੂੰ ਵਿਸਾਖੀ ਦੀ ਹਾਰਦਿਕ ਵਧਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਸਾਹਿਬ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰ ਰਹੇ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਸਵਿੰਦਰ ਸਿੰਘ ਹੈੱਡ ਗ੍ਰੰਥੀ ਸਿੱਖ ਗੁਰਦੁਆਰਾ ਪਾਈਨ ਹਿੱਲ। ਸੋ ਸਮੂਹ ਸੰਗਤਾਂ ਨੂੰ ਵਧਾਈ ਦੇਣੀ ਚਾਹੁੰਦੇ ਹਾਂ। ਖਾਲਸਾ ਜੀ ਦੇ ਬੋਲ ਬਾਲੇ ਆ ਨਿਊਯਾਰਕ ਦੀ ਧਰਤੀ ਤੇ ਇਹ ਠਾਠਾ ਮਾਰਦਾ ਸੰਗਤ ਦਾ ਸਮੁੰਦਰ ਇਹ ਦਰਸਾ ਰਿਹਾ ਹੈ ਕਿ ਸਿੱਖ ਕੌਮ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਆਪਣੇ ਵੱਧਦੇ ਹੋਏ ਕਦਮ ਹੈ। ਖਾਲਸਾ ਜੀ ਦੇ ਬੋਲ ਬਾਲੇ ਦੇ ਵੱਲ ਵੱਧਦੇ ਹੋਏ ਕਦਮ ਹੈ। ਸਮੁੱਚੀਆਂ ਸਿੱਖ ਸੰਗਤਾਂ ਨੂੰ ਪਰੇਡ ਦੀਆਂ ਬਹੁਤ ਬਹੁਤ ਵਧਾਈਆਂ ਵੀ ਦਿੰਦੇ ਹਾਂ ਤੇ ਸੰਦੇਸ਼ ਵੀ ਹੈ ਸੱਚੇ ਪਾਤਸ਼ਾਹ ਜੀ ਦਾ। ਸਾਰੀ ਕੌਮ ਅੰਮ੍ਰਿਤਧਾਰੀ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਆਪਣਾ ਜੀਵਨ ਜੀਵੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਵੱਖਰੇ ਵੱਖਰੇ ਫਲੋਟ ਦੇਖ ਰਹੇ ਹੋ। ਵੱਖਰੇ ਵੱਖਰੇ ਗੁਰੂ ਘਰ ਤੋਂ ਜਿਹੜੀਆਂ ਸੰਗਤਾਂ ਨੇ ਜਿਹੜੇ ਪ੍ਰਬੰਧਕ ਕਮੇਟੀਆਂ ਨੇ ਉਹ ਆਈਆਂ ਨੇ। ਬੜੀ ਜਿਸ ਤਰ੍ਹਾਂ ਤੁਸੀਂ ਫਲੋਟ ਦੇਖ ਰਹੇ ਹੋ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਆ ਪ੍ਰਮਾਤਮਾ ਕੀ ਮੌਜ। ਖਾਲਸਾ ਸਿਰਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਕਹਿੰਦੇ ਨੇ ਕਿ ਗੁਰੂ ਘਰ ਗਿਆਨਸਰ ਸਾਹਿਬ ਰਾਮਗੜੀਆ ਸਿੱਖ ਸੁਸਾਇਟੀ ਆਫ ਅਮਰੀਕਾ ਦੇ ਇਹ ਫਲੋਟ ਹੈਗਾ। ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੇ ਇਸ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ। ਵਾਹਿਗੁਰੂ ਜੀ ਖਾਲਸਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦੇ ਸਾਜਨਾਂ ਦੀ ਵਿਧੀਆਂ ਸਮੁੱਚੇ ਸਿੱਖ ਪੰਥ ਨੂੰ ਲੱਖ ਲੱਖ ਵਧਾਈਆਂ। ਅੱਜ ਉਨਾਹਟਣ ਦੀ ਧਰਤੀ ਦੇ ਉੱਤੇ ਟਰਾਈ ਸਟੇਟ ਦੇ ਸਮੂਹ ਗੁਰਦੁਆਰਾ ਸਮੂਹ ਸਿੱਖ ਜਥੇਬੰਦੀਆਂ ਰਲ ਮਿਲ ਕੇ ਖਾਲਸੇ ਦੀ ਸ਼ਾਨ ਵਧਾ ਰਹੀਆਂ। 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਖਾਲਸਾ ਸਾਜਿਆ ਸੀਗਾ, ਅੱਜ ਇੱਦਾਂ ਲੱਗ ਰਿਹਾ ਵਾ ਵੀ ਉਹ ਵੱਧ ਫੁੱਲ ਕੇ ਜਿੱਦਾਂ ਕੇਸਗੜ੍ਹ ਦੀ ਧਰਤੀ ਦੇ ਉੱਤੇ ਆਪਾਂ ਮਨਾ ਰਹੇ। ਪਿੱਛੇ ਸਾਡੇ ਪੰਜਾਬ ਦੇ ਵਿੱਚ ਸਾਡੇ ਵੀਰ ਭੈਣ ਭਰਾ ਮਨਾਉਂਦੇ ਆ, ਉਸੇ ਤਰ੍ਹਾਂ ਹੀ ਇੱਥੇ ਵੀ ਸੰਗਤਾਂ ਦਾ ਹੜ੍ਹ ਆਇਆ ਪਿਆ। ਉਹ ਮਹਾਰਾਜ ਕਰੇ ਗੁਰਸਿੱਖੀ ਦਾ ਬੋਲ ਬਾਲਾ ਹੋਵੇ, ਸਾਰੇ ਵੱਧ ਚੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ, ਗੁਰਸਿੱਖੀ ਵਿੱਚ ਆਉਣ, ਗੁਰਬਾਣੀ ਦੇ ਲੜ ਲੱਗਣ। ਇਹ ਸਿੱਖ ਧਰਮ ਜਿਹੜਾ ਸਾਰਿਆਂ ਧਰਮਾਂ ਨੂੰ ਕਲਾਵੇ ਦੇ ਵਿੱਚ ਲੈਂਦਾ, ਊਚ ਨੀਚ ਕੋਈ ਵੱਡਾ ਛੋਟਾ ਨਹੀਂ। ਇੱਥੇ ਸਭ ਕਮਿਊਨਿਟੀਆਂ ਰਲ ਮਿਲ ਕੇ ਜਿਹੜਾ ਵਾ ਖਾਲਸੇ ਦੇ ਬੋਲ ਬਾਲੇ ਦੇ ਵਿੱਚ ਵਾਧਾ ਕਰ ਰਹੀਆਂ। ਉਹ ਜਿਸ ਤਰ੍ਹਾਂ ਮੀਡੀਆ TV 84 ਵਾਲੇ ਜਿਹੜੇ ਆ ਵੱਧ ਚੜ੍ਹ ਕੇ ਖਾਲਸੇ ਦਾ ਸ਼ਾਨੋ ਸ਼ੌਕਤ ਵਧਾ ਰਹੇ ਆ। ਮੈਂ ਸੋਚਦਾ ਹਾਂ ਵੀ ਜਿਸ ਟਾਈਮ ਦੇ ਉੱਤੇ ਕੋਈ ਮੀਡੀਆ ਨਹੀਂ ਹੁੰਦਾ, ਉਹ ਉਦੋਂ ਸਾਡੀ ਜਿਹੜੀ ਆਵਾਜ਼ ਆ ਦੱਬੀ ਪਈ ਸੀ। ਅੱਜ ਖਾਲਸੇ ਦੇ ਬੋਲ ਬਾਲੇ ਪੂਰੇ ਆ। ਮਹਾਰਾਜ ਚੜ੍ਹਦੀ ਕਲਾ ਰੱਖੇ। ਮੈਂ ਭਾਈ ਲਾਲੋ ਸਿੱਖ ਸੇਵਾ ਮਿਸ਼ਨ ਆਫ ਅਮਰੀਕਾ ਰਾਮਗੜੀਆ ਗੁਰੂ ਘਰ ਵੱਲੋਂ ਸਾਰਿਆਂ ਨੂੰ ਫੇਰ ਲੱਖ ਲੱਖ ਵਧਾਈਆਂ ਦੇਣਾ। ਉਹ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਰਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜੋ ਅਗਲਾ ਫਲੋਟ ਆ ਰਿਹਾ ਹੈ ਉਹ ਹੈਗਾ, ਮੈਂ ਦੱਸਦੀ ਹਾਂ, ਦੇਸ਼ ਵਾਵਰ ਮੋਹ ਹੈ ਸ਼ੁਭ ਕਰਮਨ ਸੇ ਕਬਹੂ ਨਾ ਟਰੋ। ਸਿੱਖ ਐਸੋਸੀਏਸ਼ਨ ਆਫ ਸਿਟੀਜ਼ਨ ਜਿਹੜੀ ਹੈ ਇਹ ਗੁਰੂ ਘਰ ਦੀ ਜਿਹੜੀ ਹੈ ਕਮੇਟੀ ਹੈ, ਉਹਨਾਂ ਦੇ ਸਹਿਯੋਗ ਨਾਲ ਜਿਹੜਾ ਇਹ ਫਲੋਟ ਜਿਹੜਾ ਆ ਰਿਹਾ। ਕਿਉਂਕਿ ਜਿਹੜਾ ਆਪਾਂ ਤੁਹਾਨੂੰ ਦੱਸ ਰਹੀ ਜਿਹੜੀ ਸਿੱਖ ਡੇ ਪਰੇਡ ਹੈਗੀ ਆ ਉਹ ਸਿਰਫ ਇੱਕ ਗੁਰੂ ਘਰ ਦੇ ਪ੍ਰਬੰਧ ਨਾਲ ਨਹੀਂ ਹੋਈ। ਵੱਖਰੇ ਵੱਖਰੇ ਟਰਾਈ ਸਟੇਟ ਦੀਆਂ ਜਿਹੜੇ ਗੁਰੂ ਘਰ ਦੇ ਜਿਹੜੇ ਹੈਗੇ ਨੇ ਕਮੇਟੀਆਂ ਦੇ ਸਹਿਯੋਗ ਨਾਲ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜਿਹੜੀ ਹੈ ਸਿੱਖ ਡੇ ਪਰੇਡ ਹੁੰਦੀ ਹੈ।
ਸੋ ਗੱਲਬਾਤ ਕਰਨ ਜਾ ਰਹੇ ਪ੍ਰਬੰਧਕ ਕਮੇਟੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤਾਂ ਪਹਿਲਾਂ 84 ਮੀਡੀਆ ਦਾ ਬਹੁਤ ਬਹੁਤ ਧੰਨਵਾਦੀ ਆ, ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਹੀ ਮੀਡੀਆ ਨੂੰ ਕਵਰ ਕਰਦੇ ਆ। ਤੇ 36ਵੀਂ ਪੀੜ ਦੇ ਦਾਸ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ। ਹੁਣ ਤੁਹਾਨੂੰ ਸਾਹਿਬ ਡਾਕਟਰ ਸਿੰਘ ਜੀ, ਅਮਰਜੀਤ ਸਿੰਘ ਜੀ ਗੈਲ ਹੋਣੀ ਹਾਂਜੀ, ਖਾਲਸਾ ਦਿਵਸ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ। ਬਹੁਤ ਸੋਹਣਾ ਮੌਸਮ ਪਰਮਾਤਮਾ ਦੀ ਮਿਹਰ ਨਾਲ ਤੇ ਬੜਾ ਸਾਰੀ ਸੰਗਤ ਇੰਜੋਏ ਕਰ ਰਹੀ ਹੈ। ਬਹੁਤ ਬਹੁਤ ਵਧਾਈਆਂ। ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ। ਸੋ ਵਿਊਅਰਸ, ਜੋ ਅਗਲਾ ਫਲੋਟ ਹੈਗਾ ਉਹ ਗੁਰੂ ਨਾਨਕ ਸਿੱਖ ਸੁਸਾਇਟੀ ਜਿਹੜਾ ਹੈਗਾ ਉਹਨਾਂ ਤੋਂ ਹੈਗਾ। ਤਾਂ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਿੱਖ ਪੰਥ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਤੇ ਗੁਰੂ ਦੀ ਕਿਰਪਾ ਨਾਲ ਅੱਜ ਹਾਜ਼ਰੀ ਭਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ, ਬੋਲੋਗੇ? ਸੋ ਬੀਬੀਆਂ ਭੈਣਾਂ ਵੀ ਜਿਹੜੀਆਂ ਨੇ ਕੇਸਰੀ ਦੁਪੱਟਿਆਂ ਨਾਲ ਔਰ ਕੇਸਰੀ ਝੰਡਿਆਂ ਦੇ ਨਾਲ ਸ਼ਮੂਲੀਅਤ ਕਰਨੀਆਂ ਨੇ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਕੀ ਕਹਿਣਾ ਚਾਹੋਗੇ ਭੈਣ ਜੀ? ਹਾਂਜੀ, ਆਪਾਂ ਖਾਲਸਾ ਦਿਵਸ ਤੇ ਸਾਰੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ। ਖਾਲਸਾ ਦੇ ਪ੍ਰਗਟ ਦਿਵਸ ਆਪਾਂ ਚਾਹੁੰਦੇ ਸਾਡਾ ਵੀ ਕੌਮੀ ਘਰ ਛੇਤੀ ਛੇਤੀ ਬਣੇ। ਅਸੀਂ ਉੱਥੇ ਵੀ ਜਾ ਕੇ ਇਸੇ ਜੋਸ਼ ਸ਼ੋਸ਼ ਨਾਲ ਆਪਣੇ ਕੌਮੀ ਦਿਨ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਬੋਲਣਾ ਨਹੀਂ ਆਉਂਦਾ ਸੀ। ਸੋ ਵਿਊਅਰਸ, ਜਿਹੜਾ ਇਹ ਫਲੋਟ ਆ ਰਿਹਾ ਹੈ ਇਹ ਅਕਾਲ ਗੱਤਕਾ ਗੁਰਮਤ ਜਿਹੜਾ ਗਰਕਾ ਜਿਹੜਾ ਆ ਰਿਹਾ ਇਹਨਾਂ ਦਾ ਫਲੋਟ ਹੈਗਾ। ਸੋ ਬੱਚੇ ਇਸ ਵਿੱਚ ਵੱਧ ਤੋਂ ਵੱਧ ਜਿਹੜੇ ਸ਼ਮੂਲੀਅਤ ਕਰਦੇ ਨੇ, ਆਪਣੇ ਜੋੜ ਦਿਖਾਉਂਦੇ ਨੇ। ਇਹ ਲਾਡਲੀਆਂ ਫੌਜਾਂ ਨੇ ਗੁਰੂ ਜੀ ਦੀਆਂ। ਸੋ ਬਹੁਤ ਹੀ ਵਧੀਆ ਆਪਣੇ ਕਰਤੱਵ ਦਿਖਾ ਰਹੀਆਂ ਨੇ ਸ਼ਸਤਰ ਦੇ ਨਾਲ। ਛੋਟੇ ਛੋਟੇ ਬੱਚੇ ਵੀ ਸ਼ਾਮਲ ਨੇ, ਵੱਡੇ ਵੀ ਸ਼ਾਮਲ ਨੇ, ਇਸ ਦੇ ਵਿੱਚ ਬੀਬੀਆਂ ਵੀ ਸ਼ਾਮਲ ਨੇ। ਸੋ ਬਹੁਤ ਹੀ ਵਧੀਆ ਇਹਨਾਂ ਦਾ ਫਲੋਟ ਹੁੰਦਾ ਹੈ ਆਲਵੇਜ਼। ਇਹਨਾਂ ਦੀ ਬਹੁਤ ਖੂਬਸੂਰਤ ਆਪਾਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਇੱਕ ਜੀਵ ਕਮਾਂਡਰ ਸੀ ਤੇਰਾ ਕਮਰ ਹੱਟਾ ਉਹਦਾ ਜੱਗ ਵੱਡਾ ਕਿਤੇ ਦੇ ਸੁਖੇ ਕਰੇ ਦਿਲ ਸੁਖੇ ਤਾਲ ਮਾਰ ਦਰਵਾਣਾ ਮਾਪੇ ਨੇ ਮੋਰ ਲਾਰ ਪਾਣੀ ਚੱਲੀ ਲੱਭਿਆ ਪਾਣਾ ਕਰਵਾਲੇ ਮਾਰ ਗਿਆ ਚਾਲੀ ਜੜਾ ਤੋੜੀ ਯਾਰ ਜੀ ਪੀਵਾਣਾ ਉਹ ਕਮਾਂਡਰ ਦੇ ਸੋ ਗੱਲਬਾਤ ਕਰਾਂਗੇ ਗੱਤਕਾ ਮਾਸਟਰ ਨਾਲ, ਅਧਿਆਪਕ ਨਾਲ, ਟੀਚਰ ਨਾਲ ਕਹਿ ਦੋ, ਕਿਉਂਕਿ ਟੀਚਰ ਹੀ ਜਿਹੜੇ ਵਿਦਿਆਰਥੀਆਂ ਨੂੰ ਸਿਖਾਉਂਦਾ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਣਾ ਦਿਵਸ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਸਾਡੇ ਟੀਵੀ 84 ਦੇ ਵਿਊਅਰ ਤੁਹਾਨੂੰ ਦੇਖ ਰਹੇ ਨੇ। ਕੀ ਮੈਸੇਜ ਦੇਣਾ ਚਾਹੋਗੇ? ਤੁਸੀਂ ਬਹੁਤ ਹੀ ਵਧੀਆ ਗੁਰੂ ਕੀ ਲਾਡਲੀ ਫੌਜ ਨੂੰ ਟ੍ਰੇਨਿੰਗ ਦੇ ਰਹੇ ਹੋ। ਕੀ ਮੈਸੇਜ ਦੇਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਖਾਲਸੇ ਦੇ ਸਿਰਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਜਿਹੜੀ ਵੀ ਸੰਗਤ ਦੂਰ ਦਰੇਡੇ ਸਾਨੂੰ ਦੇਖ ਰਹੀ ਆ, ਸਭ ਦੇ ਚਰਨਾਂ 'ਚ ਅਸੀਂ ਹਾਜ਼ਰੀ ਲਵਾਉਂਦੇ ਆ ਅਤੇ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਜਿਹੜੀ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਕੀ ਕਹਿਣਾ? ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅੱਜ
ਜੋ ਹਰ ਸਾਲ ਦੀ ਤਰ੍ਹਾਂ ਖਾਲਸਾ ਡੇ ਪਰੇਡ ਪਨਾਟਨ ਦੇ ਵਿੱਚ ਸਿੱਖਾਂ ਵੱਲੋਂ ਕੱਢੀ ਜਾਂਦੀ ਹੈ। ਸਾਰੀਆਂ ਸੰਗਤਾਂ ਨੂੰ ਇਸ ਦਿਨ ਦੀ ਬਹੁਤ ਬਹੁਤ ਵਧਾਈ। ਆਓ ਜੋ ਆਪਣੇ ਸਿੱਖ ਕੌਮ ਦੇ ਵਾਸਤੇ ਸਾਡੇ ਗੁਰੂ ਸਿੱਖਿਆ ਦੇ ਗਏ ਹਨ, ਉਸ ਸਿੱਖਿਆ ਤੇ ਸਾਨੂੰ ਚੱਲਣ ਦੀ ਲੋੜ ਹੈ। ਬਾਕੀ ਪਾਰਟੀ ਬਾਜ਼ੀਆਂ ਨੂੰ ਛੱਡੋ, ਇੱਕ ਹੋ ਜਾਓ ਸਾਰੇ ਸਿੱਖ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਭਾਈ ਸਾਹਿਬ ਕਹਿਣਾ ਚਾਹੋਗੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹਰ ਦੇ ਸਾਲ ਦੀ ਤਰ੍ਹਾਂ ਖਾਲਸਾ ਸਾਜਨ ਦੇ ਜੋ ਮਹਾਤਮ ਵਿੱਚ ਉਸ ਸਿੱਖ ਦੇ ਪਰੇਡ ਕੱਢੀ ਜਾਂਦੀ ਹੈ। ਅੱਜ ਬਹੁਤ ਸਾਰੀਆਂ ਸੰਗਤਾਂ ਇਸ ਵਿੱਚ ਪਹੁੰਚੀਆਂ ਹੋਈਆਂ ਹਨ ਅਤੇ ਸੰਗਤਾਂ ਦਾ ਠਾਠਾਂ ਮਾਰਾ ਸਮੁੰਦਰ ਮਨ ਨੂੰ ਬਹੁਤ ਖੁਸ਼ ਕਰ ਰਿਹਾ ਹੈ। ਅਤੇ ਮੈਂ ਅੱਜ ਦੇ ਦਿਨ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ TV 84 ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਸਾਰੇ ਪ੍ਰੋਗਰਾਮਾਂ ਦਾ ਲਾਈਵ ਕਵਰ ਕਰਦੇ ਹਨ ਅਤੇ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲਬਾਤ ਕਰਨ ਸਾਰਿਆਂ ਭਾਈ ਦਲੇਰ ਸਿੰਘ ਜੀ ਨਾਲ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਖੁਸ਼ੀਆਂ ਦਾ ਦਿਨ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟੇ ਹੋ ਖਾਲਸਾ परमात्म की मौज। ਅੱਜ ਅਮਰੀਕਾ ਦੇ ਦਿਲ ਮੈਨਹਟਨ ਦੇ ਵਿੱਚ ਖਾਲਸਾ ਸਾਜਨਾ ਦਿਵਸ ਬਹੁਤ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ। ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ। ਸਾਰੇ ਪਾਸੇ ਕੇਸਰੀ ਨਿਸ਼ਾਨ ਝੁੱਲ ਰਹੇ ਨੇ ਤੇ ਖਾਲਸੇ ਦੀ ਜੈ ਜੈਕਾਰ ਹੋ ਰਹੀ ਹੈ। ਮੈਂ ਅੱਜ ਦੇ ਦਿਨ ਤੇ ਸਮੁੱਚੇ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਆਸ ਕਰਦੇ ਹਾਂ ਖਾਲਸਾ ਪੰਥ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜਿਸ ਤਰ੍ਹਾਂ ਤੁਸੀਂ ਇਹ ਫਲੋਟ ਦੇਖ ਰਹੇ ਹੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲੋਟ ਹੈ, ਜਿਨ੍ਹਾਂ ਨੇ ਸਿੱਖੀ ਦੀ ਨੀਂਹ ਰੱਖੀ ਔਰ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ। ਸੋ ਇਸ ਦੇ ਫਲੋਟ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਤੁਸੀਂ ਦੇਖ ਰਹੇ ਹੋ, ਬਜ਼ੁਰਗ ਵੀ ਬੈਠੇ ਹੋਏ ਨੇ, ਬੱਚੇ ਵੀ ਨੇ ਔਰ ਜਵਾਨ ਵੀ ਬੈਠੇ ਹੋਏ ਨੇ। ਸੋ ਬਹੁਤ ਹੀ ਵਧੀਆ ਖੂਬਸੂਰਤ ਜਿਹੜਾ ਫਲੋਟ ਬਣਾਇਆ ਗਿਆ ਹੈ। ਔਰ ਜਿਸ ਤਰ੍ਹਾਂ ਕਿ ਇਸੇ ਉੱਪਰ ਸੁਲਤਾਨਪੁਰ ਲੋਧੀ ਨਨਕਾਣਾ ਸਾਹਿਬ ਦਾ ਜਿਹੜਾ ਚਿੱਤਰ ਹੈ ਉਹ ਵੀ ਉਕਰਿਆ ਪਿਆ। ਸੋ ਜਿਹੜਾ ਫਲੋਟ ਆ ਰਿਹਾ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਨਿਊ ਜਰਸੀ ਤੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਇਹ ਫਲੋਟ ਹੈ, ਜਿਸ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ, ਭਾਰੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਨੇ ਬਲੂ ਰੰਗ ਦੀਆਂ ਇਹਨਾਂ ਨੇ ਟੀ-ਸ਼ਰਟਾਂ ਪਾਈਆਂ ਹੋਈਆਂ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿਊਅਰ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਤੁਸੀਂ ਸ਼ਰਟਸ ਪਾਈਆਂ ਹੋਈਆਂ ਨੇ, ਇਹ ਕੀ ਮੈਸੇਜ ਦਿੰਦੀਆਂ ਨੇ? ਨਹੀਂ, ਇਹ ਤਾਂ ਸਾਡੇ ਗੁਰਦੁਆਰੇ ਦੀ ਸ਼ਰਟ ਹੈਗੀ ਹੈ, ਗੁਰੂ ਨਾਨਕ ਜਿਹੜੇ ਉਹ ਤਾਂ ਸਿਰਫ ਸੈਗਰੀਗੇਟ ਕਰਨ ਵਾਸਤੇ। ਬਟ ਅਸੀਂ ਮੈਸੇਜ ਇਹ ਦੇਣਾ ਚਾਹਾਂਗੇ ਕਿ ਸਾਰੇ ਸਿੱਖ ਸਾਰਿਆਂ ਨਾਲ ਰਲ ਮਿਲ ਕੇ ਰਹਿਣਾ ਚਾਹੁੰਦੇ ਨੇ। ਸਿੱਖ ਡੇ ਪਰੇਡ ਤੇ ਲੋਕੀ ਆਣ ਤੇ ਦੇਖਣ ਕਿ ਸਿੱਖ ਕੀ ਕੌਮ ਕੀ ਹੈਗੀ ਹੈ। ਦੇ ਵਾਂਟ ਟੂ ਨੋ ਮੋਰ ਅਬਾਊਟ ਸਿੱਖ, ਦੇ ਕੈਨ ਨੋ ਮੋਰ ਅਬਾਊਟ ਸਿੱਖ ਐਂਡ ਦੈਟ ਇਜ਼ ਦ ਮੈਸੇਜ ਆਈ ਵੁੱਡ ਸੇ, ਫਰੈਂਡਸ਼ਿਪ ਐਂਡ ਪੀਸ ਫॉर एवरीवन। मैं देख रहे हैं कि बच्चे भी काफ़ी ਵੱਡੀ ਗਿਣਤੀ ਨੇ। रियली गुड, आई रियली लाइक इट, क्योंकि बच्चे ਆਣਗੇ ਤਾਂ ਹੀ ਆਪਣੀ ਅੱਗੋਂ ਦੱਸਣਗੇ। ਨਹੀਂ, ਅੱਗੇ ਆਉਣ ਵਾਲੇ ਤਾਂ ਆਪਣੀ ਜਨਰੇਸ਼ਨ ਹੀ ਹੈ ਨਾ, ਉਹਨਾਂ ਨੂੰ ਅਸੀਂ ਸੰਭਾਲਣਾ ਹੈ। ਹੁਣ ਅਸੀਂ ਸਾਰੇ ਗੁਰਦੁਆਰਿਆਂ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਖਾਲਸਾ ਸਕੂਲ ਹੋਵੇ, ਪਬਲਿਕ ਸਕੂਲ ਦੇ ਨਾਲ ਨਾਲ ਉਹ ਖਾਲਸਾ ਸਕੂਲ ਦੀ ਵੀ ਤਿਆਰੀ ਕਰਨ ਤੇ ਆਪਣੇ ਸਿੱਖ ਵਿਰਸੇ ਬਾਰੇ ਪਤਾ ਕਰਨ, ਬੋਲੀ ਪਤਾ ਕਰਨ ਤੇ ਸਾਰਾ ਕੁਝ, ਤਾਂ ਕਿ ਅੱਗੇ ਆਉਣ ਵਾਲੀ ਜਨਰੇਸ਼ਨ ਵੀ ਸਾਡੀ ਪੰਜਾਬੀ ਬੋਲ ਸਕੇ, ਗੁਰਮੁਖੀ ਦਾ ਆਪਣਾ ਧਿਆਨ ਰਹੇ। ਤੇ ਉਹੀ ਅਸੀਂ ਮੈਸੇਜ ਦਾਂਗੇ ਬਾਕੀਆਂ ਨੂੰ ਵੀ, ਜੇ ਉਹ ਚਾਹੁੰਦੇ ਨੇ ਕਿ ਤਰੱਕੀ ਕਰਨ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਚੱਲਣ।
ਵਿਊਅਰਸ ਜਿਹੜਾ ਇਹ ਫਲੋਟ ਆ ਰਿਹਾ ਹੈ ਨਿਊ ਜਰਸੀ ਗੁਰੂ ਘਰ ਤੋਂ ਜਿਹੜਾ ਫਲੋਟ ਆ ਰਿਹਾ ਹੈ, ਜਿਸ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਨੇ ਔਰ ਦੇਗ ਤੇਗ ਫਤਿਹ ਦੀ ਇਹ ਗੂੰਜ ਲਗਾ ਰਹੇ ਨੇ। ਬਹੁਤ ਹੀ ਵਧੀਆ ਇਹ ਉਪਰਾਲਾ ਇਹਨਾਂ ਦਾ। ਸੋ ਗੱਲਬਾਤ ਕਰਨ ਜਾ ਰਹੇ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੇ ਅੰਦਰ ਖਾਲਸਾ ਸਿਰਜਣਾ ਦਿਵਸ ਇਹ 36ਵੀਂ ਸਿੱਖ ਡੇ ਪਰੇਡ ਰਾਹੀਂ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ। ਦੇਖ ਕੇ ਇਕੱਠ ਨੂੰ ਇੰਜ ਲੱਗਦਾ ਹੈ ਕਿ ਅੱਜ ਇੱਥੇ ਹੀ ਖਾਲਸੇ ਦਾ ਰਾਜ ਹੋ ਗਿਆ। ਨਿਊਯਾਰਕ ਦੀ ਧਰਤੀ ਵਰਲਡ ਦਾ ਸਿਰ ਹੈ, ਜਿੱਥੇ ਅੱਜ ਖਾਲਸਾ ਆਪਣੇ ਸ਼ਾਹੀ ਨਿਸ਼ਾਨ ਲੈ ਕੇ ਬੜੀ ਚੜ੍ਹਦੀ ਕਲਾ ਨਾਲ ਪਹੁੰਚਿਆ। ਸਮੁੱਚੇ ਸਿੱਖ ਜਗਤ ਨੂੰ ਅੱਜ ਦੀ ਬਹੁਤ ਬਹੁਤ ਵਧਾਈ। 84 ਟੀਵੀ ਵਾਲੇ ਵਿਸ਼ੇਸ਼ ਤੌਰ ਦੇ ਉੱਤੇ ਇਸ ਨੂੰ ਕਵਰ ਕਰ ਰਹੇ ਨੇ। ਮੈਂ ਆਪਣੇ ਜਥੇ ਵੱਲੋਂ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ ਤੇ ਉਮੀਦ ਕਰਦਾ ਹਾਂ ਇਹ ਪੰਥ ਦੀ ਆਵਾਜ਼ ਇਸੇ ਤਰ੍ਹਾਂ ਬਣੇ ਰਹਿਣਗੇ। ਹਮੇਸ਼ਾ ਪੰਥ ਦੇ ਦਰਦ ਦੀ ਗੱਲ ਕਰਨ ਵਾਲੇ ਨੇ, ਪੰਥ ਦੀ ਗੱਲ ਕਰਦੇ ਨੇ। ਇਹ ਐਡੇ ਐਡੇ ਇਕੱਠ ਹੋਣੇ ਅੱਜ ਇੰਜ ਮਹਿਸੂਸ ਹੋ ਰਿਹਾ, ਕਦੇ ਕਿਹਾ ਸੀ ਖਾਲਸਾ ਦੁਨੀਆ ਤੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਅੱਜ ਖਾਲਸੇ ਦਾ ਰਾਜ ਵਰਲਡ ਦੇ ਅੰਦਰ ਨਜ਼ਰ ਆ ਰਿਹਾ। ਨਿਊਯਾਰਕ ਦੇ ਅੰਦਰ ਬਹੁਤ ਵੱਡਾ ਇਕੱਠ, ਬਹੁਤ ਬਹੁਤ ਵਧਾਈ, ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਧੀਆ ਵਿਚਾਰ ਉਹਨਾਂ ਭਾਈ ਸਾਹਿਬ ਨੇ ਪੇਸ਼ ਕੀਤੇ ਨੇ, ਜਿਸ ਤਰ੍ਹਾਂ ਕਿ ਬੱਚਿਆਂ ਦਾ ਕਾਫੀ ਤੁਸੀਂ ਇਕੱਠ ਦੇਖ ਰਹੇ ਹੋ। ਮੈਂ ਇਸ ਨਗਰ ਕੀਰਤਨ ਦੇ ਵਿੱਚ, ਇਸ ਸਿੱਖ ਡੇ ਪਰੇਡ ਵਿੱਚ ਜ਼ਿਆਦਾ ਮੈਨੂੰ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ। ਬਹੁਤ ਹੀ ਅੱਛਾ ਮਾਪਿਓ ਵੱਲੋਂ, ਪੇਰੈਂਟਸ ਵੱਲੋਂ ਉਪਰਾਲਾ ਹੈਗਾ ਏ। ਔਰ ਨਾਲ ਆਪਣੇ ਸਿੱਖ ਰਾਜ ਦੀ ਵੀ ਗੱਲ ਕੀਤੀ ਜਾ ਰਹੀ ਹੈ। ਬਹੁਤ ਹੀ ਵਧੀਆ, ਕਿਉਂਕਿ ਇਹਨਾਂ ਨੂੰ ਹੁਣੇ ਪਤਾ ਲੱਗੇਗਾ ਤਾਂ ਹੀ ਇਹਨਾਂ ਨੂੰ ਸਮਝ ਆਵੇਗੀ। ਸੋ ਛੋਟੇ ਛੋਟੇ ਬੱਚਿਆਂ ਦੇ ਨਾਲ ਜਿਹੜੇ ਪੇਰੈਂਟਸ ਨੇ ਆਏ ਨੇ, ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਕਹਿਣਾ ਚਾਹੋਗੇ ਛੋਟੀ ਜਿਹੀ ਬੱਚੀ ਲੈ ਕੇ, ਕੀ ਮੈਸੇਜ ਦੇਣਾ ਚਾਹੋਗੇ ਬਾਕੀ ਜਿਹੜੇ ਪੇਰੈਂਟਸ ਘਰ ਸਾਨੂੰ ਦੇਖ ਰਹੇ ਨੇ, ਕੀ ਮੈਸੇਜ ਦੇਣਾ ਚਾਹੋਗੇ? ਇੱਥੇ ਆਓ ਪਲੀਜ਼, ਆਪਣਾ ਇਤਨਾ ਬਹੁਤ ਅੱਛਾ ਇਹਨਾਂ ਨੇ ਉਪਰਾਲਾ ਕੀਤਾ ਹੋਇਆ, ਹਰ ਸਾਲ ਹੁੰਦਾ ਆ ਤੇ ਵੀ ਆਰ ਬlesed ਟੂ ਬੀ ਹੇਅਰ ਐਂਡ ਸੰਗਤ ਦੇ ਨਾਲ ਆਉਣ ਦਾ ਤਾਂ ਹੋਰ ਹੀ ਮਜ਼ਾ ਆਬਵੀਅਸਲੀ ਆ। ਹਾਂਜੀ ਬਿਲਕੁਲ ਜੀ। ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ? मैं ही कहना चाहूँगी कि मैं एक्चुअली सिख अमेरिकन लीगल डिफेंस एंड एजुकेशन फंड पे काम कर दी एंड आई एम रिप्रेजेंटिंग माय ऑर्गेनाइजेशन हियर एट द 36th New York City Sikh Day Parade and very happy to be here, really living, keeping our Sikh history and heritage alive. बिल्कुल, thank you so much. Thank you. You want to say something, please? You are in the camera. Say something. How do you like it? This is very fun. Very fun? Because I got candy. Oh, really? So, you want to come again? Yes, definitely. Okay. You want to say something? No. No. Why, you don't like it? Vaisakhi. Happy Vaisakhi. Happy Vaisakhi to all the Sikhs around the world. ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਭਾਈ ਸਾਹਿਬ, ਕਿੱਦਾਂ ਫੀਲ ਕਰ ਰਹੇ ਹੋ? ਅੱਜ ਬਹੁਤ ਵਧੀਆ ਲੱਗ ਰਿਹਾ ਸਿੱਖ ਡੇ ਪਰੇਡ ਤੇ ਆਣ ਕੇ। ਖਾਲਸੇ ਦਾ ਦਿਨ ਅੱਜ, ਖਾਲਸੇ ਦੀ ਸ਼ਾਨ ਏ ਤੇ ਇੰਡੀਆ ਨੂੰ ਇੰਡੀਆ ਨੂੰ ਦਿਸ ਰਿਹਾ। ਇੰਡੀਆ ਢਿੱਡ ਪੀੜ ਹੋ ਰਹੀ ਉਹਨਾਂ ਦੇ, ਕਿਉਂਕਿ ਖਾਲਿਸਤਾਨ ਉਹਨਾਂ ਨੂੰ ਚੁੱਭਦਾ ਬੜਾ, ਸੂਈ ਦੇ ਨਾਲੋਂ ਜ਼ਿਆਦਾ ਚੁੱਭਦਾ ਉਹਨਾਂ ਨੂੰ। ਬਿਲਕੁਲ ਸਹੀ ਗੱਲ ਹੈ। ਥੈਂਕ ਯੂ ਸੋ ਮਚ। ਵਾਹਿਗੁਰੂ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਇਸ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਉਣ ਲਈ ਜਿਸ ਤਰ੍ਹਾਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਵੱਖਰੇ ਵੱਖਰੇ ਗੁਰੂ ਘਰਾਂ ਤੋਂ ਜਿਹੜੀਆਂ ਨੇ ਸੰਗਤਾਂ ਲੈ ਕੇ ਪੁੱਜੀਆਂ ਨੇ, ਇਸ ਠਾਠਾ ਮਾਰਦੇ ਇਕੱਠ ਨੂੰ ਇਸ ਤਰ੍ਹਾਂ ਹੀ ਇਹਨਾਂ ਨੇ ਵਧਾਇਆ, ਇਸ ਰੌਣਕ ਨੂੰ। ਜਿਸ ਤਰ੍ਹਾਂ ਕਿ ਨਗਰ ਕੀਰਤਨ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਜਿਹੜੀ ਦੇ ਰਹੀਆਂ ਨੇ, ਸਿਮਰਨ ਕਰਕੇ, ਕੀਰਤਨ ਕਰਕੇ। ਅੱਜ ਅਸੀਂ ਸਾਊਥ ਜਰਜੀ ਵਾਈਨਲੈਂਡ ਗੁਰਦੁਆਰਾ ਸਾਹਿਬ ਵੱਲੋਂ ਸਿੱਖ ਪਰੇਡ ਡੇ ਤੇ ਆਏ ਹਾਂ ਸਾਰੇ, ਤੇ ਸਾਰਿਆਂ ਨੂੰ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਕਹਿੰਦੇ ਹਾਂ। 1984 ਦੇ ਸਿੱਖ ਘੱਲੂ ਬਾਰੇ ਰੋਸ ਵਜੋਂ ਅਸੀਂ ਇੱਥੇ ਇਕੱਠੇ ਹੋਏ ਹਾਂ, ਸਾਰੇ ਪਰੇਡ ਕੱਢੀ ਹੈ। ਤੇ ਜੋ ਵੀ ਸਾਡੇ ਸ਼ਹੀਦ ਸਿੰਘ ਹੋਏ ਨੇ ਅਤੇ ਜੋ ਵੀ ਅਪਰਾਧੀ ਨੇ ਉਹਨਾਂ ਨੂੰ ਸਾਰੇ ਸਜ਼ਾ ਮਿਲਣੀ ਚਾਹੀਦੀ ਹੈ, ਪਰ ਜੋ ਅਪਰਾਧ ਕਰਦਾ ਹੈ ਉਹ ਸਜ਼ਾ ਕਦੇ ਨਹੀਂ ਦਿੰਦਾ। ਇਸ ਲਈ ਸਾਰਿਆਂ ਨੂੰ ਸਾਨੂੰ ਇਕੱਠੇ ਹੋ ਕੇ ਏਕਤਾ ਕਰਕੇ ਆਪਣੇ ਹੱਕ ਲੈਣੇ ਚਾਹੀਦੇ ਹਨ। ਵਿਊਅਰਸ, ਜਿਸ ਤਰ੍ਹਾਂ ਕਿ ਆਪਣੇ ਸਿੱਖ ਧਰਮ ਵਿੱਚ ਕੋਈ ਜਾਤ ਪਾਤ ਊਚ ਨੀਚ ਨਹੀਂ ਹੈਗੀ, ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਹਾਈ, ਹਾਊ ਆਰ ਯੂ? Fine. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Adikala, I'm feeling great. I'm feeling fine. How do you like? Oh, thank you. Yes. ਵਿਊਅਰਸ, ਜਿਹੜੇ ਆਪਾਂ ਨੌਨ ਸਿੱਖ ਵੀ ਜਿਹੜੇ ਆ ਸਕਦੇ ਨੇ, ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਿੱਖੀ ਸਰੂਪ ਵਿੱਚ ਨੇ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਬਹੁਤ ਵਧੀਆ ਲੱਗ ਗਿਆ। ਸਿੱਖ ਪਰੇਡ 'ਚ ਆਏ ਆ
ਸਾਰੇ ਮਿਲ ਵਰ ਕੇ ਰਹੋ, ਲੜਾਈ ਝਗੜੇ ਛੱਡੋ, ਸਾਰੇ ਏਕਾ ਰੱਖੋ ਆਪਣਾ। ਤੇ ਜੇ ਕਿਸੇ ਨੂੰ ਮਦਦ ਦੀ ਲੋੜ ਆ ਸਿੱਖਾਂ ਕੋ ਜਾਓ, ਜਿਨ੍ਹਾਂ ਨੇ ਟਰਬਨ ਬੰਨੀ ਉਹਨਾਂ ਕੋਲ ਮਦਦ ਲਓ, ਉਹ ਤੁਹਾਡੀ ਹਰ ਹਾਲਤ 'ਚ ਮਦਦ ਕਰਨਗੇ, ਆਪਣੀ ਜਾਨ ਤੇ ਖੇਡ ਕੇ ਤੁਹਾਡੀ ਮਦਦ ਕਰਨਗੇ। ਥੈਂਕ ਯੂ। ਸੋ ਵੀਅਰਸ ਹਡਸਨ ਤੋਂ ਜਿਹੜੇ ਗੁਰੂ ਘਰ ਤੋਂ ਆਏ ਨੇ, ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਮੈਂ ਪ੍ਰਬੰਧਕ ਕਮੇਟੀ ਅਸੀਂ ਦੇਖ ਰਹੀ ਹਾਂ, ਵੈਸੇ ਜ਼ਿਆਦਾਤਰ ਬੀਬੀਆਂ ਨੇ, ਸੋ ਮੈਂ ਚਾਹਾਂਗੀ ਕੁਝ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ ਇਸ ਪਰੇਡ ਦੇ ਵਿੱਚ ਜੁਆਇਨ ਕਰਕੇ। ਬਹੁਤ ਮਾਣ ਹੈ। ਹਾਂਜੀ ਕੀ ਕਹਿਣਾ? ਸਾਡੀ ਇਹ ਖਾਲਸਾ ਡੇ ਪਰੇਡ ਹੈ ਜੀ, ਅਸੀਂ ਬਹੁਤ ਖੁਸ਼ ਹਾਂ ਇੱਥੇ ਆ ਕੇ ਜੀ। ਹਾਂਜੀ, ਕੰਗ੍ਰੈਚੁਲੇਸ਼ਨਸ ਫॉर ਬਿਗ ਡੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਹਾਂਜੀ, ਸਾਰੇ ਸਿੱਖ ਜਗਤ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ। ਨਿਊਯਾਰਕ ਦੇ ਵਿੱਚ ਟ੍ਰਾਈ ਸਟੇਟ ਏਰੀਏ ਤੋਂ ਬਹੁਤ ਤਾਦਾਦ ਦੇ ਵਿੱਚ ਸੰਗਤ ਆਈ ਆ ਤੇ ਸਾਰੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਵਿਸ਼ੇਸ਼ ਦਿਹਾੜਾ ਸਿੱਖ ਕੌਮ ਦੇ ਲਈ ਬਹੁਤ ਮਹੱਤਵਪੂਰਨ ਹੈ। ਸਭ ਤੋਂ ਪਹਿਲੇ ਤਾਂ TV 84 ਦੇ ਸਮੂਹ ਮੈਨੇਜਮੈਂਟ ਨੂੰ ਬਹੁਤ ਬਹੁਤ ਵਧਾਈ ਹੈ, ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਆਪਣੇ ਡਾਇਰੈਕਟ ਬ੍ਰੌਡਕਾਸਟਿੰਗ ਜਿਹੜੀ ਆ ਸਿੱਖ ਕੌਮ ਦੀ ਜਿਹੜੀ ਆ ਸੰਗਤਾਂ ਸਾਹਮਣੇ ਰੱਖੀ ਆ। ਅਸੀਂ ਅੱਜ ਦੇ ਵਿਸ਼ੇਸ਼ ਦਿਹਾੜੇ ਉੱਤੇ ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਕਿ ਆਓ ਇੱਕ ਮੁੱਠ ਹੋ ਕੇ ਆਪਣੇ ਕੌਮ ਦੀ ਆਜ਼ਾਦੀ ਸੰਘਰਸ਼ ਦੇ ਵਿੱਚ ਹਿੱਸਾ ਪਾਈਏ। ਔਰ ਇਸ ਤੀਸਰੀ ਜਨਰੇਸ਼ਨ ਜਿਹੜੀ ਆ ਅੱਜ ਇਸ ਪਾਰਟਿਸਿਪੇਟ ਜਿਹੜੀ ਆ ਇਸ ਪਰੇਡ ਦੇ ਵਿੱਚ ਹੈਗੀ ਆ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਆਪਾਂ ਰਲ ਮਿਲ ਕੇ ਆਪਣੇ ਕੌਮੀ ਕਾਰ ਖਾਲਿਸਤਾਨ ਦੇ ਲਈ ਪ੍ਰਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਜਿਹੜਾ ਫਲੋਟ ਆ ਰਿਹਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ 5 ਪਿਆਰਿਆਂ ਨੂੰ ਛਕਾ ਕੇ ਫਿਰ ਉਹਨਾਂ ਕੋਲ ਛਕ ਕੇ ਖਾਲਸਾ ਸਾਜਨਾ ਜਿਹੜੀ ਹੈ ਉਹ ਕੀਤਾ ਸੀ। ਸੋ ਖਾਲਸੇ ਦਾ ਬਰਥ ਹੋਇਆ ਸੀ। ਸੋ ਇਸ ਨੂੰ ਸਮਰਪਿਤ ਜਿਹੜੀ ਹੈ ਸਿੱਖ ਡੇ ਪਰੇਡ ਜਿਹੜੀ ਹੈ ਇਹ ਕੱਢੀ ਜਾ ਰਹੀ ਹੈ। ਇਹ ਫਲੋਟ ਬਹੁਤ ਹੀ ਵਧੀਆ ਇੱਥੇ ਖੰਡਾ ਉਕਰਿਆ ਹੈ ਸਿਲਵਰ ਕਲਰ ਦਾ, ਔਰ ਗੁਰੂ ਗੋਬਿੰਦ ਸਿੰਘ ਜੀ ਨਾਲ ਬੈਠੇ ਨੇ, ਔਰ 5 ਤੀਰ ਜਿਹੜੇ ਨੇ ਉਹ ਦੇ ਰਹੇ ਨੇ ਆਪਣੇ ਸਿੱਖ ਨੂੰ। ਸੋ ਬਹੁਤ ਹੀ ਅੱਛਾ ਇਹ ਫਲੋਟ ਜਿਹੜਾ ਹੈ ਤਿਆਰ ਕੀਤਾ ਗਿਆ ਹੈ। ਤੁਸੀਂ ਇਹ ਦੇਖ ਰਹੇ ਹੋ, ਬਹੁਤ ਹੀ ਵਧੀਆ ਝਲਕੀਆਂ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਹਾਂ। ਕਾਫੀ ਸਾਰਾ ਜਿਹੜਾ ਇਕੱਠ ਹੈ ਠਾਠਾ ਮਾਰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਪਿੱਛੇ ਜਿਹੜੇ ਵੱਖਰੇ ਵੱਖਰੇ ਫਲੋਟ ਔਰ ਸਿੱਖ ਸੰਗਤਾਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਵੱਖਰੇ ਵੱਖਰੇ ਫਲੋਟ ਨੇ ਤੁਸੀਂ ਦੇਖੇ ਨੇ। ਮੈਂ ਆਸ ਕਰਦੀ ਹਾਂ ਜਿਹੜੇ ਤੁਹਾਨੂੰ ਆਪਣੇ ਸਿੱਖ ਸੰਗਤਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ, ਜਿਹੜੇ ਕਰਾ ਰਹੇ ਹਾਂ, ਔਰ ਉਹਨਾਂ ਦੇ ਵਿਚਾਰ ਵੀ ਸੁਣ ਰਹੇ ਹਾਂ। ਮੈਂ ਆਸ ਕਰਾਂਗੀ ਤੁਹਾਨੂੰ ਪਸੰਦ ਆਏ ਹੋਣਗੇ। ਔਰ ਕਾਫੀ ਪਿੱਛੇ ਹੋਰ ਵੀ ਕਾਫੀ ਇਕੱਠ ਹੈ, ਔਰ ਪਿੱਛੇ ਜਿਹੜੇ ਕਾਫੀ ਫਲੋਟ ਅਜੇ ਤੱਕ ਹੈਗੇ ਨੇ। ਆਪਾਂ ਗੱਲਬਾਤ ਕਰਾਂਗੇ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਸੋ ਵੀਰ ਜਿਹੜਾ ਫਲੋਟ ਆ ਰਿਹਾ ਜਿਸ ਤਰ੍ਹਾਂ ਕਿ ਲਿਖਿਆ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ। ਗੁਰਦੁਆਰਾ ਸਿੰਘ ਸਭਾ ਕਾਟਰੇਟ ਤੋਂ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਪ੍ਰਬੰਧਕ ਕਮੇਟੀਆਂ ਦੇ ਨਾਲ ਇਹ ਜਿਹੜਾ ਫਲੋਟ ਜਿਹੜਾ ਆ ਰਿਹਾ ਉਹਨਾਂ ਨਾਲ ਵੀ ਆਪਾਂ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕਰਨ ਜਾ ਰਹੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਤਿਗੁਰ ਮਹਾਰਾਜ ਜੀ ਦੇ ਖਾਲਸੇ ਪੰਥ ਨੂੰ 325ਵੇਂ ਖਾਲਸੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਸਤਿਗੁਰ ਮਹਾਰਾਜ ਆਪਣੀ ਸੰਗਤ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ, ਰਾਜ ਭਾਜ ਬਖਸ਼ਣ। ਤੇ ਭਾਈ ਆਪਾਂ ਸਾਰੇ ਜਿਹਨੇ ਵੀ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ, ਗੁਰੂ ਵਾਲੇ ਬਣਨ। ਤੇ ਇਸ ਅਗਲੇ ਮਹੀਨੇ 18 ਮਈ ਨੂੰ ਸਿੰਘ ਸਭਾ ਜਿਹੜਾ ਗੁਰੂ ਘਰ ਹੈ ਕਾਟਰੇਟ ਦੇ ਵਿੱਚ,
ਉਹਨਾਂ ਤੇ ਅਤੇ ਸੰਗਤ ਦੇ ਵੱਲੋਂ, ਪ੍ਰਬੰਧਕਾਂ ਤੇ ਸੰਗਤ ਵੱਲੋਂ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੋ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ 18 ਮਈ ਨੂੰ ਵੀ ਸਿੰਘ ਸਭਾ ਗੁਰੂ ਘਰ ਅਤੇ ਜਿਹੜਾ ਨਗਰ ਕੀਰਤਨ ਹੈ ਕਾਟਰੇਟ ਦਾ, ਉਹਦੇ ਵਿੱਚ ਆਪਣਾ ਵਿਸ਼ੇਸ਼ ਹਿੱਸਾ ਪਾਉਣਾ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸੋ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੇ ਵੱਖਰੇ ਵੱਖਰੇ ਗੁਰੂ ਘਰਾਂ ਵੱਲੋਂ ਜਿਹੜੇ ਨਗਰ ਕੀਰਤਨ ਜਿਹੜੇ ਨੇ ਉਹ ਕਰਾਏ ਜਾਂਦੇ। ਜਿਸ ਤਰ੍ਹਾਂ ਕਾਟਰੇਟ ਦੇ ਕਮੇਟੀ ਨੇ ਦੱਸਿਆ ਕਿ 18 ਮਈ ਨੂੰ ਇੱਥੇ ਜਿਹੜਾ ਨਗਰ ਕੀਰਤਨ ਹੋਏਗਾ, ਹੋਣ ਜਾ ਰਿਹਾ, ਉਸ ਵਿੱਚ ਵੀ ਸ਼ਮੂਲੀਅਤ ਕਰਨੀ ਹੈ। TV 84 ਨੇ ਜਿਹੜਾ ਆਪਣਾ ਯੋਗਦਾਨ ਪਾਣਾ। ਭੈਣ ਜੀਆਂ ਸਾਡੇ ਨਾਲ ਮੌਜੂਦ ਨੇ, ਸੋਹਣੇ ਸੋਹਣੇ ਸੂਟ ਪਾ ਕੇ, ਬੜਾ ਵਧੀਆ ਵਾਹਿਗੁਰੂ ਨੇ ਦਿਨ ਵੀ ਚਾੜਿਆ ਹੋਇਆ ਹੈ। ਨਹੀਂ ਤੇ ਪਿਛਲੀ ਦਫਾ ਤੇ ਬੜੀ ਬਾਰ ਸੀ, ਸਾਰੇ ਜੈਕਟਾਂ ਦੇ ਵਿੱਚ ਘੁੰਮੇ ਸੀ। ਅੱਜ ਤੇ ਆਪਣੇ ਸੂਟ ਦਿਖਾਓ, ਜੋ ਮਰਜ਼ੀ ਕਰੋ, ਹੈ ਵਾਹਿਗੁਰੂ ਦਾ ਨਾਮ ਜਪੋ। ਹਾਂਜੀ ਹਾਂਜੀ, ਬਿਲਕੁਲ ਠੀਕ ਕਹਿ ਰਹੇ ਭੈਣ ਜੀ। ਬਹੁਤ ਸੋਹਣਾ ਦਿਨ ਹੈ ਵਾਹਿਗੁਰੂ ਦੀ ਮਿਹਰ ਨਾਲ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ ਭੈਣ ਜੀ? ਬਸ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਏਕਤਾ ਬਖਸ਼ੇ, ਸਾਰੇ ਪ੍ਰੇਮ ਪਿਆਰ ਨਾਲ ਰਹਿਣ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਵੀਰ ਜਿਹੜਾ ਇਹ ਫਲੋਟ ਆ ਰਿਹਾ ਹੈ, ਇੱਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ, ਗੁਰਦੁਆਰਾ ਦਸ਼ਮੇਸ਼ ਦਰਬਾਰ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਦਸ਼ਮੇਸ਼ ਦਰਬਾਰ ਵੱਲੋਂ 36ਵੀਂ ਸਿੱਖ ਡੇ ਪਰੇਡ ਦੀ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਅੱਜ ਦੀ ਸਿੱਖ ਡੇ ਪਰੇਡ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਏ। ਅੱਜ ਦੀ ਇਹ ਡੇ ਪਰੇਡ ਜਿਹੜੀ ਹੈ, ਇਹ ਸਮੁੱਚੀ ਸਿੱਖ ਦੀ ਆਨ ਸ਼ਾਨ ਦੀ ਪ੍ਰਤੀਕ ਹੈ। ਸਮੁੱਚੀ ਮਾਨਵਤਾ ਦੀ ਬਰਾਬਰਤਾ ਦੇ ਲਈ, ਸਰਬੱਤ ਦੇ ਭਲੇ ਦੇ ਲਈ ਸਿੱਖ ਹਮੇਸ਼ਾ ਸੰਘਰਸ਼ ਕਰਦਾ ਰਹਿੰਦਾ ਹੈ ਤੇ ਸਿੱਖ ਅੱਜ ਆਪਣੀ ਆਜ਼ਾਦੀ ਲਈ ਵੀ ਸੰਘਰਸ਼ ਕਰ ਰਿਹਾ ਹੈ। ਅਸੀਂ ਸਾਰੀਆਂ ਸੰਗਤਾਂ ਨੂੰ ਜਿੱਥੇ ਵਧਾਈ ਦਿੰਦੇ ਹਾਂ, ਨਾਲ ਹੀ ਬੇਨਤੀ ਕਰਦੇ ਹਾਂ ਕਿ ਆਪਾਂ ਮਿਲ ਕੇ ਇਨਸਾਨੀਅਤ ਦੇ ਲਈ, ਮਨੁੱਖਤਾ ਦੇ ਲਈ, ਸਰਬੱਤ ਦੇ ਭਲੇ ਲਈ ਕੰਮ ਕਰੀਏ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ। ਨਹੀਂ ਬਹੁਤ ਬਹੁਤ ਧੰਨਵਾਦ। ਸੋ ਜਿਹੜਾ ਇਹ ਵੀ ਫਲੋਟ ਆ ਰਿਹਾ ਵੀਅਰਸ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਖਾਲਸਾ ਸਕੂਲ ਜਿਹੜਾ ਗੁਰਦੁਆਰਾ ਨਿਊ ਜਰਸੀ ਤੋਂ ਹੈ, ਛੋਟੇ ਛੋਟੇ ਬੱਚੇ ਨੇ ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ ਬੀਬੀਆਂ ਲੈ ਕੇ ਇਸ ਫਲੋਟ ਵਿੱਚ ਪਹੁੰਚੀਆਂ ਨੇ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਕਹਿਣਾ ਚਾਹੋਗੇ? ਵਾਹਿਗੁਰੂ ਦਾ ਨਾਮ ਜਪ ਰਹੀਆਂ ਨੇ, ਸਿਮਰਨ ਕਰ ਰਹੀਆਂ ਜੀ। ਭੈਣ ਜੀ ਕੁਝ ਕਹਿਣਾ ਚਾਹੋਗੇ? ਕਿੱਦਾਂ ਫੀਲ ਕਰ ਰਹੇ ਹੋ? ਬਸ ਬਹੁਤ ਵਧੀਆ ਫੀਲ ਕਰਦੇ ਆ। ਅੱਜ ਦੇ ਦਿਨ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਆ ਕਿ ਵਾਹਿਗੁਰੂ ਦੇ ਨਾਂ ਕਰਕੇ ਅਸੀਂ ਯਾਦ ਕਰਦੇ ਹਾਂ ਪ੍ਰਮਾਤਮਾ ਨੂੰ। ਅੱਜ ਦੇ ਦਿਨ ਵੀ ਅਸੀਂ ਓਕੇ, ਥੈਂਕ ਯੂ ਜੀ। ਥੈਂਕ ਯੂ। ਸੋ ਵੀਰ ਜੀ, ਗੁਰਦੁਆਰਾ ਸਾਹਿਬ ਸਿੱਖ ਸਾਧ ਸੰਗਤ ਇੱਕ, ਸੋ ਇਹ ਪੈਨਸਿਲਵੇਨੀਆ ਜਿਹੜਾ ਗੁਰੂ ਘਰ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ। ਆਜੋ ਜੀ, ਆਜੋ। ਤੁਹਾਡੇ ਨਾਲ ਗੱਲ, ਆਪਣੇ ਸਾਡੇ ਵੀਰ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਕਿੱਦਾਂ ਫੀਲ ਕਰ ਰਹੇ ਹੋ? ਅੱਜ ਬਹੁਤ ਵਧੀਆ ਫੀਲ ਕਰ ਰਹੇ ਅਸੀਂ ਹੈਗੇ ਆ। ਬਹੁਤ ਬਹੁਤ ਸਾਰਿਆਂ ਨੂੰ ਵਿਸਾਖੀ ਦੀ ਖੁਸ਼ੀ ਹੋਣ, ਸਾਰਿਆਂ ਨੂੰ ਵਧਾਈਆਂ ਹੋਣ। ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਹੈ ਕਿ ਚੜ੍ਹਦੀ ਕਲਾ ਚ ਰਹੋ। ਗੁਰੂ ਨਾਨਕ ਦਾ ਜੋ ਉਪਦੇਸ਼ ਆ ਉਹਨੂੰ ਅਸੀਂ ਕਮਾਈਏ ਤਾਂ ਉਸ ਰਸਤੇ ਚੜੀਏ ਸੀ। ਹਾਂਜੀ, ਥੈਂਕ ਯੂ ਸੋ ਮਚ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਹਾਂਜੀ, ਬਹੁਤ ਅੱਛਾ ਹੈਗਾ ਵਾ। ਅੱਛਾ ਹੈਗਾ। ਸਾਡੀ ਆਇਡੈਂਟੀ ਪਤਾ ਲੱਗਦੀ ਹੈ ਇੱਥੇ, ਸਾਨੂੰ ਸਾਡੀ ਆਇਡੈਂਟੀ ਪਤਾ ਲੱਗਦੀ ਆ। ਥੈਂਕ ਯੂ ਜੀ। ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਕੁਝ ਬੋਲਣਾ ਚਾਹੋਗੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਪੈਨਸਿਲਵੇਨੀਆ ਈਸਟਰਨ ਤੋਂ ਹੈ, ਗੁਰਦੁਆਰਾ ਵਾਹਿਗੁਰੂ ਐਂਡ ਚੜ੍ਹਦੀ ਕਲਾ ਚ ਰਹੋ, ਖੁਸ਼ ਰਹੋ, ਤੰਦਰੁਸਤ ਰਹੋ। ਜਿੰਦਾਬਾਦ। ਬੀਬੀਆਂ ਨੇ ਫਲੋਟ ਲੈ ਕੇ ਆਂਦਾ ਹੈ। ਸੋ ਇਹਨਾਂ ਨੇ ਲਿਖਿਆ ਹੈ ਹੈਪੀ ਵਿਸਾਖੀ। ਵਾਓ, ਗੁਰੂ ਨਾਨਕ ਦਰਬਾਰ ਆਫ ਐਲਬਨੀ। ਸੋ ਭੈਣ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਕੌਣ ਬੋਲੇਗਾ ਤੁਹਾਡੇ ਚੋਂ? ਹਾਂਜੀ ਭੈਣ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਭੈਣ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਕਿੱਦਾਂ ਫੀਲ ਕਰ ਰਹੇ ਹੋ ਤੁਸੀਂ? ਬਹੁਤ ਜ਼ਿਆਦਾ ਵਧੀਆ, ਬਹੁਤ ਬਲੈਸਡ ਫੀਲ ਕਰ ਰਹੇ ਹਾਂ ਜੀ ਅਸੀਂ।
ਹਾਂਜੀ ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ? ਹਾਂਜੀ ਬਹੁਤ ਵਧੀਆ, ਬਹੁਤ ਸੋਹਣਾ ਫੀਲ, ਹੈਪੀ ਵਿਸਾਖੀ ਜੀ। ਹਾਂਜੀ ਆਲਬਨੀ ਗੁਰੂ ਨਾਨਕ ਦਰਬਾਰ ਵੱਲੋਂ ਸਾਰੇ ਸਿੱਖ ਸੰਗਤਾਂ ਨੂੰ ਗੁਲ ਖਾਲਸਾ। ਹਾਂਜੀ ਭਾਜੀ। ਹਾਂਜੀ ਖਾਲਸਾ ਵਾਹਿ ਫਤਿਹ ਜੀ। ਸਾਰੇ ਸੰਸਾਰ ਦੇ ਸਿੱਖਾਂ ਨੂੰ ਇਹੀ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੰਮ੍ਰਿਤ ਛਕੋ, ਸਿੰਘ ਸਜੋ, ਨਾਮ ਜਪੋ। ਹਾਂਜੀ ਹਾਂਜੀ ਅਸੀਂ ਆਏ ਹਾਂ ਜੀ ਆਲਬਨੀ ਦੇ ਗੁਰੂ ਨਾਨਕ ਦਰਬਾਰ ਨਿਸਕਿਊਨਾ। ਹਾਂਜੀ ਸੋ ਇਹ ਕਿੰਨੀ ਵਾਰੀ ਆ ਰਹੇ, ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਵਧੀਆ ਜੀ, ਇੱਕ ਡਿਫਰੈਂਟ ਫੀਲਿੰਗ ਹੈ। ਅਸੀਂ ਤੇ ਹਰ ਸਾਲ ਆਈਦਾ, so it's enjoyable, plus we are supporting our Khalistan, like who we are and who we belong to, you know what I mean? So we're really excited. Yeah thank you. ਸੋ ਵਿਊਅਰਸ, ਜੂਨ 84 ਦੇ ਹਮਲੇ ਦੇ ਵੀ ਗੱਲ ਹੋ ਰਹੀ ਹੈ, ਆਪਣੇ ਖਾਲਿਸਤਾਨ ਦੀ ਵੀ ਗੱਲਬਾਤ ਹੋ ਰਹੀ ਹੈ। ਸੋ ਬਹੁਤ ਹੀ ਵਧੀਆ ਮਾਹੌਲ ਬਣਿਆ ਹੈ, ਬਹੁਤ ਹੀ ਅੱਛਾ ਲੱਗ ਰਿਹਾ। ਠਾਠਾ ਮਾਰਦਾ ਕੱਟ ਤੁਸੀਂ ਦੇਖ ਰਹੇ ਹੋ। ਮੈਨੂੰ ਲੱਗ ਰਿਹਾ ਹੈ ਕਿ ਇਹ ਪਿਛਲੇ ਸਾਲ ਨਾਲੋਂ ਵੀ ਦੁੱਗਣੀ ਤਿੱਗਣੀ ਜਿਹੜੀ ਹੈ ਗੈਦਰਿੰਗ ਹੈਗੀ ਹੈ। ਇਹ ਬਹੁਤ ਹੀ ਵਧੀਆ ਅਮੇਜ਼ਿੰਗ ਫਲੋਟ ਹੈ, ਕਿੰਨਾ ਸੋਹਣਾ ਲੱਗ ਰਿਹਾ। ਸੋ ਨਾਈਸ, ਸੋ ਅਮੇਜ਼ਿੰਗ। ਮੈਂ ਫਸਟ ਟਾਈਮ ਦੇਖਿਆ, ਆਈ ਹੋਪ ਤੁਸੀਂ ਵੀ ਇੰਜੋਏ ਕਰੋਗੇ। ਸੋ ਵਿਊਅਰਸ, ਜਿਹੜਾ ਇਹ ਫਲੋਟ ਆ ਰਿਹਾ ਹੈ, ਬਾਬਾ ਬੁੱਢਾ ਜੀ ਦਾ ਫਲੋਟ ਹੈ, ਉਹ ਆ ਰਿਹਾ। ਸੋ ਬੜੇ ਖੂਬਸੂਰਤ ਢੰਗ ਨਾਲ ਸਜਾਇਆ ਹੋਇਆ ਹੈ। ਸੋ ਨਾਈਸ, ਸੋ ਬਿਊਟੀਫੁਲ। ਸੋ ਬਾਬਾ ਬੁੱਢਾ ਜੀ ਜਿਹੜੇ ਪਹਿਲੇ ਹੈੱਡ ਗ੍ਰੰਥੀ ਆਪਣੇ ਸਿੱਖ ਕੌਮ ਦੇ ਵਿੱਚ ਹੋਏ ਨੇ, ਸਿੱਖ ਧਰਮ ਦੇ ਵਿੱਚ ਹੋਏ ਨੇ। ਸੋ ਜਿਹੜਾ ਇਹ ਫਲੋਟ ਆ ਰਿਹਾ, ਇਹ ਨਿਊ ਜਰਸੀ ਤੋਂ ਹੈ, ਸੈਂਟਰ ਜਰਸੀ ਤੋਂ, ਸਿੱਖ ਐਸੋਸੀਏਸ਼ਨ। ਸੋ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ। ਸਭ ਤੋਂ ਪਹਿਲਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਲਈ ਬਹੁਤ ਹੀ ਭਾਗਾਂ ਭਰਿਆ ਦਿਹਾੜਾ ਹੈ, ਜਿਹਦੇ ਵਿੱਚ ਅਸੀਂ ਮਤਲਬ ਕਿ ਨਿਊਯਾਰਕ ਸਿਟੀ ਆ ਜਿਹੜਾ, ਇਹ ਸਾਰੀ ਦੁਨੀਆ ਦਾ ਬਿਜ਼ਨਸ ਦਾ ਹੱਬ ਹੈ। ਇਕੱਲੇ ਅਮਰੀਕਾ ਦੇ ਵਿੱਚ ਨਹੀਂ, ਸਾਰੀ ਦੁਨੀਆ ਦੇ ਵਿੱਚ ਉਹ ਮੈਸੇਜ ਜਾਂਦਾ ਜਿਹੜਾ ਅਸੀਂ ਇੱਥੇ ਕਰਦੇ ਹਾਂ। ਅਸੀਂ ਇੱਥੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੱਸਣਾ ਦੁਨੀਆ ਨੂੰ ਕਿ ਸਾਡੀ ਇੱਕ ਵੱਖਰੀ ਕੌਮ ਹੈ, ਇੱਕ ਕੌਮ ਆ ਜਿਹੜੀ ਅਮਰੀਕਾ ਵਰਗੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਅਸੀਂ ਸੈਟਲਡ ਹਾਂ। ਸੈਕੰਡਲੀ, ਅਸੀਂ ਆਪਦੇ ਸ਼ਹੀਦਾਂ ਨੂੰ, ਮੁਰੀਦਾਂ ਨੂੰ ਯਾਦ ਕਰਦੇ ਹਾਂ। ਅਸੀਂ 80 ਦੇ ਵਿੱਚ ਹੋਏ ਜਿਹੜੇ ਦੰਗੇ, ਉਹਨਾਂ ਨੂੰ ਯਾਦ ਕਰਕੇ ਅਸੀਂ ਇਹ ਯਾਦ ਕਰਦੇ ਹਾਂ। ਅਸੀਂ ਸਾਰਿਆਂ ਨੂੰ ਇਹ ਆਪਦੇ ਬੱਚਿਆਂ ਨੂੰ ਵੀ ਇਨਫੋਰਮੇਸ਼ਨ ਦਿੰਦੇ ਹਾਂ ਵੀ ਸਾਡੇ ਨਾਲ ਇੰਡੀਆ ਦੇ ਵਿੱਚ ਉਦੋਂ ਕੀ ਹੋਇਆ, ਕਿਸ ਤਰੀਕੇ ਨਾਲ ਫਿਰ ਸਾਡੇ ਜੁਝਾਰੂ ਸਿੰਘਾਂ ਨੇ ਉੱਥੇ ਆ ਕੇ ਜੂਝਿਆ, ਤੇ ਇਹ ਸਾਰੀ ਚੀਜ਼ ਸਾਨੂੰ ਹਜੇ ਤੱਕ ਇਹਦਾ ਇਨਸਾਫ ਨਹੀਂ ਮਿਲਿਆ। ਉਹ ਸਾਰੀ ਚੀਜ਼ ਨੂੰ ਦਰਸਾਉਂਦੇ ਹੋਏ ਅਸੀਂ ਇਹ ਅੱਜ ਪਰੇਡ ਦੇ ਵਿੱਚ ਸ਼ਾਮਲ ਹੋਏ ਹਾਂ। ਤੇ ਸਾਨੂੰ ਉਮੀਦ ਆ ਕਿ ਅੱਜ ਨਹੀਂ ਤਾਂ ਕੱਲ ਜਿੰਨੀਆਂ ਵੀ ਸਾਡੀਆਂ ਮੰਗਾਂ ਨੇ, ਜਿਹੜੇ ਵੀ ਸਾਡਾ ਪ੍ਰਚਾਰ ਪ੍ਰਸਾਰ ਹੈ, ਉਹ ਸਾਰੀ ਦੁਨੀਆ ਤੱਕ ਜਾਏਗਾ ਤੇ ਸਿੱਖੀ ਦੀ ਚੜ੍ਹਦੀ ਕਲਾ ਹੋਏਗੀ ਜੀ। ਥੈਂਕ ਯੂ ਸੋ ਮਚ। ਸੋ ਵਿਊਅਰਸ, ਇਸ ਸਿੱਖ ਡੇ ਪਰੇਡ ਦੇ ਵਿੱਚ ਧਾਰਮਿਕ ਗੱਲ ਤੇ ਹੋ ਹੀ ਰਹੀ ਹੈ, ਕਿਉਂਕਿ ਸੋ ਨਾਲ ਹੀ ਰਾਜਸੀ ਆਪਣੀ ਗੱਲਾਂ ਵੀ ਹੋ ਰਹੀਆਂ, ਖਾਲਿਸਤਾਨ ਦੀ ਵੀ ਗੱਲ ਹੋ ਰਹੀ ਹੈ, ਆਪਣੇ ਕੌਮੀ ਕਾਰ ਖਾਲਿਸਤਾਨ ਦੀ ਵੀ ਗੱਲ ਹੋ ਰਹੀ ਹੈ। ਸੋ ਬਹੁਤ ਵਧੀਆ ਵਿਚਾਰ ਜਿਹੜੀਆਂ ਸਿੱਖ ਸੰਗਤਾਂ ਨੂੰ ਦਿੱਤੇ ਜਾ ਰਹੇ ਨੇ, ਬਹੁਤ ਹੀ ਵਧੀਆ ਜਿਹੜੇ ਮੈਸੇਜ ਨੇ ਤੁਹਾਨੂੰ ਦਿੱਤੇ ਜਾ ਰਹੇ ਨੇ। ਆਈ ਹੋਪ ਤੁਹਾਨੂੰ ਪਸੰਦ ਆਏ ਹੋਣਗੇ। ਸੋ ਬੀਬੀਆਂ ਵੀ ਇਸ ਜੋ ਤੁਸੀਂ ਦੇਖ ਰਹੇ ਹੋ ਕਾਫੀ ਵੱਡੀ ਗਿਣਤੀ ਦੇ ਵਿੱਚ ਇਸ ਨਗਰ ਕੀਰਤਨ ਦੀ ਰੌਣਕ ਨੂੰ ਵਧਾ ਰਹੀਆਂ ਨੇ। ਸੋ ਜੋ ਫਲੋਟ ਆ ਰਿਹਾ ਹੈ ਉਹ ਇਹਨਾਂ ਦਾ ਹੈਗਾ ਸੇਵਾ ਸਿਮਰਨ ਸੁਸਾਇਟੀ USA। ਸੋ ਸਿਮਰਨ ਕਰ ਰਹੇ ਨੇ ਜਿਹੜੇ ਸਿੰਘ। ਸੋ ਇਹਦੇ ਵਿੱਚ ਮੈਂ ਕੁਝ ਨਹੀਂ ਕਹਿਣਾ ਚਾਹਾਂਗੀ ਕਿਉਂਕਿ ਸਿਮਰਨ ਚੱਲ ਰਿਹਾ ਵਾਹਿਗੁਰੂ ਜੀ ਦਾ। ਸੋ ਵਿਊਅਰ, ਜਿਹੜਾ ਫਲੋਟ ਤੁਸੀਂ ਦੇਖ ਰਹੇ ਹੋ ਸੰਤ ਬਾਬਾ ਪ੍ਰੇਮ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਜਿਹੜੇ ਆਪਣਾ ਸਿੱਖ ਭਾਈਚਾਰਾ ਜਿਹੜਾ ਲੁਬਾਣਾ ਜਿਹੜਾ ਭਾਈਚਾਰਾ ਹੈ, ਉਹਨਾਂ ਦੇ ਜਿਹੜੇ ਆਦਮੀ ਸੀ ਜਾਂ ਕਹਿ ਲਓ ਉਹਨਾਂ ਦੇ ਵਿੱਚ ਜਿਹੜਾ ਬਹੁਤ ਹੀ ਨਿਗਾਰਾ ਆਇਆ ਸੀ, ਜਿਹੜੇ ਨਸ਼ੇ ਵੀ ਸੀ ਉਹ ਛੁਡਾਏ ਔਰ ਵਿੱਦਿਆ ਦਾ ਦਾਨ ਜਿਹੜਾ ਦਿੱਤਾ। ਜਿੱਦਾਂ ਸਕੂਲ ਕਾਲਜ ਜਿਹੜੇ ਨੇ, ਪਛੜੀ ਹੋਈ ਜਿਹੜੀ
ਉਹ ਕਮਿਊਨਿਟੀ ਸੀ, ਸੋ ਉਸ ਨੂੰ ਅੱਗੇ ਲੈ ਕੇ ਆਂਦਾ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਵਿਚਾਰਾਂ, ਕੀ ਕਹਿਣਾ ਚਾਹੋਗੇ ਸਾਡੇ ਵੀਅਰਸ ਨੂੰ? ਤੁਸੀਂ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਏ ਹੋ, ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਸੰਗਤ ਲੈ ਕੇ ਆਏ ਹਾਂ ਜੀ ਗੁਰਦੁਆਰਾ ਖਾਲਸਾ ਦਰਬਾਰ ਬਰਲਿੰਗਟਨ ਨਿਊ ਜਰਸੀ ਤੋਂ, ਤੇ ਬੜੇ ਉਤਸ਼ਾਹ ਦੇ ਨਾਲ ਸੰਗਤ ਇੱਥੇ ਹਮ ਹਮਾ ਕੇ ਪਹੁੰਚੀ ਆ, ਤੇ 4 ਬੱਸਾਂ ਭਰ ਕੇ ਆਈਆਂ ਨੇ, ਖੜੇ ਹੋ ਕੇ ਆਏ ਨੇ, ਬੱਸ ਵਿੱਚ ਜਗ੍ਹਾ ਨਹੀਂ ਸੀ, ਤੇ ਬਹੁਤ ਹੀ ਅਲੌਕਿਕ ਦ੍ਰਿਸ਼ ਬਣਿਆ ਹੋਇਆ, ਤੇ ਬੜੀ ਮਨ ਨੂੰ ਖੁਸ਼ੀ ਹੋ ਰਹੀ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਜਿਆ ਹੋਇਆ ਖਾਲਸਾ ਜਿਹੜਾ ਆ ਉਹ ਪੂਰੀ ਦੁਨੀਆ ਦੇ ਵਿੱਚ ਪ੍ਰਗਟਿਆ। 1699 ਨੂੰ ਮਹਾਰਾਜ ਨੇ ਪ੍ਰਗਟ ਕੀਤਾ ਸੀ, ਤੇ ਇਹ ਖਾਲਸਾ ਪੰਜਾਬ ਦੀ ਧਰਤੀ ਤੇ, ਕੇਸਗੜ੍ਹ ਸਾਹਿਬ ਦੀ ਧਰਤੀ ਤੇ ਪ੍ਰਗਟ ਕੀਤਾ ਸੀ, ਤੇ ਅੱਜ ਇਹ ਖਾਲਸਾ ਪੂਰੇ ਸੰਸਾਰ ਵਿੱਚ ਪ੍ਰਗਟ ਹੋ ਗਿਆ ਜੀ। ਬਿਲਕੁਲ, ਥੈਂਕ ਯੂ ਜੀ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਕੇਸਰੀ ਦਸਤਾਰਾਂ ਦੇ ਨਾਲ ਇੱਕ ਕਾਫਲਾ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਵੱਲੋਂ ਜਿਹੜਾ ਆ ਰਿਹਾ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ? ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਸਾਰੇ ਪ੍ਰਬੰਧਕ ਕਮੇਟੀ ਜਿਹੜੀ ਹੈ ਇਕੱਠੀ ਹੋਈ ਹੈ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਪੂਰੇ ਸਿੱਖ ਜਗਤ ਨੂੰ ਇਹ 36ਵੀਂ ਵਿਸਾਖੀ ਦੇ ਸਮੂਹ ਵਿੱਚ ਜਿਹੜੀ ਕੱਢੀ ਜਾ ਰਹੀ ਹੈ ਨਗਰ ਕੀਰਤਨ ਸਿੱਖ ਡੇ ਪਰੇਡ ਦੀ ਲੱਖ ਲੱਖ ਵਧਾਈ ਦੇਣਾ। ਅੱਜ ਦੁਨੀਆ ਦਾ ਜਿਹੜਾ ਦਿਲ ਆ ਮਨਹਾਟਨ ਸ਼ਹਿਰ ਨਿਊਯਾਰਕ ਦਾ, ਉਹਦੇ ਵਿੱਚ ਸਿੱਖਾਂ ਦਾ ਇਹ ਠਾਠਾ ਮਾਰਦਾ ਇਕੱਠ ਇੱਥੇ ਪਹੁੰਚਿਆ। ਇੱਥੋਂ ਪਤਾ ਲੱਗਦਾ ਹੈ ਕਿ ਸਾਡੀ ਸਿੱਖੀ ਬਾਹਰਲੇ ਦੇਸ਼ਾਂ 'ਚ ਕਿੰਨੀ ਪ੍ਰਫੁੱਲਤ ਹੋਈ ਹੈ। ਮੈਂ ਆਪਣੇ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਸਿੱਖ ਕਲਚਰ ਸੁਸਾਇਟੀ ਤੇ ਸਿੱਖ ਕਲਚਰ ਸੁਸਾਇਟੀ ਆਫ ਰਿਚਮੰਡ ਹਿੱਲ ਦੇ ਸਾਰੇ ਅਹੁਦੇਦਾਰਾਂ ਵੱਲੋਂ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦੇਣਾ, ਤੇ ਇੱਕ ਰਿਕੁਐਸਟ ਕਰਦਾ ਕਿ ਆਪਾਂ ਇੱਥੇ ਵੀ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ, ਤੇ ਜੋੜ ਵੀ ਰਹੇ ਹਾਂ। ਕੋਈ ਪੰਜਾਬੀ ਸਕੂਲ, ਕੋਈ ਫਿਊਨਰਲ ਹੋਮ ਖੋਲ੍ਹਿਆ ਜਾਵੇ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਇਸ ਚੀਜ਼ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਮੈਂ ਫਿਰ ਅਰਦਾਸ ਕਰਦਾ ਮਹਾਰਾਜ ਅੱਗੇ, ਜੋ ਵੀ ਅਸੀਂ ਅਰਦਾਸ ਬਾਬਾ ਜੀ ਅੱਗੇ ਕਰਦੇ ਹਾਂ ਉਹ ਸਾਡੀ ਪੂਰੀ ਹੋਵੇ। ਤੇ ਮੈਂ TV 84 ਦਾ ਵੀ ਬਹੁਤ ਧੰਨਵਾਦ ਕਰਦਾ, ਭੈਣ ਜੀ ਉਹਨਾਂ ਦੇ ਬਹੁਤ ਦੇਰ ਤੋਂ ਉਪਰਾਲਾ ਕਰ ਰਹੇ ਨੇ ਇਸ TV ਦੇ ਨਾਲ। ਮੈਂ ਇਹਨਾਂ ਨੂੰ ਵੀ ਲੱਖ ਲੱਖ ਵਧਾਈ ਦੇਣਾ ਸਿੱਖ ਡੇ ਪਰੇਡ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਕਹਿਣਾ ਚਾਹੋਗੇ ਵੀਅਰਸ ਸਾਡੇ ਤੁਹਾਨੂੰ ਦੇਖ ਰਹੇ ਨੇ, ਤੁਹਾਡੀਆਂ ਕੀ ਵਿਚਾਰਾਂ ਨੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਜਗਤ ਦੇ ਸਿੱਖ ਸਮੂਹ ਜਗਤ ਨੂੰ ਸਿੱਖ ਡੇ ਪਰੇਡ ਦੀਆਂ 36ਵੇਂ ਸਿੱਖ ਡੇ ਪਰੇਡ ਦੀਆਂ ਲੱਖ ਲੱਖ ਵਧਾਈਆਂ ਦਿੰਦਾ, ਜੋ ਕਿ ਅੱਜ ਮਨਹੈਟਨ ਨਿਊਯਾਰਕ ਵਿੱਚ ਕੱਢੀ ਜਾ ਰਹੀ ਹੈ। ਤੇ ਸਭ ਤੋਂ ਵੱਡੀ ਪਰੇਡ ਹੁੰਦੀ ਹੈ, ਹਰ ਸਾਲ ਕੱਢਦੇ ਨੇ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਸਿੱਖ ਕਲਚਰ ਸੁਸਾਇਟੀ ਦੇ ਉਪਰਾਲੇ ਨਾਲ। ਬਹੁਤ ਵਧੀਆ ਧੂਮ-ਧਾਮ ਨਾਲ ਜਨਤਾ ਪਹੁੰਚੀਆਂ ਹੋਈਆਂ ਨੇ, ਤੇ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ, ਬੋਲੇ ਸੋ ਨਿਹਾਲ। ਥੈਂਕ ਯੂ ਸੋ ਮਚ, ਥੈਂਕ ਯੂ। ਸੋ ਵਿਊਅਰਸ, ਮੈਰੀਲੈਂਡ ਦੇ ਗੁਰੂ ਘਰ ਦੀਆਂ ਸਿੱਖ ਸੰਗਤਾਂ ਵੀ ਇੱਥੇ ਪੁੱਜੀਆਂ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਆਪਣੇ ਇਸ ਸਿੱਖ ਡੇ ਪਰੇਡ ਦੇ ਵਿੱਚ ਛੋਟੇ ਛੋਟੇ ਬੱਚੇ ਦਸਤਾਰਾਂ ਦੇ ਨਾਲ, ਕੇਸਰੀ ਦਸਤਾਰਾਂ ਨਾਲ, ਕੇਸਰੀ ਦੁਪੱਟਿਆਂ ਦੇ ਨਾਲ ਜਿਹੜੇ ਨੇ ਪਹੁੰਚੇ ਹੋਏ ਨੇ। ਭੈਣ ਜੀ ਮੈਰੀਲੈਂਡ ਤੋਂ ਆਏ ਨੇ, ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਹਾਂਜੀ ਆ ਜਾਓ, ਕਿਉਂਕਿ ਨਹੀਂ ਗੱਲਬਾਤ ਕਰਨੀ? ਚਲੋ ਕਹਿੰਦੇ ਅਸੀਂ ਨਹੀਂ ਗੱਲਬਾਤ ਕਰਨੀ, ਸ਼ਮੂਲੀਅਤ ਕਰਨ ਵਾਸਤੇ ਆਏ ਨੇ, ਉਹਨਾਂ ਦਾ ਬਹੁਤ ਬਹੁਤ ਵੈਲਕਮ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ, ਕਿਹਨਾਂ ਨਾਲ ਇਸ਼ਾਰਾ ਕਰ ਰਹੇ ਨੇ? ਹਾਂਜੀ, ਸੋ ਗੁਰਬਾਣੀ ਨਾਲ ਜਿਹੜੀਆਂ ਨੇ, ਕੀਰਤਨ ਦੇ ਨਾਲ ਇਹ ਸਿੱਖ ਸੰਗਤਾਂ ਨੂੰ ਜਿਹੜੇ ਨੇ ਹਾਲ ਕਰ ਰਹੇ ਨੇ। ਮੈਰੀਲੈਂਡ ਦਾ ਇਹ ਗੁਰੂ ਘਰ ਦੇ ਜਿਹੜੇ ਨੇ ਸਿੱਖ ਸੰਗਤਾਂ ਨੇ, ਛੋਟੇ ਛੋਟੇ ਬੱਚੇ ਦੇਖ ਰਹੇ ਹੋ, ਨਿਸ਼ਾਨ ਸਾਹਿਬ ਫੜੇ ਹੋਏ ਨੇ ਇਹਨਾਂ ਨੇ, ਕੇਸਰੀ ਨਿਸ਼ਾਨ ਸਾਹਿਬ, ਝੂਮ ਰਹੇ ਨੇ ਗੁਰਬਾਣੀ ਕੀਰਤਨ ਦੇ ਨਾਲ ਨਾਲ, ਨਿਹਾਲ ਵੀ ਕਰ ਰਹੇ ਨੇ, ਆਪ ਵੀ ਨਿਹਾਲ ਹੋ ਰਹੇ ਨੇ।
ਆ ਰਿਹਾ। ਕੌਮ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੇ ਆਪਣੇ ਖੰਡਾ ਸਾਰਿਆਂ ਨੂੰ ਭਾੜਾ ਇਹਨਾਂ ਦਾ ਕੋਲ ਖੰਡਾ ਹੁੰਦਾ ਸੀ, ਸੋ ਨਾਲ ਹੀ ਉਹ ਇਹਨਾਂ ਨੇ ਮੁਕਾਬਲਾ ਕੀਤਾ ਸੀ, ਆਪਣਾ ਸੀਸ ਤਲੀ ਤੇ ਰੱਖ ਕੇ ਜਿਹੜੇ ਹੈ ਇਹਨਾਂ ਦਾ ਮੁਕਾਬਲਾ ਕੀਤਾ ਸੀ ਦੁਸ਼ਮਣਾਂ ਦਾ। ਸੇ ਤੁਸੀਂ ਬਹੁਤ ਹੀ ਵਧੀਆ ਇਹ ਫਲੋਟ ਜਿਹੜਾ ਤੁਸੀਂ ਦੇਖ ਰਹੇ ਹੋ। ਜਿਹੜਾ ਅਗਲਾ ਫਲੋਟ ਆ ਰਿਹਾ ਹੈ ਉਹ ਢੱਠੇ ਅਕਾਲ ਤਖਤ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਆ ਰਿਹਾ, ਜਿਹੜਾ ਕਿ ਜੂਨ 1984 ਵਿੱਚ ਹਿੰਦੁਸਤਾਨ ਦੀ ਜਿਹੜੀ ਸਰਕਾਰ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ ਔਰ 37 ਹੋਰ ਜਿਹੜੇ ਇਤਿਹਾਸਕ ਗੁਰੂ ਘਰ ਸੀ ਉਹਨਾਂ ਨੂੰ ਢਹਿ ਢੇਰੀ ਕੀਤਾ ਸੀ ਔਰ ਸਿੱਖਾਂ ਦੇ ਸਿੱਖਾਂ ਦਾ ਜਿਹੜਾ ਘੱਲੂਘਾਰਾ ਹੈ ਉਹ ਜੂਨ 84 ਵਰਤਾਇਆ ਸੀ ਔਰ ਇਸ ਦੇ ਉੱਪਰ ਲਿਖਿਆ ਹੈ ਨੈਵਰ ਫੋਰਗੇਟ ਸਿੱਖ ਜੈਨੋਸਾਈਡ ਆਫ 1984 ਐਟ ਹੈਂਡਸ ਆਫ ਇੰਡੀਅਨ ਗਵਰਨਮੈਂਟ। ਸੋ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਵੀ ਫਲੋਟ ਆ ਰਿਹਾ, ਉਸ ਦੇ ਉੱਪਰ ਜਿਹੜੇ ਬਾਕੀ ਸ਼ਹੀਦ ਸਿੰਘਾਂ ਦੀਆਂ ਵੀ ਪਿਕਚਰਸ ਨੇ ਔਰ ਨਾਲ ਜਿਹੜੇ ਅੱਜ ਦੇ ਜਿਹੜੇ ਅਜੋਕੇ ਸਿੰਘ ਜੁਝਾਰੂ ਨੇ, ਜਿਸ ਤਰ੍ਹਾਂ ਕਿ ਭਾਈ ਜਥੇਦਾਰ ਹਵਾਰਾ ਜੀ ਵੀ ਨੇ, ਉਹਨਾਂ ਦੀ ਤਸਵੀਰ ਵੀ ਉਕਰੀ ਹੋਈ ਹੈ। ਜਿਹੜੇ ਆਪਣੇ ਸਿਆਸੀ ਜਿਹੜੇ ਕੈਦੀ ਨੇ, ਜਿਹੜੇ ਆਪਣੇ ਸਿੰਘ ਜਿਨ੍ਹਾਂ ਦੀ ਰਿਹਾਈ ਲਈ ਸਿੱਖ ਕੌਮ ਜਿਹੜੀ ਜਦੋਜਹਿਦ ਕਰ ਰਹੀ ਹੈ, ਉਹਨਾਂ ਦੀਆਂ ਜੇਲ੍ਹ ਟਰਮ ਜਿਹੜੀਆਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜਿਹੜੀਆਂ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ। ਸੋ ਉਹਨਾਂ ਦਾ ਫਲੋਟ ਤੁਸੀਂ ਦੇਖ ਕੇ ਹਟੇ ਹੋ। ਸੋ ਵਿਊਅਰਸ, ਜਿਹੜਾ ਇਹ ਫਲੋਟ ਆ ਰਿਹਾ ਇਹ 6 ਫੁੱਟ ਜਸਟਿਸ ਜਿਹੜਾ ਰੈਫਰੈਂਡਮ ਜਿਹੜੇ ਕਰਵਾ ਰਹੇ ਨੇ ਉਹਨਾਂ ਦਾ ਜਿਹੜਾ ਫਲੋਟ ਆ ਰਿਹਾ, ਬਹੁਤ ਹੀ ਵੱਡਾ ਟਰੱਕ ਪਰਪਲ ਕਲਰ ਦਾ ਔਰ ਨਾਲ ਹੀ ਨਿਸ਼ਾਨ ਸਾਹਿਬ ਖਾਲਸਾ ਦੇ ਜਿਹੜੇ ਝੰਡੇ ਨੇ ਉਹ ਲਹਿਰਾਏ ਗਏ ਨੇ ਔਰ ਇਸ ਦੇ ਉੱਪਰ ਨੈਵਰ ਫੋਰਗੇਟ 1984 ਸਿੱਖ ਯੂਥ ਆਫ ਅਮਰੀਕਾ ਕੰਟੀਨਿਊਇੰਗ ਦਾ struggle Khalistan. So 40 years ago Indian attacked the Akal Takht Sahib. So ਇਸ ਦੇ ਉੱਪਰ ਤਸਵੀਰਾਂ ਤੁਸੀਂ ਦੇਖ ਰਹੇ ਹੋ, ਵੱਖਰੇ ਵੱਖਰੇ ਆਪਣੇ ਜੁਝਾਰੂ ਸਿੰਘਾਂ ਦੀਆਂ ਤਸਵੀਰਾਂ ਦੇਖ ਰਹੇ ਹੋ, ਜਿਸ ਤਰ੍ਹਾਂ ਕਿ ਪੁਲਿਸ ਨੇ ਇੰਡੀਅਨ ਜਿਹੜੀ ਆਰਮੀ ਨੇ ਜਿਸ ਤਰ੍ਹਾਂ ਅਟੈਕ ਕੀਤਾ ਸੀ ਔਰ ਜੁਝਾਰੂ ਸਿੰਘ ਵੀ ਨੇ ਔਰ ਨਾਲ ਹੀ ਆਪਣੇ ਪਿੰਡਰਾਂ ਵਾਲੇ ਸੰਤ ਵੀ ਨੇ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਖਾਲਸਾ ਸਾਜਣਾ ਦਿਵਸ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਤੇ
ਜਿਸ ਕਾਰਜ ਕਰਕੇ ਮਹਾਰਾਜ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਨੇ ਖਾਲਸਾ ਸਜਾਇਆ ਆ। ਮਹਾਰਾਜ ਦਾ ਬਚਨ ਆਉਂਦਾ, ਦੁਰਜਨ ਕੇ ਮਾਰਵੇ ਕੋ ਸੰਤੋ ਵਾਰਵੇ ਕੋ ਖਾਲਸਾ ਬਣਾਇਓ ਹੈ। ਸਾਡੀ ਗੱਲ ਖਾਲਿਸਤਾਨ ਤੋਂ ਸ਼ੁਰੂ ਹੁੰਦੀ ਹੈ ਤੇ ਖਾਲਿਸਤਾਨ ਤੇ ਜਾ ਕੇ ਮੁੱਕਦੀ ਨਹੀਂ ਕਹੂੰਗਾ ਮੈਂ, ਖਾਲਿਸਤਾਨ ਤੇ ਜਾ ਕੇ ਸੰਪੂਰਨ ਹੁੰਦੀ ਹੈ। ਹਾਂਜੀ, ਸੋ ਇਹ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਦ੍ਰਿੜ ਨਿਸ਼ਚਾ ਕਰਨਾ ਚਾਹੀਦਾ ਵੀ ਖਾਲਸਾ ਜਿਹੜਾ ਆ ਉਹ ਗਊ ਗਰੀਬ ਦੀ ਰਾਖੀ ਲਈ ਪੈਦਾ ਕੀਤਾ ਮਹਾਰਾਜ ਸਾਹਿਬ ਨੇ, ਤੇ ਆਪਣੇ ਹੱਕ ਹਕੂਕ ਲੈਣ ਲਈ ਆਪਾਂ ਨੂੰ ਆਜ਼ਾਦੀ ਦੀ ਗੱਲ ਜਿਹੜੀ ਆ ਵੱਧ ਚੜ ਕੇ ਕਰਨੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਭਾਈ ਬਲਜਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਡੇ ਪਰੇਡ ਵਿੱਚ ਸ਼ਾਮਲ ਹੋਏ ਆ। ਇਹ ਕੌਮ ਦੀ ਆਜ਼ਾਦੀ ਦਾ ਪ੍ਰਤੀਕ ਆ। 1984 ਵਿੱਚ ਭਾਰਤ ਨੇ ਸਿੱਖ ਕੌਮ ਦੇ ਉੱਤੇ ਅਟੈਕ ਕੀਤਾ, ਉਹਦੇ ਵਿੱਚੋਂ ਪੈਦਾ ਹੋਈ ਆ। ਉਸ ਤੋਂ ਬਾਅਦ ਸਿੱਖਾਂ ਨੇ ਤਹਈਆ ਕੀਤਾ ਕਿ ਵੀ ਭਾਈ ਅਸੀਂ ਇੰਡੀਆ ਦੇ ਨਾਲ ਨਹੀਂ ਤੁਰਨਾ, ਸਾਡੀ ਵੱਖਰੀ ਪਰੇਡ ਆ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਕੌਮ ਨੂੰ ਕੌਮ ਦਾ ਘਰ ਬਖਸ਼ਣ। ਗੁਰੂ ਸਾਹਿਬ ਦੀ ਮਿਹਰ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਬਲ ਉਦਮ ਬਖਸ਼ਣਗੇ ਕੌਮ ਨੂੰ। ਕੌਮ ਜਿੱਤੂਗੀ ਹਰ ਹਾਲਤ ਵਿੱਚ, ਸਾਡਾ ਘਰ ਬਣੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਮੇਰੇ ਪਿੱਛੇ ਆਪਣਾ ਫਲੋਟ ਵੀ ਲੱਗਾ ਹੈ, ਆਪਾਂ ਤੁਹਾਨੂੰ ਸਾਰੇ ਫਲੋਟ ਦਿਖਾਏ ਨੇ। ਗੁਰੂ ਗ੍ਰੰਥ ਸਾਹਿਬ ਦਾ ਫਲੋਟ ਦਿਖਾਇਆ, ਵੱਖਰੇ ਵੱਖਰੇ ਥੀਮ ਨੂੰ ਦਰਸਾਉਂਦੇ ਜਿਹੜੇ ਫਲੋਟ ਵੀ ਤੁਹਾਨੂੰ ਦਿਖਾਏ ਨੇ। ਇਹ ਸਾਡਾ ਆਪਣਾ TV 84 ਦਾ ਫਲੋਟ ਹੈ। ਸੋ ਤੁਸੀਂ ਸਾਰਾ ਨਗਰ ਕੀਰਤਨ ਦਾ ਅੱਖੀ ਡਿੱਠਾ ਜਿਹੜਾ ਹਾਲ ਹੈ ਉਹ ਤੁਸੀਂ ਦੇਖ ਚੁੱਕੇ ਹੋ। ਔਰ ਹੁਣ ਜਿਹੜੀ ਸਟੇਜ ਦੀ ਜਿਹੜੀ ਕਾਰਵਾਈ ਉਹ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਪੰਥਕ ਬੁਲਾਰੇ ਆਪਣੀਆਂ ਰਾਜਸੀ ਧਾਰਮਿਕ ਜਿਹੜੀਆਂ ਨੇ ਵਿਚਾਰਾਂ ਉਹ ਆਪਣੇ ਜਿਹੜੇ ਸਿੱਖ ਸੰਗਤਾਂ ਨਾਲ ਆਪਣੀਆਂ ਸਾਂਝੀਆਂ ਕਰਨਗੇ। ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮੈਂ ਨੀਲਮ ਕੌਰ TV 84 ਦੇ ਨਾਲ। ਹਸਤੀ ਲੈ ਕੇ ਵਿਚਰਨਗੇ। ਸੋ ਮੈਂ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਆ ਜਿਨ੍ਹਾਂ ਲੋਕਾਂ ਨੇ ਪ੍ਰੋਗਰਾਮ ਔਰ ਸਾਂਝੇ ਕਰਨ ਤੇ ਫਿਰ ਇਹਨਾਂ ਦਾ ਸਨਮਾਨ ਜਿਹੜਾ ਕਰਨਾ। ਬੌਬੀ ਸਿੰਘ ਐਲਨ, ਐਲਕ ਗਰੋਵ, ਕੈਲੀਫੋਰਨੀਆ ਦੇ ਮੇਅਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਖੁਸ਼ੀ ਹੈਗੀ ਆ ਕਿ ਮੌਕਾ ਮਿਲਿਆ, ਮੈਂ ਇੱਥੇ ਨਿਊਯਾਰਕ ਪਹੁੰਚੀ ਹੋਈ ਹਾਂ। ਅੱਜ ਅਸੀਂ ਆਪਣੇ ਸਾਰੇ ਸਿੱਖ ਕਮਿਊਨਿਟੀ ਇਕੱਠੇ ਹੋ ਕੇ ਸਿੱਖ ਤੇ ਉਹਨਾਂ ਜੀ ਆਇਆਂ ਨੂੰ ਹੈਗਾ। ਇਹ ਪਰੇਡ ਜਦੋਂ ਦਰਬਾਰ ਸਾਹਿਬ ਤੇ ਭਾਰਤ ਸਰਕਾਰ ਨੇ ਹਮਲਾ ਕੀਤਾ ਸੀਗਾ, ਕੁਰਬਾਨੀ ਕੋਈ ਕਰੇ ਵਿਰਲਾ, ਭਿੰਡਰਾਂ ਵਾਲਾ ਜਰਨੈਲ ਸਿੰਘ 13 ਅਪ੍ਰੈਲ 1978 ਜਾਂ 1984 ਤੋਂ ਬਾਅਦ ਜਿਹੜੇ ਸਿੰਘ ਸਿੰਘਣੀਆਂ ਤੇ ਸ਼ਹੀਦੀਆਂ ਦਿੱਤੀਆਂ ਜਾਂ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਜਿਵੇਂ ਕਿ ਸਿੱਖ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਅਨੇਕਾਂ ਸਿੰਘ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਕੱਟ ਰਹੇ ਨੇ। ਇਹ ਪਰੇਡ ਉਹਨਾਂ ਸ਼ਹੀਦਾਂ ਨੂੰ ਔਰ ਸਿੱਖ ਕੌਮ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਨੂੰ ਉਸ ਸਮੇਂ ਦੀ ਸਰਕਾਰ ਨੇ ਕੋਹ ਕੇ ਸ਼ਹੀਦ ਕੀਤਾ ਸੀ, ਉਹਨਾਂ ਨੂੰ ਸਮਰਪਿਤ ਹੈ। ਮੈਂ ਹੁਣ ਜ਼ਿਆਦਾ ਕੁਝ ਨਾ ਕਹਿੰਦਾ, ਬੇਨਤੀ ਕਰਦਾ
ਬਈ ਭਾਰਤ ਦੀ ਧਰਤੀ ਤੋਂ ਦਿੱਲੀ ਤਿਹਾੜ ਜੇਲ੍ਹ ਚੋਂ ਸਿੱਖ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਜੋ ਸੰਦੇਸ਼ ਸੰਗਤਾਂ ਨੂੰ ਆਪਾਂ ਨੂੰ ਪਹੁੰਚਿਆ ਆਪੋ ਤੇ ਉਸ ਦੇ ਨਾਲ ਆਪਾਂ ਸਟੇਜ ਸ਼ੁਰੂ ਕਰਾਂਗੇ। ਮੈਂ ਬੇਨਤੀ ਕਰਦਾ ਹਰਮਿੰਦਰ ਸਿੰਘ ਜੀ ਆਲੂਵਾਲੀਆ ਉਹ ਸੰਦੇਸ਼ ਪੜ੍ਹ ਕੇ ਸਿਖਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਇੱਥੇ 36ਵੀਂ ਸਿੱਖ ਡੇ ਪਰੇਡ ਦੇ ਉੱਤੇ ਸਾਰੀਆਂ ਆਈਆਂ ਸੰਗਤਾਂ ਦਾ ਜਿਹੜਾ ਸਵਾਗਤ ਹੈਗਾ ਤੇ ਉਹਨਾਂ ਜੀ ਆਇਆਂ ਨੂੰ ਹੈਗਾ। ਇਹ ਪਰੇਡ ਜਦੋਂ ਦਰਬਾਰ ਸਾਹਿਬ ਤੇ ਭਾਰਤ ਸਰਕਾਰ ਨੇ ਹਮਲਾ ਕੀਤਾ ਸੀਗਾ ਉਹਦੇ ਰੋਸ਼ ਵਜੋਂ ਸਾਡੇ ਵੱਡਿਆਂ ਨੇ ਇਹ ਪਰੇਡ ਸ਼ੁਰੂ ਕੀਤੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਸਰਬਤ ਖਾਲਸਾ ਹੋਇਆ ਸੀਗਾ 1986 ਦਾ ਉਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਰਦਾਰ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਨੂੰ ਚੁਣਿਆ ਗਿਆ ਸੀਗਾ ਸਰਬਤ ਖਾਲਸੇ ਦੇ ਵਿੱਚ, ਜਿਹਨੂੰ ਭਾਰਤ ਸਰਕਾਰ ਨੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਗੈਰ ਮਨੁੱਖੀ ਤਰੀਕੇ ਦੇ ਨਾਲ ਸ਼ਹੀਦ ਕੀਤਾ। ਤੇ ਸਾਡੇ ਜਿਹੜੇ ਆਪਣੇ ਆਗੂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਬਾਦਲੀਏ, ਉਹਨਾਂ ਨੇ ਸਰਕਾਰ ਦਾ ਹੱਥ ਟੋਕਾ ਬਣ ਕੇ ਜਿਹੜੀ ਕਮਿਸ਼ਨ ਦੀ ਰਿਪੋਰਟ ਸੀ ਉਹ ਦੱਬੀ ਰੱਖੀ। ਅੱਜ ਸਾਰਾ ਕੁਝ ਜਿਹੜਾ ਹੈਗਾ ਕੌਮ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਜ਼ਾਹਰ ਹੋ ਗਿਆ ਹੈਗਾ। ਤੇ ਉਸੇ ਹੀ ਕੜੀ ਦੇ ਵਿੱਚ 2015 ਦੇ ਵਿੱਚ ਸਰਬਤ ਖਾਲਸਾ ਹੋਇਆ, ਜਿਹਦੇ ਵਿੱਚ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨੂੰ ਕੌਮ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ। ਤੇ ਅੱਜ ਦਾਸ ਨੂੰ ਇਹ ਮਾਣ ਮਿਲਿਆ ਹੈਗਾ ਕਿ ਉਹਨਾਂ ਦਾ ਜਿਹੜਾ ਸੰਦੇਸ਼ ਤਿਹਾੜ ਜੇਲ੍ਹ ਦੇ ਵਿੱਚੋਂ ਜਿਹੜਾ ਉਹਨਾਂ ਨੇ ਭੇਜਿਆ ਉਹ ਆਪ ਜੀ ਨਾਲ ਸਾਂਝਾ ਕਰ ਸਕੀਏ ਜੀ। ਸੰਗਤ ਜੀ ਥੋੜਾ ਇੱਧਰ ਨੂੰ ਧਿਆਨ ਦਿਓ। ਪਹਿਲੇ ਮੈਂ ਜਥੇਦਾਰ ਸਾਹਿਬ ਵੱਲੋਂ ਫਤਿਹ ਅਰਜ਼ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਾਲਸਾ ਡੇ ਪਰੇਡ ਲਈ ਸਾਰੇ ਵੀਰਾਂ ਭੈਣਾਂ ਨੂੰ ਬਹੁਤ ਬਹੁਤ ਵਧਾਈ। ਇਸ ਸਾਲ ਖਾਲਸਾ ਡੇ ਪਰੇਡ ਇਸ ਲਈ ਵਿਲੱਖਣ ਹੈ ਕਿਉਂਕਿ ਅਜੋਕੇ ਸਮੇਂ ਪੂਰੀ ਦੁਨੀਆ ਵਿੱਚ ਸਿੱਖਾਂ ਦੇ ਸੰਘਰਸ਼ ਦੀ ਗੱਲ ਹੋ ਰਹੀ ਹੈ। ਦੁਨੀਆ ਭਰ ਦੇ ਲੋਕਾਂ ਮੀਡੀਆ ਅਦਾਰਿਆਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੀ ਚਰਚਾ ਛਿੜੀ ਹੋਈ ਹੈ। ਕਈ ਵੱਡੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ ਭਾਰਤੀ ਹਕੂਮਤ ਵੱਲੋਂ ਸਿੱਖ ਆਜ਼ਾਦੀ ਲਹਿਰ ਨੂੰ ਕੁਚਲਣ ਲਈ ਵਰਤੇ ਜਾ ਰਹੇ ਅਜਿਹੇ ਹੱਥਕੰਡਿਆਂ ਬਾਰੇ ਗੱਲ ਤੁਰੀ ਹੈ। ਜਿਹੜੇ ਕੁਝ ਹੱਥਕੰਡੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਕਈ ਸਾਲਾਂ ਕਈ ਦਹਾਕਿਆਂ ਤੋਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਪੰਜਾਬ ਵਿੱਚ ਸਿੱਖਾਂ ਉੱਤੇ ਹੋ ਰਹੇ ਜ਼ੁਲਮ ਅਤੇ ਤਸ਼ੱਦਦ ਬਾਰੇ ਡਟ ਕੇ ਆਵਾਜ਼ ਬੁਲੰਦ ਕਰ ਰਹੇ ਸਨ, ਜਿਸ ਨਾਲ ਕਈ ਅੰਤਰਰਾਸ਼ਟਰੀ ਸੰਸਥਾਵਾਂ ਤੱਕ ਸਿੱਖਾਂ ਦਾ ਕੇਸ ਪਹੁੰਚਦਾ ਰਿਹਾ ਹੈ। ਅਜਿਹੇ ਪੰਥਕ ਯਤਨਾਂ ਕਾਰਨ ਹੀ ਭਾਰਤ ਦੀ ਜਾਬਰ ਹਕੂਮਤ ਇੰਨੀ ਬੁਖਲਾ ਗਈ ਕਿ ਵਿਦੇਸ਼ਾਂ ਦੀ ਧਰਤੀ ਉੱਤੇ ਕੰਮ ਕਰਦੇ ਪੰਥਕ ਵਰਕਰਾਂ ਨੂੰ ਡਰਾਉਣ ਲਈ ਭਾੜੇ ਦੇ ਕਾਤਲਾਂ ਰਾਹੀਂ ਉਹਨਾਂ ਦੇ ਕਤਲ ਕਰਾਉਣ ਦੇ ਨੀਵੇਂ ਹਥਕੰਡਿਆਂ ਤੇ ਉਤਰ ਆਈ ਹੈ। ਵਿਦੇਸ਼ਾਂ ਦੀ ਧਰਤੀ ਉੱਤੇ ਵੀ ਸਿੱਖ ਆਜ਼ਾਦੀ ਲਈ ਤਾਂਗ ਦਾ ਲਹੂ ਡੁੱਲਿਆ ਹੈ, ਪਰ ਇਸ ਡੁੱਲੇ ਹੋਏ ਲਹੂ ਨੇ ਦੁਨੀਆ ਭਰ ਵਿੱਚ ਸਾਡੇ ਕਾਤਲਾਂ ਦੇ ਚਿਹਰੇ ਬੇਨਕਾਬ ਕਰ ਦਿੱਤੇ ਹਨ। ਦੁਨੀਆ ਭਰ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਭਾਰਤ ਦੀ ਹਕੂਮਤ ਕਿੰਨੀ ਜਾਬਰ ਹੈ ਅਤੇ ਕਿਵੇਂ ਹਰ ਇੱਕ ਹੱਕ ਸੱਚ ਦੀ ਆਵਾਜ਼ ਨੂੰ ਬੰਦ ਕਰਨ ਲਈ ਕਿਸ ਹੱਦ ਤੱਕ ਜਾਂਦੀ ਹੈ। ਇਸ ਪ੍ਰਤੱਖ ਸੱਚਾਈ ਨੂੰ ਪੂਰੀ ਦੁਨੀਆ ਨੇ ਵੇਖਿਆ ਹੈ ਅਤੇ ਦੁਨੀਆ ਨੂੰ ਸਮਝ ਆ ਰਿਹਾ ਹੈ ਕਿ ਸਿੱਖ ਕੌਮ ਕਿਉਂ ਆਜ਼ਾਦੀ ਲਈ ਲੜ ਰਹੀ ਹੈ। ਇਹ ਸਾਡੇ ਲਈ ਤਸੱਲੀ ਵਾਲੀ ਗੱਲ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੇ ਸੰਘਰਸ਼ ਵਿੱਚ ਕਿਸੇ ਵੀ ਤਰ੍ਹਾਂ ਕੋਈ ਢਿੱਲ ਦਿਖਾਈਏ। ਹੁਣ ਲੋੜ ਅੱਗੇ ਤੋਂ ਵੀ ਵਧੇਰੇ ਅਤੇ ਪਹਿਲੇ ਨਾਲੋਂ ਮਜ਼ਬੂਤ ਜਥੇਬੰਦਕ ਜਾਬਤੇ ਨਾਲ ਸੰਘਰਸ਼ ਨੂੰ ਅੱਗੇ ਤੋਰਨ ਦੀ ਲੋੜ ਹੈ। ਆਪਣੀ ਆਵਾਜ਼ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਜਾਣਾ ਚਾਹੀਦਾ ਹੈ।
ਖਾਲਸਾ ਜੀ, ਮੈਂ ਇਹ ਗੱਲ ਫੇਰ ਦੁਹਰਾ ਰਿਹਾ ਹਾਂ ਕਿ ਦੁਨੀਆ ਦੀ ਕੋਈ ਅਜਿਹੀ ਨਹੀਂ, ਦੁਨੀਆ ਦੀ ਕੋਈ ਕੌਮ ਅਜਿਹੀ ਨਹੀਂ ਜਿਸ ਨੇ ਕਦੇ ਜ਼ੁਲਮ ਨਾ ਝੱਲਿਆ ਹੋਵੇ ਤੇ ਜਿਸ ਨੇ ਆਜ਼ਾਦੀ ਲਈ ਜੰਗ ਨਾ ਲੜੀ ਹੋਵੇ। ਸਿੱਖ ਜਿੱਥੇ ਜਿੱਥੇ ਵੀ ਰਹਿੰਦੇ ਹਨ, ਉੱਥੇ ਦੇ ਸਥਾਨਕ ਲੋਕਾਂ ਦਾ, ਉੱਥੋਂ ਦੀ ਕੌਮੀਅਤ ਦਾ ਇਤਿਹਾਸ ਵੀ ਪੜ੍ਹਨ, ਫਿਰ ਉੱਥੋਂ ਦੇ ਬਸ਼ਿੰਦਿਆਂ ਨਾਲ ਤਾਲਮੇਲ ਪੈਦਾ ਕਰਕੇ ਉਹਨਾਂ ਦੇ ਕੌਮੀ ਨਾਇਕਾਂ ਦੀਆਂ ਗੱਲਾਂ ਕਰਨ, ਉਹਨਾਂ ਦੇ ਇਤਿਹਾਸ ਦੀਆਂ ਗੱਲਾਂ ਸਾਂਝੀਆਂ ਕਰਨ। ਤੇ ਜ਼ੁਲਮ ਤੇ ਤਸ਼ੱਦਦ ਹੋ ਰਿਹਾ ਹੈ, ਸਾਡੀ ਕੌਮ ਵੀ ਆਪਣੀ ਆਜ਼ਾਦੀ ਲਈ ਲੜ ਰਹੀ ਹੈ। ਸਾਡੇ ਲਈ ਸਭ ਤੋਂ ਵੱਡੀ ਔਟ ਗੁਰੂ ਦੀ ਹੈ, ਪਰ ਇਸ ਦੇ ਨਾਲ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਅਤੇ ਆਜ਼ਾਦ ਤੌਰ ਤੇ ਕੰਮ ਕਰਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਦਾ ਸਾਥ ਅਤੇ ਸਹਿਯੋਗ ਲਿਆ ਜਾਣਾ ਬਹੁਤ ਜ਼ਰੂਰੀ ਹੈ। ਬਿਨਾਂ ਸ਼ੱਕ ਤੁਸੀਂ ਸਾਰੇ ਇਸ ਮਕਸਦ ਲਈ ਪਹਿਲਾਂ ਹੀ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੇ ਹੋ ਅਤੇ ਮੈਂ ਉਮੀਦ ਕਰਦਾ ਹਾਂ ਕਿ ਕੌਮੀ ਮੰਜ਼ਲ ਦੀਆਂ ਰਹਿੰਦੀਆਂ ਵਾਟਾਂ ਸਰ ਕਰਨ ਲਈ ਵਿਦੇਸ਼ਾਂ ਦੀ ਧਰਤੀ ਤੇ ਵਸਦੇ ਗੁਰਸਿੱਖ ਹੁਣ ਅਹਿਮ ਭੂਮਿਕਾ ਨਿਭਾਉਣਗੇ। ਸਮੂਹ ਸੰਗਤ ਦਾ ਧੰਨਵਾਦ। ਗੁਰੂ ਪੰਥ ਦਾ ਦਾਸ ਜਗਤਾਰ ਸਿੰਘ ਹਵਾਰਾ, ਨਜ਼ਰਬੰਦ, ਮੰਡੋਲੀ ਜੇਲ੍ਹ, ਨਵੀਂ ਦਿੱਲੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ 5 ਜਕਾਰੇ ਖਾਲਿਸਤਾਨ ਜਿੰਦਾਬਾਦ ਦੇ ਲਾਵਾਂਗਾ ਜੀ, ਸੰਗਤ ਨੇ ਸਹਿਯੋਗ ਕਰਨਾ। ਖਾਲਿਸਤਾਨ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਡੇ ਹਰਮਿੰਦਰ ਸਿੰਘ ਜੀ ਆਲੂਵਾਲੀਆ, ਜਿਨ੍ਹਾਂ ਨੇ ਮੌਕੇ ਦਾ ਪੜਿਆ। ਭਾਜੀ ਉੱਪਰੋਂ ਬੰਦ ਕਰਤਾ। ਵਾਹਿਗੁਰੂ ਵਾਹਿਗੁਰੂ। ਹਾਂਜੀ ਠੀਕ ਹੈ ਜੀ। ਭਾਈ ਸਾਹਿਬ ਨੇ ਸੰਦੇਸ਼, ਬਹੁਤ ਬਹੁਤ ਧੰਨਵਾਦ। ਬੜੀ ਖੁਸ਼ੀ ਦੀ ਗੱਲ, ਪਰੇਡ ਤੇ ਸਾਡੇ ਸਾਰੇ ਸਾਬਕਾ ਪ੍ਰਧਾਨ, ਸਾਰੇ ਬੜੇ ਹੋਰ ਗੁਰੂ ਘਰਾਂ ਦੇ ਸਾਬਕਾ ਪ੍ਰਧਾਨ ਹੋਰ ਕਮੇਟੀਆਂ ਪਹੁੰਚੀਆਂ ਨੇ। ਉਹਨਾਂ ਦੇ ਵਿੱਚ ਸਾਡੇ ਵੀਰ ਭਾਈ ਟੈਕ ਸਿੰਘ ਜੀ, ਜਿਹੜੇ ਕਾਫੀ ਢਿੱਲੇ ਰਹੇ ਸੀ, ਬੜੀ ਖੁਸ਼ੀ ਦੀ ਗੱਲ ਆ, ਉਹ ਵੀ ਪਹੁੰਚੇ ਆ। ਮਹਾਰਾਜ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿੰਘ ਵੀ ਪਹਿਲਾਂ ਪਹੁੰਚਿਆ, ਬੜੀ ਚੜ੍ਹਦੀ ਕਲਾ ਦੇ ਨਾਲ, ਧੰਨਵਾਦ। ਮੈਂ ਹੁਣ ਬੇਨਤੀ ਕਰੂੰਗਾ ਭਾਈ ਜਸਪ੍ਰੀਤ ਸਿੰਘ, ਅਟਾਰਨੀ ਐਟ ਲਾ, ਜਿਹੜਾ ਕਿ ਪੇਸ਼ੇ ਵਜੋਂ ਵਕੀਲ ਜ਼ੋਰ ਨੇ, ਪਰ ਆਪਣੀ ਜ਼ਿੰਦਗੀ ਦੇ ਜਿਵੇਂ ਤੋਂ ਲੈ ਕੇ ਅੱਜ ਤੱਕ ਸਿੱਖ ਸੰਘਰਸ਼ ਲਈ ਹਰ ਤਰ੍ਹਾਂ ਦਾ ਤਨ ਮਨ ਧਨ ਸੇਵਾ ਕੀਤੀ ਆ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਉਹ ਨਾਲ ਹੀ ਆਪਣੇ ਬੋਵੀ ਜਿਹੜੇ ਸਾਡੇ ਕੋਲ ਪਹੁੰਚੇ ਹੋਏ ਹਨ ਉਹਨਾਂ ਨੂੰ ਵੀ ਜੀ ਆਇਆ ਕਹਿਣਗੇ। ਜਸਪ੍ਰੀਤ ਸਿੰਘ ਜੀ, ਅਟਾਰਨੀ ਐਟ ਲਾ। ਪਹਿਲਾਂ ਠੀਕ ਸੀ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦੀ ਹਾਂ ਜੀ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ, ਪ੍ਰਧਾਨ ਸਾਹਿਬ ਦਾ, ਬਲਾਕਾ ਸਿੰਘ ਜੀ ਦਾ, ਢਿੱਲੋਂ ਸਾਹਿਬ ਦਾ ਤੇ ਕੰਗ ਸਾਹਿਬ, ਸਾਰਿਆਂ ਦਾ, ਜਿਨ੍ਹਾਂ ਨੇ ਕਿ ਇੱਥੇ ਮੌਕਾ ਦਿੱਤਾ ਆਪ ਨੂੰ ਸੰਬੋਧਨ ਕਰਨ ਦਾ। ਤੇ ਆਪ ਸਾਰਿਆਂ ਨੂੰ ਅੱਜ ਦੇ ਇਸ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ। 36 ਸਾਲ ਹੋ ਗਏ ਤੇ 36ਵੀਂ ਪਰੇਡ ਆ, ਬਹੁਤ ਵੱਡੀ ਪ੍ਰਾਪਤੀ ਹੈ ਸਿੱਖ ਕੌਮ ਦੀ ਕਿ ਹਰ ਸਾਲ ਅਸੀਂ ਇੱਥੇ ਮਨਹੈਟਨ ਦੇ ਵਿੱਚ ਇਹ ਐਡਾ ਵੱਡਾ ਇਵੈਂਟ ਕਰਦੇ ਹਾਂ। ਤੇ ਮੈਂ ਇੱਥੇ ਇੰਟਰੋਡਿਊਸ ਕਰਨਾ ਬੋਬੀ ਸਿੰਘ ਐਲਨ, ਜਿਹੜੇ ਕਿ ਸਾਡੇ ਮੇਅਰ ਨੇ ਐਲਕ ਗਰੋਵ ਦੇ। ਇਹ ਪਹਿਲੇ ਆਪਣੇ ਪੰਜਾਬੀ ਸਿੱਖ ਅਮਰੀਕਾ ਦੇ ਵਿੱਚ ਮੇਅਰ ਨੇ, ਕੈਲੀਫੋਰਨੀਆ ਸਾਈਡ ਤੋਂ, ਤੇ ਉੱਥੇ ਉਹ ਆਏ ਨੇ ਸਾਡੇ ਕੋਲ ਅੱਜ ਵਿੱਚ। ਤੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹ ਮੈਂ ਬੇਨਤੀ ਕਰਦਾ ਵੀ 2 ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨ ਤੇ ਫਿਰ ਇਹਨਾਂ ਦਾ ਸਨਮਾਨ ਜਿਹੜਾ ਕਰਨਾ। ਬੋਬੀ ਸਿੰਘ ਐਲਨ, ਐਲਕ ਗਰੋਵ, ਕੈਲੀਫੋਰਨੀਆ ਦੇ ਮੇਅਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਖੁਸ਼ੀ ਹੈਗੀ ਹੈ ਕਿ
ਮੌਕਾ ਮਿਲਿਆ ਮੈਂ ਇੱਥੇ ਨਿਊਯਾਰਕ ਪਹੁੰਚੀ ਹੋਈ ਹਾਂ। ਅੱਜ ਅਸੀਂ ਆਪਣੇ ਸਾਰੇ ਸਿੱਖ ਕਮਿਊਨਿਟੀ ਇਕੱਠੇ ਹੋ ਕੇ ਸਿੱਖ ਪਰੇਡ ਲਈ ਅਸੀਂ ਇੱਥੇ ਆਏ ਹੋਏ ਹਾਂ। ਸਾਰੇ ਸਿੱਖ ਕਮੇਟੀ ਨੂੰ, ਗੁਰਦੁਆਰੇ ਸਾਹਿਬ ਦੀ ਕਮੇਟੀ ਨੂੰ, ਸਾਰਿਆਂ ਨੂੰ ਵਧਾਈਆਂ। ਤੇ ਮੇਰੀ ਇੱਕ ਖੁਆਇਸ਼ ਹੈਗੀ ਆ ਕਿ ਆਪਣੀ ਜਿਹੜੀ ਸਿੱਖ ਕਮਿਊਨਿਟੀ ਹੈਗੀ ਆ, ਅਸੀਂ ਹਮੇਸ਼ਾ ਇਕੱਠੇ ਰਹਿਣ, ਤਾਂ ਅਸੀਂ ਸਿੱਖੀ ਦਾ ਨਾਮ ਹਮੇਸ਼ਾ ਉੱਚਾ, ਆਪਣੀ ਸਿੱਖੀ ਦਾ ਨਾਮ ਹਮੇਸ਼ਾ ਉੱਚਾ ਰੱਖਣ, ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣ। ਮੇਰੀ ਹੋਰ ਬੇਨਤੀ ਹੈਗੀ ਆ, ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਬਹੁਤ ਜਿਹੜੀ ਅਟਰੋਸਿਟੀਜ਼ ਜਿਹੜੀ ਹੋ ਰਹੀਆਂ ਹੈਗੀ ਆਪਣੇ ਸਿੱਖ ਮਦਰਸ, ਬ੍ਰਦਰਸ, ਆਪਣੇ ਅੰਕਲ, ਸਾਰਿਆਂ ਦੇ ਨਾਲ। ਤਾਂ ਮੈਂ ਇੱਕ ਮੈਸੇਜ ਮੈਂ ਭੇਜਣਾ ਚਾਹੁੰਦੀ ਹਾਂ ਪ੍ਰਾਈਮ ਮਿਨਿਸਟਰ ਮੋਦੀ ਨੂੰ, ਕਿ ਜਿਹੜੀ ਸਾਡੀ ਸਿੱਖ ਕਮਿਊਨਿਟੀ ਆ, ਅਸੀਂ ਬਹੁਤ ਸਟਰੋਂਗ ਹੈਗੇ ਆ। ਤਾਂ ਸਾਡਾ ਜਿਹੜੇ ਸਾਡੇ ਖੂਨ ਹੈਗਾ ਆ, ਅਸੀਂ ਸਾਰੇ ਵਾਰੀਅਰਸ ਹੈਗੇ ਆ, ਸਾਨੂੰ ਕੋਈ ਨਹੀਂ ਤੋੜ ਸਕਦਾ। ਅਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ, ਤਾਂ ਅਸੀਂ ਹਮੇਸ਼ਾ ਸਿੱਖੀ ਦਾ ਨਾਮ ਉੱਚਾ ਰੱਖਾਂਗੇ। ਤਾਂ ਰਾਜ ਕਰੇਗਾ ਖਾਲਸਾ। ਇੱਕ ਦਿਨ ਆਊਗਾ ਜਦੋਂ ਅਸੀਂ ਆਜ਼ਾਦ ਹੋਵਾਂਗੇ। ਰਾਜ ਕਰੇਗਾ, ਰਾਜ ਕਰੇਗਾ, ਰਾਜ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਪ੍ਰੀਤ ਸਿੰਘ ਅਟਾਰਨੀ ਅਟਲਾ ਨੂੰ ਆਪਣੇ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ, ਉਹਨਾਂ ਦੇ ਤੇਰੇ ਨਾਂ ਤੇ ਜਥੇਬੰਦੀ ਬਣੀ ਆ, ਉਹਨਾਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਬੋਲੇ ਸੋਨਿਆ। ਸੰਤ ਸਾਗਰ ਤੋਂ ਬਾਬਾ ਸੱਜਣ ਸਿੰਘ ਜੀ, ਉਹ ਬੋਵੀ ਸਿੰਘ ਜਿਹੜੇ ਮੇਅਰ ਨੇ, ਉਹਨਾਂ ਨੂੰ ਸਨਮਾਨਿਤ ਕਰਨਗੇ। ਬਾਬਾ ਜੀ, ਬਾਬਾ ਜੀ, ਬਾਬਾ ਜੀ। ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਬੜਾ ਬਹੁਤ ਧੰਨਵਾਦ। ਸਾਡੇ ਅਗਲੇ ਬੁਲਾਰੇ ਨੇ ਭਾਈ ਸਰਜੀਤ ਸਿੰਘ ਜੀ ਕਲਾਰ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਜਿੱਥੇ, ਤੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਬਾਕੀ ਜਿਹੜੀਆਂ ਜਥੇਬੰਦੀਆਂ ਸਨਮਾਨਿਤ ਕਰਕੇ ਚਲੇ। ਠੀਕ ਆ, ਹਾਂਜੀ। ਤੇ ਬੇਨਤੀ ਆ ਬਈ ਜਿਹੜੇ ਗੁਰਦੁਆਰੇ ਜਿਹੜੇ ਜਥੇਬੰਦੀਆਂ ਸਨਮਾਨਿਤ ਕਰ ਜਾਂਦੀਆਂ ਨੇ, ਉਸ ਤੋਂ ਬਾਅਦ ਉਹ ਫੇਰ ਜਾ ਕੇ ਸੰਗਤ ਦੇ ਵਿੱਚ ਬੈਠੋ, ਕਿਉਂਕਿ ਆਪਾਂ ਜਿਹੜਾ ਚਲਾਉਣਾ ਮਾਫੀ ਚਾਹੁੰਦੇ ਆ। ਚੱਲ ਰਹੀ ਹੈ। ਵਾਹਿਗੁਰੂ ਵਾਹਿਗੁਰੂ। ਆਵਾਜ਼ ਹੈ ਨਹੀਂ ਜਮਾਈ। ਹਾਂਜੀ, ਮਾਈਕ ਵਾਲਿਆਂ ਦਾ ਹੁੰਦਾ ਕੰਮ ਢਿੱਲਾ ਹੀ ਆ, ਚਾਹੇ ਅਮਰੀਕਾ ਹੋਵੇ ਚਾਹੇ ਹੋਵੇ ਇੰਡੀਆ। ਬਾਅਦ 'ਚ ਬਥੇਰੀਆਂ ਵੜਕਾਂ ਮਾਰੀ ਜਾਂਦੇ। ਚਲੋ ਕੋਈ ਗੱਲ ਨਹੀਂ। ਮੈਂ ਹੁਣ ਬੇਨਤੀ ਕਰੂੰਗਾ ਡਾਕਟਰ ਸੰਧੂ ਸਾਹਿਬ, ਉਹ ਆਉਣਗੇ। ਬੁਲਾਰਿਆਂ ਨੂੰ ਬੇਨਤੀ ਆ ਵੀ 5 ਮਿੰਟ ਤੋਂ ਵੱਧ ਕੋਈ ਨਾ ਲੰਬਾ ਜਾਵੇ, ਕਿਉਂਕਿ ਬੁਲਾਰੇ ਕਾਫੀ ਨੇ, ਸਾਰਿਆਂ ਨੂੰ ਸਮਾਂ ਦਿੱਤਾ ਜਾਣਾ। ਬਾਹਰੋਂ ਵੀ ਸਾਡੇ ਜਿਹੜੇ ਪਤਵੰਤੇ ਸੱਜਣ ਆਏ ਨੇ ਸਿਟੀ ਵੱਲੋਂ, ਉਹਨਾਂ ਨੂੰ ਵੀ ਟਾਈਮ ਦਿੱਤਾ ਜਾਣਾ। ਡਾਕਟਰ ਸੰਧੂ ਸਾਹਿਬ ਜੀ 5 ਮਿੰਟ ਤੋਂ ਬਾਅਦ। 5 ਮਿੰਟ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਸੀ ਆਇਆ ਗੁਰੂ ਪਿਆਰੇ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਤੁਸੀਂ ਇਹ ਪੰਡਾਲ ਭਰਿਆ ਹੋਇਆ ਵਾ, ਤੇ ਆਵਾਜ਼ ਤੁਹਾਡੀ ਜਿਹੜੀ ਆ ਗੂੰਜ ਕੇ ਸਿਟੀ ਹਾਲ ਤੱਕ ਜਾਣੀ ਚਾਹੀਦੀ ਆ। ਫਿਰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਖੁਸ਼ੀ ਦੀ ਗੱਲ ਆ ਕਿ ਅੱਜ ਆਪਾਂ ਸਿੱਖ ਕੌਮ ਦਾ ਜਨਮ ਦਿਨ ਜਿਹੜਾ ਵਾ ਉਹ ਮਨਾ ਰਹੇ ਹਾਂ, ਖਾਲਸਾ ਦਾ ਸਾਜਣਾ ਦਿਨ। ਔਰ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ,
ਤੇ ਸਿੱਖ ਰਾਜ ਸਥਾਪਿਤ ਹੋ ਗਿਆ 8 ਸਾਲਾਂ ਦੇ ਵਿੱਚ। ਉਹ ਦੁਬਾਰਾ ਸਿੱਖ ਰਾਜ ਲੈਣ ਵਾਸਤੇ, ਖਾਲਸਾ ਦੀ ਪ੍ਰਾਪਤੀ ਵਾਸਤੇ ਹੋ ਰਹੇ ਖਾਲਸਾ ਰੈਫਰੈਂਡਮ ਦੀ ਮੁਹਿੰਮ ਜਿਹੜੀ ਆ ਉਹ ਇੱਕ ਕੌਮ ਦਾ ਇਨਕਲਾਬ ਆ, ਇਹ ਸਿੱਖ ਕੌਮ ਦਾ ਰੈਵੋਲੂਸ਼ਨ ਆ। 6 ਦੇਸ਼ਾਂ ਵਿੱਚ 14 ਲੱਖ ਸਿੱਖਾਂ ਨੇ ਵੋਟਾਂ ਪਾ ਕੇ ਇਹ ਸਾਬਤ ਕਰ ਦਿੱਤਾ ਵਾ ਕਿ ਅਸੀਂ ਪੈਨਸਲ ਦੀ ਤਾਕਤ ਨਾਲ ਰੈਫਰੈਂਡਮ ਕਰਾ ਕੇ ਸ਼ਾਂਤਮਈ ਤਰੀਕੇ ਨਾਲ ਆਜ਼ਾਦੀ ਲੈਣੀ ਆ। ਇਹ 14 ਲੱਖ ਵੋਟਾਂ ਉਹਨਾਂ ਸਿੱਖਾਂ ਦੀ ਆਵਾਜ਼ ਆ ਜਿਨ੍ਹਾਂ ਨੂੰ ਪੰਜਾਬ ਵਿੱਚ ਬੋਲਣ ਦਾ ਅਧਿਕਾਰ ਨਹੀਂਗਾ। ਹਿੰਦੁਸਤਾਨ ਦੀ ਸਰਕਾਰ ਨੇ ਸਿੱਖਾਂ ਦੇ ਨਾਲ ਜੰਗ ਸ਼ੁਰੂ ਕੀਤੀ ਹੋਈ ਆ। ਇਸ ਜੰਗ ਨੂੰ ਖਾਲਸਾ ਜੀ ਜਿੱਤਣਾ ਅਤਿਅੰਤ ਜ਼ਰੂਰੀ ਆ। ਵੀ ਮਸਟ ਵਿਨ ਦਿਸ ਵਾਰ। ਤੇ ਇਸ ਵਾਰ ਨੂੰ ਜਿੱਤਣ ਵਾਸਤੇ 2 ਗੱਲਾਂ ਜ਼ਰੂਰੀ ਨੇ। ਜਿੱਥੇ ਜਿੱਥੇ ਰੈਫਰੈਂਡਮ ਦੀਆਂ ਵੋਟਾਂ ਪੈਂਦੀਆਂ ਨੇ ਤੁਸੀਂ ਵੋਟਾਂ ਪਾਓ। ਦੂਸਰੀ ਗੱਲ ਇਹ ਆ ਜਿਹੜੀਆਂ ਦੂਜੀਆਂ ਕੌਮਾਂ ਨੇ ਉਹ ਆਪਣੇ ਹੱਕਾਂ ਵਾਸਤੇ ਖਲੋਂਦੀਆਂ ਨੇ, ਉਹ ਆਪਣੇ ਹੱਕਾਂ ਵਾਸਤੇ ਰੌਲਾ ਪਾਉਂਦੀਆਂ ਤੇ ਆਪਾਂ ਕਹਿੰਦੇ ਆ ਨਹੀਂ ਜੀ ਕੋਈ ਗੱਲ ਨਹੀਂ, ਨਹੀਂ ਕੋਈ ਗੱਲ ਹੈਗੀ ਆ, ਆਪਾਂ ਖਾਲਸਾ ਬਣਾਵਾਂ, ਪੰਜਾਬ ਨੂੰ ਆਜ਼ਾਦ ਬਣਾਵਾਂ। ਪੰਜਾਬ ਨੂੰ ਆਜ਼ਾਦ ਕਰਨ ਵਾਸਤੇ ਸਾਨੂੰ ਸਿੱਖ ਨੈਸ਼ਨਲਿਸਟ ਬਣਨਾ ਚਾਹੀਦਾ ਵਾ। ਸਿੱਖ ਨੈਸ਼ਨਲਿਜ਼ਮ ਦਾ ਕੀ ਮਤਲਬ ਆ? ਅਸੀਂ ਆਪਣੇ ਹੱਕ ਲਈਏ। ਜਿੱਥੇ ਸਾਡੇ ਹੱਕ ਮਾਰੇ ਜਾਂਦੇ ਨੇ ਉੱਥੇ ਅਸੀਂ ਵੀ ਸ਼ੁੱਡ ਸਪੀਕ ਅਪ ਐਂਡ ਸਪੀਕ ਆਊਟ, ਸਟੈਂਡ ਅਪ ਐਂਡ ਸਟੈਂਡ ਆਊਟ, ਤਾਂ ਹੀ ਤੁਹਾਨੂੰ ਹੱਕ ਮਿਲਦੇ ਆ। ਤੁਸੀਂ ਵੇਖ ਲਿਆ ਵਾ ਕਿ ਹਿੰਦੁਸਤਾਨ ਦਾ ਹਿੰਦੂਤਵ ਦਾ ਕਾਨੂੰਨ ਤੇ ਜਿਹੜਾ ਹਿੰਦੂ ਨੈਸ਼ਨਲਿਜ਼ਮ ਆ, ਇੰਡੀਅਨ ਨੈਸ਼ਨਲਿਜ਼ਮ ਆ, ਉਹ ਆਪਣੇ ਹੱਕਾਂ ਦੀ ਰਾਖੀ ਕਰਦਾ ਵਾ। ਉਹ ਅਸੀਂ ਦੁਨੀਆ ਦੇ ਹੱਕਾਂ ਦੀ ਰਾਖੀ ਕਰਨ ਵਾਲੇ, ਸਾਨੂੰ ਆਪਣੀ ਆਜ਼ਾਦੀ ਲੈਣ ਦੀ ਲੋੜ ਆ। ਦੁਨੀਆ ਭਰ ਦੇ ਵਿੱਚ ਸਾਰੀ ਸਿੱਖ ਕੌਮ ਜਿਹੜੀ ਆ ਇਕੱਠੀ ਹੋ ਚੁੱਕੀ ਆ ਖਾਲਿਸਤਾਨ ਦੀ ਆਜ਼ਾਦੀ ਵਾਸਤੇ। ਅਗਲੇ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਨੇ 28 ਜੁਲਾਈ ਨੂੰ ਕੈਲਗਰੀ 'ਚ ਪੈ ਰਹੀਆਂ ਨੇ ਤੇ ਹੁਣ ਅਸੀਂ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਵੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਜਿਹੜੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਵਿੱਚ ਸਿੱਖ ਵਸਦੇ ਨੇ ਉਹ ਵੋਟ ਬਣਾ ਸਕਦੇ ਨੇ। 18 ਸਾਲ ਦੀ ਉਮਰ ਹੋਣੀ ਚਾਹੀਦੀ ਆ। ਪਰ ਪੰਜਾਬ ਦੇ ਵਿੱਚ ਪੰਜਾਬ ਦੇ ਸਾਰੇ ਮੂਲ ਨਿਵਾਸੀ ਲੋਕ ਜਿਹੜੇ ਨੇ ਉਹ ਵੋਟਾਂ ਬਣਾ ਸਕਦੇ ਨੇ। ਅੱਜ ਇੱਥੇ ਅਸੀਂ ਬੂਥ ਲਾਇਆ ਹੋਇਆ ਵਾ, QR ਕੋਡ ਤਿਆਰ ਕੀਤੀ ਆ। ਉਹ ਤੁਸੀਂ QR ਕੋਡ ਆਪਣੇ ਫੋਨਾਂ ਤੇ ਡਾਊਨਲੋਡ ਕਰੋ, ਉਹਨੂੰ ਖੋਲੋਗੇ ਤੁਸੀਂ ਲੋਕਾਂ ਦੀਆਂ ਵੋਟਾਂ ਰਜਿਸਟਰ ਕਰ ਸਕਦੇ ਜੇ। ਖਾਲਸਾ ਜੀ, ਆਈ ਐਮ ਗਿਵਿੰਗ ਯੂ ਟੇਕ ਹੋਮ ਮੈਸੇਜ। ਟੇਕ ਹੋਮ ਮੈਸੇਜ ਆ, ਤੁਸੀਂ ਪੱਲਾ ਬੰਨ ਲਓ, ਆਪਣੀ ਉਂਗਲ ਤੇ ਬੰਨ ਕੇ ਲੈ ਜਾਓ, ਆਪਣੇ ਦਿਲ 'ਚ ਰੱਖ ਲਓ, ਦਿਮਾਗ 'ਚ ਬਾਹਰੋ ਖਾਲਿਸਤਾਨ ਆਜ਼ਾਦ ਕਰਨਾ ਵਾ। ਤੇ ਖਾਲਿਸਤਾਨ ਆਜ਼ਾਦ ਕਰਨ ਵਾਸਤੇ ਖਾਲਿਸਤਾਨ ਰੈਫਰੈਂਡਮ ਆ ਤੇ ਤੁਸੀਂ ਸਿੱਖ ਨੈਸ਼ਨਲ ਬਣਨਾ ਵਾ। ਆਓ ਆਪਾਂ 5 ਨਾਰੇ ਜਿਹੜੇ ਨੇ ਖਾਲਿਸਤਾਨ ਦੇ ਲਾਈਏ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਪੰਜਾਬ ਹਲ, ਪੰਜਾਬ ਹਲ, ਕਿਸਾਨ ਹਲ, ਕਿਸਾਨ ਹਲ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਮੈਂ ਬਹੁਤ ਧੰਨਵਾਦ ਕਰਦਾ ਵਾਂ ਸਿੱਖ ਕਲਚਰ ਸੁਸਾਇਟੀ ਦਾ, ਰਿਚ ਮਹਿਲ ਗੁਰਦੁਆਰਾ ਦਾ ਕਿ ਇਹਨਾਂ ਨੇ ਇਹ ਪਰੇਡ ਜਿਹੜੀ ਆ ਬੜੀ ਕਾਮਯਾਬ ਕੀਤੀ ਆ। ਤੇ ਬਹੁਤ ਜ਼ਿਆਦਾ ਧੰਨਵਾਦ ਆ ਕਿ ਇਹਨਾਂ ਨੇ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਹੋਰਾਂ ਨੂੰ ਜਿਹੜਾ ਵਾ ਉਹਨਾਂ ਦੇ ਨਾਂ ਤੇ ਪਰੇਡ ਜਿਹੜੀ ਆ ਸਮਰਪਿਤ ਕੀਤੀ ਆ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਖਸ਼ੀਸ਼ ਸਿੰਘ ਜੀ ਸੰਧੂ, ਡਾਕਟਰ ਪੇਸ਼ੇ ਵਜੋਂ ਬੜੀ ਕਿਰਪਾ ਇਹਨਾਂ ਤੇ। ਇਹ ਖਾਲਿਸਤਾਨ ਦੀ ਲੜਾਈ ਤਨ ਧਨ ਦੇ ਨਾਲ ਲੜ ਰਹੇ ਹਨ। ਮੈਂ ਬੇਨਤੀ ਕਰੂੰਗਾ ਕੁਲਦੀਪ ਸਿੰਘ ਢਿੱਲੋਂ, ਸਾਰੇ ਭਾਈ ਬੂਟਾ ਸਿੰਘ ਪਹੁੰਚੇ, ਆਪਾਂ ਸਨਮਾਨਿਤ ਕਰਨਾ ਇਹਨਾਂ ਨੂੰ। ਆਜੋ ਛੇਤੀ ਆਜੋ ਸਿੰਘੋ। ਛੇਤੀ ਕਰੋ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਖਾਲਿਸਤਾਨ, ਖਾਲਿਸਤਾਨ, ਜਸਰੇ ਸੁੱਤੀ ਕੌਮ ਜਗਾਈ, ਜਸਰੇ ਸੁੱਤੀ ਕੌਮ ਜਗਾਈ। ਖਾਲਿਸਤਾਨ ਬਣ ਕੇ ਰਹੇਗਾ, ਖਾਲਿਸਤਾਨ ਸਾਡੀ ਜਿੱਤ ਸਾਡੀ ਜਾਨ, ਖਾਲਿਸਤਾਨ, ਖਾਲਿਸਤਾਨ ਬਣ ਕੇ ਰਹੇਗਾ, ਖਾਲਿਸਤਾਨ, ਖਾਲਿਸਤਾਨ,
ਖਾਲਿਸਤਾਨ ਖਾਲਿਸਤਾਨ ਜਸਰੇ ਸੁੱਤੀ ਕੌਮ ਜਗਾ ਸਿੰਘਾ ਤੁਹਾਡੀ ਸਾਥ ਤੇ ਪਿੰਡਰਾ ਬਾਲੇ ਸੰਤ ਸਿਪਾਹੀ ਪਿੰਡਰਾ ਬਾਲੇ ਸੰਤ ਸਿਪਾਹੀ ਸਿੰਘਾ ਤੁਹਾਡੀ ਸੋਚ ਤੇ ਸ਼ਹੀਦਾਂ ਤੁਹਾਡੀ ਸੋਚ ਤੇ ਮੈਂ ਹੁਣ ਬੇਨਤੀ ਕਰੂੰਗਾ ਭਾਈ ਗੁਰਿੰਦਰਜੀਤ ਸਿੰਘ ਜੀ ਮਾਨਾ 2 ਮਿੰਟਾਂ ਖਾਤਰ ਸੰਗਤਾਂ ਨੂੰ ਸੰਬੋਧਨ ਹੋਣਗੇ। ਔਰ ਇਹ ਜਿਹੜਾ ਆਖਰੀ ਸਾਡਾ ਆਉਂਦਾ ਜਥਾ ਇਹ ਸਮੂਹ ਸਿੰਘਾਂ ਦੀ ਯਾਦ ਦੇ ਵਿੱਚ ਪਿਛਲੇ 36 ਸਾਲਾਂ ਤੋਂ ਸਮੂਹ ਜਥੇਬੰਦੀਆਂ ਇਕੱਠੀਆਂ ਹੋ ਕੇ ਬਾਬਾ ਦੀਪ ਸਿੰਘ ਦੀ ਚਲਾਈ ਹੋਈ ਪਰੰਪਰਾ ਸ਼ਹੀਦੀ ਔਰ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ 14ਵੇਂ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਨੇ ਆਪਣਾ ਆਪਾ ਪੰਥ ਲਈ ਵਾਰਿਆ ਉਹਨਾਂ ਦੀ ਯਾਦ ਸ਼ਹੀਦਾਂ ਦੇ ਵਿੱਚ ਭਾਈ ਸੁਖਦੇਵ ਸਿੰਘ ਸੁੱਖਾ ਹਰਜਿੰਦਰ ਸਿੰਘ ਜਿੰਦਾ ਜਾਂ ਭਾਈ ਬਿਆਨ ਸਿੰਘ ਸਤਬੰਦ ਸਿੰਘ ਕੇਰ ਸਿੰਘ ਦਲਾਵਰ ਸਿੰਘ ਅਨੋਖ ਸਿੰਘ ਸੁਖਦੇਵ ਸਿੰਘ ਬੱਬਰ ਜਿਨ੍ਹਾਂ ਨੇ ਆਪਣਾ ਬੰਦ ਕਟਵਾਇਆ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਆਖਰੀ ਫਲੋਟ ਆਉਂਦਾ ਉਹਦੇ ਬੁਲਾਰੇ ਭਾਈ ਗੁਰਿੰਦਰਜੀਤ ਸਿੰਘ ਜੀ ਮਾਨਾ ਉਹ ਸੰਬੋਧਨ ਹੋਣਗੇ ਸੰਗਤਾਂ ਨੂੰ। ਅੱਜ 36ਵੀਂ ਸਿੱਖ ਡੇ ਪਰੇਡ ਤੇ ਪਹੁੰਚੇ ਦੂਰੋਂ ਨੇੜਿਓਂ ਚੱਲ ਕੇ ਆਈ ਸਮੂਹ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ 1 ਮਿੰਟ ਇਸ ਗੱਲ ਤੇ ਲਾਉਣਾ ਚਾਹੁੰਦਾ ਆ ਕਿ ਸਿੱਖ ਡੇ ਪਰੇਡ ਸ਼ੁਰੂ ਕਿਉਂ ਹੋਈ ਆ। ਸਾਨੂੰ ਆਪਣੀ ਹਿਸਟਰੀ ਨਾਲ ਪਿਆਰ ਕਰਨਾ ਚਾਹੀਦਾ ਹੈ, ਸਾਨੂੰ ਆਪਣੇ ਇਤਿਹਾਸ ਨੂੰ ਯਾਦ ਕਰਨਾ ਚਾਹੀਦਾ ਹੈ। ਅੱਜ ਦੇ ਦਿਨ ਜਿਸ ਦਿਨ ਹਿੰਦੁਸਤਾਨ ਦੀ ਸਰਕਾਰ ਨੇ 1 ਜੂਨ 1984 ਤੋਂ ਲੈ ਕੇ 10 ਜੂਨ 1984 ਤੱਕ ਹਿੰਦੁਸਤਾਨ ਦੀਆਂ 3 ਫੌਜਾਂ ਲੈ ਕੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਸ ਦਿਨ ਜਦੋਂ ਸਿੰਘਾਂ ਨੇ ਬਾਬਾ ਜਰਨੈਲ ਸਿੰਘ ਦੀ, ਭਾਈ ਜਨਰਲ ਸ਼ਬੈਗ ਸਿੰਘ ਦੀ, ਭਾਈ ਅਮਰੀਕ ਸਿੰਘ ਬਾਬਾ 18 ਸਿੰਘ ਦੀ ਕਮਾਂਡ ਦੇ ਵਿੱਚ ਅੰਦਰੋਂ ਦਰਬਾਰ ਸਾਹਿਬ ਨੂੰ ਜਿਸ ਤਰ੍ਹਾਂ ਕਿਸੇ ਵੇਲੇ ਭਾਈ ਗੁਰਬਖਸ਼ ਸਿੰਘ ਹੁਣਾਂ ਨੇ ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕੀਤਾ ਸੀਗਾ, ਇੰਡੀਅਨ ਸਟੇਟ ਨੇ ਅਟੈਕ ਕੀਤਾ ਸੀਗਾ। ਉਸ ਦਿਨ ਜਿਸ ਦਿਨ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਸੀਗਾ, ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਆ ਢਹਿ ਢੇਰੀ ਕੀਤੀ ਸੀਗੀ, ਉਸ ਦਿਨ ਤੋਂ ਲੈ ਕੇ ਅਮਰੀਕਾ 'ਚ ਰਹਿਣ ਵਾਲੇ ਸਿੱਖ ਉਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਅੱਜ ਤੋਂ ਬਾਅਦ ਜਿਹੜੇ ਸਿੱਖ ਆ ਉਹ ਇੰਡੀਆ ਡੇ ਪਰੇਡ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਗੇ। ਅੱਜ ਤੋਂ ਬਾਅਦ ਉਸ ਵੇਲੇ ਜਦੋਂ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਸੀਗਾ, ਉਸ ਦਿਨ ਉਹਨਾਂ ਨੇ ਇਹ ਆਇਦ ਕੀਤਾ ਸੀਗਾ ਕਿ ਅੱਜ ਤੋਂ ਬਾਅਦ ਸਿੱਖ ਜਿਹੜੇ ਆ ਜਿਹੜੀ ਅਸੀਂ ਅਰਦਾਸ ਕਰਦੇ ਆ ਰਹੇ ਹਾਂ ਕਿ ਸਾਡੇ ਜਿਹੜੇ ਝੰਡੇ ਬੁੰਗੇ ਜੁਗੋ ਜੁਗ ਅਟਲ ਰਹਿਣਗੇ। ਅਸੀਂ ਅੱਜ ਦੇਸ਼ ਵਿਦੇਸ਼ ਦੁਨੀਆ ਦੇ ਵਿੱਚ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਅੱਜ ਤੋਂ ਬਾਅਦ ਜਿਹੜੇ ਸਿੱਖ ਨੇ ਉਹ ਇੰਡੀਆ ਡੇ ਪਰੇਡ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਗੇ। ਸਿੱਖਾਂ ਦੀ ਇੱਕ ਆਪਣੀ ਪਰੇਡ ਹੋਊਗੀ, ਸਿੱਖ ਆਪਣੇ ਨਗਰ ਕੀਰਤਨ ਕੱਢਿਆ ਕਰਨਗੇ, ਸਿੱਖ ਆਪਣੀ ਆਜ਼ਾਦ ਹਸਤੀ ਲੈ ਕੇ ਵਿਚਰਨਗੇ। ਸੋ ਮੈਂ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਆ ਜਿਨ੍ਹਾਂ ਲੋਕਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ, ਖਾਸ ਕਰਕੇ ਸਿੱਖ ਕਲਚਰਲ ਸੁਸਾਇਟੀ ਜਿਹੜੀ ਕਿ ਪਿਛਲੇ 36 ਸਾਲਾਂ ਤੋਂ ਇਸ ਪਰੇਡ ਨੂੰ ਆਰਗੇਨਾਈਜ਼ ਕਰਦੀ ਆ ਰਹੀ ਆ। ਅੱਜ ਸਾਡੇ ਸਾਹਮਣੇ ਜਿਹੜੇ ਡਿਸਕਸ ਕਰਨ ਵਾਲੇ ਮੁੱਦੇ ਨੇ ਉਹ ਕੀ ਨੇ? ਸਭ ਤੋਂ ਪਹਿਲਾ ਮੁੱਦਾ ਅੱਜ ਦਾ ਹੈਗਾ ਸਾਡੇ ਵੀ ਡਿਸਕਸ ਕਰਨ ਵਾਲਾ ਜਿਹੜੀ ਟ੍ਰਾਂਸਨੈਸ਼ਨਲ ਕਿਲਿੰਗ ਆ। ਇੰਡੀਅਨ ਸਟੇਟ ਨੇ ਮੈਨੂੰ ਕਿਸੇ ਨੇ 1992-94 ਦੱਸਿਆ ਸੀਗਾ ਕਿ ਇੰਡੀਅਨ ਸਟੇਟ ਦੇ ਸਪੈਂਡ ਅਬਾਊਟ $50 million each year just to suppress the Sikhs outside of India. So $50 million in 1992-1993 ਅੱਜ ਕਿੰਨਾ ਪੈਸਾ ਇੰਡੀਅਨ ਸਟੇਟ ਖਰਚ ਰਹੀ ਆ। ਉਹਨਾਂ ਨੇ ਆਪਣਾ ਪੂਰਾ ਵਾਹ ਲਾਇਆ ਕਿ ਗੁਰਦੁਆਰਿਆਂ ਦੇ ਵਿੱਚ ਪਰੇਡਾਂ ਦੇ ਵਿੱਚ ਸਿੱਖਾਂ ਦੇ ਘਰਾਂ ਦੇ ਵਿੱਚੋਂ ਬਾਬਾ ਜਰਨੈਲ ਸਿੰਘ ਨੂੰ ਉਸ ਸੰਘਰਸ਼ ਨੂੰ ਮਾਈਨਸ ਕਰ ਦਿੱਤਾ ਜਾਵੇ। ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਜਿਹੜਾ ਸੰਘਰਸ਼ ਆ ਉਹ ਹੋਰ ਵੱਡਾ ਹੋਇਆ। ਕੱਲੇ ਲੋਕਾਂ ਕੋਲ ਜਿਹੜੇ ਲੋਕ ਕਦੀ ਸਾਡੇ ਨਾਲ ਡਿਫਰ ਕਰਦੇ ਸੀਗੇ ਅੱਜ ਉਹ ਸਾਡੇ ਸਾਥੀ ਬਣੇ। ਅੱਜ ਹਰ ਗੁਰਦੁਆਰਾ ਸਾਹਿਬ ਦੇ ਵਿੱਚ, ਹਰ ਇੱਕ ਸਿੱਖ ਸਮਾਗਮ ਦੇ ਵਿੱਚ, ਸਿੱਖ ਖੇਡਾਂ ਦੇ ਵਿੱਚ, ਸਿੱਖ ਘਰਾਂ ਦੇ ਵਿੱਚ ਅੱਜ ਖਾਲਿਸਤਾਨ ਦੀ ਗੱਲ, ਆਜ਼ਾਦ ਸਿੱਖ ਰਾਜ ਦੀ ਗੱਲ ਜਿਹੜੀ ਹੋਣੀ ਸ਼ੁਰੂ ਹੋਈ ਆ। ਇੰਡੀਅਨ ਸਟੇਟ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ। ਹੁਣ ਤਰੀਕਾ ਕੀ ਲੱਭਿਆ ਹੈ?
ਅਸੀਂ ਜਿਹੜੇ ਗੋਲੀਆਂ ਨਾਲ ਜਿਹੜਾ ਬੰਦਿਆਂ ਨੂੰ ਮਾਰਨਾ ਆ, ਅਸੀਂ ਇਹ ਤੋਂ ਕੋਈ ਉਹ ਭੁੱਲ ਨਹੀਂ ਹੈਗੇ। ਇੰਡੀਅਨ ਸਟੇਟ ਨੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ 1999 ਤੋਂ ਲੈ ਕੇ 1995 ਤੱਕ 6 ਸਾਲਾਂ 'ਚ 11,000 ਝੂਠਾ ਪੁਲਿਸ ਮੁਕਾਬਲਾ ਕੀਤਾ ਹੈ। ਇਨਸਾਫ ਜਥੇਬੰਦੀ ਨੇ ਉਹਨੂੰ ਪੰਜਾਬ ਦੇ ਨਕਸ਼ੇ ਤੇ ਪਾ ਦਿੱਤਾ ਆ, ਜਿਹਦੇ ਵਿੱਚ ਤਕਰੀਬਨ 11,000 ਲੋਕਾਂ ਦੀ ਜਾਨ ਗਈ ਆ। ਉਹ ਸਾਡੇ ਕੋਲ ਰਿਕਾਰਡ ਆ ਜਿਹੜੇ ਇੰਡੀਆ ਨੇ ਫੇਕ ਇਨਕਾਊਂਟਰ 'ਚ ਬੰਦੇ ਮਾਰੇ ਨੇ। ਇੰਡੀਅਨ ਸਟੇਟ ਨੇ ਬੰਦੇ ਡਿਸਅਪੀਅਰ ਕੀਤੇ ਨੇ, ਜਿਨ੍ਹਾਂ ਦਾ ਅੱਜ ਅਸੀਂ ਦਿਨ ਮਨਾ ਰਹੇ ਹਾਂ, ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ। ਭਾਈ ਗੁਰਦੇਵ ਸਿੰਘ ਜੀ ਕੌਂਕੇ, ਉਹ ਵੀ ਉਹਨਾਂ ਵਿੱਚ ਸੀ ਜਿਹੜੇ ਖਾਲਿਸਤਾਨ ਦੀ ਡਿਕਲੇਰੇਸ਼ਨ ਕਰਨ ਵਾਲੇ ਬਾਬਾ ਮਾਨੋਚਾਲ ਨੇ, ਉਹਨਾਂ ਦੇ ਵੀ ਟੱਬਰ ਦੇ ਜੀਓ ਦੇ ਵਿੱਚ ਸੀਗੇ। ਸੋ ਇੰਡੀਅਨ ਸਟੇਟ ਜਿਹੜੀ ਆ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਮਾਰ ਕੇ, ਸਿੰਘਾਂ ਨੂੰ ਜਿਹੜਾ ਆ ਗੋਲੀਆਂ ਮਾਰ ਕੇ ਸਾਡੀ ਇਸ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਆ। ਪਰ ਅਸੀਂ ਅੱਜ ਇਹ ਆਹਿਦ ਕਰਦੇ ਆ, ਮੇਰੀ ਤੁਹਾਡੇ ਸਾਰੇ ਦੇ ਚਰਨਾਂ 'ਚ ਬੇਨਤੀ ਆ ਕਿ ਮਰਨਾ ਸਿੱਖਾਂ ਲਈ ਕੋਈ ਨਵਾਂ ਨਹੀਂ। ਜੇ ਸਾਡੇ 'ਚੋਂ ਵੀ ਕੋਈ 2-4 ਮਰ ਜਾਣਗੇ ਤਾਂ ਕੋਈ ਵੱਡੀ ਗੱਲ ਨਹੀਂ, ਪਰ ਇੰਡੀਅਨ ਸਟੇਟ ਇਹ ਗੱਲ ਸਮਝ ਲਵੇ ਕਿ 2-4 10-20 ਸਿੱਖਾਂ ਦੇ ਮਾਰਨ ਦੇ ਨਾਲ ਇਹ ਖਾਲਿਸਤਾਨ ਦੀ ਗੱਲ, ਜਿਹੜਾ ਸਿੱਖਾਂ ਨੇ ਦਰਬਾਰ ਸਾਹਿਬ ਢਵਾਇਆ ਆ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰਾਇਆ ਆ, ਆਪਣਾ ਸਾਡਾ ਸਿੱਖਾਂ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ, ਉਸ ਗੱਲ ਤੋਂ ਸਿੱਖ ਪਿੱਛੇ ਨਹੀਂ ਮੁੜਨਗੇ। ਭਾਵੇਂ ਸਾਨੂੰ ਇਹਦੇ ਲਈ ਕਿੰਨੀਆਂ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਣ, ਕੋਈ ਬੰਦਾ ਮਰਨਾ ਨਹੀਂ ਚਾਹੁੰਦਾ। ਅਸੀਂ ਚਾਹੁੰਦੇ ਹਾਂ ਸੁੱਖ ਸ਼ਾਂਤੀ ਹੋਵੇ ਦੁਨੀਆ ਤੇ। ਅਸੀਂ ਇਹ ਚਾਹੁੰਦੇ ਹਾਂ ਕਿ ਐਵਰੀਬਾਡੀ ਸ਼ੁੱਡ ਲਿਵ ਇਨ ਪੀਸ, ਐਵਰੀਬਾਡੀ ਸ਼ੁੱਡ ਲਿਵ ਵਿਦ देयर ਫੈਮਲੀਜ਼। ਜਿਨ੍ਹਾਂ ਲੋਕਾਂ ਨੇ ਆਪਣੀਆਂ ਪਹਿਲਾਂ ਜਾਨਾਂ ਵਾਰੀਆਂ ਨੇ, ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਅੱਜ ਇਹ ਬਾਹਰ ਦੇ ਸਿੱਖ ਤੇ ਪਈ ਆ। ਅਸੀਂ ਵੀ ਉਹਦੇ ਨਜਿੱਠਾਂਗੇ ਜਿੱਦਾਂ ਉਸ ਵੇਲੇ ਦੇ ਜਿਹੜੇ ਸਿੰਘ ਸੀਗੇ ਉਹਨਾਂ ਨੇ ਨਜਿੱਠੀ ਸੀਗੀ। ਦੂਸਰੀ ਗੱਲ ਜਿਹੜੀ ਆ ਉਹ ਹੈਗੀ ਭਾਈ ਗੁਰਦੇਵ ਸਿੰਘ ਕੌਂਕੇ ਦੀ। ਉਸ ਵੇਲੇ ਜਦੋਂ ਇੰਡੀਅਨ ਸਟੇਟਸ ਰਿਪਰੈਸ਼ਨ ਕਰ ਰਹੀ ਸੀਗੀ, ਅੱਜ ਸਾਡੇ ਲਈ ਉਸ ਵੇਲੇ ਸਿੱਖ ਹਿਸਟਰੀ ਦੇ ਵਿੱਚ ਜੇ ਸਾਡੇ ਲਈ ਕੋਈ ਸਭ ਤੋਂ ਵੱਡਾ ਅਸਥਾਨ ਆ ਜਿੱਥੋਂ ਸਾਡੀ ਪੋਲੀਟੀਕਲ ਡਿਸੀਜਨ ਹੁੰਦੇ ਨੇ, ਉਹ ਸ੍ਰੀ ਅਕਾਲ ਤਖਤ ਸਾਹਿਬ ਆ। ਉਸ ਤਖਤ ਦੇ ਜਿਹੜੇ ਜਥੇਦਾਰ ਨੇ ਉਹ ਉਸ ਵੇਲੇ ਭਾਈ ਗੁਰਦੇਵ ਸਿੰਘ ਕੌਂਕੇ ਸੀਗੇ। ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਿਸ ਤਰੀਕੇ ਨਾਲ ਪੁਲਿਸ ਨੇ ਘਰੋਂ ਚੁੱਕ ਕੇ ਟਾਰਚਰ ਕਰਕੇ, ਜਿਹੜੇ ਮੁਖਬਰ ਉੱਥੇ ਹਾਜ਼ਰ ਸੀਗੇ ਜਿਨ੍ਹਾਂ ਨੇ ਬਾਅਦ 'ਚ ਕਹਾਣੀਆਂ ਦੱਸੀਆਂ, ਉਹਨਾਂ ਨੇ ਦੱਸਿਆ ਕਿ ਜਿੱਥੇ ਭਾਈ ਗੁਰਦੇਵ ਸਿੰਘ ਕੌਂਕੇ ਦਾ ਸਰੀਰ ਪਿਆ ਸੀ, ਮੁਰਦਾ ਸਰੀਰ, ਉਹਦੇ ਥੱਲੇ ਬਾਟਾ ਖੂਨ ਦਾ ਪਿਆ ਸੀਗਾ। ਕਿਉਂਕਿ ਖਾਲਸਾ ਜੀ ਉਹਨਾਂ ਨੇ ਗੁਰਦੇਵ ਸਿੰਘ ਭਾਈ ਕੌਂਕੇ ਤੋਂ ਸਿਰਫ ਇੱਕੋ ਇੱਕ ਮੰਗ ਕੀਤੀ ਸੀਗੀ ਕਿ ਤੂੰ ਇਹ ਕਹਿ ਦੇ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਉਹ ਗਲਤ ਆ, ਜੋ ਅਕਾਲ ਤਖਤ ਸਾਹਿਬ ਤੇ ਜੰਗ ਲੜੀ ਗਈ ਦਰਬਾਰ ਸਾਹਿਬ ਦੇ ਵਿੱਚ ਉਹ ਗਲਤ ਆ, ਤੇ ਜਿਹੜੇ ਜੁਝਾਰੂ ਸਿੰਘ ਨੇ ਉਹ ਗਲਤ ਨੇ। ਇਸ ਜੰਗ ਨੂੰ ਤੂੰ ਇਹ ਗੱਲ ਕਹਿ ਦੇ, ਤੇਰੀ ਜਾਨ ਬਖਸ਼ ਦਾਂਗੇ। ਖਾਲਸਾ ਜੀ ਇਸ ਗੱਲ ਦਾ ਸਮਾਂ ਗਵਾਇਆ ਕਿ ਉਸ ਸਿੰਘ ਨੂੰ, ਉਸ ਜਥੇਦਾਰ ਨੂੰ ਹਿੰਦੁਸਤਾਨ ਦੇ ਬੁਚੜਾਂ ਨੇ ਲੱਤਾਂ ਤੋਂ ਫੜ ਕੇ ਪਾੜ ਦਿੱਤਾ। ਇੱਕ ਬਾਟਾ ਖੂਨ ਦਾ ਡੁੱਲ ਗਿਆ। ਉਸ ਸਿੰਘ ਨੇ ਇੰਡੀਅਨ ਸਟੇਟ ਦੀ ਇਸ ਗੱਲ ਅੱਗੇ ਸਰੈਂਡਰ ਨਹੀਂ ਕੀਤਾ। ਅਸੀਂ ਸਾਰੇ ਜਿੰਨੇ ਜਿੱਥੇ ਖੜੇ ਆ, ਹਜ਼ਾਰਾਂ ਸਿੱਖਾਂ ਨੇ, ਲੱਖਾਂ ਸਿੱਖਾਂ ਨੇ ਇਸ ਦੇਸ਼ ਦੇ ਵਿੱਚ ਪੋਲੀਟੀਕਲ ਅਸਾਈਲਮ ਲਈ ਆ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਇਹ ਜਿਹੜੀ ਅਸਾਈਲਮ ਆ, ਜਿਹੜਾ ਅੱਜ ਬਾਹਰ ਖਾਲਸਾ ਤੁਰਿਆ ਫਿਰਦਾ ਸਾਰੇ ਦੁਨੀਆ ਉੱਤੇ ਰਾਜ ਕਰਦਾ, ਜਿਹੜੀਆਂ ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ ਨੇ, ਅੱਜ ਸਿੰਘਾਂ ਦੀ, ਅੱਜ ਸਿੱਖ ਕੌਮ ਦੀ ਜਿਹੜੀ ਚੜ੍ਹਾਈ ਆ, ਉਹ ਬਾਬਾ ਜਰਨੈਲ ਸਿੰਘ ਤੇ ਭਾਈ ਗੁਰਦੇਵ ਸਿੰਘ ਕੌਂਕੇ ਵਰਗੇ ਜਿਹੜੇ ਸ਼ਹੀਦ ਸੀਗੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰਤੀਆਂ, ਇਸ ਇਫਤ ਦੇ ਵਿੱਚ ਮਿਲੀ ਆ। ਇਹਦਾ ਮੁੱਲ ਪਾਈਏ, ਅਸੀਂ ਇਹਨੂੰ ਪਿਆਰ ਕਰਨਾ ਸ਼ੁਰੂ ਕਰੀਏ, ਇਕੱਲਾ ਅਸਾਈਲਮਾਂ ਤੱਕ ਸੀਮਤ ਨਾ ਰੱਖੀਏ, ਨਿੱਕੀਆਂ ਨਿੱਕੀਆਂ ਲੜਾਈਆਂ ਛੱਡ ਕੇ ਵੱਡੀ ਜੰਗ ਕਰਨੀ ਸ਼ੁਰੂ ਕਰੀਏ। ਆਖਰੀ ਗੱਲ ਮੈਂ ਕਰਕੇ ਕਿ ਇਸ ਸਾਲ ਜੂਨ ਦੇ ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ 40 ਵਰ੍ਹੇ ਹੋ ਜਾਣੇ ਨੇ। ਮੇਰੀ ਬੇਨਤੀ ਆ ਕਿ ਜਿੰਨੀ ਸੰਗਤ ਇੱਥੇ ਆਈ ਆ, ਆਪਾਂ ਇਹ ਗੱਲ ਜਿਹੜੀ ਆ ਅਸੀਂ ਇਹ ਫੈਸਲਾ ਕਰ ਚੁੱਕੇ ਹਾਂ ਕਿ ਦਰਬਾਰ ਸਾਹਿਬ ਦਾ ਹਮਲਾ ਨਾ ਭੁੱਲਣ ਯੋਗ ਆ ਤੇ ਨਾ ਹੀ ਬਖਸ਼ਣ ਯੋਗ ਆ ਤੇ ਨਾ ਹੀ ਇਹ ਸਹਿਣ ਯੋਗ ਆ। ਨਾ ਅਸੀਂ ਇਹਨੂੰ ਬਰਦਾਸ਼ਤ ਕਰਾਂਗੇ, ਨਾ ਅਸੀਂ ਇਹਨੂੰ ਭੁੱਲਾਂਗੇ। ਜਿਹੜੀ 40ਵੀਂ ਵਰ੍ਹੇਗੰਢ ਆ ਉਹਦੇ ਤੇ ਅਸੀਂ ਸਮੂਹ ਗੁਰਦੁਆਰਾ ਸਾਹਿਬਾਨ ਦੇ ਵਿੱਚ, ਸਮੂਹ ਸੰਗਠਨਾਂ ਦੇ ਵਿੱਚ, ਸਮੂਹ ਜਿੱਥੇ ਕਿਤੇ ਸਿੱਖਾਂ ਦਾ ਇਕੱਠ ਹੁੰਦਾ ਆ, ਉਸ 40ਵੀਂ ਵਰ੍ਹੇਗੰਢ ਨੂੰ ਜਿਸ ਦਿਨ ਸਾਡੇ ਸਿੰਘਾਂ ਨੇ ਬਹਾਦਰੀ ਦੇ ਨਾਲ ਲੜ ਕੇ ਇੰਡੀਅਨ ਸਟੇਟ ਦਾ ਜਿਹੜਾ ਮੂੰਹ ਤੋੜਵਾਂ ਜਵਾਬ ਦਿੱਤਾ ਸੀਗਾ, ਤੇ ਜੋ ਜ਼ੁਲਮ ਇੰਡੀਅਨ ਸਰਕਾਰ ਨੇ ਕੀਤਾ ਸੀ ਉਹਦਾ ਦੋਵਾਂ ਪੱਖਾਂ ਨੂੰ, ਜਿਸ ਬਹਾਦਰੀ ਨਾਲ ਯੋਧੇ ਲੜੇ ਨੇ ਤੇ ਜਿਹੜਾ ਜ਼ੁਲਮ ਕੀਤਾ ਆ, ਇਹਨੂੰ ਸਾਰੇ ਕਾਸੇ ਨੂੰ ਦੁਨੀਆ ਦੇ ਮੂਹਰੇ ਰੱਖਦੇ ਹੋਏ ਉਸ 40ਵੀਂ ਵਰ੍ਹੇਗੰਢ ਦੇ ਮੌਕੇ ਤੇ ਜੂਨ ਤੋਂ ਲੈ ਕੇ ਅਗਲੇ ਸਾਲ ਨਵੰਬਰ ਤੱਕ 2025 ਤੱਕ ਇਸ 40ਵੀਂ ਵਰ੍ਹੇਗੰਢ ਨੂੰ ਮਨਾਈਏ। ਤੇ ਅਸੀਂ
ਜਿਹੜੀਆਂ ਜਥੇਬੰਦੀਆਂ ਨੇ, ਖਾਲਿਸਤਾਨੀ ਜਥੇਬੰਦੀਆਂ ਸਾਰੀਆਂ, ਕੋਈ ਇੱਕ ਜਥੇਬੰਦੀ ਨਹੀਂ, ਸਾਰੀਆਂ ਜਥੇਬੰਦੀਆਂ, ਸਮੂਹ ਸਿੱਖ ਕੌਮ, ਸਮੂਹ ਗੁਰਦੁਆਰਾ ਕਮੇਟੀਆਂ ਇਸ ਗੱਲ ਲਈ ਵਚਨਬੱਧ ਆ ਕਿ ਜਦੋਂ ਤੱਕ ਸਿੱਖਾਂ ਦਾ ਕੇਸਰੀ ਨਿਸ਼ਾਨ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਸੀਗਾ ਉਹ ਵਾਪਸ ਨਹੀਂ ਮਿਲ ਜਾਂਦਾ, ਅਸੀਂ ਉਦੋਂ ਤੱਕ ਇਸ ਗੱਲ ਲਈ ਜੂਝਦੇ ਰਵਾਂਗੇ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ। ਥੈਂਕ ਯੂ ਸਰ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਧਿਆਨ ਨਾਲ 1 ਮਿੰਟ ਸੁਣੋ। ਆਪਣੇ ਵਿੱਚ ਗੁਰਦੇਵ ਸਿੰਘ ਕੌਂਕੇ ਦੀਆਂ 2 ਸਪੁੱਤਰੀਆਂ ਅਤੇ ਇੱਕ ਉਹਨਾਂ ਜਵਾਈ ਪਹੁੰਚੇ ਨੇ, ਉਹਨਾਂ ਦਾ ਵੀ ਸਨਮਾਨਿਤ ਕਰਨਾ ਹੈ। ਬੇਟਾ ਵੀ ਉਹਨਾਂ ਪਹੁੰਚੇ ਨੇ, ਗ੍ਰਾਮ ਸਿੰਘ ਤੇ ਗ੍ਰਾਮ ਸਿੰਘ, ਮੈਨੂੰ ਪਰਮਜੀਤ ਕੌਰ, ਇਹ ਬੇਟੀ ਸਾਡੇ ਨਾਲ ਇੱਥੇ ਪਹਿਲਾਂ ਰਹੀ ਆ 1991-92 ਦੇ ਵਿੱਚ। ਬਲਜੀਤ ਕੌਰ ਇਹ ਪਹੁੰਚਿਆ। ਆਓ ਹੁਣ ਮੈਂ ਬੇਨਤੀ ਕਰਦਾ, ਸਾਡੀ ਸਮੂਹ ਗੁਰਦੁਆਰੇ ਦੀ ਕਮੇਟੀ ਆ ਜਿਹੜੀ, ਉਹਨਾਂ ਨੂੰ ਸਨਮਾਨਿਤ ਕਰਾਂਗੇ। ਉਹਨਾਂ ਦੇ ਨਾਲ ਹੀ ਸਾਡੇ ਹਰਜਿੰਦਰ ਸਿੰਘ ਪਾਈਨਐਪਲ ਨਿਊ ਜਰਸੀ ਤੋਂ, ਜਿੰਨੇ ਪਾਈਨ ਹਿੱਲ ਤੋਂ ਜਿਹੜੇ ਪਹੁੰਚੇ ਹੋਏ ਨੇ, ਉਹ ਸਾਰਾ ਪੇਪਰ ਵਰਕ ਨਿਊ ਜਰਸੀ, ਕੋਈ ਬਿੱਲ ਪਾਸ ਕਰਦੇ ਹਾਂ ਆਪਾਂ, ਬੜੇ ਪੜ੍ਹੇ ਲਿਖੇ ਨੇ, ਉਹਨਾਂ ਵੱਲੋਂ ਲਿਖਿਆ ਜਾਂਦਾ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਆਓ ਸਾਰੀ ਗੁਰਦੁਆਰਾ ਕਮੇਟੀ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕੀਤੀ ਜਾਂਦੀ ਵੀ ਜਿਹੜੇ ਬੁਲਾਰੇ ਬੋਲ ਲੈਂਦੇ ਨੇ ਨਾ, ਉਹ ਪਲੀਜ਼ ਮੋਹਰੇ ਜਾ ਕੇ ਬੈਠੋ। ਤੇ ਜਿਹੜਾ ਨਾ ਜੇ ਬੋਲਣਾ, ਜਿੱਦਾਂ ਅਗਲੀ ਵਾਰੀ ਆ ਸਰਜੀਤ ਸਿੰਘ ਕਲਾਰ ਦੀ ਆ ਬੋਲਣ ਦੀ, ਤੇ ਬੇਨਤੀ ਆ ਵੀ ਇਹਨਾਂ ਨੂੰ ਜਦੋਂ ਕਿਸੇ ਨੂੰ ਸਨਮਾਨਿਤ ਕੀਤਾ ਜਾਂਦਾ, ਉਦੋਂ ਜਿਹੜੇ ਜਿਹੜੇ ਜਥੇਬੰਦੀ ਦਾ ਨਾਮ ਬੁਲਾਇਆ ਜਾਂਦਾ ਉਹ ਇੱਥੇ ਪਹੁੰਚੇ। ਪਰ ਨਾਲ ਹੀ ਬੇਨਤੀ ਕਰਦਾ ਵੀ ਜਿਹੜਾ ਮੇਅਰ ਦੇ ਦਫ਼ਤਰ ਚੋਂ ਜਿਹੜੇ ਸਾਨੂੰ ਪਰਮਿਟ ਦਿੰਦੇ ਨੇ, ਆੜੇ ਫੂਡ ਲੱਗੇ ਨੇ, ਉਹ ਵੀ ਆਏ ਨੇ ਐਰ ਕੋਣੀ, ਉਹਨਾਂ ਨੂੰ ਵੀ ਨਾਲ ਹੀ ਉਹਨਾਂ ਦੀਆਂ ਵੀ ਲਿਆਓ, ਉਹਨਾਂ ਨੂੰ ਵੀ ਸਨਮਾਨਿਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। ਵੀਰ ਜੀ ਪਿੱਛੇ ਆ ਜਾਓ, ਮੇਰੇ ਨਾਲ ਹੀ ਹੁਕਮ ਹੈਗਾ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਜਿੰਦਾਬਾਦ 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 ਜਿੰਦਾਬਾਦ। ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਜਿੰਦਰ ਸਿੰਘ ਜੀ ਪਾਈਨ ਹਿੱਲ ਉਹ ਵੀ ਆ ਜਾਣ ਅੱਗੇ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਹਾਂਜੀ ਕਿੱਦਾਂ ਚੜ੍ਹਦੀ ਕਲਾ। ਬੋਲੇ ਸੋ ਨਿਹਾਲ। ਇੱਕ ਮਿੰਟ ਲਈ ਮੈਂ ਬੇਨਤੀ ਕਰਦਾ ਭਾਈ ਸਾਹਿਬ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। On behalf of Sikh Coordination Committee East Coast, I want to congratulate everyone over here on the 325th Khalsa Srijna Divas. As you know, Khalsa Srijna which was done in April of 1699 by our 10th Master, is the symbol of our rich heritage, culture, and principles of equality, justice, and selfless service. This year is a very momentous year for Sikhs. As you are all aware that the repression which Indian government was doing to the Sikhs in India from decades, they have now exported that to overseas. Last year, in the January of 2023, National Intense Investigative Agency of India
issued a hit list of 21 Sikh diaspora, Sikh independence leaders. These people were targeted by the death squads hired by Modi government. As you know, 6 of them had already been martyred. One in Pakistan by Panjwar, by Khanda in UK, by Niger, and now there are many others they were targeting until they were caught up with USA when they threatened and hired killers to kill Gurpatwant Singh Pannu, our SFJ leader. So that's where they got stopped and caught by the international powers of the world. So I think you all know about this. We are very well aware of this. We have to get our message across, get our country free. Khalistan, 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 Khalistan. Vaheguru Ji Ka Khalsa, Vaheguru Ji Ki Fateh. बोले सोनियाल वाहिगुरु जी का खालसा वाहिगुरु जी की फतेह। हुण मैं बेनती करूँगा भाई सरजीत सिंह जी कलार वो संगतां नूं संबोधित होणगे। एक अपने मेयर के दफ्तर तो आए उन्होंने सम्मानित करना आपा भाई। बोले सोनियाल बोले सोनियाल। आओ भाई सरजीत सिंह जी करार श्रोमणी अकाली दल के प्रधान जिन्हों ने अपना सरबत खालसा होया सी उदों भी गए ने, बड़े केस कूस इंडिया वाले भी पाए ने। भाई साहब का बहुत बड़ी पिछले 30-35 सालों तो अपने खालिस्तान की जंग लड़ रहे हैं। आओ 2 मिनट वाली संगतां नूं संबोधन होणगे जी। वाहिगुरु जी का खालसा वाहिगुरु जी की फतेह। 6ਵੀਂ ਪਰੇਡ ਦੀ ਪੰਜਾਬੀਓ ਤੇ ਖਾਲਸਤਾਨੀਓ ਤੁਹਾਨੂੰ ਇਸ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਅੱਜ ਤੁਸੀਂ ਦੇਖ ਰਹੇ ਹੋ ਜੋ 40 ਸਾਲ ਪਹਿਲਾਂ ਇੰਡੀਆ ਸਟੇਟ ਨੇ ਸਾਡਾ ਅਕਾਲ ਤਖਤ ਢਾਇਆ, ਉਸ ਦੇ ਪੱਖੋਂ ਜਦੋਂ ਸਿੱਖਾਂ ਨੇ ਇਹ ਫੈਸਲਾ ਸਿੱਖਾਂ ਨੂੰ ਲੈਣਾ ਪਿਆ, ਉਸ ਦਿਨ ਉਹਨਾਂ ਨੇ ਕੈਂਸਲ ਇੰਡੀਆ ਦਾ ਬਾਈਕਾਟ ਕਰਕੇ ਆਪਾਂ ਇਹ ਪਰੇਡ ਕੱਢੀ। ਤੇ ਇਹ ਪਰੇਡ ਇੱਕ ਖਾਲਸਤਾਨ ਦੀ ਪਰੇਡ ਆ, ਭਾਵੇਂ ਇਹਨੂੰ ਸਿੱਖ ਪਰੇਡ ਕਹਿੰਦੇ ਆ, ਪਰ ਇਹਦੇ ਵਿੱਚੋਂ ਖਾਲਿਸਤਾਨ ਦਾ ਨਕਸ਼ਾ ਨਿਕਲਿਆ। ਜੋ ਅੱਜ ਦੁਨੀਆ ਦੇ ਵਿੱਚ ਸਿੱਖ ਖਾਲਸਤਾਨ ਦੀ ਲੜਾਈ ਲੜ ਰਹੇ ਹਨ, ਸਰਦਾਰ ਸਿਮਰਨ ਸਿੰਘ ਮਾਨ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਹੜੇ ਸਿੰਘਾਂ ਸਾਡਿਆਂ ਨੂੰ ਪਰਮਜੀਤ ਸਿੰਘ ਪੰਜਵਾੜ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਉਹਨਾਂ ਦਾ ਖੁਲਾਸਾ ਪਾਰਲੀਮੈਂਟ ਦੇ ਵਿੱਚ ਕੀਤਾ ਕਿ ਤੁਸੀਂ ਇਹਨਾਂ ਸਿੱਖਾਂ ਦੇ ਕਾਤਲ ਹੋ। ਕੋਈ ਲੀਡਰ ਵੀ ਪੰਜਾਬ ਦੇ ਵਿੱਚ ਨਹੀਂ ਬੋਲਿਆ, ਇੱਕੋ ਇੱਕ ਤੁਹਾਡੇ ਕੋਲ ਲੀਡਰ ਆ ਸਰਦਾਰ ਸਿਮਰਨ ਸਿੰਘ ਮਾਨ, ਔਰ ਉਹਨਾਂ ਨੂੰ ਇਹ ਕਹਿਣਾ ਪਿਆ ਕਿ ਇਹ ਜਿਹੜੀ ਚੀਜ਼ ਦੀ ਇਨਵੈਸਟੀਗੇਸ਼ਨ ਕਰਾਂਗੇ। ਅੱਜ ਦੁਨੀਆ ਦੇ ਵਿੱਚ ਉਸ ਤੋਂ ਬਾਅਦ 5 ਕੰਟਰੀ ਸਾਡੇ ਨਾਲ ਸਿੱਖਾਂ ਦੇ ਨਾਲ ਅੱਜ ਖੜੇ ਹਨ, ਜਿਨ੍ਹਾਂ ਨੂੰ 5 ਆਈ ਕਹਿੰਦੇ ਆ, ਜਿਨ੍ਹਾਂ ਦੇ ਵਿੱਚ ਯੂਨਾਈਟਿਡ ਸਟੇਟ ਤੁਹਾਡੇ ਨਾਲ ਆ। ਅੱਜ ਸਿੱਖਾਂ ਦੇ ਨਾਲ ਇਹਨਾਂ ਨੇ ਹੱਥ ਮਿਲਾ ਲਿਆ। ਜਦੋਂ ਇਹਨਾਂ ਨਾਲ ਸਾਡੀ ਮੁਲਾਕਾਤ ਹੁੰਦੀ ਆ, ਇਹ ਕਹਿੰਦੇ ਜੋ ਲੜਾਈ ਲੜੀ ਰਹੋ। ਜਿਹੜਾ ਇੰਡੀਆ ਤੁਹਾਨੂੰ ਟੈਰਰਿਸਟ ਕਹਿੰਦਾ ਜਾਂ ਅੱਤਵਾਦੀ ਕਹਿੰਦਾ ਸੀ, ਅੱਜ ਉਹ ਅੱਤਵਾਦੀ ਗੁਪਤਾ ਅੰਦਰ ਆ ਜੇਲ੍ਹ ਦੇ। ਅੱਜ ਸਾਨੂੰ ਦੱਸੋ ਇਹਨਾਂ ਅੱਤਵਾਦੀਆਂ ਜੀ, ਜੇ ਤੁਹਾਨੂੰ ਇਹ ਕੋਈ ਗੱਲਬਾਤ ਕੋਈ ਵੀ ਕਰਦੇ ਨੇ ਤੁਹਾਡੇ ਨਾਲ, ਇਹਨਾਂ ਦੇ ਨਾਂ ਭੇਜੋ ਸਾਡੇ ਕੋਲ। ਇਸ ਕਰਕੇ ਖਾਲਸਾ ਜੀ, ਅਮਰੀਕਾ ਯੂਨਾਈਟਿਡ ਸਟੇਟ ਅੱਜ ਤੁਹਾਡੇ ਨਾਲ ਆ। ਅੱਜ ਤੁਸੀਂ ਕਿਸ ਪੱਖੋਂ ਵੀ ਨਹੀਂ ਡਰਨਾ। ਅੱਜ ਜੋ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੰਮੇ ਸਮੇਂ ਤੋਂ ਇਹ ਲੜਾਈ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਲੜ ਰਿਹਾ ਆ, ਅੱਜ ਉਹ ਲੜਾਈ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ MP ਜੋ ਆਪਣੀ ਇਲੈਕਸ਼ਨ ਆ ਰਹੀ ਆ, ਜੋ
ਉਹਦੇ ਵਿੱਚ ਲੋਕ ਸਭਾ ਦੇ ਵਿੱਚ ਉਹਨਾਂ ਨੇ ਆਪਦੇ ਐਮਪੀ ਖੜੇ ਕੀਤੇ ਹੋਏ ਹਨ। ਜੇ ਤੁਸੀਂ ਇਹ ਮੈਸੇਜ ਕਨਵੇ ਕਰ ਦੋਗੇ ਪੰਜਾਬ ਦੇ ਵਿੱਚ, ਮੈਂ ਤੁਹਾਨੂੰ ਵਾਅਦੇ ਨਾਲ ਕਹਿਣਾ, ਜੇ ਸਾਡੀ ਐਮਪੀ ਉੱਥੇ ਬਣਾ ਦੋਗੇ, ਖਾਲਿਸਤਾਨ ਦੀ ਗੱਲ ਜੋ ਰਿਫੰਡਮ ਦੀ ਹੋ ਰਹੀ ਆ, ਘਰ ਘਰ ਉਹ ਸੁਨੇਹਾ ਹੀ ਉੱਥੇ ਪਹੁੰਚਾ ਦਾਂਗੇ। ਇਹ ਯੋਗਦਾਨ ਖਾਲਸਾ ਜੀ ਤੁਸੀਂ ਪਾਉਣਾ ਆ, ਤੁਸੀਂ ਪਾਉਣਾ। ਜੇ ਸੰਗਰੂਰ ਤੋਂ ਉਹਨਾਂ ਨੂੰ ਪਿਛਲੀ ਵਾਰ ਜਿਤਾ ਕੇ ਲਿਆਂਦਾ ਸੀ ਤੇ ਉਹਨਾਂ ਨੇ ਤੁਹਾਡੀ ਗੱਲ ਕੀਤੀ, ਇਸ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਇਹ ਸੁਨੇਹਾ ਪੰਜਾਬ ਦੇ ਵਿੱਚ ਭੇਜ ਦਿਓ ਅੱਜ ਕਿ ਮਾਨ ਸਾਹਿਬ ਦੇ ਜੋ ਸਿੰਘ ਹਨ ਉਹਨਾਂ ਨੂੰ ਆਪਾਂ ਜਿਤਾਉਣਾ ਤੇ ਆਪਾਂ ਖਾਲਸਤਾਨ ਬਣਾਉਣਾ। ਜੋ ਖਾਲਸਤਾਨ ਅੱਜ ਨਕਸ਼ੇ ਦੇ ਵਿੱਚ ਆ ਗਿਆ ਆ, ਮੇਰਾ ਖਿਆਲ ਆ ਕਿ 194 ਕੰਟਰੀ ਜਿਹੜੇ ਅੱਗੇ ਲੱਗੇ ਨੇ, 95 ਨੰਬਰ ਜਿਹੜਾ 195 ਨੰਬਰ ਉਹ ਗੁਰੂ ਮਹਾਰਾਜ ਖਾਲਸੇ ਦਾ, ਖਾਲਸਤਾਨ ਦਾ ਹੋਵੇ। ਇੱਥੇ ਮੈਂ ਆਪਣੀ ਗੱਲ ਖਤਮ ਕਰਦਾ ਹਾਂ ਤੇ 5 ਖਾਲਸਤਾਨ ਦੇ ਨਾਅਰੇ ਮਾਰਦਾ ਹਾਂ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਯੂਕਰੇਨ ਤੋਂ ਜਿਵੇਂ ਕਿ ਯੂਨਾਈਟਿਡ ਸਿੱਖ ਵਾਲੇ ਆਪਣੇ ਜਿਹੜਾ ਕਰਦੇ ਆ, ਉਹ ਵੀ ਸਾਡੇ ਕੋਲ ਪਹੁੰਚੇ ਹਨ ਤੇ ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਆਪਣਾ ਬਾਜ਼ਾਰ ਤੋਂ ਸਾਡੇ ਜਸਵਿੰਦਰ ਸਿੰਘ ਜੀ ਜੋਹਲ, ਦੀਪਪਾਲ ਜੀ, ਜਿਨ੍ਹਾਂ ਨੇ ਹਰ ਸਾਲ ਇਹ ਪਰੇਡ ਦੇ ਵਿੱਚ ਜਿਹੜਾ ਪ੍ਰਸ਼ਾਦ ਵਰਤਾ ਜਿੰਨਾ ਵੀ ਆਪਣਾ ਉਹ ਔਰ ਮਾਇਆ ਕਰਕੇ ਵੀ ਸਾਰੇ ਪ੍ਰੋਗਰਾਮਾਂ ਦੇ ਵਿੱਚ ਦੋਨੇ ਭਰਾ ਸਿੱਖ ਸੋਸਾਇਟੀ ਦਾ ਖੜਦੇ ਆ। ਕੋਈ ਵੀ ਪ੍ਰੋਗਰਾਮ ਹੁੰਦਾ, ਜਦੋਂ ਕੋਵਿਡ ਦੇ ਵਿੱਚ ਸੀ, ਕੋਵਿਡ ਦੇ ਵਿੱਚ ਵੀ ਇਹਨਾਂ ਨੇ ਸਾਡੇ ਲਈ ਬਹੁਤ ਜਿਹੜੇ ਕਿ ਗਰੋਸਰੀ ਭੇਜੀ ਸੀ। ਜੋਲ ਉਹਨਾਂ ਦਾ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਨਮਾਨਿਤ ਕਰਦੇ ਹਾਂ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਹਾਂਜੀ, ਮੈਂ ਬੇਨਤੀ ਕਰੂੰਗਾ ਸਾਡੇ ਕੋਲ ਯੂਕਰੇਨ ਤੋਂ ਜਿਹੜੇ ਇੰਗਲੈਂਡਰ ਜੀ ਆਏ ਹਨ, ਪਲੀਜ਼ ਕਮ ਟੂ ਦਾ ਸਟੇਜ। ये साध संगत जी, वाहिगुरू जी का खालसा, वाहिगुरू जी की फतेह। यूक्रेन में जी यूनाइटेड सिख की सेवा चल रही है, उतो मिस्टर अलेक्जेंडर आए हैं, ही विल स्पीक फॉर 2 minutes। यू हैव द फ्लोर सर। थैंक यू। Thank you very much. Vaheguru ji ka khalsa, Vaheguru ji ki fateh. Ladies and gentlemen, distinguished guests, members of the Sikh community, today as we gather to celebrate the Sikh Day, let us not only revel in the vibrancy of our culture, but also confront the harsh realities of oppression and injustice that plague our world. It is imperative that we recognize the striking parallels between the struggles of the Ukrainian and Sikh communities in their relentless fight against the tyranny and oppression. In Ukraine, we witness a nation under siege, facing the relentless aggression of the Russian government. Russia and its expansionist ambitions and utter disregard of international law threatens not only the sovereignty of Ukraine, but also the very fabric of the worldwide security. The atrocities committed by the Russian forces in Ukraine have taken hundreds of thousands of lives of the Ukrainian people. Mass graves in Bucha, Irpin, destroyed city of Mariupol, rape, torture, and execution of civilians are the modern genocide of Ukrainian people. The Ukrainian people, in their unwavering resolve, stand as a beacon of courage and defiance against the forces of tyranny and oppression. We stand against the global evil Russia is, a global evil that has not only attacked our country, but back in 1984, trained those who waged a genocide against the Sikh people. We must name the enemy. It is Putin, it is KGB, it is Russia. Similarly to the Ukrainian people, the Sikh community has endured centuries of persecution and discrimination. The repressive policies and systematic marginalization of minorities continue to deny Sikhs their basic rights and freedoms. From the brutal military assault on the Golden Temple in 1984,
to the state-sponsored violence against Sikh activists and dissenters, a balanced disregard of the principles of justice and equality. Let us be clear, the struggle for freedom and justice knows no bounds. The Ukrainian and Sikh communities, united in their quest for dignity and self-determination, refuse to be silenced or intimidated by force or oppression. We stand as a testament to the indomitable human spirit and enduring power of resilience in the face of adversity. Friends, I would like to thank the Sikh community. I would like to thank the global Sikhs for the humanitarian relief efforts being done in Ukraine. We're together in this fight. I would like to ask you to continue to stand with Ukraine. We're together in this fight against oppression. We're together in this fight for self-determination and for the future of our children, for the future of our people, against those who try to oppress us. As we come together to celebrate the Sikh Day, let us not shy away from the harsh realities of our world. Let us raise our voices in solidarity with the Ukrainian brothers and sisters, and let us condemn the strongest terms the crimes committed by Russian government against the Ukrainian people. Today, as we march in solidarity with oppressed people around the world, let us send a clear message to the forces of tyranny and oppression. We will not be silenced. We will not be intimidated, and we will continue to fight for justice until justice prevails, until freedom prevails, as long as it takes. Thank you. Vaheguru Ji Ka Khalsa, Vaheguru Ji Ka Fateh. Slava Ukraini. ਥੈਂਕ ਯੂ ਵੈਰੀ ਮਚ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਭਾਈ ਬਖਸ਼ੀਸ਼ ਸਿੰਘ ਜੀ ਮੂਹਦਲ ਨਿਊ ਜਰਸੀ ਤੋਂ 1 ਮਿੰਟ 2 ਮਿੰਟਾਂ ਲਈ ਸੰਗਤਾਂ ਨੂੰ ਸੰਬੋਧਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਖਾਲਸਾ ਦੇ ਸਾਜਿਆਂ ਦਿਸਦੀਆਂ ਬਹੁਤ ਬਹੁਤ ਮੁਬਾਰਕ। ਸਤਿਗੁਰੂ ਜੀ ਕਿਰਪਾ ਕਰ, ਆਪਣੀ ਕੌਮ ਨੂੰ ਆਪਣਾ ਘਰ ਬਖਸ਼ਿਸ਼ ਕਰਨ। ਪਰ ਸਾਧ ਸੰਗਤ ਜੀ, ਇਹ ਘਰ ਉਦੋਂ ਮਿਲਣਾ ਜਦੋਂ ਸਿੱਖ ਫੌਜ ਜਸਟਿਸ ਵਾਂਗੂ ਆਪਣਾ ਘਰ-ਬਾਰ ਤਿਆਗ ਕੇ ਲਗਾਤਾਰ ਹੀ ਪਲਾਨ ਤੇ ਪਲਾਨ ਬਣਾ ਕੇ ਉੱਤੇ ਵਰਕ ਕਰੀਏ। ਸਾਲ ਬਾਅਦ ਨਾਅਰੇ ਮਾਰਨੇ, ਹਫ਼ਤੇ ਬਾਅਦ ਨਾਅਰੇ ਮਾਰਨੇ, ਇਹਦੇ ਨਾਲ ਕੋਈ ਨਹੀਂ ਜੇ ਮਿਲਣਾ। ਜੇ ਖਾਸਤਾਨ ਲੈਣਾ, ਘਰ ਦਾ ਮੋਹ ਤਿਆਗੋ ਤੇ ਕੌਮ ਦੀ ਗੱਲ ਕਰੋ। ਅੱਜ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਜ਼ਰੂਰੀ ਆ, ਅਸੀਂ ਇੰਡੀਅਨ ਗੌਰਮੈਂਟ ਦੀ ਪੁਰਜੋਰ ਸ਼ਬਦਾਂ ਦੀ ਨਿਖੇਧੀ ਕਰਦੇ ਹਾਂ, ਜਿਨ੍ਹਾਂ ਨੇ ਸਾਡੇ 3 ਸਿੰਘ ਸ਼ਹੀਦ ਕਰਦੇ ਆ ਤੇ ਸਾਡੀ ਖਾਲਸਤਾਨ ਦੀ ਜਿਹਨੂੰ ਪ੍ਰਾਪਤੀ ਵਾਸਤੇ ਜੋ ਸਭ ਤੋਂ ਵੱਧ ਜੂਝ ਰਿਹਾ ਹੈ ਭਾਈ ਗੁਰਪ੍ਰੀਤ ਸਿੰਘ ਜੀ ਪੰਨੂ, ਉਹਦੀ ਮੌਤ ਵਾਸਤੇ, ਉਹਨੂੰ ਮਾਰਨ ਵਾਸਤੇ ਜੋ ਇਹ ਪਲਾਨ ਬਣਾ ਰਿਹਾ ਆ, ਅਸੀਂ ਉਸ ਇੰਡੀਅਨ ਗੌਰਮੈਂਟ ਨੂੰ ਕੰਡਮ ਕਰਦੇ ਹਾਂ। ਤੇ ਅਸੀਂ ਪੂਰਨ ਤੌਰ ਤੇ ਭਾਈ ਸਾਹਿਬ ਭਾਈ ਗੁਰਵੰਤ ਸਿੰਘ ਪੰਨੂ, ਸਾਡੇ ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਪੰਨੂ ਤੇ ਸਮੂਹ ਟੀਮ ਦੇ ਨਾਲ ਅਸੀਂ ਪਹਿਲਾਂ ਭਾਵੇਂ ਵਿਰੋਧੀ ਸੀ, ਪਰ ਅੱਜ ਅਸੀਂ ਵਿਰੋਧੀ ਨਹੀਂ ਗਏ। ਜਿਹੜਾ ਉਹਨਾਂ ਦਾ ਕੋਈ ਵਿਰੋਧ ਕਰੂਗਾ, ਉਹ ਕੌਮ ਦਾ ਵਿਰੋਧ ਕਰੂਗਾ, ਉਹ ਕੌਮ ਦਾ ਵਿਰੋਧੀ ਹੋਊਗਾ। ਸਾਰੀਆਂ ਜਿੰਨੀਆਂ ਜਥੇਬੰਦੀਆਂ ਸਾਰੀਆਂ ਸਤਿਕਾਰਯੋਗ ਆ, ਪਰ ਮੇਰੀ ਇੱਕੋ ਬੇਨਤੀ ਆ, ਉਹਨਾਂ ਦੇ ਹੱਥ ਨਾਲ ਹੱਥ ਮਿਲਾ ਕੇ, ਮੋਢੇ ਨਾਲ ਮੋਢਾ ਮਿਲਾ ਕੇ ਤੇ ਉਹਨਾਂ ਦਾ ਸਾਥ ਦਈਏ। ਤੇ ਇਸ ਆਪਾਂ ਇੱਥੋਂ ਅੱਜ ਜੋ ਰੈਫਰੈਂਡਮ ਹੋ ਰਿਹਾ ਉਹਦੀ ਪੂਰਨ ਹਮਾਇਤ ਕਰੀਏ ਤੇ ਉਹਨਾਂ ਨੂੰ ਬੇਨਤੀ ਕਰਿਆ ਵੀ ਉਹ ਨਿਊਯਾਰਕ ਦੀ ਧਰਤੀ ਤੇ ਜਲਦੀ ਤੋਂ ਜਲਦੀ ਇਹ ਰੈਫਰੈਂਡਮ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਖਸ਼ੀਸ਼ ਸਿੰਘ ਜੀ, ਜਿਨ੍ਹਾਂ ਨੇ ਬੜਾ ਸਹਾਰਾ ਦਿੱਤਾ। ਪਰ ਖਾਲਸਾ ਜੀ ਸਾਰੀਆਂ ਜਥੇਬੰਦੀਆਂ ਸਾਥ ਦੇ ਰਹੀਆਂ ਨੇ ਸਿੱਖ ਫॉर ਜਸਟਿਸ ਦਾ। ਪਰ ਮੈਂ ਬੇਨਤੀ ਕਰੂੰਗਾ, ਜਦੋਂ ਕੋਈ ਪ੍ਰੋਗਰਾਮ ਹੁੰਦਾ ਉਹ ਵੀ ਸਾਰੇ ਜਥੇਬੰਦੀਆਂ ਨੂੰ ਟਾਈਮ ਦਿਆ ਕਰਨ। ਉੱਥੇ ਹਰ ਜਥੇਬੰਦੀਆਂ ਦਾ ਹੱਕ ਬਣਦਾ, ਜਦੋਂ ਉਹਨਾਂ ਦਾ ਪ੍ਰੋਗਰਾਮ ਹੁੰਦਾ ਉਹ ਫਿਰ ਆਪੇ ਕਈ ਵਾਰੀ ਉਹ ਵੀ ਇਤਰਾਜ਼ ਹੁੰਦੇ ਨੇ। ਬਾਕੀ ਕੋਈ ਵੀ ਇੱਕ ਵੀ ਜਥੇਬੰਦੀ ਸਿੱਖ ਫॉर ਜਸਟਿਸ ਤੋਂ ਪਰੇ ਨਹੀਂ। ਬਰਾਬਰ ਦਾ ਹੱਕ ਸਾਰੇ ਜਥੇਬੰਦੀਆਂ ਨੂੰ ਸਟੇਜ ਤੋਂ ਦਿਆ ਕਰੋ, ਜਿਵੇਂ ਇੱਥੇ ਦਿੱਤਾ। ਆਓ ਮੈਂ ਹੁਣ ਬੇਨਤੀ ਕਰੂੰਗਾ ਇੰਦਰਜੀਤ ਸਿੰਘ ਜੀ, ਜਿਹੜੇ ਕਿ ਕਾਟਰੇਟ ਤੋਂ ਦਸ਼ਮੇਸ਼ ਦਰਬਾਰ ਦੇ ਪ੍ਰਧਾਨ ਨੇ ਸਾਡੇ, ਉਹਨਾਂ ਨੂੰ 2-2 ਮਿੰਟਾਂ ਵਾਸਤੇ ਹੀ ਭਾਈ ਉਹ ਵੀ ਸੰਬੋਧਨ ਹੋਣਗੇ। ਭਾਈ ਇੰਦਰਜੀਤ ਸਿੰਘ ਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਇੱਥੇ ਆਇਆ ਹੈ
ਅੱਜ 36ਵੀਂ ਸਿੱਖ ਡੇ ਪਰੇਡ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਜਿਵੇਂ ਕਿ ਅਸੀਂ ਜਾਣਦੇ ਹਾਂ, ਸਨ 1984 ਦੇ ਵਿੱਚ ਜਦੋਂ ਅਕਾਲ ਤਖਤ ਦੇ ਉੱਤੇ ਹਮਲਾ ਹੋਇਆ, ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਅਕਾਲ ਤਖਤ ਨੂੰ ਢਹਿ ਢੇਰੀ ਕੀਤਾ ਗਿਆ ਅਤੇ ਲੱਖਾਂ ਹੀ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਉਸ ਦੇ ਰੋਸ ਵਜੋਂ ਸਨ 1986 ਦੇ ਵਿੱਚ ਅਸੀਂ ਪਹਿਲੀ ਵਾਰ ਇੱਥੇ ਪਰੇਡ ਕੱਢੀ ਸੀ ਤੇ ਅੱਜ ਤਾਈਂ ਲਗਾਤਾਰ ਕੱਢਦੇ ਆ ਰਹੇ ਹਾਂ। ਉਸ ਦੇ ਲਈ ਮੈਂ ਇੱਥੇ ਦੀ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਬਹੁਤ ਹੀ ਅੱਛੇ ਤਰੀਕੇ ਦੇ ਨਾਲ ਆਰਗੇਨਾਈਜ਼ ਕਰਦੇ ਆ ਤੇ ਸਾਨੂੰ ਗੁਰੂ ਘਰਾਂ ਦੇ ਵਿੱਚ ਜੋ ਸਾਡੇ ਸਕੂਲ ਹਨ ਉਹਨਾਂ ਦਾ ਪੱਧਰ ਉੱਚਾ ਚੱਕਣਾ ਚਾਹੀਦਾ ਹੈ ਤਾਂ ਕਿ ਸਾਡੇ ਬੱਚੇ ਪੰਜਾਬੀ ਸਿੱਖ ਕੇ ਆਪਣੀ ਮਾਂ ਬੋਲੀ ਦੇ ਨਾਲ ਜੁੜ ਸਕਣ ਤੇ ਮਾਂ-ਬਾਪ ਦਾ ਵੀ ਫਰਜ਼ ਬਣਦਾ ਹੈ ਕਿ ਬੱਚਿਆਂ ਦੇ ਨਾਲ ਘਰਾਂ ਦੇ ਵਿੱਚ ਪੰਜਾਬੀ ਬੋਲਣ। ਤੇ ਅੱਜ ਹਰ ਸਿੱਖ ਦਾ ਇਹ ਫਰਜ਼ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿੱਖੀ ਦੇ ਮੁੱਢਲੇ 3 ਸਿਧਾਂਤ ਦਿੱਤੇ ਹਨ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹਨਾਂ ਤਿੰਨਾਂ ਸਿਧਾਂਤਾਂ ਦਾ ਧਾਰਨੀ ਬਣ ਕੇ ਆਪਣੀ ਜ਼ਿੰਦਗੀ ਦੀ ਪ੍ਰਵਾਹ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇੱਕ ਚੰਗਾ, ਬਹੁਤ ਚੰਗਾ ਜਾਣੀ ਇਤਿਹਾਸ ਰਚ ਸਕੀਏ। ਦਾਸ ਇੱਥੇ ਹੀ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਰ ਇੰਦਰਜੀਤ ਸਿੰਘ ਜੀ ਸਾਡੇ ਕੋਲੇ ਨੇ। ਇਹ ਡੈਮੋਕ੍ਰੇਟ ਪਾਰਟੀ ਦੇ ਜੱਜ ਨੇ 6 ਸਾਲ ਤੋਂ ਬੀਬੀ ਪੈਂਡੀ ਲਈ, ਜਿਹੜੇ ਕਿ ਸਾਡੇ ਕਾਫੀ ਕੰਮਾਂ ਵਿੱਚ ਹੈਲਪ ਕਰਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ, ਪਲੀਜ਼ ਕਮ ਟੂ ਦਾ ਸਟੇਜ ਟੂ ਸੇ ਸਮ ਵਰਡਸ। Thank you very much. How are you? Are you having fun? Yes. I'm Wendy Lee. I'm the judge of the New York City Civil Court. I want to wish our celebration for the Sikh holiday is a success. I'm running for Queen Surrogate's Court this year. I hope you can all come on to vote. And thanks Dr. Ross for the community service. And I want to make sure that our community is protected, our community is respected. I hope one day we have a Sikh community judge on the stage. And thank you, and join me to make the history to elect the first AAPI female surrogate court judge in the entire state of New York. Thank you. Sonihal. We are Sikh community. I know you are surrogate judge, six year in Manhattan, but you know sometimes the case is coming our inheritance in your court. But our culture is different than the American culture. Make sure you read about the Sikh community. Thank you so much for coming in. Now we're going to honor you. Thank you. Now ਇਹਨਾਂ ਨੂੰ ਜਿਹੜਾ ਸਨਮਾਨਿਤ ਕਰਨਗੇ ਸੰਤ ਬਾਬਾ ਪ੍ਰੇਮ ਸਿੰਘ ਜੀ ਸਿੱਖ ਸੋਸਾਇਟੀ, ਉਹ ਮੇਰੇ ਵੀਰ ਸਾਰੇ ਆਉਣ ਤੇ ਇਹਨਾਂ ਨੂੰ ਸਨਮਾਨਿਤ ਕਰਨ, ਉਸ ਤੋਂ ਬਾਅਦ ਥੱਲੇ ਜਾਣ ਸਟੇਜ ਤੋਂ। ਥੈਂਕ ਯੂ। ਬੋਲੇ ਸੋਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਅਗਲੇ ਬੁਲਾਰੇ ਨੇ। ਆਪਾਂ ਸਵੇਰ ਤੋਂ ਹੀ ਦੇਖਦੇ ਆ ਵੀ ਕਿੰਨੇ ਟੀਵੀ ਵਾਲਿਆਂ ਨੇ ਗਾਹ ਪਾਇਆ ਹੋਇਆ ਸੀਗਾ ਉਹ 26 ਸਟਰੀਟ ਤੋਂ ਪਿੱਛੇ ਪਿੱਛੇ। ਉਦੋਂ ਅੱਗੇ ਕੋਈ ਨਹੀਂ ਆਇਆ। ਜੇ ਆਏ ਨੇ ਤੇ ਤਾਂ ਇੱਕ ਸਿੱਖ ਫੌਜ ਜਸਟਰ ਵਾਲਿਆਂ ਦਾ ਜਿਹੜਾ ਚੱਲਦਾ ਟੀਵੀ ਸਾਡਾ, ਤੇ ਜਾਂ ਦੂਜਾ TV 84 ਜਿਹਨੇ ਹਿੰਦੁਸਤਾਨ ਦੀ ਸਰਕਾਰ ਦੇ ਜਿਵੇਂ ਕਹਿੰਦਾ ਧਰਨ ਪਾਈ ਹੋਇਆ। ਜਦੋਂ ਬੋਲਦੇ ਆ ਇਹੀ ਸਾਡੇ ਬਾਕੀ ਮੈਕ ਪਰੇ ਕਰ ਲੈਂਦੇ ਨੇ। ਉਹਨੇ ਚਾਲਕ ਨੇ ਸਾਡੇ ਡਾਕਟਰ ਅਮਰਜੀਤ ਸਿੰਘ ਜੀ, ਜਿਹੜੇ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਸਿੱਖ ਕੌਮ ਦੀ ਸੇਵਾ ਕਰਦੇ ਆ। ਮੈਂ ਸੋਚਦਾ ਕਈ ਵਾਰੀ ਅਸੀਂ ਜਦੋਂ ਠੰਡੇ ਪੈ ਜਾਂਦੇ ਆ ਤਾਂ ਫਿਰ ਇਹ ਹਲੂਣਾ ਦਿੰਦੇ ਆ ਕੇ, ਪਰ ਮੈਂ ਅੱਜ ਯਾਦ ਕਰਦਾ ਆਪਣੇ ਵਿਛੜੇ ਵੀਰ ਡਾਕਟਰ ਰਣਜੀਤ ਸਿੰਘ ਨੂੰ, ਜਿਹੜਾ ਕੱਛ ਦੇ ਵਿੱਚ ਇਹਨੇ 5 ਖਾਲਿਸਤਾਨ ਦੇ ਝੰਡੇ ਹਮੇਸ਼ਾ ਹੀ ਇਸ ਪਰੇਡ 'ਚ ਰੱਖਦਾ ਸੀ। ਮਹਾਰਾਜ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਉਹ ਵੀ ਆਪਦੀ ਸਾਰੀ ਜ਼ਿੰਦਗੀ ਸਿੱਖ ਕੌਮ ਦੀ ਲਾ ਕੇ ਗਿਆ।
ਡਾਕਟਰ ਅਮਰਜੀਤ ਸਿੰਘ ਜੀ, ਮੈਂ ਬੇਨਤੀ ਕਰੂੰਗਾ ਉਹ ਸਟੇਜ ਤੇ ਆਉਣਗੇ 5-7 ਮਿੰਟਾਂ ਲਈ। ਚਲੋ ਜੀ, ਮਿੰਟ ਤੇ ਸਾਡੇ ਕਈ ਵਾਰ ਪਦਰੋਂ ਬਲਾਦ ਸਿੱਖਾਂ ਦੇ ਬਦਲ ਜਾਂਦੇ ਨੇ। ਸਾਡੇ ਕੋਈ ਬੱਚੀ ਆ ਬੜੀ ਪੜ੍ਹੀ ਲਿਖਿਆ, ਨੂੰ ਸਨਮਾਨਿਤ ਕਰਨਾ ਜੀ। This is not a bachi. She is working for the U.S. Congressman Tom Squadgy. And we are recognized, he could not come today. He is in Washington, D.C., but he sent the acclamation for the Sikh community. And she worked for her the office, and she going to take the honor for him. And he is the man who stand with the Sikh community. Thank you. ਇਹ ਬੜੀ ਪੜ੍ਹੀ ਲਿਖੀ ਆ, ਪਰ ਖਾਲਿਸਤਾਨ ਦੀ ਬੜੀ ਹਾਮੀ ਆ, ਹਮੇਸ਼ਾ ਖਾਲਿਸਤਾਨ ਦੇ ਨਾਅਰੇ ਲਾਉਂਦੀ ਰਹਿੰਦੀ ਆ। ਇਹ ਸਾਡੀ ਧੀ ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਅਮਰਜੀਤ ਸਿੰਘ, ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਪਹਿਲਾਂ 5 ਜਕਾਰੇ ਖਾਲਿਸਤਾਨ ਦੇ ਲਾਵਾਂਗੇ। और डॉक्टर साहब जी आज टाइम बहुत बनवा या 5-7 मिनट है, तो बाद नहीं। खालिस्तान 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 खालिस्तान। डॉक्टर अमरजीत सिंह। बल छुट क्यों बंधन पर कछु न होत उपाय, कहो नानक अब ओट हर गज ज्यों हो सहाय। बल होआ बंधन छुटै सब किछ होत उपाय, नानक सब किछ तुमरे हाथ में तुम ही होत सहाय। वाहिगुरु जी का खालसा, वाहिगुरु जी की फतेह। दुनिया दी कमर्शियल कैपिटल न्यूयॉर्क विच हज़ारां ਸਿੰਘਾਂ ਸਿੰਘਣੀਆਂ ਦਾ ਇਹ ਇਕੱਠ ਉਹ ਮੈਸੇਜ ਦੇ ਰਿਹਾ ਹੈ ਜਿਹੜਾ ਪਿਛਲੇ 40 ਸਾਲਾਂ ਤੋਂ ਸਮੁੱਚੇ ਪੰਥ ਵੱਲੋਂ ਅਕਾਲ ਤਖਤ ਸਾਹਿਬ ਦੀ ਅਜ਼ਮਤ ਆਨ ਅਣਖ ਲਈ ਜੂਝ ਕੇ ਸ਼ਹੀਦੀ ਪਾਉਣ ਵਾਲੇ ਕੌਮ ਦੇ ਉਹਨਾਂ ਪਰਵਾਨਿਆਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਨੇ, ਜਿਨ੍ਹਾਂ ਨੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝ ਕੇ ਅਕਾਲ ਤਖਤ ਦੀ ਅਜ਼ਮਤ ਨੂੰ ਕਾਇਮ ਰੱਖਿਆ। ਇਹ ਅਲਫਾਜ਼ ਸੰਤ ਪਿੰਡਾਂ ਵਾਲਿਆਂ ਦੇ ਨੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਅੱਜ 40 ਵਰ੍ਹਿਆਂ ਬਾਅਦ ਇਹ ਕੌਮ ਫਖਰ ਨਾਲ ਕਹਿ ਸਕਦੀ ਹੈ ਕਿ ਉਹਨਾਂ ਹੀ ਮਹਾਂਪੁਰਖਾਂ ਦੇ ਲਫ਼ਜ਼ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਇਹਨਾਂ ਅਲਫਾਜ਼ ਦੇ ਨਾਲ ਕੌਮ ਨੇ ਪੂਰਾ ਇਨਸਾਫ ਕੀਤਾ। ਅੱਜ ਅਕਾਲ ਤਖਤ ਤੋਂ ਨਿਊਯਾਰਕ ਤੱਕ, ਸਰੀ ਤੱਕ, ਲੰਡਨ ਤੱਕ, ਈਵਨ ਸਾਊਥ ਅਮਰੀਕਾ ਤੱਕ, ਜਿੱਥੇ ਤੱਕ ਵੀ ਗੁਰੂ ਨਾਨਕ ਨਾਮ ਲੇਵਾ ਕੋਈ ਸਿੱਖ ਪਹੁੰਚਿਆ, ਵਸਦਾ ਫਜ਼ਾ ਦੇ ਵਿੱਚ ਕੋਈ ਲਫ਼ਜ਼ ਹੈ ਤਾਂ ਉਹ ਖਾਲਿਸਤਾਨ ਜ਼ਿੰਦਾਬਾਦ ਹੈ। ਇਹ ਬਹੁਤ ਵੱਡੀ ਗੱਲ ਹੈ। ਅਸੀਂ ਅੱਜ ਜਦੋਂ ਗੱਲ ਕਰ ਰਹੇ ਹਾਂ, ਅਮਰੀਕਾ ਦੀਆਂ 50 ਤੋਂ ਜ਼ਿਆਦਾ ਯੂਨੀਵਰਸਿਟੀਆਂ ਦੇ ਕੈਂਪਸਿਸ ਦੇ ਵਿੱਚ ਫਲਸਤੀਨੀਆਂ ਦੇ ਲਈ ਹਾਂ ਦਾ ਨਾਅਰਾ ਮਾਰਨ ਵਾਲੇ ਨੌਜਵਾਨ ਬੱਚੇ ਬੱਚੀਆਂ ਆਪਣੇ ਕਰੀਅਰ ਨੂੰ ਵੀ ਦਾਅ 'ਤੇ ਲਾ ਰਹੇ ਨੇ। ਮੈਂ ਸਮਝਦਾ ਕਿ ਜਿੱਥੇ ਅਸੀਂ ਆਪਣੀ ਕੌਮ ਦੀ ਆਜ਼ਾਦੀ ਲਈ ਲੜ ਰਹੇ ਹਾਂ, ਮੇਰੇ ਤੋਂ ਪਹਿਲਾਂ ਜਿਵੇਂ ਯੂਕਰੇਨੀਅਨ ਕਮਿਊਨਿਟੀ ਦੇ ਰਿਪਰੈਜ਼ੈਂਟੇਟਿਵ ਨੇ ਆ ਕੇ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਕੀਤਾ। ਜਦੋਂ 2 ਸਾਲ ਪਹਿਲਾਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ, ਭਾਰਤ ਜਿਵੇਂ ਸੋਵੀਅਤ ਯੂਨੀਅਨ ਨਾਲ ਖਲੋਤਾ ਸੀ, ਜਦੋਂ ਕਿ ਅਫਗਾਨਿਸਤਾਨ ਤੇ ਸੋਵੀਅਤ ਯੂਨੀਅਨ 1979 'ਚ ਹਮਲਾਵਰ ਹੋਇਆ ਸੀ, ਜਦੋਂ ਭਾਰਤ ਸੋਵੀਅਤ ਯੂਨੀਅਨ ਨਾਲ ਖਲੋਤਾ ਸੀ, ਜਦੋਂ ਸੋਵੀਅਤ ਯੂਨੀਅਨ ਹੰਗਰੀ, ਚੈਕੋਸਲੋਵਾਕੀਆ, ਰੋਮਾਨੀਆ, ਪੋਲੈਂਡ ਦੇ ਉੱਤੇ ਹਮਲਾਵਰ ਸੀ, ਪਰ 2 ਵਰ੍ਹੇ ਪਹਿਲਾਂ ਇਹਦੇ ਬਾਵਜੂਦ
ਕਿ ਸਿੱਖ ਕੌਮ ਆਪਣੀ ਆਜ਼ਾਦੀ ਲਈ ਲੜ ਰਹੀ ਹੈ। ਯੂਨਾਈਟਿਡ ਸਿੱਖਸ ਦੇ ਵਲੰਟੀਅਰ ਯੂਕਰੇਨ ਪਹੁੰਚੇ ਔਰ ਉਹਨਾਂ ਦੀ ਹਕੂਮਤ, ਉਹਨਾਂ ਦੇ ਪ੍ਰੈਜ਼ੀਡੈਂਟ ਤੋਂ ਲੈ ਕੇ ਜ਼ੈਲੈਂਸਕੀ ਤੋਂ ਆਮ ਯੂਕਰੇਨੀਅਨ ਅੱਜ ਸਿੱਖ ਕੌਮ ਨੂੰ ਜਾਣਦਾ ਹੈ, ਉਹ ਸ਼ੁਕਰਗੁਜ਼ਾਰ ਹੈ। ਉਹਨਾਂ ਦਾ ਇਹ ਐਦ ਹੈ ਕਿ ਜਦੋਂ ਹੀ ਅਸੀਂ ਆਪਣੀ ਇਸ ਮੁਸੀਬਤ ਤੋਂ ਨਿਕਲੇ ਅਸੀਂ ਸਿੱਖ ਕੌਮ ਦੇ ਨਾਲ ਖਲੋਵਾਂਗੇ। ਇਹ ਖਾਲਸਾ ਪੰਥ ਦਾ ਬਿਰਦ ਹੈ ਕਿ ਜਿੱਥੇ ਅਸੀਂ ਉਹਨਾਂ ਸਾਰੀਆਂ ਔਡਸ ਦੇ ਨਾਲ ਜੂਝ ਰਹੇ ਹਾਂ, ਉੱਥੇ ਅਸੀਂ ਯੂਕਰੇਨੀਅਨ ਕਮਿਊਨਿਟੀ ਦੇ ਨਾਲ ਵੀ ਖੜੇ ਹਾਂ, ਅਸੀਂ ਫਲਸਤੀਨੀਆਂ ਦੇ ਮੁੱਢਲੇ ਹੱਕਾਂ ਦੇ ਨਾਲ ਵੀ ਖੜੇ ਹਾਂ। ਸਿੱਖ ਕੌਮ ਬਿਲੀਵ ਕਰਦੀ ਹੈ ਕਿ ਜੇ ਯੂਨਾਈਟਿਡ ਨੇਸ਼ਨਸ ਨੇ 2 ਨੇਸ਼ਨ ਥਿਊਰੀ ਬਣਾਈ, ਯੂਕਰੇਨ ਦੀ ਗੱਲ ਇੱਕ ਵੱਖਰੇ ਇੰਡੀਪੈਂਡੈਂਟ ਸੋਵਰਨ ਮੁਲਕ ਦੀ ਹੈ, ਪਰ ਫਲਸਤੀਨ ਤੇ ਇਜ਼ਰਾਈਲ ਸਾਈਡ ਬਾਈ ਸਾਈਡ ਐਜ਼ 2 ਨੇਸ਼ਨ ਸਟੇਟਸ ਉਹਨਾਂ ਨੂੰ ਐਗਜ਼ਿਸਟ ਕਰਨ ਦਾ ਹੱਕ ਹੈ। ਔਰ ਇਹ ਸਾਡਾ ਵੱਡਾ ਦਿਲ ਹੈ ਕਿ ਅਸੀਂ ਉਹਨਾਂ ਦੇ ਨਾਲ ਖਲੋਂਦੇ ਹਾਂ ਜਿਹੜੇ ਓਪਰੈਸਡ ਨੇ, ਰਿਪਰੈਸਡ ਨੇ, ਸੁਪਰੈਸਡ ਨੇ। ਮੈਂ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਤੇ ਟਰਾਈ ਸਟੇਟ ਦੀਆਂ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਲਗਭਗ 38 ਵਰ੍ਹੇ ਪਹਿਲਾਂ 1986 'ਚ ਜਦੋਂ ਇੰਡੀਅਨ ਪੈਰੇਡ ਦੇ ਰੈਬੈਲੀਅਨ ਦੇ ਵਿੱਚ ਸਿੱਖ ਡੇ ਪੈਰੇਡ ਦੀ ਸ਼ੁਰੂਆਤ ਹੋਈ, ਇਸ ਪੈਰੇਡ ਦਾ ਮੁਹਾਂਦਰਾ, ਇਸ ਦੀ ਆਵਾਜ਼ ਅੱਜ ਵੀ ਖਾਲਿਸਤਾਨ ਦੀ ਆਵਾਜ਼ ਹੈ। ਬੇਸ਼ੱਕ ਬਹੁਤ ਵੱਡੀਆਂ ਪੈਰੇਡਸ ਪਿਛਲੇ ਸੈਚਰਡੇ ਸਰੀ ਦੇ ਵਿੱਚ 7 ਲੱਖ ਤੋਂ ਜ਼ਿਆਦਾ ਸਿੱਖ ਇਕੱਠੇ ਹੋਏ, ਪਰ ਨਿਊਯਾਰਕ ਸਿੱਖ ਡੇ ਪੈਰੇਡ ਦੀ ਇੱਕ ਆਪਣੀ ਇੰਪੋਰਟੈਂਸ ਹੈ। ਜਿਵੇਂ ਤੁਸੀਂ ਸਾਰੇ ਸਿਰ ਜੋੜ ਕੇ ਬੈਠ ਕੇ ਖਾਲਿਸਤਾਨ ਦੀ ਗੱਲ ਦੇ ਉੱਤੇ ਦ੍ਰਿੜਤਾ ਦੇ ਨਾਲ ਖੜੇ ਹੋ, ਗੁਰਦੁਆਰਾ ਕਮੇਟੀਆਂ ਵਧਾਈ ਦੀਆਂ ਹੱਕਦਾਰ ਨੇ। ਸਾਡੀ ਲੜਾਈ ਬੇਸ਼ੱਕ ਡਿਫਿਕਲਟ ਸੀ, ਪਰ ਅੱਜ ਸਾਨੂੰ ਫਿਜ਼ਾ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਸਾਡੀ ਮੰਜ਼ਿਲ ਖਾਲਿਸਤਾਨ ਦੀ ਬਹੁਤ ਕਰੀਬ ਹੈ। ਇੰਡੀਆ ਜਿਹੜਾ ਨਾ ਕਦੇ ਇਤਿਹਾਸ ਦੇ ਵਿੱਚ ਕੋਈ ਮੁਲਕ ਸੀ, ਬ੍ਰਿਟਿਸ਼ ਦੀ ਐਡਮਿਨਿਸਟ੍ਰੇਟਿਵ ਯੂਨਿਟ ਜਾਣ ਲੱਗੇ ਉਹ ਭਾਰਤ ਔਰ ਪਾਕਿਸਤਾਨ 'ਚ ਵੰਡ ਕੇ ਚਲੇ ਗਏ। ਅਸੀਂ ਬੇਸ਼ੱਕ ਐਜ਼ ਏ ਬਫਰ ਸਟੇਟ ਅੱਜ ਆਪਣੀ ਗੱਲ ਨੂੰ ਬਹੁਤ ਨੇੜੇ ਲੈ ਆਏ ਹੈ, ਪਰ ਸਾਡਾ ਦੁਸ਼ਮਣ ਇਸ ਕਦਰ ਬੁਖਲਾ ਗਿਆ ਹੈ ਕਿ ਉਸ ਨੇ ਸਟੇਟ ਟੈਰਰ ਨੂੰ ਪੰਜਾਬ ਦੀਆਂ ਹੱਦਾਂ 'ਚੋਂ, ਭਾਰਤ ਦੀਆਂ ਹੱਦਾਂ 'ਚੋਂ ਕੱਢ ਕੇ ਅੱਜ ਅਮਰੀਕਾ ਦੇ ਵਿੱਚ ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਟਰਮ ਆਈ ਹੈ ਔਰ US ਹਾਊਸ ਦੇ ਵਿੱਚ, US ਸੈਨੇਟ ਦੇ ਵਿੱਚ 2 ਬਿੱਲ ਮੌਜੂਦ ਨੇ ਜਿਹੜੇ ਬਹੁਤ ਜਲਦੀ ਕਾਨੂੰਨ ਬਣਨ ਜਾ ਰਹੇ ਨੇ। US ਸੈਨੇਟ ਦੀ ਇੰਟਰਨੈਸ਼ਨਲ ਰਿਲੇਸ਼ਨਸ ਕਮੇਟੀ ਦੇ ਵਿੱਚ ਇਸ ਮੁੱਦੇ ਤੇ ਬਰੀਫਿੰਗਸ ਹੋਈਆਂ ਨੇ, ਹੀਅਰਿੰਗਸ ਹੋਈਆਂ ਨੇ। ਰੀਜ਼ਨ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਅਜੀਤ ਡੋਵਲ ਦੀ ਕਮਾਂਡ ਥੱਲੇ ਦਿਨਕਰ ਗੁਪਤਾ ਔਰ ਇਹ ਸਾਰੀ ਕਿਲਿੰਗ ਮਸ਼ੀਨਰੀ, ਇਹਨਾਂ ਨੇ ਜਿਵੇਂ ਪਾਕਿਸਤਾਨ ਦੇ ਵਿੱਚ ਪਿਛਲੇ 2 ਸਾਲਾਂ 'ਚ 2 ਦਰਜਨ ਤੋਂ ਜ਼ਿਆਦਾ ਕਸ਼ਮੀਰੀ ਔਰ ਸਿੱਖ ਐਕਟਿਵਿਸਟ ਨੂੰ ਮਾਰਿਆ ਹੈ, ਇਸ ਬਾਰੇ ਡੀਟੇਲ ਸਟੋਰੀ ਗਾਰਡੀਅਨ ਨੇ ਕੀਤੀ ਔਰ ਪਹਿਲਾ ਇਨਸਾਫ ਫਾਈਨੈਂਸ਼ੀਅਲ ਟਾਈਮਜ਼ ਨੇ ਕੀਤਾ ਕਿ ਕਿਵੇਂ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਗਿਆ ਹੈ। ਜਿਸ ਦਿਨ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਸਰੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਪਾਰਕਿੰਗ ਲਾਟ 'ਚ ਕੀਤਾ ਜਾਂਦਾ ਹੈ, 3 ਮਹੀਨੇ ਬਾਅਦ 18 ਸਤੰਬਰ ਨੂੰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਵਿੱਚ ਇਸ ਦਾ ਇੰਕਸ਼ਾਫ ਕਰਦੇ ਨੇ। ਅੱਜ ਕੱਲ੍ਹ ਗੱਲ ਇੰਕਸ਼ਾਫ ਤੱਕ ਮਹਿਦੂਦ ਨਹੀਂ ਹੈ, ਕੈਨੇਡਾ ਦੇ ਵਿੱਚ ਪਬਲਿਕ ਇਨਕੁਆਇਰੀ, ਓਪਨ ਇਨਕੁਆਇਰੀ ਚੱਲ ਰਹੀ ਹੈ ਔਰ ਇਹ ਵੀ ਸਾਹਮਣੇ ਹੈ, ਇਸ ਦੇ ਉੱਤੇ ਫੋਕਸ ਹੈ ਕਿ ਕਿਵੇਂ 2019 2021 ਦੀਆਂ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ ਇੰਡੀਆ ਨੇ ਦਖਲ ਅੰਦਾਜ਼ੀ ਕੀਤੀ। ਈਵਨ ਉਹਨਾਂ ਦੀ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਵੀ ਉਹਨਾਂ ਦੀ ਹਿੱਟ ਲਿਸਟ ਤੇ ਸਨ। ਕੈਨੇਡਾ 'ਚ ਜੋ ਕੁਝ ਹੋਇਆ ਤੇ ਅਮਰੀਕਾ 'ਚ ਹੋਣ ਜਾ ਰਿਹਾ ਸੀ, ਇਸ ਦਾ ਸਬੂਤ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਵੱਲੋਂ 29 ਨਵੰਬਰ ਨੂੰ ਨਿਊਯਾਰਕ ਦੀ ਕੋਰਟ ਵਿੱਚ ਫਾਈਲ ਕੀਤੀ ਇੰਡਾਇਕਟਮੈਂਟ ਹੈ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ। ਬੇਸ਼ੱਕ ਨਿਖਲ ਗੁਪਤਾ ਚੈਕ ਰਿਪਬਲਿਕ 'ਚ ਹੈ, ਉਸ ਦੀ ਐਕਸਟ੍ਰੈਡੀਸ਼ਨ ਦਾ ਫਾਈਨਲ ਜਿਹੜਾ ਉਹਨਾਂ ਦਾ ਕਨਸਟੀਟਿਊਸ਼ਨਲ ਕੋਰਟ ਹੈ ਉਸ ਦੇ ਕੋਲ ਕੇਸ ਹੈ, ਪਰ ਇਸ ਸਾਰੇ ਤੋਂ ਸਾਹਮਣੇ ਆਇਆ ਕਿ ਕਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਮਈ ਦੇ ਮਹੀਨੇ ਦੇ ਵਿੱਚ ਲਾਹੌਰ ਦੇ ਵਿੱਚ ਉਹਨਾਂ ਦਾ ਮਰਡਰ ਕੀਤਾ ਜਾਂਦਾ ਹੈ। ਭਾਈ ਹਰਦੀਪ ਸਿੰਘ ਨਿੱਜਰ ਸਰੀ ਦੇ ਵਿੱਚ
ਔਰ ਅਮਰੀਕਾ 'ਚ ਕੀ ਹੋਣ ਜਾ ਰਿਹਾ ਸੀ ਇਹ ਤੁਹਾਡੇ ਸਾਹਮਣੇ ਹੈ। ਸੋ ਇਹਦੇ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਟੋਟਲ ਵਾਰ ਜਿਹੜੀ 40 ਵਰੇ ਪਹਿਲਾਂ ਜੂਨ ਦੇ ਪਹਿਲੇ ਹਫਤੇ ਇੰਡੀਅਨ ਸਟੇਟ ਨੇ ਸਿੱਖ ਕੌਮ ਦੇ ਉੱਤੇ ਥੋਪੀ ਸੀ, ਅੱਜ ਇਸ ਹੱਦ ਤੱਕ ਉਹ ਲੈ ਆਏ ਨੇ। ਔਰ ਇਸ ਦਾ ਜਵਾਬ ਬੇਸ਼ੱਕ ਸਿੱਖ ਕੌਮ ਵੱਲੋਂ ਢੁਕਵੇਂ ਢੰਗ ਨਾਲ ਦਿੱਤਾ ਜਾਂਦਾ ਹੈ। ਸਿੱਖ ਫਾਰ ਜਸਟਿਸ ਵਧਾਈ ਦੀ ਹੱਕਦਾਰ ਹੈ ਕਿ ਖਾਲਿਸਤਾਨ ਰੈਫਰੈਂਡਮ ਕੈਂਪੇਨ ਜਿਹੜਾ ਲਗਭਗ 2 ਵਰੇ ਪਹਿਲਾਂ ਲੰਡਨ ਤੋਂ ਸ਼ੁਰੂ ਹੋਇਆ ਹੈ, ਯੂਰਪ ਰਾਹੀਂ ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ ਬ੍ਰਿਸਬੇਨ, ਮੈਲਬਰਨ, ਸਿਡਨੀ ਔਰ ਹੁਣ ਸੈਨ ਫ੍ਰਾਂਸਿਸਕੋ, ਸੈਕਰਾਮੈਂਟੋ ਦੇ ਵਿੱਚ ਕਾਮਯਾਬੀ ਦੇ ਨਾਲ ਮੁਕੰਮਲ ਹੋਇਆ ਹੈ। ਇਹ ਇੱਕ ਟ੍ਰਿਗਰਿੰਗ ਪੁਆਇੰਟ ਵੀ ਬਣਿਆ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਮੈਂ ਅਕਸਰ ਬੈਂਜਾਮਿਨ ਫਰੈਂਕਲਿਨ ਦੀਆਂ ਇਹ ਲਾਈਨਾਂ ਦੁਹਰਾਉਂਦਾ ਔਰ ਅੱਜ ਅਸੀਂ ਉਸ ਮੁਕਾਮ ਤੇ ਪਹੁੰਚੇ ਹਾਂ ਜਿਵੇਂ ਬੈਂਜਾਮਿਨ ਫਰੈਂਕਲਿਨ ਨੇ ਕਿਹਾ ਸੀ, ਵੀ ਆਲ ਮਸਟ ਹੈਂਗ ਟੁਗੇਦਰ ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਅੱਜ ਸਵਾਲ ਜਥੇਬੰਦੀਆਂ ਦਾ ਨਹੀਂ ਹੈ, ਅੱਜ ਸਵਾਲ ਕਿਸੇ ਦੀ ਇੰਡੀਵਿਜੂਅਲ ਈਗੋ ਦਾ ਨਹੀਂ ਹੈ। ਅੱਜ ਕੌਮ ਦੇ ਸਾਹਮਣੇ ਨਿਸ਼ਾਨਾ ਸਪਸ਼ਟ ਹੈ, ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇਹ ਸਾਡੇ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੈ। ਅੱਜ ਅਗੇਨ ਸਾਡੇ ਸਾਹਮਣੇ ਇੱਕ ਓਪਰਚੁਨਿਟੀ ਹੈ। ਅਸੀਂ 1947 ਦੀ ਲੀਡਰਸ਼ਿਪ ਨੂੰ ਹਮੇਸ਼ਾ ਕੰਡੈਮ ਕਰਦੇ ਹਾਂ ਕਿ ਉਹਨਾਂ ਨੇ ਮੌਕਾ ਗਵਾਇਆ। ਇਹ ਫਿਰ ਸਾਡੇ ਉੱਤੇ ਵੀ ਇਹੀ ਦੋਸ਼ ਫਿਊਚਰ ਦੀਆਂ ਜਨਰੇਸ਼ਨਸ ਆਇਤ ਕਰਨਗੀਆਂ ਕਿ ਦੁਨੀਆ ਸੁਣ ਰਹੀ ਸੀ ਸਾਡੀ ਗੱਲ ਨੂੰ। ਕਿਹਨੇ ਕਦੇ ਸੋਚਿਆ ਸੀ ਫਾਈਨੈਂਸ਼ੀਅਲ ਟਾਈਮ, ਵਾਸ਼ਿੰਗਟਨ ਪੋਸਟ, ਗਾਰਡੀਅਨ, CNN ਵਰਗੇ ਫੁੱਲ ਫਲੈਜਡ ਆਰਟੀਕਲਸ ਖਾਲਿਸਤਾਨ ਦੀ ਮੂਵਮੈਂਟ ਤੇ ਦੇਣਗੇ। ਇੱਕ ਦਰਵੇਸ਼ ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਦਾ ਹੈ, ਸਾਰਾ ਗੇਮ ਚੇਂਜਰ ਬਣ ਜਾਂਦਾ ਹੈ। ਅੱਜ ਸਾਰੀ ਦੁਨੀਆ ਪੰਥ ਵੱਲ ਦੇਖ ਰਹੀ ਹੈ। ਇੰਡੀਆ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ ਹੈ। ਸਾਡਾ ਕਾਜ਼ ਦੁਨੀਆ ਦੇ ਵਿੱਚ ਹਾਈਲਾਈਟ ਹੋ ਰਿਹਾ ਹੈ। ਅੱਜ ਸਿਰ ਜੋੜ ਕੇ ਬੈਠ ਕੇ ਆਪਣੇ ਕੌਮੀ ਘਰ ਖਾਲਿਸਤਾਨ ਦੇ ਲਈ ਫਾਈਨਲ ਬੈਟਲ ਲੜਨ ਦੀ ਲੋੜ ਹੈ। ਔਰ ਜਿਹੜਾ ਜਿੱਥੇ ਜੋ ਕੰਮ ਕਰ ਰਿਹਾ ਹੈ, ਕੋਈ ਹਿਊਮੈਨਿਟੇਰੀਅਨ ਕੰਮ ਕਰਦਾ ਹੈ, ਕੋਈ ਬੱਚਿਆਂ ਨੂੰ ਗੁਰਮਤਿ ਸਕੂਲਾਂ ਦੇ ਵਿੱਚ ਪੰਜਾਬੀ ਵਿਦਿਆ ਦਿੰਦਾ ਹੈ, ਕੋਈ ਹੋਰ ਲੈਵਲ ਦੇ ਉੱਤੇ ਕੰਮ ਕਰਦਾ ਹੈ, ਅਸੀਂ ਕ੍ਰਾਸ ਪਰਪਸਿਸ ਤੇ ਕੰਮ ਨਾ ਕਰੀਏ, ਕੰਡੈਮਨੇਸ਼ਨ ਕ੍ਰਿਟਿਸਿਜ਼ਮ ਤੋਂ ਬਚੀਏ, ਹਰ ਇੱਕ ਨੂੰ ਥਾਪੜਾ ਦਈਏ ਕਿ ਭਾਈ ਜਦੋਂ ਤੱਕ ਤੁਸੀਂ ਕੌਮ ਦੇ ਮਿਸ਼ਨ ਦੇ ਲਈ ਕੁਝ ਵੀ ਕਰ ਰਹੇ ਹੋ, ਤੁਸੀਂ ਕੌਮ ਨੂੰ ਸਮਰਪਿਤ ਹੋ। ਮੈਂ ਕਨਕਲੂਡ ਕਰਾਂ, ਅਸੀਂ ਸਾਰੇ ਅੱਜ ਜਦੋਂ ਖਾਲਸਾ ਸਾਜਨਾ ਦਿਵਸ ਦੀ 325ਵੀਂ ਯਾਦ ਮਨਾ ਰਹੇ ਹਾਂ ਤੇ ਸਾਡਾ ਧਿਆਨ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਜਾਣਾ ਚਾਹੀਦਾ ਹੈ। ਉਸ ਅਨੰਦਪੁਰ ਦੀ ਧਰਤੀ ਤੇ ਭਾਈ ਨੰਦ ਲਾਲ ਕਲਮ ਚਲਾ ਰਹੇ ਨੇ, ਭਾਈ ਕਨਈਆ ਦੀ ਪਾਣੀ ਦੀ ਮਸ਼ਕ ਸੱਜਣ ਤੇ ਦੁਸ਼ਮਣ ਸਭ ਦੀ ਸਰਵਿਸ ਦੇ ਵਿੱਚ ਹੈ। ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਉਹ ਮਸਤ ਹਾਥੀਆਂ ਦੀਆਂ ਮੁਹਾਰਾਂ ਮੋੜ ਰਿਹਾ। ਸਾਰੇ ਹੀ ਅਨੰਦਪੁਰ ਦੇ ਵਾਸੀ ਨੇ ਸਿਟੀ ਆਫ ਬਲਿਸ ਆਪਣੇ ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਰਿਝਾ ਰਹੇ ਨੇ। ਅੱਜ ਖਾਲਸਾ ਪੰਥ 21ਵੀਂ ਸਦੀ ਦੇ ਅੰਦਰ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ। ਮੰਜ਼ਿਲ ਬਹੁਤ ਕਰੀਬ ਹੈ। ਆਓ ਇੱਕ ਸੁਨੇਹਾ, ਬੇਸ਼ੱਕ ਇਹ ਵੀ ਕੁਝ ਵੀਰ ਭੈਣਾਂ ਕਹਿੰਦੇ ਨੇ ਕਿ ਜੀ ਨਾਰਿਆਂ ਦੇ ਨਾਲ ਤਾਂ ਖਾਲਿਸਤਾਨ ਨਹੀਂ ਬਣਦਾ, ਬਿਲਕੁਲ ਨਹੀਂ ਬਣਦਾ, ਪਰ ਦੁਸ਼ਮਣ ਨੂੰ ਪੁੱਛ ਕੇ ਦੇਖੋ ਉਹਨਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਤੋਂ ਕਿਉਂ ਪ੍ਰੋਬਲਮ ਹੈ, ਉਹਨਾਂ ਨੂੰ ਖਾਲਿਸਤਾਨ ਰੈਫਰੈਂਡਮ ਪੀਸਫੁਲ ਤੋਂ ਕਿਉਂ ਪ੍ਰੋਬਲਮ ਹੈ। ਤੇ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਫਿਰ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਤੱਕ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਾਂਗ ਇੱਕ ਵੀ ਸਿੱਖ ਇਸ ਪਲੈਨਟ ਤੇ ਜਿਉਂਦਾ ਤੇ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ, ਸਾਡੀ ਮੂਵਮੈਂਟ ਜਿਉਂਦੀ ਹੈ। ਆਓ 5 ਬੁਲੰਦ ਨਾਰੇ ਉਸ ਅਕਾਲ ਤਖਤ ਦਾ ਧਿਆਨ ਧਰ ਕੇ, ਜਿਸ ਅਕਾਲ ਤਖਤ ਨੂੰ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਭਾਈ ਗੁਰਦਾਸ ਜੀ ਦੇ ਨਾਲ ਜਿਸ ਦੀ ਸ਼ੁਰੂਆਤ ਹੋਈ, ਜਿਸ ਦੀ ਅਜ਼ਮਤ ਦੇ ਲਈ ਸਿੰਘ ਸ਼ਹੀਦ ਹੋਏ, ਜਿਸ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ 1 ਜਨਵਰੀ ਵਾਲੇ ਦਿਨ ਸ਼ਹੀਦੀ ਜਾਮ ਪੀਂਦੇ ਨੇ, ਉਸੇ ਹੀ ਅਕਾਲ ਤਖਤ ਤੋਂ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਹੋਇਆ ਸੀ। ਉਸ ਦੀ ਵੀ 38ਵੀਂ ਵਰ੍ਹੇਗੰਢ ਹੈ। 5 ਬੁਲੰਦ ਨਾਰੇ ਖਾਲਿਸਤਾਨ ਦੇ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ।
तख्त तो आई आवाज, अकाल तख्त तो आई आवाज, किसी भी भुल चुक की माफी। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਅਮਰਜੀਤ ਸਿੰਘ ਜੀ। ਖਾਲਸਾ ਜੀ ਇਦਾਂ ਹੀ ਬੈਠੇ ਰਹਿਣਾ, ਬਸ ਦੋ ਕੁ ਬੁਲਾਰੇ, ਦੋ ਤਿੰਨ, ਜਾਣਾ ਨਹੀਂ। ਆਪਾਂ ਕਿਹਾ ਸੀ ਪਹਿਲਾਂ ਵੀ ਵੀ ਆਪਾਂ ਜਿਹੜੇ ਸਾਡੇ ਜਿੰਨਾ ਤੱਕ ਬੁਲਾਰੇ ਨਹੀਂ ਬੋਲਦੇ ਸਾਰੇ ਜਥੇਬੰਦੀਆਂ ਐਤਕੀ ਉਸੇ ਤਰ੍ਹਾਂ ਬੈਠੀਆਂ ਨੇ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਹੁਣ ਅਸੀਂ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਨ੍ਹਾਂ ਦੇ ਸਾਡੇ ਵਲੰਟੀਅਰ ਔਰ ਮੈਂ ਕਹਿੰਦਾ ਹਰ ਸਮੇਂ ਗੁਰਦੁਆਰਾ ਸਿੱਖਾ ਸਾਡੀ ਦੇ ਵਿੱਚ ਬੜੀ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਆ। ਆਪਾਂ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਉਹਨਾਂ ਵਾਸਤੇ ਸਮਾਨਤਾ ਪਲੇਟ ਬਣੇ ਉਹ ਦਿੱਤੀ ਜਾਵੇਗੀ। ਆਓ ਭਾਈ ਬੂਟਾ ਸਿੰਘ ਨੂੰ ਉਹ ਸਾਰੀ ਕਮੇਟੀ ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਹੁਣ ਸਾਡੇ ਬੁਲਾਰੇ ਨੇ ਬਾਅਦ ਦੋ 4 ਮਿੰਟ 3-4 ਬੁਲਾਰੇ ਰਹਿ ਗਏ ਨੇ। ਮੈਂ ਪਹਿਲਾਂ ਦਲੇਰ ਸਿੰਘ ਜੀ ਬਾਬਾ ਮੱਖਣ ਸ਼ਾਹ ਸਿੱਖ ਸੈਂਟਰ ਉਸ ਗੁਰੂ ਘਰ ਦੇ ਪ੍ਰਧਾਨ ਨੇ, ਉਹ ਸੰਗਤਾਂ ਨੂੰ ਸੰਬੋਧਣਗੇ। ਭਾਈ ਦਲੇਰ ਸਿੰਘ ਜੀ। ਗੁਰੂ ਰੂਪਸਾਦ ਸਿੰਘ ਜੀ ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਖਾਲਸਾ ਸਾਜਨਾ ਦਿਵਸ ਦੀਆਂ ਅਤੇ ਸਿੱਖ ਡੇ ਪਰੇਡ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ। ਔਰ ਤੁਸੀਂ ਬਹੁਤ ਧੰਨਤਾ ਦੇ ਯੋਗ ਹੋ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਇਹਦੇ 'ਚ ਪਾਰਟਿਸਿਪੇਟ ਕੀਤਾ। ਔਰ ਸਾਰੀਆਂ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ ਸਾਰੀਆਂ ਬਹੁਤ ਸੋਹਣੇ ਸੂਝਵਾਨ ਤਰੀਕੇ ਦੇ ਨਾਲ ਆਪਣੇ ਆਪਣੇ ਵਿਚਾਰ ਰੱਖ ਕੇ ਗਈਆਂ। ਸਾਰੀਆਂ ਕਮੇਟੀਆਂ, ਪ੍ਰਬੰਧਕ ਕਮੇਟੀਆਂ ਦੇ ਸਾਰਿਆਂ ਦੇ ਮੈਂ ਧੰਨਵਾਦ ਕਰਦਾ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ। ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਸਾਡੇ ਕੁਝ ਭਰਾ ਬੈਠੇ ਹਨ, ਸ਼ਿਗਲੀ ਘਰ ਵਣਜਾਰੇ, ਜਿਹੜੇ 6 ਤੋਂ 7 ਕਰੋੜ ਹਨ, ਜਿਨ੍ਹਾਂ ਨੂੰ ਆਪਣੇ ਗਲੇ ਨਾਲ ਲਾਉਣ ਦੀ ਬਹੁਤ ਜ਼ਰੂਰਤ ਹੈ। ਸਤਨਾਮੀਏ ਹਨ, ਰਵਿਦਾਸੀਏ ਹਨ। ਇਹ ਘੱਟ ਤੋਂ ਘੱਟ 21-22 ਕਰੋੜ ਇਹਨਾਂ ਦੀ ਆਬਾਦੀ ਬਣਦੀ ਹੈ। ਜੇ ਅਸੀਂ ਉਹਨਾਂ ਨੂੰ ਆਪਣੇ ਗਲੇ ਨਾਲ ਲਾ ਲਈਏ, ਉਹ ਜਾਗਰੂਕ ਹੋ ਚੁੱਕੇ ਹਨ। ਪਿੱਛੇ ਜੀ ਇੱਕ ਸੰਮੇਲਨ ਕੀਤਾ, ਮੇਰੇ ਕੋਲ 15 ਤੋਂ 20 ਲੱਖ ਜਿਹੜਾ ਵਣਜਾਰਾ ਉੱਥੇ ਇਕੱਠਾ ਕੀਤਾ, ਜਿਨ੍ਹਾਂ ਨੂੰ ਉਹਨਾਂ ਨੇ RSS ਵਾਲਿਆਂ ਦਾ ਪ੍ਰੋਗਰਾਮ ਸੀਗਾ, ਉਹਨਾਂ ਨੂੰ ਹਿੰਦੂ ਬਣਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਅਸੀਂ 86-87 ਹਜ਼ਾਰ ਬੁੱਕਸ ਪਾ ਕੇ ਅਸੀਂ ਉੱਥੇ ਪਹੁੰਚ ਗਏ। ਉਹਨਾਂ ਨੂੰ ਉੱਥੋਂ ਰੋਕਿਆ ਗਿਆ। ਲੇਕਿਨ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ, ਅਸੀਂ ਉੱਥੇ ਤੱਕ ਪਹੁੰਚ ਨਹੀਂ ਕਰ ਰਹੇ। ਪਲੀਜ਼ ਰਿਕੁਐਸਟ ਹੈ, ਆਪਾਂ ਉਹਨਾਂ ਨੂੰ ਸਿੱਖ ਇਤਿਹਾਸ ਨਾਲ ਜੋੜੀਏ, ਵਾਪਸ ਉਹਨਾਂ ਨੂੰ ਲੈ ਕੇ ਆਈਏ। ਔਰ ਨਾਲ ਜਿਹੜੇ ਕਾਰਜ ਨੇ ਇਹ ਸਾਰੇ ਸਾਨੂੰ ਕਰਨੇ ਪੈਣਗੇ। ਔਰ ਆਪਾਂ ਇੱਕ ਦੂਸਰੇ ਦੀਆਂ ਲੱਤਾਂ ਨਾ ਖਿੱਚੀਏ ਤੇ ਆਪਾਂ ਸਾਰੇ ਇਕੱਠੇ ਇੱਕ ਮੰਚ ਤੇ, ਇੱਕ ਪੰਥ, ਇੱਕ ਗ੍ਰੰਥ, ਇੱਕ ਨਿਸ਼ਾਨ ਸਾਹਿਬ ਦੇ ਨਾਲ ਜੁੜੀਏ। ਔਰ ਹਮੇਸ਼ਾ ਵਾਹਿਗੁਰੂ ਸਾਡੀ ਮਦਦ ਕਰੇਗਾ। ਔਰ ਉਹ ਦਿਨ ਦੂਰ ਨਹੀਂ ਜਿੱਥੇ ਸਾਡਾ ਆਪਣਾ ਸਥਾਨ ਹੋਵੇਗਾ, ਜਿੱਥੇ ਅਸੀਂ ਆਜ਼ਾਦੀ ਨਾਲ ਜੀ ਸਕਾਂਗੇ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੇ ਕਿਲੇ ਹਨ, ਉਹਨਾਂ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੈ। ਔਰ ਉਸ ਨੂੰ ਅਸੀਂ ਰੋਕਣ ਦਾ ਵੀ ਯਤਨ ਕਰ ਰਹੇ ਹਾਂ। ਔਰ ਉਹਨਾਂ ਦੇ 50-50 ਮੀਟਰ ਤੱਕ ਅਸੀਂ ਜਿਹੜੀ ਘੇਰਾਬੰਦੀ ਕਰ ਰਹੇ ਹਾਂ। ਔਰ ਉਹਨਾਂ ਨੂੰ ਨਿਸ਼ਾਨੀਆਂ ਖਤਮ ਕੀਤੀਆਂ ਜਾਂਦੀਆਂ। ਜੇ ਰਾਜ ਭਾਗ ਮਿਲਦਾ ਹੈ, ਜੇ ਸਾਡੀਆਂ ਨਿਸ਼ਾਨੀਆਂ ਕਾਇਮ ਹਨ, ਤਾਂ ਸਾਨੂੰ ਉਹਨਾਂ ਰਾਜ ਭਾਗ ਮਿਲੇਗਾ। ਅੱਜ ਢਹਿ ਢੇਰੀ ਕੀਤੀਆਂ ਜਾ ਰਹੀਆਂ ਨੇ, ਉੱਥੇ ਗੁਰਦੁਆਰਾ ਬਣਾਏ ਜਾ, ਉੱਥੇ ਢਾਹ ਕੇ ਗੁਰਦੁਆਰੇ ਬਣਾਏ ਜਾ ਰਹੇ ਨੇ, ਕਈ ਕੁਛ ਕੀਤਾ। ਲੇਕਿਨ ਉਹ ਨਿਸ਼ਾਨੀਆਂ ਸਾਡੀਆਂ ਕਾਇਮ ਹੋਣੀਆਂ ਚਾਹੀਦੀਆਂ ਨੇ। ਸਾਨੂੰ ਉਹਨਾਂ 'ਤੇ ਵੀ ਪਹਿਰਾ ਦੇਣਾ ਪਏਗਾ। ਔਰ ਮੈਂ ਸਟੇਜ ਤੋਂ ਕੋਈ ਜ਼ਿਆਦਾ ਕੁਛ ਨਾ ਬੋਲਦਾ ਹੋਇਆ ਮੈਂ ਖਿਮਾ ਦਾ ਜਾਚ ਖਾਂ, ਕੋਈ ਵੱਧ ਘੱਟ ਬੋਲ ਲੱਗਿਆ ਹੋਇਆ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਭਾਈ ਸਾਹਿਬ ਦਲੇਰ ਸਿੰਘ ਭਾਈ ਸਾਹਿਬ ਬਹੁਤ ਧੰਨਵਾਦ। ਦੋ ਬੇਨਤੀਆਂ ਨੇ। ਇੱਕ ਬਾਬਾ ਸੇਵਾ ਸਿੰਘ ਨੇ ਬਜ਼ੁਰਗ, ਉਹ ਨਵੇਂ ਹੀ ਆਏ ਨੇ, ਜਲੰਧਰ ਤੋਂ ਨੇ ਤੇ ਉਹ ਇੱਥੇ ਬੈਠਿਆ ਸਾਡੇ ਕੋਲੇ। ਜੇ ਵੀ ਪਰਿਵਾਰ ਲੱਭਦਾ ਫਿਰਦਾ ਹੋਵੇ ਭਾਈ, ਉਹ ਇੱਥੇ ਸਟੇਜ ਕੋਲੇ ਆ ਜਾਣ। ਉਸ ਦੇ ਨਾਲ ਹੀ ਜਿਵੇਂ ਕਿ 18 ਮਈ ਨੂੰ ਕਾਰਟਰੇਟ ਵਿਖੇ ਜਿਹੜੀ ਉੱਥੇ ਪਰੇਡ ਹੁੰਦੀ ਆ, ਉਹਦੇ ਵੀ ਆਪਾਂ ਪਹੁੰਚਣਾ ਸਾਰਿਆਂ ਨੂੰ ਜੀ 18 ਮਈ। ਅਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਵੀ 84 TV, ਉਸ ਦੇ ਨਾਲ ਪੋਲੀਟੀਕਲ ਪੰਜਾਬ, ਜਿਹਦਾ ਸਾਡਾ ਮਿਸਟਰ ਜੱਗਾ ਸਿੰਘ, ਜਗਦੀਪ ਸਿੰਘ ਬੜੀ ਹੀ 2-2 ਘੰਟੇ ਬੜੀ ਗੱਲ ਕਰਦਾ, ਬੜਾ ਜਵਾਬਦੇਹ ਆ। ਇਹ ਚੈਨਲ 2 ਧੜਕ ਚੈਨਲ ਨੇ ਸਾਡੇ, ਜਿਹੜੇ ਐਨ ਹਰ ਟਾਈਮ ਸੱਚੀ ਗੱਲ ਕਰਦੇ ਆ। ਪਰ ਸਰਕਾਰਾਂ ਨੇ ਜ਼ੋਰ ਲਾਇਆ, ਪਰ ਫਿਰ ਵੀ ਬੜੀ ਕਿਰਪਾ। ਹੁਣ ਮੈਂ ਬੇਨਤੀ ਕਰੂੰਗਾ ਭਾਈ ਹਿੰਮਤ ਸਿੰਘ 5 ਮਿੰਟਾਂ ਲਈ, ਉਸ ਤੋਂ ਬਾਅਦ ਤਰਲੋਚਨ ਸਿੰਘ ਭੱਟੀ
ਅਵਤਾਰ ਸਿੰਘ ਜੀ ਪੰਨੂ, ਸਾਰੇ ਜਿਹੜੇ ਮੇਰੇ ਵੀਰ ਖਾਲਿਸਤਾਨੀਆਂ ਸਿੰਘ ਖੜੇ ਹੋ ਜਿਹੜੇ ਬੋਲ ਗਏ ਹੋ, ਪਾਲੂ ਵਾਲੇ ਸਾਹਿਬ ਜੀ ਸਾਰੇ ਆ ਕੇ ਮੂਹਰੇ ਬੈਠੋ। ਅਤੇ ਬੇਨਤੀ ਆ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਅੰਮ੍ਰਿਤਸਰ ਦੇ ਮੈਂਬਰ ਨੇ ਸਾਰੇ ਵਲੰਟੀਅਰ ਉਹਨਾਂ ਨੂੰ ਸਟੇਜ ਤੇ ਆ ਜਾਣ, ਕਿਉਂਕਿ ਆਪਾਂ ਸਾਰੀ ਬਹੁਤ ਤੋਂ ਬਾਅਦ ਸਫਾਈ ਵਗੈਰਾ ਕਰਕੇ ਜਾਣੀ ਆ। ਸਾਰੇ ਵਲੰਟੀਅਰਾਂ ਨੂੰ ਭਾਈ ਹਿੰਮਤ ਸਿੰਘ ਜੀ। ਸਾਰੇ ਹੀ ਜੁੜੇ ਹੋਏ ਮਾਈ ਭਾਈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਬੇਨਤੀ ਆ ਸਾਰਿਆਂ ਨੂੰ, ਇਹ ਆਪ ਜੀ ਨੇ ਇੱਕ ਇਸ ਗੱਲ ਲਈ ਸਤਿਗੁਰਾਂ ਦੇ ਸ਼ੁਕਰਾਨੇ ਦੇ ਵਿੱਚ ਅੱਜ ਦਾ ਜੋ ਮੌਸਮ ਸਤਿਗੁਰਾਂ ਨੇ ਜੋ ਵੈਦਰ ਬਖਸ਼ਿਆ, ਲਾਸਟ ਈਅਰ ਦੇਖ ਲਓ ਵੀ ਰੇਨ ਬਾਰਿਸ਼ ਜਿਹੜਾ ਰੁਕਣ ਦਾ ਨਾਂ ਨਹੀਂ ਸੀ ਲੈਂਦੀ। ਇੱਕ ਜਕਾਰਾ ਛੱਡਣਾ ਸ਼ੁਕਰਾਨੇ ਦੇ ਵਿੱਚ, ਸਾਰੇ ਜਾਣੇ ਜਵਾਬ ਦਿਓ ਜੀ। ਬੋਲੇ ਸੋਨਿਹਾ। ਅੱਜ ਦੀ ਇਹ 36ਵੀਂ ਸਿੱਖ ਡੇ ਪਰੇਡ ਜਿਹੜੀ ਕਿ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਨੂੰ ਸਮਰਪਿਤ ਕੀਤੀ ਗਈ ਆ। ਜੂਨ 1984 ਦਾ ਜੋ ਅਟੈਕ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ 33 ਤੋਂ ਵੱਧ ਗੁਰਧਾਮ ਜਿਹੜੇ ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਸਨ ਅਟੈਕ ਕੀਤਾ, ਸਮਰਪਿਤ ਕੀਤੀ ਆ। ਸੋ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਧਾਈ ਦੀ ਪਾਤਰ ਆ। ਦੇਖੋ ਜੋ ਆਪ ਜੀ ਨੂੰ ਪਤਾ ਆ, ਪਿਛਲੇ ਸਮਿਆਂ ਦੇ ਵਿੱਚ ਰਿਪੋਰਟ ਜਿਹੜੀ ਨਸ਼ਰ ਹੋਈ ਸਿੰਘ ਸਾਹਿਬ ਗੁਰਦੇਵ ਸਿੰਘ ਕੌਂਕੇ ਜੀ ਦੀ, ਭਾਵੇਂ ਕਿ ਸਿੱਖ ਜਥੇਬੰਦੀਆਂ ਜੁਝਾਰੀਆਂ ਨੂੰ, ਕੌਮ ਨੂੰ, ਪੰਥ ਨੂੰ ਪਤਾ ਸੀ ਕਿ ਇਹ ਹਰਕਤ ਕਿਹਦੀ ਸੀ। ਉਸ ਵੇਲੇ ਬਾਦਲ ਦੀ ਸਰਕਾਰ ਸੀ, ਸੈਂਟਰ ਦੇ ਇਸ਼ਾਰਿਆਂ ਦੇ ਨਾਲ ਜਥੇਦਾਰ ਸਾਹਿਬ ਦਾ ਜੋ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਪਰ ਅੱਜ ਦਾ ਸਮਾਂ ਇੱਕ ਜਥੇਦਾਰ ਉਹ ਜਿਹੜਾ ਸਰਬੱਤ ਖਾਲਸਾ 29 ਅਪ੍ਰੈਲ 1986 ਨੂੰ ਜਿਹਨਾਂ ਕੌਮ ਨੇ ਜਥੇਦਾਰ ਥਾਪਿਆ। ਸਾਡੀ ਕੌਮ ਦੀ ਪਰੰਪਰਾ, ਸਾਡਾ ਇਤਿਹਾਸ ਰਿਹਾ ਆ ਜਥੇਦਾਰ ਸਰਬੱਤ ਖਾਲਸਾ ਦੇ ਵਿੱਚ ਕਿਵੇਂ ਥਾਪੇ ਜਾਂਦੇ ਹਨ। ਉਹ ਜਥੇਦਾਰ ਜੋ 1986 ਦੇ ਵਿੱਚ ਥਾਪਿਆ ਗਿਆ, ਸੈਂਟਰ ਦੇ ਇਸ਼ਾਰਿਆਂ ਦੇ ਨਾਲ ਬਾਦਲ ਸਰਕਾਰ ਏਜੰਸੀਆਂ ਨੇ ਉਸ ਜਥੇਦਾਰ ਨੂੰ ਸ਼ਹੀਦ ਕਰ ਦਿੱਤਾ। ਇੱਕ ਜਥੇਦਾਰ ਸਰਬੱਤ ਖਾਲਸਾ 2015 ਦੇ ਵਿੱਚ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਛਾਪਿਆ ਗਿਆ, ਜਿਨ੍ਹਾਂ ਦਾ ਅੱਜ ਮੈਸੇਜ ਵੀ ਇਸ ਪਰੇਡ ਦੇ ਵਿੱਚ ਆਰੰਭਤਾ ਵੇਲੇ ਪੜ੍ਹਿਆ ਗਿਆ। ਉਹ ਜਥੇਦਾਰ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਆ ਤੇ ਕੌਮ ਨੇ ਦੇਖਣਾ ਆ ਕਿ ਅਸੀਂ ਜਿਹੜਾ ਸਿਸਟਮ ਆ, ਜਿਹੜੇ ਪੰਥ ਦੀ ਮਰਿਆਦਾ ਆ ਜਥੇਦਾਰ ਥਾਪਣ ਦੀ, ਇੱਕ ਜਥੇਦਾਰ ਆਪਾਂ ਸ਼ਹੀਦ ਕਰਾ ਲਿਆ, ਇੱਕ ਜਥੇਦਾਰ ਜੇਲ੍ਹ ਦੇ ਵਿੱਚ ਬੰਦ ਆ। ਉਸ ਜਥੇਦਾਰ ਨੂੰ ਆਪਾਂ ਨੇ ਆਜ਼ਾਦ ਕਿਵੇਂ ਕਰਾਉਣਾ। ਉਸ ਜਥੇਦਾਰ ਦੇ ਨਾਲ ਕਿੰਨੇ ਹੀ ਸਾਡੇ ਬੰਦੀ ਸਿੰਘ ਜੋ 30 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦੇ ਹਨ ਸਾਧ ਸੰਗਤ ਜੀ, ਔਰ ਨਵੇਂ ਹੋਰ ਸਾਡੇ ਨੌਜਵਾਨ ਜਿਹੜੇ ਕੌਮੀ ਘਰ ਖਾਲਿਸਤਾਨ ਦੀ ਗੱਲ ਪੰਜਾਬ ਦੀ ਧਰਤੀ ਤੋਂ ਕਰਦੇ ਹਨ। ਭਾਈ ਅਮਰਤਪਾਲ ਸਿੰਘ ਤੇ ਹੋਰ ਕਿੰਨੇ ਅਨੇਕਾਂ ਸਿੰਘ ਜਿਨ੍ਹਾਂ ਨੂੰ NSA ਲਾ ਕੇ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਆ। ਤੇ ਅਸੀਂ ਕਦੋਂ ਜਾਗਣਾ ਆ ਸਾਧ ਸੰਗਤ ਜੀ। ਇਸੇ ਤਰ੍ਹਾਂ ਅਸੀਂ ਆਪਣੇ ਸ਼ਹੀਦ ਕਰਵਾਈ ਜਾਣੇ ਆ ਨੌਜਵਾਨ। ਸਾਡੀਆਂ ਜਥੇਬੰਦੀਆਂ ਨੂੰ ਭਾਵੇਂ ਜਥੇਬੰਦੀਆਂ ਦੇ ਅਲੱਗ-ਅਲੱਗ ਰੋਡ ਮੈਪ ਆ ਖਾਲਿਸਤਾਨ ਕੌਮੀ ਘਰ ਵਾਸਤੇ, ਪਰ ਸਾਨੂੰ ਇਹ ਸੋਚਣ ਦੀ ਲੋੜ ਆ, ਸਾਨੂੰ ਯੂਨਿਟੀ ਦੇ ਨਾਲ ਸਿਰ ਜੋੜ ਕੇ ਬੈਠਣਾ ਪਏਗਾ, ਇੱਕ ਹੋ ਕੇ ਚੱਲਣਾ ਪਊਗਾ, ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ। ਜੇ ਕੌਮੀ ਘਰ ਖਾਲਿਸਤਾਨ ਤੁਹਾਡੀ ਇੱਕ ਕਦਮ ਦੇ ਉੱਤੇ ਪਿਆ ਆ, ਜੇ ਅਸੀਂ ਇੱਕ ਜੁੱਟਤਾ ਦੇ ਨਾਲ ਅੱਗੇ ਵਧਾਂਗੇ, ਇਹ ਅਸੀਂ ਫੈਸਲਾ ਕਰਕੇ ਜਾਣਾ ਆ। ਔਰ ਸਾਨੂੰ ਲੋੜ ਆ ਸਾਡੇ ਸਮੇਂ ਦੇ ਜੋ ਪਿਛਲੇ ਸਮਿਆਂ ਦੇ ਵਿੱਚ ਰਿਪੋਰਟਾਂ ਜ਼ਾਹਰ ਹੋਈਆਂ, ਪਲਾਟ ਰਚੇ ਗਏ ਆ, ਸਿੱਖ ਐਕਟਿਵਿਸਟ ਜਿਹੜੇ ਕਿ ਭਾਈ ਪਰਮਜੀਤ ਸਿੰਘ ਪੰਜਵਾੜ ਪਾਕਿਸਤਾਨ ਦੀ ਧਰਤੀ ਤੇ ਸ਼ਹੀਦ ਕੀਤੇ ਗਏ,
ਭਾਈ ਅਵਤਾਰ ਸਿੰਘ ਕੰਡਾ ਯੂਕੇ ਦੀ ਧਰਤੀ ਤੇ, ਭਾਈ ਹਰਦੀਪ ਸਿੰਘ ਨਿੱਜਰ ਕੈਨੇਡਾ ਦੀ ਧਰਤੀ ਤੇ, ਔਰ ਇਸ ਧਰਤੀ ਦੇ ਉੱਤੇ ਅਮਰੀਕਾ ਦੇ ਵਿੱਚ ਵੀ ਪਲਾਟ ਭਾਈ ਗੁਰਪਤਵੰਤ ਸਿੰਘ ਪੰਨੂ ਦਾ ਨਾਮ ਅਸੀਂ ਸਾਰੇ ਜਾਣਦੇ ਆ। ਹੋਰ ਹਜ਼ਾਰਾਂ ਨੌਜਵਾਨ ਉਹ ਭਾਵੇਂ ਪੰਜਾਬ ਦੀ ਧਰਤੀ ਤੇ ਹੋਣ, ਭਾਵੇਂ ਉਹ ਵਿਦੇਸ਼ਾਂ ਦੀ ਧਰਤੀ ਤੇ ਹੋਣ, ਜਿਹੜੇ ਕੌਮੀ ਕਰ ਖਾਲਿਸਤਾਨ ਦੀ ਗੱਲ ਕਰਦੇ ਆ, ਅਸੀਂ ਇਹ ਭਾਰਤੀ ਹਕੂਮਤ ਨੂੰ ਅੱਜ ਸੁਨੇਹਾ ਦਿੰਦੇ ਆ, ਜਿਵੇਂ ਤੁਹਾਡੇ ਏਜੰਸੀਆਂ ਦੇ, ਪੋਲੀਟੀਕਲ ਪਾਰਟੀਆਂ ਦੇ ਸਿੱਖਾਂ ਦੇ ਦੋਖੀ, ਸਿੱਖਾਂ ਦੇ ਕਾਤਲ ਪੰਜਾਬ ਦੀ ਧਰਤੀ ਤੋਂ ਚੱਲ ਕੇ ਜਾਂ ਭਾਰਤੀ ਕਿਸੇ ਕੋਨੇ ਤੋਂ ਸੂਬੇ ਤੋਂ ਚੱਲ ਕੇ ਵਿਦੇਸ਼ਾਂ ਵਿੱਚ ਆਣਗੇ, ਉਹਨਾਂ ਨੂੰ ਸਵਾਲ ਕਰਾਂਗੇ, ਉਹਨਾਂ ਦਾ ਵਿਰੋਧ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਅਸੀਂ ਕੁਝ ਸਿੰਘਾਂ ਨੇ ਰਲ ਕੇ ਭਾਰਤੀ ਇਨਵੈਸਟਰ ਤਰਨਜੀਤ ਸੰਧੂ ਨੂੰ ਭਜਾਇਆ ਇੱਥੋਂ, ਔਰ ਉਹਨੂੰ ਮੈਸੇਜ ਦਿੱਤਾ ਕਿ ਤੇਰੇ ਕਾਰਜਕਾਲ ਵੇਲੇ ਇਹ ਜੋ ਬੁੱਚੜਖਾਨੇ ਭਾਰਤੀ ਏਜੰਸੀਆਂ ਆ, ਜਿਹੜੇ ਬੁੱਚੜਖਾਨੇ ਟੈਰਰ ਹਾਊਸ ਜਿੱਥੋਂ ਸਿੱਖ ਐਕਟੀਵਿਸਟ ਦੀਆਂ ਪਲੈਨਿੰਗਾਂ ਕੀਤੀਆਂ ਗਈਆਂ ਕਿਲਿੰਗ ਦੀਆਂ, ਉਸ ਬੁੱਚੜ ਨੂੰ ਸਮਝਾਇਆ ਗਿਆ ਕਿ ਤੂੰ ਸਾਡੇ ਗੁਰਦੁਆਰਿਆਂ ਵਿੱਚ ਆਊਂਗਾ, ਤੈਨੂੰ ਸਵਾਲ ਕਰਾਂਗੇ, ਤੁਹਾਡੇ ਕਰਿੰਦੇ ਆਣਗੇ, ਉਹਨਾਂ ਨੂੰ ਸਵਾਲ ਕਰਾਂਗੇ। ਤੁਹਾਡਾ ਗੁਰਦੁਆਰਿਆਂ ਦੇ ਵਿੱਚ ਵੜਨਾ ਬਿਲਕੁਲ ਬੰਦ ਆ, ਕਿਉਂਕਿ ਤੁਸੀਂ ਭਾਰਤੀ ਹਕੂਮਤ ਦਾ ਏਜੰਡਾ ਚੁੱਕ ਕੇ ਲੈ ਕੇ ਆਉਂਦੇ ਆ। ਅਸੀਂ ਤੁਹਾਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ, ਤੁਹਾਡੇ ਅੱਗੇ ਸਵਾਲ ਖੜੇ ਕਰਾਂਗੇ। ਕਿਉਂਕਿ ਤੁਸੀਂ ਸਾਡੇ ਨੌਜਵਾਨਾਂ ਦੀਆਂ ਪਲੈਨਿੰਗਾਂ ਆਪਣੀਆਂ ਏਜੰਸੀਆਂ ਦੇ ਵਿੱਚ ਬੈਠ ਕੇ ਬਣਾਉਂਦੇ ਆ। ਹੁਣ ਉਹ ਤਰਨਜੀਤ ਸੰਧੂ ਪੰਜਾਬ ਅੰਮ੍ਰਿਤਸਰ ਸਾਹਿਬ ਤੋਂ ਇਲੈਕਸ਼ਨ ਲੜ ਰਿਹਾ ਬੀਜੇਪੀ ਦੀ ਸੀਟ ਤੇ। ਮੈਂ ਬੇਨਤੀ ਕਰੂੰਗਾ ਤੁਹਾਨੂੰ ਸਾਰੇ ਸਿੰਘਾਂ ਨੂੰ, ਉੱਥੇ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਬੇਨਤੀ ਕਰੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਜਿੰਨੇ ਵੀ ਵਰਕਰ ਜਿਹੜੇ ਉਮੀਦਵਾਰ ਇਲੈਕਸ਼ਨਾਂ ਦੇ ਵਿੱਚ ਖੜੇ ਆ, ਵੀ ਤੁਸੀਂ ਵੋਟ ਤਾਂ ਕਿਸੇ ਨੂੰ ਪਾਉਣੀ ਹੋ, ਸਾਡੇ ਭੈਣ ਭਰਾਵਾਂ ਨੇ, ਤਾਂ ਵੋਟ ਉਹਨਾਂ ਨੂੰ ਪਾਓ, ਅਕਾਲੀ ਦਲ ਅੰਮ੍ਰਿਤਸਰ ਦੇ ਜਿੰਨੇ ਲੀਡਰ ਆ। ਕਿਉਂਕਿ ਉਹ ਕਮ ਸੇ ਕਮ ਕੌਮੀ ਘਰ ਖਾਲਿਸਤਾਨ ਦੀ ਗੱਲ ਤਾਂ ਉਸ ਧਰਤੀ ਤੇ ਕਰਦੇ ਆ। ਉਸ ਤਰਨਜੀਤ ਸੰਧੂ ਨੂੰ ਅੰਮ੍ਰਿਤਸਰ ਸਾਹਿਬ ਤੋਂ ਹਰਾਇਆ ਜਾਵੇ, ਇਹ ਸਾਡਾ ਮੈਸੇਜ ਆ ਅੱਜ ਦੀ ਪਰੇਡ ਤੋਂ। ਇਹ ਮੇਰੀ ਬੇਨਤੀ ਆ, ਅੱਜ ਦੀ ਇਹ ਪਰੇਡ ਜੋ ਖਾਲਿਸਤਾਨ ਡੇ ਪਰੇਡ ਕਹੀ ਜਾਂਦੀ ਆ, 1984 ਦੇ ਵਿੱਚ ਭਾਰਤੀ ਹਕੂਮਤ ਨੇ ਜਦੋਂ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਤੇ ਅਟੈਕ ਕੀਤਾ, ਉਸ ਵੇਲੇ ਇਸ ਪਰੇਡ ਦਾ ਆਗਾਜ਼ ਹੋਇਆ। ਭਾਰਤ ਦੇ ਖਿਲਾਫ ਇਸ ਪਰੇਡ ਇਹ ਕੱਢੀ ਗਈ, ਔਰ ਭਾਰਤ ਦੀ ਪਰੇਡ ਤੋਂ ਵੱਖਰੀ ਪਰੇਡ, ਇਹ ਸਿੱਖ ਨੇਸ਼ਨ ਦੀ ਪਰੇਡ ਵੱਖਰੀ ਹੋਣ ਦੀ ਗੱਲ ਕਰਦੀ ਆ, ਕਿਉਂਕਿ ਸੰਵਿਧਾਨ ਦੀ ਧਾਰਾ 25(20) ਦੇ ਵਿੱਚ ਤੁਹਾਨੂੰ ਹਿੰਦੂ ਦੱਸਿਆ ਜਾਂਦਾ। ਅੱਜ ਵੀ ਵਿਦੇਸ਼ਾਂ ਵਿੱਚ ਕਈ ਲੋਕ ਤੁਹਾਨੂੰ ਹਿੰਦੂ ਦੱਸਣ ਦੇ ਵਿੱਚ ਜ਼ੋਰ ਲੱਗਿਆ ਆਇਆ। ਪੰਜਾਬ ਦੀ ਧਰਤੀ ਤੇ ਅਸੀਂ ਵੱਖਰੇ ਨਿਆਰੇ ਕਿਵੇਂ ਰਹਿਣਾ ਆ, ਉਹ ਆਪ ਜੀ ਨੂੰ ਬੇਨਤੀ ਆ। ਇਹ ਪਰੇਡ 1900 ਮਾਫ ਕਰਨਾ, ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਸਾਜਨਾ ਹੋਈ ਆ 1699। ਸੋ ਮੇਰੀ ਬੇਨਤੀ ਆ, ਮੈਂ ਇਹ ਕਰਦਾ ਕਿ ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਨੇ ਜਾਤ ਪਾਤ ਖਤਮ ਕਰਕੇ ਜੋ ਖਾਲਸੇ ਦੀ ਸਾਜਨਾ ਕੀਤੀ ਆ, ਖੰਡੇ ਬਾਟੇ ਦੀ ਪਹੁਲ ਸਕੀਏ, ਗੁਰੂ ਵਾਲੇ ਬਣੀਏ, ਜਾਤ ਪਾਤ ਤੋਂ ਦੂਰ ਨਿਆਰੇ ਹੋ ਕੇ ਕੌਮੀ ਘਰ ਖਾਲਿਸਤਾਨ ਦੀ ਲੜਾਈ ਲੜੀਏ। ਇੱਕੋ ਨਾਰਾ ਲਾਣਾ, ਬਹੁਤ ਨਾਰੇ ਖਾਲਿਸਤਾਨ ਦੇ ਲੱਗੇ ਆ। ਆਪ ਜੀ ਨੇ ਸਾਰਿਆਂ ਨੇ ਜੋਸ਼ ਦੇ ਨਾਲ ਜਵਾਬ ਦੇਣਾ ਜੀ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸ੍ਰੀ ਅਕਾਲ। ਹੁਣ ਭਾਈ ਹਿੰਮਤ ਸਿੰਘ ਉਹਨਾਂ ਨੂੰ ਗੁਰਦੁਆਰਾ ਸਿੱਖ ਕਲਸੀਵਟ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਭਾਈ ਹਿੰਮਤ ਸਿੰਘ ਉਹਨਾਂ ਨੂੰ, ਕਿਉਂਕਿ ਇਹਨਾਂ ਦੀਆਂ ਪੰਥ ਲਈ ਬੜੀਆਂ ਸੇਵਾਵਾਂ ਨੇ ਔਰ ਹਰ ਸਮੇਂ ਤਤਪਰ ਰਹਿੰਦੇ ਨੇ। ਜਦੋਂ ਕੋਈ ਪ੍ਰੋਗਰਾਮ ਹੁੰਦਾ ਉੱਥੇ ਅੱਗੇ ਹੋ ਕੇ ਜਾਂਦੇ ਨੇ। ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰੂੰਗਾ, ਫਿਰ ਜਿਹੜੇ ਸਾਡੇ ਸਿੰਘ ਆ ਖੜੇ ਆ, ਭਾਈ ਇੱਧਰ ਤਾਜੋ ਥੋੜਾ ਜਿਹਾ ਸਮਾਂ ਸਾਡੇ ਤੁਰਲੋਚਨ ਸਿੰਘ ਭੱਟੀ ਪ੍ਰਧਾਨ ਸਿੱਖ ਸੈਂਟਰ ਫਲਿਸ਼ਿੰਗ ਤੋਂ ਉਹ ਸੰਬੋਧਨ ਹੋਣਗੇ। ਉਹਨਾਂ ਤੋਂ ਬਾਅਦ ਤੁਹਾਨੂੰ ਪਤਾ ਬਈ ਭਾਈ ਅਵਤਾਰ ਸਿੰਘ ਜੀ ਪੰਨੂ ਸਿੱਖ ਫੌਜ ਜਸਟਿਸ, ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਦੱਸਤਾ ਵੀ ਸਿੱਖ ਆਪਣਾ ਵੱਖਰਾ ਦੇਸ਼ ਖਾਲਿਸਤਾਨ ਚਾਹੁੰਦੇ ਆ, ਉਹਨਾਂ ਦੀ ਸਪੀਚ
ਸੁਣਯੋਗ ਆ ਸਾਰੇ ਮੇਰੇ ਵੀਰ ਜਿਹੜੇ ਖੜੇ ਹੋ ਬੜੇ ਧਿਆਨ ਨਾਲ ਭਾਈ ਬੈਠੋ, ਕਿਉਂਕਿ ਆਓ ਹੁਣ ਭਾਈ ਤਰਲੋਚਨ ਸਿੰਘ ਜੀ ਭੱਟੀ ਉਹ ਸੰਬੋਧਨ ਹੋਣਗੇ ਜੀ। 36ਵੀਂ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਬਜ਼ੁਰਗ, ਨੌਜਵਾਨ, ਬੱਚੇ ਅਤੇ ਬੀਬੀਆਂ ਦੇ ਸਾਰਿਆਂ ਦੇ ਨਿਮਰਤਾ ਸਹਿਤ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਇਸ ਪਰੇਡ ਦੇ ਵਿੱਚ ਬਹੁਤ ਹੀ ਵਧੀਆ ਤੌਰ ਤੇ ਪ੍ਰਦਰਸ਼ਨ ਕੀਤਾ। ਗੁਰੂ ਪਿਆਰਿਓ, ਕਈ ਗੱਲਾਂ ਜਿਹੜੀਆਂ ਅਸੀਂ ਤਵੱਜੋ ਵਿੱਚ ਨਹੀਂ ਲਿਆਉਂਦੇ ਉਹ ਇਹ ਨੇ, ਜਦੋਂ ਤੱਕ ਸਾਡਾ ਏਕਾ ਨਹੀਂ ਹੁੰਦਾ, ਅਸੀਂ ਇੱਕ ਝੰਡੇ ਦੇ ਥੱਲੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਨਹੀਂ ਹੋਣੀਆਂ, ਉਨਾ ਚਿਰ ਸਾਡੇ ਵੱਜਦੀ ਰਹਿਣੀ ਆ ਔਰ ਅਸੀਂ ਇਹ ਕੁੱਟ ਖਾਈ ਜਾਣੀ ਆ। 1984 ਦੇ ਵਿੱਚ ਉਸ ਚੀਜ਼ ਤੋਂ ਅਸੀਂ ਜੇ ਸੇਧ ਲਈਏ ਨਾ, ਤੇ ਉਸ ਵੇਲੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ। ਜੇ ਪਿਛਲਾ ਜਿਹੜਾ ਇਤਿਹਾਸ ਪੜ੍ਹੀਏ ਉਹਦੇ ਵਿੱਚ ਵੀ ਜਿਹੜੀਆਂ ਮਿਸਲਾਂ ਸੀ, ਜਦੋਂ ਕੌਮ ਤੇ ਕੋਈ ਪੀੜ ਆਉਂਦੀ ਸੀ ਤੇ ਉਹਦੇ ਪਰ ਉਹ ਸਾਰਾ ਇਕੱਠੇ ਹੋ ਜਾਂਦੇ ਸੀ, ਬਾਕੀ ਮਸਲੇ ਜਿਹੜੇ ਛੱਡ ਦਿੰਦੇ ਸੀ। ਸਾਨੂੰ ਵੀ ਉਹਨਾਂ ਦੀ ਜਿਹੜੀ ਇਹ ਜਿਸ ਤਰ੍ਹਾਂ ਉਹ ਤਰੀਕਾ ਵਰਤਦੇ ਰਹੇ, ਸਾਨੂੰ ਵੀ ਵਰਤਣਾ ਚਾਹੀਦਾ, ਤਾਂ ਕਿ ਅਸੀਂ ਜਿਹੜੀ ਆ ਸਾਡੇ ਕੁੱਟ ਪੈਂਦੀ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਨੱਥ ਪਾ ਸਕੀਏ। ਤੁਸੀਂ ਸਾਰੇ ਵੇਖਦੇ ਆ, ਕਦੀ ਕਿਤੇ ਕੋਈ ਸਿੰਘ ਮਾਰਤਾ, ਕਦੀ ਕਿਤੇ ਮਾਰਤਾ, ਇਹ ਮਰਦੇ ਰਹਿਣੇ ਆ। ਉਹ ਕਿਸੇ ਨੇ ਲਿਖਿਆ ਨਾ, ਕਹਿੰਦਾ ਪਿੱਪਲ ਦੇ ਪੱਤਿਆ ਕਿਉਂ ਖੜ ਖੜ ਲਾਈ ਐ, ਕਹਿੰਦਾ ਝੜ ਜਾ ਰੁੱਤ ਨਵਿਆਂ ਦੀ ਆਈ ਐ। ਜੇ ਅਸੀਂ ਮਰ ਜਾਾਂਗੇ ਮਗਰ ਹੋਰ ਹੈਗੇ ਆ। ਇਹ ਇਦਾਂ ਹੀ ਸੰਘਰਸ਼ ਨਹੀਂ ਕਦੀ ਦੱਬ ਹੋਣੇ ਤੇ ਨਾ ਦੱਬ ਹੋਏ ਆ। ਗੁਰੂ ਪਿਆਰਿਓ, ਯੂਨੀਅਨ ਇਜ਼ ਸਟਰੈਂਥ। ਜਿਹੜੀ ਇਕੱਠ ਆ ਨਾ, ਉਹ ਲੋਹੇ ਦੀ ਲੱਠ ਹੁੰਦੀ ਆ, ਕੱਲੇ ਨੂੰ ਮੋਲਡ ਕਰ ਜਾਣਗੇ। ਜਦੋਂ ਅਸੀਂ ਇਕੱਠੇ ਹੋ ਜਾਾਂਗੇ ਫਿਰ ਤੁਹਾਡੇ ਦਾਲੇ ਘੁੰਮਦੇ ਦੇਖਿਓ ਕਿੱਦਾਂ ਤੁਹਾਡੇ ਕੋਲ ਆ ਕੇ ਲੇਲਣੀਆਂ ਕੱਢਣਗੇ। ਪਿਛਲਾ ਇਤਿਹਾਸ ਬਾਜ ਕਰ ਲਓ, ਉਹਨਾਂ ਨੇ ਯੂਨਿਟੀ ਦਿਖਾਈ ਆ, ਉਹਨਾਂ ਨੇ ਹਰ ਜਿਹੜਾ ਇਹ ਮੋਰਚਾ ਸੀ ਉਹ ਫਤਿਹ ਕੀਤਾ ਯੂਨਿਟੀ ਦੇ ਸਿਰ ਤੇ। ਜੇ ਯੂਨਿਟੀ ਨਹੀਂ, ਸਾਨੂੰ ਕੌਮ ਦੇ ਵਿੱਚ ਪਹਿਰਾ ਦੇਣਾ ਚਾਹੀਦਾ ਖੜ ਕੇ, ਕਿਉਂਕਿ ਨਥਿੰਗ ਸਕਸੀਡ ਲਾਈਕ ਸਕਸੈਸ। ਜੇ ਖੜੇ ਆ ਤਾਂ ਖਾਲਸਾ, ਜੇ ਸੋਤੇ ਹੋ ਤਾਂ ਕੱਖ ਨਹੀਂ। ਸਾਨੂੰ ਖੜਨਾ ਪੈਣਾ, ਪਹਿਰਾ ਦੇਣਾ ਪੈਣਾ। ਆਪਣੇ ਪਿੰਡਾਂ ਵਿੱਚ ਪਹਿਰੇ ਦੇਈਏ। ਥਾਂ ਥਾਂ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ। ਕੀ ਹੋ ਰਿਹਾ? ਮਜ਼ਾਕ ਹੋ ਰਿਹਾ। ਇਹ ਸਿੱਖ ਕੌਮ ਦਾ ਇੱਕ ਮਜ਼ਾਕ ਹੋ ਰਿਹਾ। ਤੇ ਕਰੋ ਕੀ ਕਰਨਾ, ਅਸੀਂ ਤੇ ਇੱਦਾਂ ਕਰਨੀ ਆ। ਇਹ ਸਾਰੇ ਜਿੰਨੇ ਮਸਲੇ ਆ ਇਹ ਬਾਚਾਂ ਵਾਲੇ ਆ। ਅਸੀਂ ਕੋਈ ਟੱਪਰੀ ਵਾਸ ਨਹੀਂ। ਜੇ ਪੁਰਾਣਾ ਇਤਿਹਾਸ ਪੜ੍ਹੀਏ, ਅਸੀਂ ਰਾਜੇ ਆ ਉਸ ਧਰਤੀ ਦੇ, ਸਾਡਾ ਰਾਜ ਹੈ ਉਸ ਧਰਤੀ ਤੇ, ਤੇ ਅਸੀਂ ਉਹ ਰਾਜ ਦੀ ਪ੍ਰਾਪਤੀ ਜਿਹੜੀ ਆ ਦੁਬਾਰਾ ਫੇਰ ਕਰ ਸਕਦੇ ਆ ਜੇ ਸਾਡੀ ਯੂਨਿਟੀ ਹੋਊਗੀ। ਜਿਹੜੀ ਯੂਨਿਟੀ ਆ ਉਹਦੇ ਵਾਸਤੇ ਸਾਰੇ ਹੀ ਗੁਰੂ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰੀਏ, ਕਿਉਂਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਅਸੀਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਉਸ ਕੇਸਰੀ ਨਿਸ਼ਾਨ ਦੇ ਥੱਲੇ ਇੱਕ ਇਕੱਠ ਬਖਸ਼, ਜਿਹਦੇ ਨਾਲ ਅਸੀਂ ਇਹ ਸ਼ਕਤੀ ਲੈ ਕੇ ਇਹਨਾਂ ਸਾਰਿਆਂ ਨੂੰ ਦਰੜ ਕੇ ਸਿਰ ਦਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਇਹ ਸਿੱਖ ਡੇ ਪਰੇਡ ਦੀ ਸਾਰੇ ਸਿੱਖ ਜਗਤ ਨੂੰ, ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈ ਹੋਵੇ ਤੇ ਗੁਰੂ ਮਹਾਰਾਜ ਆਪਣੇ ਖਾਲਸੇ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੇ ਇਸੇ ਤਰ੍ਹਾਂ ਹੀ ਇਹ ਕੂਕਾਂ ਮਾਰਦੇ ਰਹਿਣ, ਇਹ ਗੂੰਜਾਂ ਪੈਂਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਤਰਲੋਚਨ ਸਿੰਘ ਜੀ ਭੱਟੀ। ਆਓ ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਆਪਾਂ ਸਮੂਹ ਜਥੇਬੰਦੀਆਂ ਗੁਰਦੁਆਰਾ ਸਾਹਿਬਾਨਾਂ ਵੱਲੋਂ ਆਪਾਂ ਸਨਮਾਨਿਤ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਗੁਰਦੁਆਰਾ ਸਿੱਖ ਸੋਸਾਇਟੀ ਵੱਲੋਂ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਅਵਤਾਰ ਸਿੰਘ ਜੀ ਪੰਨੂ ਤੇ ਉਹਨਾਂ ਦੇ ਨਾਲ ਮੈਂ ਬੇਨਤੀ ਕਰਦਾ, ਸਾਡਾ ਭਚੰਗੀ ਸਿੰਘ ਆ, ਗੁਰਪ੍ਰਤਾਪ ਸਿੰਘ ਆ, ਉਹ ਤਾਂ ਮੈਂ ਮਾਫੀ ਵੀ ਚਾਹੁੰਦਾ ਪੁੱਤਰਾ, ਅੱਜ ਆਪਣੀ ਸਟੇਜ ਨਹੀਂ ਹੈ ਸਾਂਝੀ, ਇੱਥੇ ਆਪਾਂ ਨੂੰ ਟਾਈਮ ਲੇਟ ਮਿਲਿਆ। ਨੌਜਵਾਨ ਆ
ਉਹਦਾ ਵੀ ਆਪਾਂ ਸੁਣ ਕੇ ਜਾਣਾ। ਬੜੀ ਕਿਰਪਾ, ਉਹ ਕੀਰਤਨ ਵੀ ਕਰਦਾ ਔਰ ਉਹ ਗੱਤਕਾ ਵੀ ਖੇਡਦਾ ਔਰ ਬੜੀ ਗੱਲ ਆ ਪੜ੍ਹਾਈ ਦੇ ਵਿੱਚ ਵੀ ਬੜਾ ਵਾਲਾ। ਉਸ ਆਪਣੇ ਅਵਤਾਰ ਸਿੰਘ ਪੰਨੂ ਤੋਂ ਬਾਅਦ ਉਹਦੀ ਸਪੀਚ ਹੋਵੇਗੀ। ਹੁਣ ਮੈਂ ਬੇਨਤੀ ਕਰੂੰਗਾ ਅਵਤਾਰ ਸਿੰਘ ਜੀ ਪੰਨੂ। दिल्ली तख्त पर बहेगी आप गुरु की फौज, छत्र चुलेंगे शीस पर बड़ी करेगी मौज। आओ दसम पिता श्री गुरु गोबिंद सिंह जी महाराज के वालों बख्शी हुई इनकलाबी फतेह की सांझ करिए। वाहिगुरु जी का खालसा वाहिगुरु जी की फतेह। सब तो पहलों मैं 36वीं सिख डे परेड ਜਿਹੜੀ कि कंट्रियां के बराबर की परेड होया करती आ, क्योंकि भारतीय ने सानू मन चुके ने कि सिख कौम एक अपना देश खालिस्तान बनाने दे वास्ते जद्दोजहद कर रही है। ते 36 साल हो गए ने सानू न्यूयॉर्क की धरती के उत्ते खालसा परेड जिहड़ी सिख डे परेड के नाम से असीं ये परेड कढ़ रहे हैं। इस करके साडी होंद बरकरार है दुनिया दे विच, हर कंट्री दे विच नगर कीर्तन कढ़े जाते हैं गुरु की हजूरी दे विच। ये परेड गुरु ग्रंथ साहब की छत्र छाया हेठ खालिस्तान के झंडियां की छां दे थल्ले ये परेड निकलती आ। अज तुसी दुनिया दे विच ये कौम ने दस दिता कि सिख एक वखरे ने ते सिखां ने अपना देश खालिस्तान राज भाग दे वास्ते, पंजाब की आज़ादी वास्ते रेफरेंडम दियां वोटां जिहड़ियां वो स्टार्ट हो चुकियां ने। इस तो वध होर कुछ नहीं हो सकता, क्योंकि एक 1.4 मिलियन प्लस वोटां जिहड़ियां ने वो सिख कौम ने खालिस्तान के नाम से पाइयां ने। खालिस्तानी कोई 10, 20, 25, 100 नहीं, मिलियंस दे विच तुसीं हैगे जे। इस करके पंजाब की आज़ादी खालिस्तान वास्ते मैं सिख कल्चर सोसाइटी नूं ये वधाई देना वा कि जिन्हां ने शहीद जहेदार गुरदेव सिंह जी कौंके जिन्होंने भारतीय गौरमेंट ने टुकड़े टुकड़े करके दरिया दे विच रोड़ दिता सीगा, उन्हां दा अज परिवार इत्थे पहुंचिया जिहड़ा कि चीफ गेस्ट के तौर पर उन्होंने वाक की साडे सारियां दे नाल। ये वधाई दे पात्र ने सिख फॉर जस्टिस ने कैलीफोर्निया की धरती सैक्रामेंटो दे विच जथेदार कौंके नूं 31 साल पहलों जिहड़ा शहीद कर दिता गया सीगा, जिहड़ा कि सरबत खालसा दे वल्लों 1986 दे विच उन्हां नूं सरबत खालसा ने जथेदार थापिया। उस तरह का कट्ठ जिहड़ा कैलीफोर्निया दे विच सीगा उस दे विच कौमी शहीद का दर्जा सिख कौम ने दिता, ना कि एक धड़े ने सिख कौम ने दिता। इस करके तुहाडा सारा फर्ज बनदा कि तुसीं खालिस्तान चाहुंदे जे खालिस्तान चाहुंदे छड्डो भला जकारे लगदा पता होना है। खालिस्तान 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 खालिस्तान। मैं जथेदार कौंके साहब नूं ये शरदा दे सुमन असीं भेंट करते हैं कि सिख कौम ने जिस तरह सरबत खालसा दे विच उन्हां नूं जथेदार थापिया सीगा, उस तरह सिख कौम ने उन्हां नूं कौमी शहीद दा दर्जा जिहड़ा वा वो कैलीफोर्निया की गदरी बाबियां की धरती से दिता वा। इस करके अज आपां सारे खालिस्तान दे वास्ते जान तली ते धर के तुरे फिरदे आ। क्यों? तुहाडियां सारियां दियां भैन भरावां दियां बजुर्गां दियां अरदासां ने। वो तुसीं अरदासां जिहड़ियां करदे जे वो अरदास साडे नाल आ तां मैदाने जंग दे विच लड़िया जांदा वा। इस करके केसरी खंडा खालिस्तान टुकड़े टुकड़े कर देंगे हिंदुस्तान। ये साडा मैसेज जिहड़ा वा ये भारतीयां नूं हैगा। जिद्दों मर्जी जिथे मर्जी डोल वर्गियां नूं दूसरियां नूं आपां चैलेंज किया कि तुसीं आओ। शाह नूं चैलेंज किया वा कि 18 जून नूं जथेदार हरदीप सिंह निज्जर जिन्हां दी सालगिरह जिहड़ी आ वो सरी दे विच मनाई जा रही आ। समੁੱਚੀਆਂ संगतां नूं बेनती आ उस दे विच शामिल होवो ते आपां उस योधे नूं जिन्हें दुनिया के हर कोने दे विच हर गुरुद्वारा साहब दे विच उस योधे की फोटो लगी आ ते ओहदी शहीदी जिहड़ी आ वो दुनिया दे विच एक विलक्षण शहीदी आ जिन्हें घर घर तक दुनिया के हर कोने दे विच कंट्री दे विच
ਤੁਹਾਡੇ ਵਾਸਤੇ ਖਾਲਿਸਤਾਨ ਵਾਸਤੇ ਹਰ ਮੁੱਦੇ ਤੇ ਗੱਲ ਜਿਹੜੀ ਆ ਇੱਥੇ ਟੇਬਲ ਟਾਕਾਂ ਦੇ ਹੁੰਦੀਆਂ ਨੇ ਇੱਥੇ ਕੰਟਰੀਆਂ ਦੇ ਟੇਬਲ ਟਾਕ ਹੁੰਦੀ ਆ ਤੇ ਖਾਲਿਸਤਾਨ ਇੱਕ ਕੋਈ ਹੋਊਗਾ ਨਹੀਂ ਖਾਲਿਸਤਾਨ ਸਾਡੀ ਪੋਲੀਟੀਕਲ ਸੋਚ ਆ ਅਸੀਂ ਆਪਣਾ ਖਾਲਿਸਤਾਨ ਦੇਸ਼ ਜਿਹੜਾ ਉਹ ਬਣਾਉਣਾ ਵਾ ਉਹਦੇ ਕਰਕੇ ਆਪਾਂ ਸਾਰੀ ਜਦੋਜਹਿਦ ਕਰ ਰਹੇ ਆ ਮੈਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੂਸਰੀਆਂ ਜਥੇਬੰਦੀਆਂ ਦਾ ਤੇ ਸਮੂਹ ਗੁਰਦੁਆਰਾ ਸਾਹਿਬਾਨ ਦਾ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸੁਣਿਆ ਕਿਸੇ ਵੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ 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 ਇੰਡੀਅਨ ਗਵਰਨਮੈਂਟ ਬੋਲੇ ਸੋ ਨਿਹਾਲ ਆਪਾਂ ਸਨਮਾਨਿਤ ਕਰ ਰਹੇ ਹਾਂ ਭਾਈ ਅਵਤਾਰ ਸਿੰਘ ਪੰਨੂ ਨੂੰ ਗੁਰਦੁਆਰਾ ਸਿੱਖ ਸੈੜੀ ਵੱਲੋਂ ਕਿਉਂਕਿ ਪੰਥ ਦੇ ਲਈ ਆਪਾਂ ਜਿਵੇਂ ਕਿ ਆ ਦੇਖਦੇ ਹਾਂ ਹਰ ਜਗ੍ਹਾ ਦੁਨੀਆ ਭਰ ਦੇ ਵਿੱਚ ਜਾ ਕੇ ਇਹਨਾਂ ਨੇ ਰੈਫਰੈਂਡਮ ਦੀ ਗੱਲ ਕੀਤੀ ਔਰ ਸੁੱਤੀ ਕੌਮ ਨੂੰ ਜਗਾਇਆ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਗੁਰਪ੍ਰਤਾਪ ਸਿੰਘ ਨੂੰ ਬੇਨਤੀ ਕਰੂੰਗਾ ਬਾਕੀ ਜਿਹੜੇ ਸਿੰਘ ਸਾਰੇ ਸਟੇਜ ਤੇ ਇੱਥੇ ਖੜੇ ਰਹੋ ਹੁਣ ਜਾਇਓ ਨਾ ਭਾਈ ਵਿਸਾਖੀ 5K ਰਨ ਜਿਹੜੀ ਰੇਸ ਆ ਉਹ ਸੰਡੇ 5 ਮਈ ਨੂੰ ਹੋ ਰਹੀ ਆ 8:30 ਵਜੇ ਵਿਕਟਰੀ ਫੀਲਡ ਤੋਂ ਚੱਲ ਕੇ ਵੁੱਡ ਹੈਵਨ ਪਹੁੰਚੇਗੀ ਇਹ ਪਰੇਡ ਇਹ ਆਪਣੀ ਜਿਹੜੀ ਰੇਸ ਆ ਸਾਡੇ ਡਾਕਟਰ ਅਵਤਾਰ ਸਿੰਘ ਜੀ ਟਿੰਨਾ ਸਤਨਾਮ ਸਿੰਘ ਜੀ ਪ੍ਰਹਾਰ ਗੁਰਵਿੰਦਰ ਸਿੰਘ ਬਰਾੜ ਸਾਹਿਬੀ ਸਿੰਘ ਅਤੇ ਮਨਵੀਰ ਸਿੰਘ ਜੱਸਲ ਜਿਹੜੇ ਬੜੇ ਹੀ ਹਰ ਸਾਲ ਬੜੀ ਚੜ੍ਹਦੀ ਕਲਾ ਨਾਲ ਇਹ ਪਰੇਡ ਦੇ ਵਿੱਚ Your word is formaldehyde. Can you use it in a sentence? As you're sitting in your basement, you hit your vape, but then your mom walks in, freaks out, and starts listing the toxic chemicals you could be inhaling into your body, like formaldehyde, which she singles out because it's the same chemical used to preserve your Uncle Rico's funky-smelling taxidermied fox. Formaldehyde. Vaping can expose you to toxic chemicals like formaldehyde. No need to spell it out any more than that. Brought to you by The Real Cost and FDA. Hello my friends and welcome back to the You Can Do TV channel. This is RC80 Comprehensive Monitoring Double Axle Friction Welding Machine manufactured by Jiangsu Raicheng Machinery, China. The machine is designed and manufactured by drawing on the advanced design concepts. It adopts a unique inner and outer double body structure to release more operating space. The new bridge clamping and positioning device ensure accurate positioning during welding. High-quality hydraulic drive system provides